का खालसा वाहिगुरू जी की फतेह। संगत जी, ਅਸੀਂ ਇਸ ਵੇਲੇ ਖੜੇ ਹੈਗੇ ਆ ਗੁਰਦੁਆਰਾ ਫਤਿਹਨਗਰ ਸਾਹਿਬਜ਼ਾਦਿਆਂ ਦੇ। ਜਿਸ ਤਰੀਕੇ ਨਾਲ ਤੁਸੀਂ ਦੇਖ ਚੁੱਕੇ ਹੈਗੇ ਹੋ, ਪੂਰੇ ਰਸਤੇ ਦੇ ਉੱਤੇ ਫੋਰਸ ਲੱਗੀ ਹੋਈ ਹੈਗੀ ਆ ਦੋਨੋਂ ਪਾਸੇ। ਜਿਹੜਾ ਆਪਾਂ ਜੇਲ ਰੋਡ ਵਾਲੀ ਸਾਈਡ ਤੋਂ ਆਉਣ ਦੀ ਗੱਲ ਕਰਦੇ ਆ, ਉਹ ਵਾਲੀ ਸਾਈਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਆਉਣ ਦੀ ਬੈਕ ਸਾਈਡ ਜਿਹੜੀ ਫਤਿਹਨਗਰ ਦੇ ਅੰਦਰੋਂ ਆਉਂਦੀ ਹੈਗੀ ਹੈ, ਉਸ ਜਗ੍ਹਾ ਦੇ ਉੱਤੇ ਪੂਰੇ ਪੁਲਿਸ ਵੱਲੋਂ ਬੈਰੀਕੇਡ ਲਗਾ ਦਿੱਤੇ ਗਏ ਨੇ। ਬੰਦੀ ਸਿੰਘਾਂ ਦੀ ਰਿਹਾਈ ਦਾ ਉਹ ਮਸਲਾ ਜਿਹੜਾ ਸਿੱਖਾਂ ਦਾ ਸੰਵਿਧਾਨਿਕ ਹੱਕ ਹੈ, ਉਸ ਹੱਕ ਨੂੰ ਰੋਕਣ ਦੇ ਲਈ ਅੱਜ ਇਸ ਜਗ੍ਹਾ ਦੇ ਉੱਤੇ ਫੋਰਸ ਲਗਾ ਦਿੱਤੀ ਗਈ ਹੈ। ਹਾਲਾਂਕਿ ਬੰਦੀ ਸਿੰਘ ਰਿਹਾਈ ਮੋਰਚੇ ਦੇ ਵੱਲੋਂ ਜਿਹੜੀ ਰੈਲੀ ਹੈਗੀ ਉਹ ਕੈਂਸਲ ਕਰ ਦਿੱਤੀ ਗਈ ਸੀ, ਮਗਰ ਲਗਾਤਾਰ ਸੰਗਤਾਂ ਦਾ ਕਹਿ ਲਈਏ ਰੁਝਾਨ ਇੱਥੇ ਜਾਰੀ ਹੈਗਾ। ਸਾਡੇ ਨਾਲ ਭੈਣ ਜੀ ਮਨਪ੍ਰੀਤ ਕੌਰ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪੈਣੇ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹੋਗੇ ਭੈਣ ਜੀ, ਫੋਰਸ ਲੱਗਣ ਦੇ ਬਾਵਜੂਦ ਵੀ ਤੁਸੀਂ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਫੋਰਸ ਲੱਗੀ ਹੋਵੇ ਚਾਹੇ ਮਿਲਟਰੀ ਜੋ ਮਰਜ਼ੀ ਲੱਗ ਜੇ, ਲੇਕਿਨ ਸਾਨੂੰ ਸਾਡੀਆਂ ਜਿਹੜੀਆਂ ਅਰਦਾਸਾਂ ਨੇ ਉਹ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਠੀਕ ਹੈ, ਇਹਨਾਂ ਨੇ ਸਾਨੂੰ ਪਬਲਿਕਲੀ ਇੱਕ ਬੋਲਿਆ ਕਿ ਸੰਗਤਾਂ ਦਾ ਜਿਹੜਾ ਇਕੱਠ ਆ ਉਹ ਨਾ ਕਰੋ, ਲੇਕਿਨ ਜਿਹੜੀਆਂ ਸਾਡੀਆਂ ਦੋਨੋਂ ਗੁਰਦੁਆਰਾ ਸਾਹਿਬ ਵਿੱਚ ਅਰਦਾਸਾਂ ਨੇ ਉਹ ਅਸੀਂ ਜਿਹੜੀਆਂ ਸੋਤੀਆਂ ਨੇ ਉਹ ਅਸੀਂ ਜ਼ਰੂਰ ਕਰਾਂਗੇ, ਔਰ ਉਹਨੂੰ ਸਾਨੂੰ ਕੋਈ ਰੋਕ ਨਹੀਂ ਸਕਦਾ ਹੈਗਾ। ਕੋਈ ਪ੍ਰਸ਼ਾਸਨ ਨਹੀਂ ਰੋਕ ਸਕਦਾ, ਕੋਈ ਮਿਲਟਰੀ ਫੋਰਸ ਕੋਈ ਵੀ ਨਹੀਂ ਰੋਕ ਸਕਦਾ ਹੈਗਾ। ਅਸੀਂ ਆਪਣੇ ਗੁਰਦੁਆਰੇ 'ਚ ਅਰਦਾਸਾਂ ਕਰਨ ਆਏ ਹਾਂ, ਔਰ ਅਰਦਾਸ ਅਸੀਂ ਸੋਧ ਕੇ ਰਕਾਬਗੰਜ ਸਾਹਿਬ ਜਾ ਕੇ ਆਪਣੀ ਜਿਹੜੀ ਅਰਦਾਸ ਹੈਗੀ ਆ ਉਹ ਵੀ ਉੱਥੇ ਜਾ ਕੇ ਸੋਧਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਕੀ ਕਹੋਗੇ ਤੁਸੀਂ ਪੁੱਛ ਰਹੇ? वाहिगुरू जी खालसा वाहिगुरू जी फतेह। मैं संगत जी वैसे तो चलो एज फैक्टर भी है और एक हार्ट पेशेंट होने करके मैं ज़्यादातर प्रोटेस्ट मार्च में नहीं जाता हूँ, पर जो कल मोर्चा कैंसल किया गया, दिल्ली गवर्नमेंट वालों परमिशन नहीं दी गई, तो उसके बाद ये मैं देखा कि असं लोग किसी दबाव थले थोड़ा है कि असं प्रोटेस्ट भी नहीं कर सकते। प्रोटेस्ट करना साਡਾ जमहूरी हक है और डिमांड करते हैं असी कि साढ़े बंदी ਸਿੰਘਾਂ ਦੀ रिहाई की जाए। किस वजह करके असं कोई गलत मांग कर रहे हैं? ਜਿਹੜੇ ਆਪਣੀ ਸਜ਼ਾ ਕਿਸੇ ਕੋਰਟ ਵੱਲੋਂ ਦਿੱਤੀ ਹੋਈ ਸਜ਼ਾ ਪੂਰੀ ਕਰ ਚੁੱਕੇ, ਉਹਨਾਂ ਨੂੰ ਕਿਸ ਹੱਕ ਨਾਲ ਸਰਕਾਰ ਉਹਨਾਂ ਨੂੰ ਜੇਲ੍ਹ ਵਿੱਚ ਰੱਖ ਰਹੀ ਹੈ? ਇਹ ਸਰਕਾਰ ਉਹਨਾਂ ਨੂੰ ਜੇਲ੍ਹ ਵਿੱਚ ਰੱਖ ਕੇ ਸਿੱਖ ਕੌਮ ਨੂੰ ਦਬਾਉਣ ਦਾ ਸੁਨੇਹਾ ਦੇ ਰਹੀ ਹੈ, ਜਿਸ ਤੋਂ ਅਸੀਂ ਮੁਨਕਰ ਹੈਗੇ ਔਰ ਇਹਨਾਂ ਦਾ ਵਿਰੋਧ ਕਰਦੇ ਹਾਂ। ਮੈਂ ਇੱਕ ਗੱਲ ਜਾਣਦਾ, ਸੁਭਾਸ਼ ਚੰਦਰ ਬੋਸ ਨੇ ਦੇ ਵਿੱਚ ਇੱਕ ਖੂਬੀ ਸੀਗੀ, ਉਹ ਕੈਪੇਬਿਲਿਟੀ ਇਹ ਸੀਗੀ ਉਸਦੀ ਕਿ ਉਹ ਆਰਮੀ ਨੂੰ ਮੋਬਿਲਾਈਜ਼ ਕਰ ਸਕਦਾ ਸੀ, ਕਿਸੇ ਆਰਮੀ ਨੂੰ ਇਕੱਠੀ ਕਰਕੇ ਆਰਮੀ ਨੂੰ ਅੰਗਰੇਜ਼ਾਂ ਦੇ ਖਿਲਾਫ ਵਰਤ ਸਕਦਾ ਸੀ ਪਬਲਿਕ ਨੂੰ। ਔਰ मैं भी उस रस्ते से चलता, मैं मोटिवेट कर लिया आया। कल मैं सबसे पहली पोस्ट पा दी थी इस करके कि मैं चल रहा है कि मैं इतने मार्च में जा रहा। वजह यही सी कि सिख यूथ और सिख लोग मोटिवेट होन और वध तो वध इस मोर्चे शामिल होन। असीं देख लेने दिल्ली पुलिस की अरेस्ट कर दी है, साढ़े की कार्रवाई कर दी है, फ्री है, अपने कर ली जो उन्होंने करना। असीं अपने लिए फ्री है, असीं उन्होंने गुलाम नहीं। ਅਜਮੇਰ ਸਿੰਘ ਜੀ, ਕੁਝ ਸਵਾਲ ਭੈਣ ਜੀ ਨਾਲ ਵੀ ਨੇ ਤੇ ਅਜਮੇਰ ਸਿੰਘ ਜੀ ਤੁਹਾਡੇ ਨਾਲ ਵੀ ਹੈ, ਕਿਉਂਕਿ ਇਹ ਸਵਾਲ ਇਸ ਕਰਕੇ ਉੱਠਣੇ ਲਾਜ਼ਮੀ ਹੈਗੇ ਨੇ ਕਿ ਸੰਗਤੀ ਤੌਰ ਦੇ ਉੱਤੇ ਕਹੀਏ ਸੰਗਤ ਜ਼ਿਆਦਾ ਨਹੀਂ ਹੈਗੀ। ਸਾਡੇ ਜਿਹੜੇ ਲੀਡਰ ਹੈਗੇ ਨੇ ਉਹਨਾਂ ਨੇ ਕਿੱਥੇ ਨਾ ਕਿੱਥੇ ਸਾਥ ਦੇਣ ਦੀ ਗੱਲ ਜ਼ਰੂਰ ਕੀਤੀ ਹੈ, ਮਗਰ ਹਾਲੇ ਤੱਕ ਕੋਈ ਵੀ ਨਜ਼ਰ ਨਹੀਂ ਆਇਆ। ਕੀ ਤੁਸੀਂ ਕਹੋਗੇ? ਔਰ ਇਹ ਸਵਾਲ ਭੈਣ ਜੀ ਤੋਂ ਵੀ ਹੈਗਾ। ਮੈਂ ਇਸ ਚੀਜ਼ ਦਾ ਸਭ ਤੋਂ ਵੱਡਾ ਜਾਣਦਾ ਕਿ ਦਿੱਲੀ ਦੇ ਵਿੱਚ ਜਦੋਂ ਦਾ ਮਨਜਿੰਦਰ ਸਿੰਘ ਸਿਰਸਾ ਨੂੰ ਦਬਾਅ ਵਿੱਚ ਲੈ ਕੇ ਉੱਥੇ ਗਏ ਨੇ, ਉਸ ਤੋਂ ਬਾਅਦ ਇੱਕ ਵੈਕਿਊਮ ਜਿਹਾ ਆ ਗਿਆ ਦਿੱਲੀ ਲੀਡਰਸ਼ਿਪ ਦੇ ਵਿੱਚ, ਔਰ ਕੋਈ ਵੀ ਜ਼ਿਆਦਾਤਰ ਰੁਝਾਨ ਵੱਧ ਗਿਆ ਕਿ ਸਾਰੇ ਬੀਜੇਪੀ ਵੱਲ ਵੱਧ ਰਹੇ ਨੇ ਔਰ ਬੀਜੇਪੀ ਵਾਲਿਆਂ ਦਾ ਮਤਲਬ ਸਰਕਾਰੀ ਹੋ ਰਹੇ ਨੇ। ਤੇ ਜਿਹੜੇ ਸਰਕਾਰੀ ਹੋ ਰਹੇ ਨੇ ਉਹਨਾਂ ਦੇ ਮੂੰਹ ਦੇ ਤਾਲੇ ਤੇ ਲੱਗਣੇ ਹੀ ਲੱਗਣੇ, ਉਹਨਾਂ ਨੂੰ ਪੋਸਟਾਂ ਮਿਲੇ, ਅਵਾਰਡ ਮਿਲਣੇ। ਚਾਹੇ ਉਹ ਸਰਦਾਰ ਤਰਲੋਚਨ ਸਿੰਘ ਹੈਗਾ MP ਪੁਰਾਣਾ, ਜਿਸ ਉੱਤੇ ਸਿੱਖਾਂ ਨੂੰ ਬੜਾ ਇਤਬਾਰ ਸੀ, ਉਹ ਵੀ ਸਰਕਾਰੀ ਹੋ ਗਿਆ, ਔਰ ਜਿੰਨੇ ਹੈਗੇ ਨੇ ਸਰਕਾਰੀ ਹੋ ਗਏ ਨੇ। ਤੇ ਸਿੱਖ ਕੌਮ ਅੱਗੇ ਵੀ ਲੀਡਰਲੈਸ ਸੀ, ਹੁਣ ਤਾਂ ਟੋਟਲੀ ਲੀਡਰਲੈਸ ਦਿੱਲੀ ਦੇ ਵਿੱਚ ਵੀ ਹੋ ਗਈ ਹੈ। ਇਸ ਕਰਕੇ ਹੀ ਤਾਂ ਅਸੀਂ ਅੱਗੇ ਆਏ, ਨਹੀਂ ਤਾਂ ਸਾਨੂੰ ਆਉਣ ਦੀ ਲੋੜ ਕੀ ਪਈ ਸੀ। ਮੈਂ ਇਹੀ ਕਹਾਂਗੀ ਜੀ, ਸਾਨੂੰ ਸੁਨੇਹਾ ਤੇ ਇਹੀ ਮਿਲਿਆ ਸੀ ਕਿ ਕੁਝ ਲੀਡਰ ਇੱਥੇ ਪਹੁੰਚ ਰਹੇ ਹੈਗੇ ਨੇ ਔਰ ਸਮੇਂ ਵੀ ਹੋ ਚੁੱਕਿਆ, ਹੋ ਸਕਦਾ ਹੈ ਕਿ 5-10 ਮਿੰਟ ਤੱਕ ਉਹ ਆਣ, ਕਿਉਂਕਿ ਕੱਲ ਮੈਂ ਇੱਕ ਗੱਲ ਕਹੀ ਸੀ, ਜਿਹੜੇ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਦੇ ਨੇ ਉਹ ਇੱਥੇ 10 ਵਜੇ ਜ਼ਰੂਰ ਪਹੁੰਚਣਗੇ ਔਰ ਆਪਣੀ ਜਿਹੜੀ ਅਰਦਾਸ ਹੈ ਜ਼ਰੂਰ ਅਸੀਂ ਸੋਧਾਂਗੇ ਔਰ ਉਮੀਦ ਕਰਦੀ ਹਾਂ ਜ਼ਰੂਰ ਆਣਗੇ। ਜਿਹੜੇ ਨਹੀਂ ਆਣਗੇ ਉਹ ਆਪਣੇ ਆਪ ਵਿੱਚ ਇਹ ਦੱਸਣਗੇ ਕਿ ਉਹ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਨਹੀਂ ਮੰਨਦੇ ਹੈਗੇ। ਸੰਗਤ ਜੀ, ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ, ਭਾਈ ਦਲਜੀਤ ਸਿੰਘ ਜਿਹੜੇ ਮੁਲਾਕਾਤੀ ਵੀ ਨੇ ਜਥੇਦਾਰ ਸਾਹਿਬ ਦੇ ਨਾਲ, ਹੋਰ ਸਿੰਘ ਜਿਹੜੇ ਹੈਗੇ ਨੇ ਇੱਥੇ ਪਹੁੰਚ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਲਜੀਤ ਸਿੰਘ ਜੀ, ਫੋਰਸ ਲੱਗੀ ਹੋਈ ਹੈ, ਸੰਗਤਾਂ ਨਾ ਮਾਤਰ ਹੈਗੀਆਂ ਨੇ। ਕਹੀਏ ਕਿ ਜਿਹੜੇ ਬੰਦੀ ਸਿੰਘ ਹੈਗੇ ਨੇ, ਆਪਾਂ ਬੰਦੀ ਸਿੰਘ ਰਿਹਾਈ ਮੋਰਚੇ ਦੀ ਜਿਹੜੀ ਟੀਮ ਹੈਗੀ ਹੈ ਉਹ ਇਸ ਵੇਲੇ ਇੱਥੇ ਮੌਜੂਦ ਹੈਗੀ। ਜਿਵੇਂ ਤੁਸੀਂ ਦੇਖ ਹੀ ਰਹੇ ਹੈਗੇ ਹੋ, ਸਾਡੇ ਨਾਲ ਸਾਰੇ ਵੀਰ ਚੁੱਕੇ ਨੇ। ਦਲਜੀਤ ਸਿੰਘ ਜੀ, ਫੋਰਸ ਨੇ ਤੁਹਾਨੂੰ ਮਨਾ ਕਰ ਦਿੱਤਾ। ਉਹ ਜਮਹੂਰੀ ਹੱਕ ਜੋ ਸਾਡਾ ਹੱਕ ਹੈ, ਜਦੋਂ ਸਿੱਖਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਂਦਾ ਤਾਂ ਉਹਦੇ ਇਨਸਾਫ ਲਈ ਅਗਰ ਕੋਈ ਆਵਾਜ਼ ਚੁੱਕਦਾ ਹੈ ਤਾਂ ਹਮੇਸ਼ਾ ਅੱਤਵਾਦੀ ਖਾਲਿਸਤਾਨੀ ਦਾ ਟੈਗ ਲਗਾ ਦਿੱਤਾ ਜਾਂਦਾ, ਜੋ ਤੁਹਾਡੀ ਟੀਮ ਦੇ ਉੱਤੇ ਲੱਗ ਚੁੱਕਾ ਹੈਗਾ। ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਗੱਲ ਨਹੀਂ ਜੀ, ਟੈਗ ਜਿਹੜੇ ਨੇ ਇਹ ਸਮਝ ਲਓ ਕਿ ਅਸੀਂ ਮੂਹਰੇ ਖੜੇ ਹਾਂ ਤਾਂ ਸਾਡੇ 'ਤੇ ਲੱਗਾ ਹੈ। ਜਿਹੜੇ ਸੋਚ ਰਹੇ ਨੇ ਕਿ ਵੀ ਅਸੀਂ ਪਿੱਛੇ ਲੁੱਕ ਕੇ ਰਹਿ ਜਾਵਾਂਗੇ ਪੱਗਾਂ ਬੰਨ੍ਹ ਕੇ, ਤੇ ਉਹ ਵੀ ਸਮਝ ਕੇ ਚੱਲਣ ਕਿ ਵੀ ਜੁੱਤੀਆਂ ਤਾਂ ਉਹਨਾਂ ਨੂੰ ਪੈਣਗੀਆਂ। ਕੋਈ ਗੱਲ ਨਹੀਂ, ਵਾਰੀ ਬਾਅਦ 'ਚੋਂ ਆਏਗੀ, ਟੈਨਸ਼ਨ ਨਹੀਂ ਲੈਣੀ, ਵਾਰੀ ਆਏਗੀ ਜ਼ਰੂਰ।
ਅਸੀਂ ਹੱਕਾਂ ਦੀ ਲੜਾਈ ਲੜ ਰਹੇ ਹਾਂ, ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ। ਅਸੀਂ ਕੋਈ ਨਾਰਾ ਨਹੀਂ ਲਾਇਆ। ਅਸੀਂ ਕਿਸੇ ਨਾਰੇ ਨੂੰ ਲਾਉਣ ਨੂੰ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਅਸੀਂ ਇੱਥੇ ਆ ਕੇ ਉਹ ਸਾਰੇ ਬੰਦਿਆਂ ਨੂੰ ਪ੍ਰਵੋਕ ਕਰਾਂਗੇ। ਅਸੀਂ ਨਾ ਸਕਦੇ ਤੁਸੀਂ ਲਗਾਓ, ਅਸੀਂ ਇੱਦਾਂ ਦਾ ਕੁਝ ਵੀ ਨਹੀਂ ਗਾ। ਅਸੀਂ ਹਰ ਇੱਕ ਲਾਅ ਨੂੰ ਮੰਨਦੇ ਹੋਏ ਅਸੀਂ ਹਰ ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਯਾਰ। ਅਸੀਂ ਸਮਝਦੇ ਹਾਂ ਕਿ ਵੀ ਤੁਸੀਂ ਐਟਲੀਸਟ ਘੱਟੋ ਘੱਟ ਇੱਥੇ ਹੁਣ ਅਰਦਾਸ ਕਰਨੀ ਹੈ। ਇੰਨੀ ਫੋਰਸ ਆਉਣ ਦਾ ਮਤਲਬ ਹੀ ਨਹੀਂ ਬਣਦਾ। ਜੇ ਇੰਨਾ ਡਰ ਲੱਗਦਾ ਸਿੱਖਾਂ ਨੂੰ ਵੱਖਰਾ ਦੇਸ਼ ਦੇ ਦਿਓ ਯਾਰ। ਤੁਸੀਂ ਕਿਉਂ ਇਸ ਗੱਲ ਦਾ ਰੌਲਾ ਪਾ ਰਹੇ ਹੋ? ਜੇ ਸਿੱਖਾਂ ਨੂੰ ਵਿੱਚ ਰੱਖਣਾ ਹੈ, ਆਪਣੇ ਨਾਲ ਕਹਿ ਰਹੇ ਹੋ ਕਿ 9 ਮਾਸ ਦਾ ਰਿਸ਼ਤਾ ਹੈਗਾ ਹੈ, ਤੇ ਸਿੱਖਾਂ ਦੇ ਹੱਕਾਂ ਦੀ ਗੱਲ ਵੀ ਤਾਂ ਕਰੋਗੇ ਨਾ। ਹੁਣ ਤੁਸੀਂ ਸਿੱਖਾਂ ਦੇ ਹੱਕਾਂ ਦੀ ਗੱਲ ਕਰੋ ਨਾ ਵੀ ਇਹਨਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਬੰਦਾ ਬਣਾ ਕੇ ਰੱਖਿਆ ਜਾਵੇ ਸਿੱਖ ਨੂੰ। ਉਹ ਸਿੱਖ ਜਿਹੜੇ ਸਾਡੇ ਲੀਡਰ ਨੇ ਵੀ ਉਹ ਇਸ ਗੱਲਾਂ ਤੇ ਚੁੱਪ ਹੋ ਜਾਂਦੇ ਨੇ ਵੀ ਕਿਸੇ ਨੇ ਮਾੜੀ ਜਿਹੀ ਵੀ ਉੱਚੀ ਆਵਾਜ਼ 'ਚ ਗੱਲ ਕਰਤੀ, ਵੱਡੇ ਅਫਸਰ ਨੇ ਤੇ ਸਾਰੇ ਦੁਬਕ ਕੇ ਘਰ ਆ ਕੇ ਬਹਿ ਜਾਂਦੇ ਨੇ। ਉਹ ਨਹੀਂ ਆ ਜੀ, ਤੁਹਾਡੀ ਗੱਲ ਨਹੀਂ ਬਣਨੀ। ਬਈ ਸਾਡੀ ਗੱਲ ਕੀ ਹੈ? ਮੈਨੂੰ ਗੱਲ ਦੱਸੋ ਵੀ ਮਸਲਾ ਕੌਮ ਦਾ ਕਿ ਸਾਡਾ ਹੈ? ਵੀ ਮੇਰੇ ਦੇ ਘਰ ਦਾ ਕੋਈ ਬੰਦਾ ਜੇਲ੍ਹ 'ਚ ਬੰਦ ਨਹੀਂ ਹੈਗਾ ਜਿਹਨੂੰ 30 ਸਾਲ ਹੋ ਗਏ ਹੋਣ। ਉਹ ਕੌਣ ਨੇ? ਉਹ ਵੀ ਕੌਮ ਲਈ ਗਏ ਸੀ। ਕੋਈ ਆਪਣਾ ਕੋਈ ਉਹ ਥੋੜੀ ਕਿਸੇ ਦਾ ਪਰਸਨਲ ਗਰਾਊਂਡ ਤੇ ਕਿਸੇ ਦਾ ਵੀ ਨਹੀਂ ਹੈਗਾ। ਆਪਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਵੀ ਜਦ ਤੱਕ ਸਿੱਖ ਇਕੱਠੇ ਨਹੀਂ ਹੋਣਗੇ ਇੱਥੇ ਕੁਝ ਨਹੀਂ ਹੋ ਸਕਦਾ। ਇੱਥੇ ਕੁਝ ਨਹੀਂ ਹੋ ਸਕਦਾ ਜਦ ਸਿੱਖ ਇਕੱਠੇ ਨਹੀਂ ਹੋਣਗੇ। ਸਾਡੇ ਨਾਲ ਹੋਰ ਸੰਗਤਾਂ ਵੀ ਜੁੜ ਚੁੱਕੀਆਂ ਨੇ, ਇਕਬਾਲ ਸਿੰਘ ਵੀ ਜੁੜ ਚੁੱਕੇ ਨੇ, ਮਿੰਟੂ ਵੀਰ ਜੀ ਵੀ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਣੇ। ਇਕਬਾਲ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਨਗਰ ਗੁਰਦੁਆਰਾ ਸਾਹਿਬ ਨੇ ਲਿਖਤੀ ਤੌਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਨੂੰ ਕਹਿ ਦਿੱਤਾ ਜੀ ਇਹ ਸਿੱਖਾਂ ਦੇ ਮਸਲੇ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਤੁਹਾਡਾ ਕੀ ਕਹਿਣਾ? ਸਿੱਧਾ ਸਵਾਲ, ਸਿੱਧਾ ਜਵਾਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਵੀਰ ਜੀ, ਇਹ ਤੇ ਕਮੇਟੀ ਸਿੱਖਾਂ ਨੂੰ ਸਿੱਖ ਹੀ ਨਹੀਂ ਮੰਨਦੀ। ਅੱਜ ਦੇਖੋ ਕੈਮਰੇ ਵਾਲੇ ਨੂੰ ਮੈਂ ਕਹਿਣਾ ਕਿ ਇਹ ਦਿਖਾਓ ਕਿੰਨਾ ਵਧੀਆ ਪ੍ਰੋਗਰਾਮ ਹੈਗਾ, ਕਿਸ ਤਰ੍ਹਾਂ ਦਿਖਾ ਰਹੇ ਨੇ। ਅੱਜ ਇਸ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ। ਇਹ ਜਿਹੜਾ ਹੈ ਨਾ ਅੱਜ ਤੋਂ ਇਹ ਸਮੇਂ ਨੂੰ ਲਾਗੂ ਕਰਤਾ ਹੈ ਕਿ ਇਹ ਇਸ ਤਰ੍ਹਾਂ ਹੀ ਰਹੇਗਾ। ਸਭ ਦੁਕਾਨਾਂ ਅੰਦਰ ਰਹਿਣਗੀਆਂ, ਕੋਈ ਦੁਕਾਨਾਂ ਬਾਹਰ ਨਹੀਂ ਰਹਿਣਗੀਆਂ। ਸਭ ਤੋਂ ਵੱਡੀ ਗੱਲ ਹੈ ਕਿ ਕਮੇਟੀ, ਮੈਂ ਆਇਆ ਸੀਗਾ ਆਪਣਾ ਦਲਜੀਤ ਵੀਰ ਜੀ ਨਾਲ, ਕਮੇਟੀ ਨੂੰ ਸੱਦਾ ਪੱਤਰ ਦੇਣ ਵਾਸਤੇ ਇਹ ਸਟੋਰ ਜਿਹੜਾ ਬਣਿਆ ਇਹਦੇ ਅੰਦਰ ਅਸੀਂ ਸੱਦਾ ਪੱਤਰ ਦਿੱਤਾ ਸੀ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਜੀ ਅਸੀਂ ਸਰੋਪਾ ਨਹੀਂ ਪਾਉਂਦੇ ਕਿਸੇ ਨੂੰ ਵੀ, ਕਿਸੇ ਪਾਰਟੀ ਨੂੰ ਸਰੋਪਾ ਨਹੀਂ ਪਾਉਂਦੇ। ਤੇ ਮੈਂ ਕਿਹਾ ਵੀਰ ਜੀ ਸਰੋਪਾ ਤਾਂ ਚਾਹੀਦਾ ਹੀ ਨਹੀਂ। ਸਰੋਪਾ ਤੇ ਉਹ ਬੈਠਾ ਪਰਮਪਿਤਾ ਪਰਮਾਤਮਾ, ਉਹਦੇ ਕੋਲੋਂ ਲਾਂਗੇ ਨਾ ਸਰੋਪਾ ਨਹੀਂ ਚਾਹੀਦਾ। ਸਿਰਫ ਅਸੀਂ ਅਰਦਾਸ ਕਰਨੀ ਹੈ ਤੇ ਰੈਲੀ ਦੀ ਅਰਦਾਸ ਦੀ ਸ਼ੁਰੂਆਤ ਦੀ ਜਿਹੜੀ ਹੈ ਉਹ ਆਰੰਭਤਾ ਦੀ ਅਰਦਾਸ ਕਰਕੇ ਅਸੀਂ ਰਕਾਬਗੰਜ ਸਾਹਿਬ ਚਲੇ ਜਾਣਾ। ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਕਿ ਵੀ ਸਾਨੂੰ ਕੋਈ ਇਤਰਾਜ਼ ਹੈ ਜਾਂ ਨਹੀਂ ਹੈ। ਦਾਸ ਦੇ ਨਾਲ ਰਿੰਟਾ ਵੀਰ ਜੀ ਦੀ ਗੱਲ ਹੋਈ ਸੀ, ਗੁਰਪ੍ਰੀਤ ਸਿੰਘ ਰਿੰਟਾ ਵੀਰ ਜੀ। ਤੁਹਾਨੂੰ ਪਤਾ ਜਸਵਿੰਦਰ ਵੀਰ ਜੀ ਦਾਸ ਇੱਥੇ 2014-15 ਵਿੱਚ ਬੈਠਾ ਸੀਗਾ ਭੁੱਖ ਹੜਤਾਲ ਤੇ ਮੇਰੇ ਵੀਰ ਰਿੰਟਾ ਵੀਰ ਨੇ ਬੜਾ ਮੇਰਾ ਉਸ ਟਾਈਮ ਸਾਥ ਦਿੱਤਾ ਜੀ। ਸਭ ਤੋਂ ਪਹਿਲਾਂ ਰਾਤੀ 11:30 ਵਜੇ ਤਿਲਕ ਨਗਰ ਚੌਂਕ ਤੋਂ ਅਸੀਂ ਚੱਲੇ ਸੀ ਤੇ ਰਿੰਟਾ ਵੀਰ ਜੀ ਨੇ ਕਿਹਾ ਕਿ ਵੀ ਭੁੱਖ ਹੜਤਾਲ ਤੇ ਕੌਣ ਬੈਠੇਗਾ? ਮੈਂ ਕਿਹਾ ਜੀ ਮੈਂ ਬੈਠਾਂਗਾ। ਮੇਰੀ ਵਾਰੀ ਸੀ ਉੱਥੇ ਚੌਂਕ 'ਚ ਬੈਠਣ ਦੀ ਤੇ ਮੈਂ ਕਿਹਾ ਮੈਂ ਬੈਠਾਂਗਾ। ਤੇ ਰਿੰਟਾ ਵੀਰ ਜੀ ਕਹਿੰਦੇ ਕਿ ਉਹਨਾਂ ਨੇ ਤੇ ਟੈਂਟ ਚੁੱਕ ਦਿੱਤਾ ਹੈ। ਤੇ ਮੈਂ ਕਿਹਾ ਆਪਾਂ ਇੱਥੇ ਹੀ ਬੈਠ ਜੰਨੇ ਆ। ਤੇ ਮੇਰੇ ਵੀਰ ਨੇ ਰਿੰਟਾ ਵੀਰ ਜੀ ਨੇ ਕਿਹਾ ਕਿ ਨਹੀਂ ਇੱਥੇ ਨਹੀਂ ਬੰਨੇ, ਆਪਾਂ ਚਲੋ ਛੋਟੇ ਸਾਹਿਬਜ਼ਾਦੇ ਗੁਰਦੁਆਰੇ ਬੰਨੇ ਆ। ਅਸੀਂ ਛੋਟੇ ਸਾਹਿਬਜ਼ਾਦੇ ਗੁਰਦੁਆਰੇ ਇੱਥੇ ਆ ਗਏ ਤੇ ਦਾਸ ਜਦੋਂ ਇੱਥੇ ਬੈਠਣ ਲੱਗਾ ਤਾਂ ਬਰਸਾਤ ਹੋ ਗਈ ਸੀ ਸ਼ੁਰੂ, ਤੁਹਾਨੂੰ ਯਾਦ ਹੋਏ ਬਰਸਾਤ ਹੋ ਗਈ। ਤੇ ਉਹ ਇੱਕ ਰਿੰਟਾ ਵੀਰ ਜਿਹੜਾ ਹੈ ਕਿ ਉੱਥੇ ਇੱਕ ਬੈਨਰ ਲੱਗਾ ਹੋਇਆ ਸੀਗਾ, ਬੋਰਡ ਹੋਲਡਿੰਗ ਜਿਹਨੂੰ ਕਹਿੰਦੇ ਆ ਆਪਾਂ, ਉਹ ਪੁੱਟ ਕੇ ਲਿਆਇਆ ਉਹਨੇ ਮੇਰੇ ਉੱਪਰ ਇਸ ਤਰ੍ਹਾਂ ਖੜਕ ਰੱਖ ਕੇ। ਔਰ ਉਹ ਵਿਚਾਰਾ ਮੀਂਹ ਦੇ ਵਿੱਚ ਖੜਾ ਰਿਹਾ, ਪਰ ਦਾਸ ਦੇ ਉੱਤੇ ਉਹਨੇ ਮੀਂਹ ਨਹੀਂ ਪੈਣ ਦਿੱਤਾ। ਉਹ ਆਪ ਖੜਾ ਰਿਹਾ ਪਕੜ ਕੇ, 2 ਬੰਦੇ, ਉਹਨਾਂ ਦੇ ਉੱਤੇ ਮੀਂਹ ਪੈਂਦਾ ਰਿਹਾ ਪਰ ਮੇਰੇ ਉੱਤੇ ਮੀਂਹ ਨਹੀਂ ਉਹਨਾਂ ਨੇ ਪੈਣ ਦਿੱਤਾ। ਉਹਨਾਂ ਨੇ ਬਿਠਾਇਆ। ਉਹ ਪੱਕਾ ਮੋਰਚਾ ਲੱਗਾ, 22-23 ਦਿਨ ਮੋਰਚਾ ਇੱਥੇ ਚੱਲਿਆ ਸੀ। ਤੇ ਰਿੰਟਾ ਵੀਰ ਜੀ ਨਾਲ ਮੇਰੀ ਗੱਲ ਹੋਈ ਸੀ ਤੇ ਰਿੰਟਾ ਵੀਰ ਜੀ ਨੇ ਕਿਹਾ ਕਿ ਜਦੋਂ ਤੁਸੀਂ ਉੱਥੇ ਭੁੱਖ ਹੜਤਾਲ ਤੇ ਬੈਠੇ ਸੀ ਕਿਸੇ ਨੂੰ ਇੰਟੀਮੇਸ਼ਨ ਦਿੱਤੀ ਸੀ, ਕਿਸੇ ਕੋਲ ਪਰਮਿਸ਼ਨ ਲਈ ਸੀ? ਇਹ ਗੁਰੂ ਘਰ ਹੈ, ਪਰਮਿਸ਼ਨ ਲੈਣ ਦੀ ਕਿਸੇ ਨੂੰ ਲੋੜ ਨਹੀਂ। ਅਰਦਾਸ ਕਰਨੀ ਤੁਸੀਂ ਆਪਣੀ ਅਰਦਾਸ ਕਰੋ। ਤੁਹਾਡੇ ਨਾਲ ਬੜੇ ਰਵਾਂਗਾ ਇਲਜ਼ਾਮ ਜਿਹੜੇ ਲੱਗੇ ਨੇ। ਰਿੰਟਾ ਜੀ ਸਾਡੇ ਨਾਲ ਨੇ। ਗੁਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕਬਾਲ ਸਿੰਘ ਨੇ ਔਨ ਕੈਮਰਾ ਤੁਹਾਡੇ ਸਾਹਮਣੇ ਲਾਈਵ ਗੱਲ ਕਰ ਰਹੇ ਹੈਗੇ ਨੇ ਕਿ 2014-15 ਜਦੋਂ ਭੁੱਖ ਹੜਤਾਲ ਦੀ ਗੱਲ ਸੀ ਤੁਸੀਂ ਸਾਥ ਦਿੱਤਾ, ਫਿਰ ਅਸੀਂ ਅੱਜ ਕਿਹੜੀ ਮਜਬੂਰੀ ਪੈ ਗਈ ਕਿ ਤੁਸੀਂ ਗੁਰਦੁਆਰਾ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਚਿੱਠੀ ਲਿਖ ਦਿੱਤੀ ਕਿ ਇਸ ਪ੍ਰੋਗਰਾਮ ਦੇ ਨਾਲ ਸਾਡੇ ਗੁਰਦੁਆਰੇ ਦਾ ਸਾਡਾ ਕੋਈ ਲੈਣਾ ਦੇਣਾ? ਪੁਲਿਸ ਪ੍ਰਸ਼ਾਸਨ ਨੂੰ ਚਿੱਠੀ ਗੁਰਦੁਆਰੇ ਨੇ ਨਹੀਂ ਲਿਖੀ। ਪੁਲਿਸ ਪ੍ਰਸ਼ਾਸਨ ਚਿੱਠੀ ਗੁਰਦੁਆਰੇ ਨੂੰ ਆਈ। ਉਹਨਾਂ ਨੇ ਪੁੱਛਿਆ ਤੁਹਾਨੂੰ ਕੋਈ ਇਤਲਾ ਹੈਗੀ, ਇਨਫੋਰਮ ਹੈਗੀ? ਉਹ ਕਹਿੰਦੇ ਸਾਨੂੰ ਗੁਰਦੁਆਰੇ ਨੇ ਕਿਹਾ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਇਸ ਰੈਲੀ ਦੀ। ਇਹ ਗੱਲ ਹੋਈ ਹੈ। ਇਹਨਾਂ ਨੇ ਹੁਣ ਜਿਵੇਂ ਇਕਬਾਲ ਸਿੰਘ ਹੋਰੀ ਕਹਿ ਰਹੇ ਨੇ ਕਿ ਇਹਨਾਂ ਨੇ ਤੁਹਾਡੇ ਗੁਰਦੁਆਰਾ ਕਮੇਟੀ ਨੂੰ ਕੋਈ ਇਨਵੀਟੇਸ਼ਨ, ਕੋਈ ਸੱਦਾ ਪੱਤਰ ਨਹੀਂ ਦਿੱਤਾ। ਇਨਵੀਟੇਸ਼ਨ ਦਿੱਤਾ ਇਹਨਾਂ ਨੇ, ਸੱਦਾ ਦਿੱਤਾ ਰੈਲੀ ਅਨਾਉਂਸ ਕਰਨ ਤੋਂ ਬਾਅਦ
ਰੈਲੀ ਪਹਿਲਾਂ ਅਨਾਉਂਸ ਕਰਤੀ ਇਹਨਾਂ ਨੇ, ਉਹਦੇ ਬਾਅਦ ਸੱਦਾ ਪੱਤਰ ਦੇਣ ਆਏ ਨੇ। ਫਿਰ ਵੀ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਨੇ ਤੁਹਾਡੀ ਕਮੇਟੀ ਨੂੰ ਕਿਹਾ, ਤੁਹਾਨੂੰ ਕਿਹਾ, ਤਦ ਤੱਕ ਤੁਹਾਨੂੰ ਪਤਾ ਤਾਂ ਲੱਗ ਹੀ ਚੁੱਕਾ ਸੀ ਉਸ ਤੋਂ ਪਹਿਲਾਂ ਚਿੱਠੀ ਆ ਗਈ ਸੀ, ਪ੍ਰਸ਼ਾਸਨ ਦੀ ਚਿੱਠੀ ਪਹਿਲਾਂ ਆ ਗਈ ਸੀ, ਮੇਰੇ ਕੋਲ ਚਿੱਠੀ ਹੈਗੀ, ਕਾਪੀ ਹੈਗੀ ਮੇਰੇ ਕੋਲ। ਉਸ ਤੋਂ ਬਾਅਦ ਵੀ ਤਾਂ ਕਹਿ ਹੀ ਸਕਦੇ ਸੀ, ਅਗਰ ਤੁਸੀਂ ਸਿੱਖ ਕੌਮ ਦੇ ਨਾਲ ਖਲੋਤੇ, ਮਾਫ ਕਰਨਾ, ਗੁਰਦੁਆਰਾ ਸਾਹਿਬ ਸਿੱਖ ਕੌਮ ਦੇ ਨਾਲ ਖਲੋਤਾ, ਬੰਦੀ ਸਿੰਘਾਂ ਦੇ ਹੱਕ 'ਚ ਖਲੋਤਾ, ਤੇ ਤੁਸੀਂ ਬਾਅਦ ਵਿੱਚ ਚਿੱਠੀ ਦੇ ਸਕਦੇ ਹੋ ਨਾ ਪੁਲਿਸ ਪ੍ਰਸ਼ਾਸਨ ਨੂੰ ਕਿ ਹਾਂਜੀ ਇੱਥੇ ਸੰਗਤ ਆਈ। ਚਿੱਠੀ ਦਿੱਤੀ, ਉਹਨਾਂ ਨੇ ਕਹਿਤਾ ਵੀ ਪੀਸਫੁਲ ਰੈਲੀ ਹੈ, ਕੋਈ ਦਿੱਕਤ ਨਹੀਂ ਹੈ। ਦਲਜੀਤ ਸਿੰਘ ਮੇਰੇ ਨਾਲ ਗਿਆ ਸੀ, ਥਾਣੇ ਗਏ ਸੀ, ਆਪਾਂ ਐਸਐਚਓ ਮਿਲ ਕੇ ਆਏ ਹਾਂ। ਦਲਜੀਤ ਸਿੰਘ ਨੇ ਸਾਰਾ ਐਸਐਚਓ ਸਾਰੀ ਗੱਲ ਸਮਝਾਈ ਵੀ ਕੀ ਗੱਲ ਹੈ, ਕੀ ਗੱਲ ਨਹੀਂ ਹੈਗੀ, ਪੂਰੀ ਗੱਲਬਾਤ ਕਰਕੇ ਆਏ ਹਾਂ। ਪੁਲਿਸ ਨੇ ਕਿਹਾ ਸਾਨੂੰ ਸਾਡੇ ਕੋਲ ਪਰਮਿਸ਼ਨ ਹੈ ਕਿ ਤੁਸੀਂ ਰੈਲੀ ਨਹੀਂ ਕਰ ਸਕਦੇ। ਦਲਜੀਤ ਸਿੰਘ ਨੇ ਕਿਹਾ ਵੀ ਕਿਹਾ ਦਲਜੀਤ ਨੇ ਜੇ ਤੁਸੀਂ ਅਰੈਸਟ ਕਰਨਾ ਮੈਨੂੰ ਅਰੈਸਟ ਕਰ ਲਓ, ਮੈਨੂੰ ਕੋਈ ਦਿੱਕਤ ਨਹੀਂ ਹੈਗੀ, ਅਸੀਂ ਰੈਲੀ ਕਰਨੀ ਹੈ ਪੀਸਫੁਲ ਰੈਲੀ, ਭਾਵੇਂ ਸਾਨੂੰ 5 ਬੰਦੇ ਪਰਮਿਸ਼ਨ ਦੇ ਦਿਓ, ਅਸੀਂ 5 ਮੋਟਰਸਾਈਕਲ ਚੱਲਾਂਗੇ, ਜ਼ਿਆਦਾ ਇਕੱਠਾ ਕਰਨਾ ਨਹੀਂ, ਅਸੀਂ ਇਕੱਠ ਕਰਨਾ ਨਹੀਂ, ਅਸੀਂ ਰੈਲੀ ਕਰਨੀ ਹੈ। ਅਸੀਂ ਲਗਾਤਾਰ ਸੰਗਤ ਜੀ ਗੁਰਦੁਆਰਾ ਕਮੇਟੀ ਵੀ ਆਪਣਾ ਪੱਖ ਰੱਖ ਰਹੀ ਹੈਗੀ, ਔਰ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਮਿੰਟੂ ਵੀ ਜੀ ਜੁੜ ਚੁੱਕੇ ਨੇ। ਮਿੰਟੂ ਵੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਹਮਣੇ ਦੋਨੋਂ ਧਿਰਾਂ ਨੇ, ਗੁਰਦੁਆਰਾ ਕਮੇਟੀ ਵੱਲੋਂ ਵੀ ਨਹੀਂ, ਮੇਰਾ ਸਵਾਲ ਸੁਣ ਲਓ। ਗੁਰਦੁਆਰਾ ਪਹਿਲੇ ਆਪਣਾ ਜਸਵਿੰਦਰ ਜੀ, ਸਾਰੇ ਪੰਥ ਖਾਲਸਾ ਨੂੰ, ਗੁਰੂ ਨਾਨਕ ਨਾਮ ਲੈਵਾ ਗੁਰੂ ਕੀਆਂ ਸੰਗਤਾਂ ਨੂੰ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ। ਹੁਣ ਤੁਸੀਂ ਆਪਣਾ ਸਵਾਲ ਕਰੋ। ਮੇਰਾ ਸਵਾਲ ਹੈਗਾ, ਤੁਹਾਡੇ ਸਾਹਮਣੇ ਰਿੰਟਾ ਜੀ ਖਲੋਤੇ ਨੇ, ਫਤਿਹਨਗਰ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵਿਚਕਾਰ ਸੇਵਾ ਨਿਭਾ ਰਹੇ ਨੇ। ਬੰਦੀ ਸਿੰਘ ਰਿਹਾਈ ਮੋਰਚਾ ਤੁਹਾਡੇ ਨਾਲ ਖਲੋਤਾ ਹੈ, ਇਹਨਾਂ ਦਾ ਆਰੋਪ ਹੈਗਾ ਕਿ ਅੱਜ ਦੀ ਰੈਲੀ ਖਰਾਬ ਹੋਈ ਹੈ ਤੇ ਫਤਿਹਨਗਰ ਗੁਰਦੁਆਰਾ ਸਾਹਿਬ ਕਰਕੇ ਹੋਈ ਹੈ, ਇਹਨਾਂ ਦੀ ਕਮੇਟੀ ਕਰਕੇ ਹੋਈ ਹੈ, ਇਹਨਾਂ ਨੇ ਸਿੱਖਾਂ ਦੇ ਨਾਲ ਦਗਾ ਕੀਤਾ, ਧੋਖਾ ਕੀਤਾ। ਬੰਦੀ ਸਿੰਘ ਰਿਹਾਈ ਮੋਰਚੇ ਦੇ ਉੱਤੇ ਕਮੇਟੀ ਨਾਲ ਨਹੀਂ ਖਲੋਤੀ, ਤੁਹਾਡਾ ਕੀ? ਦੇਖੋ, ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰ ਦਿਆਂ, ਸਾਡੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਸਾਡੀ ਕੌਮ ਇਸ ਵੇਲੇ ਸੁਚੇਤ ਹੈ। ਇਹ ਭੁਲੇਖਾ ਪ੍ਰਸ਼ਾਸਨ ਨੂੰ ਕੱਢ ਦੇਣਾ ਚਾਹੀਦਾ ਹੈ ਕਿ ਅਸੀਂ ਇਹ ਗੱਲ ਜਿਹੜੀ ਸੋਚਦੇ ਆ ਨਾ ਵੀ ਇਹ ਕਨਫਿਊਜ਼ਨ ਕਮੇਟੀ ਦੇ ਵਿੱਚ ਤੇ ਪੰਥ ਖਾਲਸਾ ਦੇ ਵਿੱਚ ਕਨਫਿਊਜ਼ਨ ਪੈਦਾ ਕਰਕੇ ਪ੍ਰਸ਼ਾਸਨ ਨੂੰ ਕੋਈ ਲਾਹਾ ਹੋਏਗਾ, ਨਹੀਂ ਹੋਏਗਾ। ਉਹਦਾ ਪ੍ਰਮਾਣ ਅਕਾਲ ਤਖਤ ਸਾਹਿਬ ਤੇ ਜਿਹੜੀ ਮੀਟਿੰਗ ਹੋਈ ਹੈ, ਜਿਹੜਾ ਪੰਥ ਇਕੱਠਾ ਹੋਇਆ, ਇਹਨਾਂ ਦੇ ਭੁਲੇਖੇ ਉੱਥੇ ਵੀ ਕਾਫੀ ਦੂਰ ਹੋਏ ਨੇ। ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਜ਼ਰੂਰ ਕਰਨਾ ਚਾਹਾਂਗਾ ਆਪ ਜੀ ਦੇ ਮੀਡੀਆ ਦੇ ਰਾਹੀਂ। ਪ੍ਰਸ਼ਾਸਨ ਨੂੰ ਇਹ ਸੋਚ ਲੈਣਾ ਚਾਹੀਦਾ, ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ। ਅੱਜ ਮੇਰੀ ਉਮਰ 62 ਸਾਲ ਦੀ ਏ, ਮੈਂ ਆਪਣੇ ਦੇਸ਼ ਵੱਲ ਦੇਖ ਰਿਹਾ, ਸਾਡਾ ਦੇਸ਼ ਉਸ ਪਾਸੇ ਵੱਲ ਤੁਰ ਰਿਹਾ। ਅੱਜ ਸ਼੍ਰੀਲੰਕਾ ਵੱਲ ਸਾਨੂੰ ਝਾਤੀ ਮਾਰ ਲੈਣੀ ਚਾਹੀਦੀ ਏ, ਉੱਥੇ ਵੀ ਇਹੋ ਹੀ ਹਾਲਾਤ ਪੈਦਾ ਕੀਤੇ ਗਏ ਸੀ। ਕੋਈ ਅਗਰ ਆਪਣੇ ਹੱਕ ਦੀ ਗੱਲ ਕਰ ਰਿਹਾ ਹੈ, ਕੋਈ ਆਪਣੀ ਮੰਗ ਕਰਦਾ ਹੈ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਗਰ ਅਰਦਾਸ ਕਰਨੀ ਹੈ ਗੁਰਦੁਆਰੇ, ਕਿਆ ਉਹ ਵੀ ਅਸੀਂ ਪ੍ਰਸ਼ਾਸਨ ਕੋਲੋਂ ਪਰਮਿਸ਼ਨ ਲਵਾਂਗੇ? ਇਹ ਕਨਫਿਊਜ਼ਨ ਪਾਈ ਜਾ ਰਹੀ ਹੈ ਪ੍ਰਬੰਧਕ ਕਮੇਟੀ ਦੇ ਵਿੱਚ ਤੇ ਪੰਥ ਖਾਲਸਾ ਦੇ ਵਿੱਚ, ਜਿਹੜੀ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਔਰ ਅਸੀਂ ਪ੍ਰਸ਼ਾਸਨ ਨੂੰ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦੇ ਹਾਂ, ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਮੰਗ ਰੱਖਣਾ ਚਾਹੁੰਦੇ ਹਾਂ। ਜੇ ਤੁਸੀਂ ਸਾਨੂੰ ਕੋਈ ਅਰੈਸਟ ਕਰੋ, ਜੇਲ੍ਹਾਂ 'ਚ ਭੇਜੋ, ਤੇ ਸਾਨੂੰ ਇਸ ਗੱਲ ਦਾ ਕੋਈ ਖੌਫ ਨਾ ਕੋਈ ਹੈ ਤੇ ਨਾ ਕਦੀ ਹੋਇਆ ਤੇ ਨਾ ਕਦੀ ਹੋਏਗਾ। ਅਸੀਂ ਨਾ ਜੇਲ੍ਹਾਂ ਤੋਂ ਡਰਦੇ ਹਾਂ ਔਰ ਨਾ ਸ਼ਹੀਦੀਆਂ ਤੋਂ ਡਰਦੇ ਹਾਂ। ਅਸੀਂ ਤਿਆਰ ਰਹਿੰਦੇ ਹਾਂ, ਹਰ ਵੇਲੇ ਅਰਦਾਸ ਵੀ ਕਰਾਂਗੇ, ਉਹਨਾਂ ਦੀ ਮੰਗ ਵੀ ਕਰਾਂਗੇ। ਪ੍ਰਸ਼ਾਸਨ ਨੂੰ ਅਗਰ ਕੋਈ ਮੈਨੂੰ ਤਾਂ ਹੈਰਾਨਗੀ ਹੁੰਦੀ ਹੈ, ਮੈਂ ਜੇਲ੍ਹ ਰੋਡ ਤੋਂ ਆਇਆ ਵੀ ਐਦਾਂ ਦਾ ਮਾਹੌਲ ਜਿਵੇਂ ਕਰਫਿਊ ਵਾਲਾ ਮਾਹੌਲ ਬਣਾ ਦਿੱਤਾ ਗਿਆ। ਇਹਨਾਂ ਨੂੰ ਪ੍ਰਸ਼ਾਸਨ ਨੂੰ ਨਹੀਂ ਪਤਾ ਵੀ ਅੱਜ ਗੁਰੂ ਅਮਰਦਾਸ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਔਰ ਸੰਗਤਾਂ ਨੇ ਇੱਥੇ ਅਰਦਾਸਾਂ ਕਰਨੀਆਂ ਨੇ, ਝੋਲੀਆਂ ਭਰਨੀਆਂ ਨੇ। ਤੁਸੀਂ ਇਹ ਕਿਹੜਾ ਪ੍ਰਸ਼ਾਸਨ ਹੈ, ਕਿਹੜੇ ਪਾਸੇ ਤੁਰ ਪਿਆ? ਇਹ ਸਰਕਾਰ ਕਿਹੜੇ ਪਾਸੇ ਤੁਰ ਪਈ ਹੈ? ਸਰਕਾਰ ਨੂੰ ਸੋਚਣਾ ਪਏਗਾ। ਅਗਰ ਇਹ ਹਾਲਾਤ ਬਣਾਈ ਰੱਖੇ ਤਾਂ ਮੈਂ ਕਹਿੰਦਾ ਵੀ ਦੇਸ਼ ਵਾਸਤੇ ਠੀਕ ਨਹੀਂ ਹੈ। ਤੁਹਾਨੂੰ ਕੀ ਲੱਗਦਾ ਹੈ ਇਹ ਜਿਹੜੀ ਰੋਕ ਲੱਗੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ, ਇਹਦੇ ਪਿੱਛੇ ਕਿਹਦਾ ਦਿਮਾਗ ਦਾ ਗੱਲ? ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਗੱਲ ਕਰੀਏ, ਸੈਂਟਰ ਦੀ ਮੋਦੀ ਸਰਕਾਰ ਦੀ ਗੱਲ ਕਰੀਏ? ਇਹਦੇ ਵਿੱਚ ਬਿਲਕੁਲ ਕਲੀਅਰ ਕੱਟ ਮੈਂ ਮੋਦੀ ਸਰਕਾਰ ਨਾਲੋਂ ਵੀ ਜ਼ਿਆਦਾ ਉਹ ਜਿਹੜੇ ਮੋਦੀ ਸਰਕਾਰ ਦੀ ਗੋਦੀ ਵਿੱਚ ਗਰਦਾਰ ਬੈਠ ਗਏ ਨੇ, ਇਹ ਸਾਰੀ ਸਾਜ਼ਿਸ਼ ਉਹਨਾਂ ਦੀ ਏ, ਕਲੀਅਰ ਕੱਟ ਸਾਜ਼ਿਸ਼ ਉਹਨਾਂ ਦੀ ਏ। ਉਹ ਕਿੱਥੇ ਬੈਠ ਕੇ ਆਪਣੀ ਵਿਉਂਤਾਂ ਕੱਟਦੇ ਪਏ ਨੇ, ਕਦੀ ਕਮੇਟੀ ਦੇ ਉੱਤੇ ਬਦਨਾਮੀ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਕਦੀ ਪੰਥ ਦੇ ਵਿੱਚ ਕਨਫਿਊਜ਼ਨ। ਮੈਂ ਵੀ ਕਿਸੇ ਅਫਸਰ ਨੂੰ ਬੇਨਤੀ ਕੀਤੀ ਸੀ, ਇਹ ਜਦੋਂ ਬੱਚਿਆਂ ਨੇ ਪ੍ਰੋਗਰਾਮ ਇੱਥੋਂ ਪ੍ਰੋਟੈਸਟ ਜਿਹੜਾ ਮਾਰਚ ਕੱਢਣਾ ਸੀ ਰਕਾਬਗੰਜ ਸਾਹਿਬ, ਮੈਂ ਵੀ 1-2 ਅਫਸਰਾਂ ਨਾਲ ਗੱਲ ਕੀਤੀ ਸੀ। ਉਹਨਾਂ ਨੂੰ ਕਿਹਾ ਸੀ ਭਾਈ ਤੁਹਾਨੂੰ ਇਹਦੇ 'ਚ ਕੀ ਦਿੱਕਤ ਹੈ? ਜਦੋਂ ਤੁਸੀਂ ਕੋਈ ਵੀ ਆਪਣਾ ਕੋਈ ਪ੍ਰੋਟੈਸਟ ਕਰਦਾ ਤਾਂ ਉਹਨੂੰ ਰਾਹ ਦਿੰਦੇ ਹੋ, ਇਹਨਾਂ ਨੂੰ ਰਾਹ ਕਿਉਂ ਨਹੀਂ ਦੇ ਰਹੇ? ਇਹ ਕੋਈ ਦੇਸ਼ ਦੀਆਂ ਕੁਰਬਾਨੀਆਂ ਕਰਨ ਵਾਸਤੇ 93% ਸ਼ਹੀਦੀਆਂ ਅਸੀਂ ਪਾ ਰਹੇ ਹਾਂ, ਸਾਡੇ ਪੁਰਖੇ ਪਾ ਰਹੇ ਨੇ, ਤੇ ਸਾਡੇ ਨਾਲ ਹੀ ਧੱਕਾ ਕਿਉਂ ਕੀਤਾ ਜਾਂਦਾ? ਇਹ ਮੈਂ ਤਾਂ ਮੋਦੀ ਸਰਕਾਰ ਨੂੰ ਬੇਨਤੀ ਕਰਾਂਗਾ, ਹੋਮ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਾਂਗਾ, ਜਿਹੜੇ ਤੁਹਾਡੀ ਗੋਦ ਵਿੱਚ ਇਸ ਵੇਲੇ ਬੈਠੇ ਆ ਨਾ, ਇਹ ਤੇ ਜਿੱਥੇ ਹਰੇ ਘਾਹ ਤੇ ਬਹਿ ਜਾਣ ਹਰਾ ਘਾਹ ਵੀ ਸੜ ਜਾਂਦਾ। ਤੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਤੁਸੀਂ ਇਹ ਜਿਹੜਾ ਕੋਈ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ। ਅੱਜ ਗੁਰੂ ਅਮਰਦਾਸ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਤੇ ਅਸੀਂ ਇਹ ਕਿਹੜੇ ਸਾਡੇ ਵਾਸਤੇ ਇਦਾਂ ਕਰਫਿਊ ਲਾਤਾ ਗਿਆ? ਕੀ ਗੱਲ ਹੋ ਗਈ? ਇਹ ਕਿਹਦੇ ਇਸ਼ਾਰੇ ਤੇ ਕਰਫਿਊ ਲਾਇਆ ਗਿਆ? ਇਹ ਕਰਫਿਊ ਵਾਲੇ ਹਾਲਾਤ ਕਿਉਂ ਬਣਾਏ ਗਏ ਨੇ? ਲੋਕੀ ਸੰਗਤ ਡਰ ਕੇ ਗੁਰਦੁਆਰੇ ਵੀ ਨਹੀਂ ਜਾਵੇ। ਮੈਂ ਬੜਾ ਮਨ ਦੁਖਿਆ ਮੇਰਾ।
ਬਿਲਕੁਲ ਅਜਮੇਰ ਸਿੰਘ ਕੁਝ ਕਹਿਣਾ ਚਾਹੁੰਦੇ ਨੇ, ਅਜਮੇਰ ਸਿੰਘ ਕੀ ਕਹੋਗੇ? ਮੈਂ ਸਿਰਫ ਦੋਨਾਂ ਪੱਖਾਂ ਦੀ ਗੱਲ ਦੇਖ ਕੇ ਕਹਿ ਰਿਹਾ, ਮੈਂ ਰਿੰਡਾ ਵੀਰ ਜੀ ਦੀ ਗੱਲ ਦੇ ਉੱਤੇ ਸਹਿਮਤ ਤਾਂ ਨਹੀਂ ਹਾਂ, ਕਿਉਂਕਿ ਜਿਸ ਵੇਲੇ ਦਿੱਲੀ ਪੁਲਿਸ ਨੇ ਇਹਨਾਂ ਨੂੰ ਲੈਟਰ ਦਿੱਤਾ ਉਸ ਵੇਲੇ ਇਹਨਾਂ ਕੋਲੇ ਜਾਣਕਾਰੀ ਸੀਗੀ ਕਿ ਰੈਲੀ ਕੱਢੀ ਜਾਣੀ ਹੈ। ਇਸ ਕਰਕੇ ਇਸ ਤੋਂ ਬਚ ਨਹੀਂ ਸਕਦੇ ਇਸ ਇਲਜ਼ਾਮ ਤੋਂ। ਜਾਣ ਬੁੱਝ ਕੇ ਇਹਨਾਂ ਨੇ ਦਿੱਲੀ ਪੁਲਿਸ ਨੂੰ ਕਹਿਤਾ ਕਿ ਸਾਡੇ ਕੋਲੇ ਇਨਫੋਰਮੇਸ਼ਨ ਨਹੀਂ ਹੈ, ਜਦ ਕਿ ਇਹਨਾਂ ਕੋਲੇ ਜਾਣਕਾਰੀ ਸੀਗੀ। ਇਹ ਇਸ ਕਰਕੇ ਕਹਿ ਰਿਹਾ ਕਿਉਂਕਿ ਪੰਥਕ ਮਸਲੇ ਅੱਗੇ ਵੀ ਖੜੇ ਹੋਣਗੇ, ਅੱਜ ਵੀ ਖੜੇ ਨੇ, ਅੱਗੇ ਵੀ ਖੜੇ ਹੋਣਗੇ। ਗੁਰਦੁਆਰੇ ਅਗਰ ਸਿੱਖਾਂ ਲਈ ਗੁਰੂ ਘਰ ਹੈਗੇ ਨੇ, ਧਰਮਸ਼ਾਲਾ ਹੈਗੀ ਆ, ਇੱਥੇ ਭੁੱਖੇ ਲਈ ਰੋਟੀ ਦਾ ਘਰ ਹੈ, ਗਰੀਬ ਮਰੀਜ਼ ਦੇ ਲਈ ਇਲਾਜ ਦੀ ਉਮੀਦ ਰੱਖਦਾ, ਤੇ ਜਿਹਨੇ ਰਾਤ ਕੱਢਣੀ ਉਹਦੇ ਲਈ ਰਹਿਣ ਬਸੇਰੇ ਇੰਤਜ਼ਾਮ ਰੱਖਦਾ, ਹਰ ਇੱਕ ਦੀ ਕੋਈ ਨਾ ਕੋਈ ਆਸ ਹੁੰਦੀ ਆ। ਔਰ ਗੁਰਦੁਆਰਾ ਜਿਹੜਾ ਪੰਥਕ ਘਰ ਹੈਗਾ, ਇਹਦੇ ਵਿੱਚ ਕਮੇਟੀਆਂ ਨੂੰ ਸਿੱਖ ਪੰਥ ਦੇ ਭਲੇ ਦੇ ਲਈ ਖਾਤਰ ਆਪਣੇ ਕੰਮ ਕਰਨੇ ਚਾਹੀਦੇ ਆ, ਨਾ ਕਿ ਸਿਰਫ ਆਪਣੇ ਸਵਾਰਥਾਂ ਦੇ ਲਈ। ਇਹ ਮੈਂ ਕਹਿਣਾ ਚਾਹੂੰਗਾ, ਮੂੰਹ ਦੇ ਉੱਤੇ ਕਹਿਣਾ, ਬਿਨਾਂ ਸੰਗ ਦੇ ਕਹਿਣਾ ਕਿ ਇਹਦੇ ਵਿੱਚ ਇਹਨਾਂ ਨੇ ਰਿੰਟਾ ਸਾਹਿਬ ਨੇ ਗਲਤੀ ਕੀਤੀ ਹੈ। ਔਰ ਫਿਰ ਵੀ ਚਲੋ ਜੋ ਵੀ ਹੈ ਹੁਣ ਇੱਥੇ ਹਾਜ਼ਰ ਹੈਗੇ ਨੇ, ਜੋ ਵੀ ਕਹਿਣ ਨਾ ਕਹਿਣ ਆਪਣੀ ਸਵਾਈ ਵੀ ਇਹਨਾਂ ਦੀ ਗੱਲ ਹੈ। ਪਰ ਜਿਹੜੇ ਸਵਾਲ ਇਸ ਗੱਲ ਦਾ ਹੈਗਾ ਕਿ ਸਾਰੀ ਜਾਣਕਾਰੀ ਹੁੰਦੇ, ਭਾਵੇਂ ਇੱਕ ਬੰਦਾ, ਜਿਹਦਾ ਭਾਈ ਸਾਹਿਬ ਨੇ ਉਹਨੇ ਗੱਲ ਕੀਤੀ ਸੀ ਕਿ ਚਾਹੇ 5 ਬੰਦੇ ਤੁਰਦੇ, ਮੈਂ ਵੀ ਤਾਂ ਇਕੱਲਾ ਤੁਰਿਆ ਸੀ, ਮੈਨੂੰ ਕੀ ਪਤਾ ਸੀ ਕਿ ਇਹਨੇ ਸਿੱਖ ਆਉਣਗੇ। ਜਿਸ ਵੇਲੇ ਮੈਂ ਕਿਹਾ ਸੀ ਕਿ ਕੋਈ ਨਹੀਂ ਤੁਰਦਾ, ਅਸੀਂ ਤੁਰਾਂਗੇ, ਕਿਉਂਕਿ ਠੀਕ ਹੈ ਰੋਕਣਾ, ਦਿੱਲੀ ਪੁਲਿਸ ਨੇ ਰੋਕ ਲਏ, ਅਰੈਸਟ ਕਰਨਾ ਕਰ ਲਏ। ਪਰ ਮੈਂ ਤੁਹਾਨੂੰ ਕਿਹਾ ਕਿ ਮੋਟੀਵੇਸ਼ਨ ਇੱਕ ਚੀਜ਼ ਹੁੰਦੀ ਹੈ, ਮੋਟੀਵੇਟ ਕਰਨ ਦੇ ਲਈ ਤੁਹਾਨੂੰ ਅੱਗੇ ਆਉਣਾ ਪਏਗਾ। ਔਰ ਸਿੱਖ ਇਹਦਾ ਹੈ ਨਹੀਂ ਕਿ ਲੀਡਰਲੈਸ, ਉਹ ਵੱਡੇ ਲੀਡਰ ਪੋਲੀਟੀਕਲ ਲੀਡਰ ਨਹੀਂ ਹੈਗੇ ਨਾ, ਸਿੱਖ ਆਪਣੇ ਆਪ ਵਿੱਚ ਇੱਕ ਲੀਡਰ ਹੈਗਾ। ਬਿਲਕੁਲ ਸਿੱਖ ਆਪਣੇ ਆਪ ਵਿੱਚ ਇੱਕ ਲੀਡਰ ਹੈ, ਲੇਕਿਨ ਬਦਕਿਸਮਤੀ ਕਹਿ ਲਈਏ ਸਾਡੀ ਕੌਮ ਦੀ ਕਿ ਜਦੋਂ ਅਸੀਂ ਟਾਕ ਟੇਬਲ ਉੱਤੇ ਬੈਠਦੇ ਹਾਂ, ਸਰਕਾਰਾਂ ਦੇ ਨਾਲ ਆਪਣੇ ਹੱਕਾਂ ਦੀ ਗੱਲ ਹੁੰਦੀ ਹੈ ਤੇ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਮਾਰ ਖਾ ਜਾਂਦੀ ਹੈ। ਹੋਰ ਚਿਹਰੇ ਜੁੜ ਰਹੇ ਨੇ, ਬੀਬੀ ਰਣਜੀਤ ਕੌਰ ਵੀ ਆ ਗਏ ਨੇ, ਅਸੀਂ ਇਹਨਾਂ ਨਾਲ ਵੀ ਗੱਲ ਕਰਨਾ। ਇਕਬਾਲ ਸਿੰਘ ਜੀ ਕੀ ਕਹੋਗੇ? ਇਲਜ਼ਾਮ ਫਿਰ ਮੈਂ ਕਹਾਂ ਰਿੰਟਾ ਜੀ ਤੇ ਲੱਗ ਰਹੇ ਨੇ, ਕਮੇਟੀ ਦੇ ਉੱਤੇ ਲੱਗ ਰਹੇ ਨੇ, ਔਨ ਕੈਮਰਾ ਕਹਿ ਰਹੇ ਨੇ ਜੀ ਅਸੀਂ ਤੁਹਾਡੇ ਨਾਲ ਆ, ਕੀ ਔਨ ਪੇਪਰ ਨਾਲ ਨੇ? ਦੇਖੋ, ਮੈਂ ਜਿੱਥੇ ਤੱਕ ਤੁਹਾਨੂੰ ਦੱਸਿਆ ਪਹਿਲਾਂ ਵੀ ਕਿਹਾ ਕਿ ਰਿੰਟਾ ਵੀਰ ਜੀ ਇੱਕ ਪੰਥ ਦਰਦੀ ਸ਼ਖਸੀਅਤ ਹੈ ਔਰ ਹਰ ਟਾਈਮ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਰਹਿੰਦੇ ਨੇ। ਅੱਜ ਪਤਾ ਨਹੀਂ ਕਿ ਰਿੰਟਾ ਵੀਰ ਦੀ ਮਜਬੂਰੀ ਸੀ ਕਿ ਜਿਹੜੀ ਬਾਜੀ ਇਹ ਕਮੇਟੀ ਨਾਲ ਡਿਸੀਜਨ ਹੈ, ਮੇਰਾ ਡਿਸੀਜਨ ਥੋੜਾ ਕੋਈ, ਮੇਰਾ ਕੋਈ ਡਿਸੀਜਨ ਨਹੀਂ ਰਿੰਟਾ ਜੀ ਕਮੇਟੀ ਵੱਲੋਂ ਤਾਂ ਤੁਸੀਂ ਮਨਾਣਾ ਨਾ, ਇਹ ਕਮੇਟੀ ਮਨਾਣਾ ਤਾਂ ਆਈ ਨਹੀਂ, ਕਮੇਟੀ ਮਨਾਣਾ ਸੇ ਨਹੀਂ ਆਏ, ਘਰੋਂ ਫੋਨ ਤੇ ਗੱਲਾਂ ਕਰਦੇ ਨੇ ਸਾਰੇ। ਦਲਜੀਤ ਸਿੰਘ ਨੇ ਫੋਨ ਕੀਤਾ, ਸਾਰਿਆਂ ਨੇ ਫੋਨ ਕੀਤਾ, ਕੋਈ ਕਮੇਟੀ ਦੇਖੋ ਗੁਰਦੁਆਰੇ ਆਪਣੇ ਗੁਰਦੁਆਰੇ ਕਮੇਟੀ ਹੈਗੀ, ਇਹਨੂੰ ਮਿਲਣ ਆਉਂਦੇ ਨਾ ਕਹਿਣ ਕਿਉਂ ਜਿੱਦੇ ਮਾਰਨ ਜੀ ਤੁਸੀਂ ਮਿਲਣ ਆਏ ਹੋ, ਤੁਸੀਂ ਕਹਿਣ ਆਏ ਹੋ ਕੋਈ ਇਹਨਾਂ ਨੂੰ, ਕੋਈ ਵੀ ਬੰਦਾ ਬੰਦੇ ਇੱਥੇ ਜਿਹੜੇ ਨਹੀਂ ਪਹੁੰਚੇ ਕਿਉਂ ਨਹੀਂ ਪਹੁੰਚੇ? ਇਹ ਗੱਲ ਦੱਸੋ ਮੈਨੂੰ, ਕਿੱਥੇ ਬੈਠੇ ਨੇ? ਨਹੀਂ, ਜਿਨ੍ਹਾਂ ਨੇ ਮੋਟਰਸਾਈਕਲ ਦੇ ਰੈਲੀ ਕੱਢਣੀ ਸੀ ਜਿਨ੍ਹਾਂ ਨੇ, ਫਿਰ ਕਿਉਂ ਨਹੀਂ ਕੱਢੀ ਹੈਗੀ? ਪੁਲਿਸ ਦੇ ਡਰ ਤੋਂ ਨਹੀਂ ਕੱਢੀ ਹੈਗੀ? ਮੋਰਚਾ ਕੱਢ ਰਹੇ ਆ, ਰੈਲੀ ਕੌਣ ਕਰ ਰਿਹਾ? ਨਹੀਂ ਕੱਢ ਰਹੇ, ਕੱਢ ਰਹੇ ਰੈਲੀ ਬਿਲਕੁਲ ਨਿਕਲੇਗੀ, ਰੈਲੀ ਵੀ ਨਿਕਲੇਗੀ। ਲੀਡਰ ਸਾਰੇ ਆਉਂਦੇ ਹੈਗੇ ਨੇ, ਸਾਰੇ ਆ ਰਹੇ ਨੇ, ਸਭ ਚੋਰ ਹੈਗੇ ਨੇ, ਰੈਲੀ ਵੀ ਨਿਕਲੇਗੀ। ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਵਾਂ, ਅੱਜ ਤੁਹਾਡੇ ਚੈਨਲ ਦੇ ਰਾਹੀਂ ਮੈਂ ਜਸਵਿੰਦਰ ਵੀਰ ਜੀ ਇੱਕ ਬਹੁਤ ਵੱਡੀ ਗੱਲ ਕਹਿਣ ਲੱਗਾ ਕਿ ਰੈਲੀ ਵੀ ਨਿਕਲੇਗੀ। ਜਿਸ ਦਿਨ ਗੁਰੂ ਸਾਹਿਬ ਨੇ ਕਿਰਪਾ ਕੀਤੀ, ਇਹ ਬੰਦੀ ਜਿਹੜੇ ਸਿੰਘ ਨੇ ਨਾ, ਇਹ ਪੰਥ ਦੇ ਬੰਦੀ ਸਿੰਘ ਨੇ, ਔਰ ਕਿਸੇ ਵੀ ਲੀਡਰ ਨੂੰ ਜਾਂ ਕਿਸੇ ਵੀ ਕਮੇਟੀ ਨੂੰ ਕੋਈ ਕ੍ਰੈਡਿਟ ਨਹੀਂ ਲੈਣ ਦਿਆਂਗੇ। ਔਰ ਸਭ ਤੋਂ ਪਹਿਲਾਂ ਇਹ ਤੁਹਾਨੂੰ ਕਹਿ ਦੇਵਾਂ, ਬੰਦੀ ਸਿੰਘਾਂ ਦੇ ਮੋਰਚੇ ਦੇ ਸਿੱਖ ਸਿਆਸੀ ਰਾਏ ਮੋਰਚੇ ਦਾ ਇੱਕ ਮੈਂਬਰ ਹੋਣ ਦੇ ਨਾਤੇ ਮੈਂ ਕਹਿ ਰਿਹਾ, ਮੇਰਾ ਨਿੱਜੀ ਵੀ ਹੈ ਔਰ ਸਿੱਖ ਸਿਆਸੀ ਰਾਏ ਮੋਰਚੇ ਦਾ ਮੈਂਬਰ ਹੋਣ ਦੇ ਨਾਤੇ ਵੀ ਅੱਜ ਮੈਂ ਇੱਕ ਤੁਹਾਨੂੰ ਇਹ ਗੱਲ ਹੋ ਕਹਿ ਰਿਹਾ, ਜਿਸ ਦਿਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਰਿਹਾ ਹੋਣਗੇ, ਰਿਹਾ ਕਿੱਥੋਂ ਹੋਣਾ? ਤਿਹਾੜ ਜੇਲ੍ਹ ਤੋਂ। ਸਭ ਤੋਂ ਪਹਿਲਾਂ ਮੱਥਾ ਟੇਕਣ ਵਾਸਤੇ ਛੋਟੇ ਸਾਹਿਬਜ਼ਾਦੇ ਗੁਰਦੁਆਰੇ ਆਣਗੇ ਔਰ ਉਸ ਦਿਨ ਦੇਖਾਂਗੇ ਕਿਹੜੀ ਕਮੇਟੀ ਮੱਥਾ ਟੇਕਣ ਤੋਂ ਮਨਾ ਕਰਦੀ ਹੈ ਜਾਂ ਅਰਦਾਸ ਕਰਨ ਤੋਂ। ਤੁਹਾਡਾ ਇਕਬਾਲ ਸਿੰਘ ਜੀ ਤੁਹਾਡਾ ਕਹਿਣਾ ਠੀਕ ਹੈ, ਭਾਈ ਸਾਹਿਬ ਦੀ ਇੱਕ ਨਾਰਾਜ਼ਗੀ ਹੈਗੀ, ਕੀ ਕਹਿਣਾ ਵੀਰ ਜੀ ਤੁਹਾਡਾ? ਵੀਰ ਜੀ ਮੇਰਾ ਕਹਿਣਾ ਇਹੀ ਹੋਏਗੀ ਕਿ ਅੱਜ ਸਾਰੇ ਇਕੱਠੇ ਨਹੀਂ ਹੈਗੇ। ਪਹਿਲੀ ਗੱਲ ਤਾਂ ਸਭ ਨੂੰ ਇਕੱਠੇ ਹੋਣ ਦੀ ਲੋੜ ਹੈਗੀ ਹੈ। ਇੱਕ ਦਾ ਮੂੰਹ ਉੱਧਰ ਹੁੰਦਾ ਤੇ ਇੱਕ ਦਾ ਮੂੰਹ ਉੱਧਰ ਹੁੰਦਾ, ਇੱਕ ਤਾਂ ਕੋਈ ਬੀਜੇਪੀ ਨੂੰ ਸਪੋਰਟ ਕਰਦਾ ਪਿਆ ਤੇ ਕੋਈ ਕਾਂਗਰਸ ਨੂੰ ਕਰਦਾ, ਕੋਈ ਆਪ ਨੂੰ ਕਰਦਾ। ਜਿੱਥੇ ਉਹਨੂੰ ਫਾਇਦਾ ਹੁੰਦਾ ਉਹਦੀ ਗੋਦੀ ਜਾ ਕੇ ਬਹਿ ਜਾਂਦਾ। ਮੀਡੀਆ ਵੈਸੇ ਤੁਹਾਡਾ ਕੋਈ ਨਹੀਂ, ਸਰਕਾਰ ਤੁਹਾਡੀ ਵੈਸੇ ਕੋਈ ਨਹੀਂ, ਕੋਈ ਬੰਦਾ ਤੁਹਾਡੀ ਹੈਲਪ ਕਰਨ ਵਾਲਾ ਹੈ? ਤੁਸੀਂ ਹਰ ਇੱਕ ਦੀ ਬਾਹ ਫੜਦੇ ਹੋ। ਸਿੱਖ ਹਰ ਇੱਕ ਦੀ ਬਾਹ ਫੜਦਾ, ਮੁਸ਼ਕਿਲ ਵੇਲੇ ਵਕਤ ਲੰਗਰ ਲਗਾ ਕੇ ਬਹਿ ਜਾਂਦਾ। ਅੱਜ ਸਿੱਖ ਦੀ ਬਾਹ ਕੌਣ ਫੜਦਾ? ਕੋਈ ਫੜਦਾ? ਦੱਸੋ। ਕਸੂਰਵਾਰ ਮੰਨਦੇ ਹੋ ਕਿ ਸਾਡੀ ਵਿਕਾਊ ਲੀਡਰਸ਼ਿਪ, ਮੈਂ ਵਿਕਾਊ ਲਫ਼ਜ਼ ਵਰਤ ਰਿਹਾ, ਬਿਲਕੁਲ ਟੋਟਲੀ ਵਿਕਾਊ ਹੈ। ਉਹ ਦਿੱਲੀ ਦੀ ਹੋਵੇ ਚਾਹੇ ਸ਼੍ਰੋਮਣੀ ਕਮੇਟੀ ਹੋਵੇ। ਜਥੇਦਾਰ ਕੀ ਕਰਦੇ ਪਏ ਨੇ? ਅਕਾਲ ਤਖਤ ਸਾਹਿਬ ਦੇ ਕੀ ਕਰ ਰਹੇ ਨੇ? ਕੀ ਬਿਆਨ ਦੇ ਰਹੇ ਨੇ? ਰੋਜ਼ਾਨਾ ਉਹਨਾਂ ਦਾ ਉਲਟਾ ਸਿੱਧਾ ਬਿਆਨ ਆਉਂਦਾ। ਤੁਸੀਂ ਕੋਈ ਕੌਮ ਦੇ ਫੇਵਰ ਹੀ ਦੇ ਰਹੇ ਹੋ ਬਿਆਨ। ਮੋਰਚੇ ਦੇ ਬੰਦੀ ਸਿੰਘਾਂ ਦੇ ਮਾਮਲੇ 'ਚ ਜਥੇਦਾਰ ਸਾਹਿਬ ਨੇ ਕਿਹਾ ਔਰ ਪੰਥ ਇਕੱਠਾ ਕੀਤਾ ਹੈ। ਅਕਾਲ ਤਖਤ ਉਹਦੇ ਆਪਣਾ ਤੇਜਾ ਸਿੰਘ ਸਮੁੰਦਰੀ ਹਾਲ 'ਚ ਮੀਟਿੰਗ ਵੀ ਹੋਈ ਹੈ, ਸਾਰੀਆਂ ਧਿਰਾਂ ਇਕੱਠੀਆਂ ਹੋਈਆਂ ਨੇ। ਅਸੀਂ ਇਹ ਜਥੇਦਾਰ ਸਾਹਿਬ ਦੇ ਉੱਤੇ ਇਹ ਇਲਜ਼ਾਮ ਨਹੀਂ ਲਗਾ ਸਕਦੇ ਕਿ ਬੰਦੀ ਸਿੰਘਾਂ ਦੇ ਮਾਮਲੇ 'ਚ ਉਹ ਇਹ ਭੈਣ ਜੀ ਮੇਰੀ ਉੱਥੇ ਸੀਗੀ।
ਪਿੱਛੇ ਜੋ ਦੇਖੋ ਨਾਰਾਜ਼ਗੀ ਸੰਗਤ ਦੀ ਦਿਖ ਰਹੀ ਹੈਗੀ ਹੈ ਕਿ ਮਾਫ ਕਰਨਾ ਜਿਹੜੀ ਵੱਡੀ ਜਿਹਨੂੰ ਆਪਾਂ ਕ੍ਰੀਮੀ ਲੇਅਰ ਕਹਿ ਦਿੰਦੇ ਆ ਵੱਡੇ ਚਿਹਰੇ ਅੱਜ ਨਦਾਰਤ ਹੈਗੇ ਨੇ। ਬੀਬੀ ਰਣਜੀਤ ਕੌਰ ਜੁੜ ਚੁੱਕੇ ਨੇ। ਭੈਣ ਜੀ ਨੂੰ ਮੈਂ ਬੇਨਤੀ ਕਰਾਂਗਾ ਤੁਸੀਂ ਇੱਥੇ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੁਸੀਂ ਇੱਥੇ ਪਹੁੰਚੇ ਹੋ, ਮੈਂ ਸਿੱਧਾ ਸਵਾਲ ਤੁਹਾਡੇ ਸਾਹਮਣੇ। ਸੰਗਤ ਦੀ ਨਾਰਾਜ਼ਗੀ ਹੈ ਕਿ ਸਾਡੀ ਲੀਡਰਸ਼ਿਪ ਵਿਕਾਊ ਹੈ, ਲੀਡਰ ਨਾਲ ਖੜੇ ਨਹੀਂ ਹੁੰਦੇ। ਤੁਸੀਂ ਠੀਕ ਹੈ, ਮੁਬਾਰਕ ਹੈ, ਤੁਸੀਂ ਆਪਣਾ ਫਰਜ਼ ਸਮਝ ਕੇ ਆਏ ਹੋ, ਲੇਕਿਨ ਪਰਮਿਸ਼ਨ ਲੈਣ ਵੇਲੇ ਔਰ ਸਾਰੇ ਕੰਮ ਵੇਲੇ ਤੁਸੀਂ ਵੀ ਕਿੱਥੇ ਹੈਗੇ ਸੀ? ਦੇਖੋ ਜਦੋਂ ਮੇਰੇ ਕੋਲ ਸਰਦਾਰ ਦਲਜੀਤ ਸਿੰਘ ਜੀ ਆਏ ਸੀ ਤੇ ਸਾਨੂੰ ਇਹਨਾਂ ਨੇ ਇਹ ਕਿਹਾ ਸੀ ਕਿ ਵੀ ਅਸੀਂ ਪਰਮਿਸ਼ਨਾਂ ਲੈ ਚੁੱਕੇ ਹੋਏ ਆ ਔਰ ਤੁਸੀਂ ਆਣਾ ਹੈ, ਤੇ ਅਸੀਂ ਤੇ 5-6 ਗੱਡੀਆਂ ਵੀ ਤਿਆਰ ਕੀਤੀਆਂ ਹੋਈਆਂ ਸੀ ਆਉਣ ਵਾਸਤੇ। ਲੇਡੀ ਸਾਰੀਆਂ ਤਿਆਰ ਸੀ, ਸਾਡੀਆਂ ਬੀਬੀਆਂ ਆਉਣ ਵਾਸਤੇ ਨਾਲ। ਲੇਕਿਨ ਫਿਰ ਮੈਸੇਜ ਆਇਆ ਕਿ ਵੀ ਇੰਨਾ ਪ੍ਰੈਸ਼ਰ ਪਾਇਆ ਹੈ ਪੁਲਿਸ ਨੇ ਕਿ ਉਹਨਾਂ ਦੀ ਜਿਹੜੀ ਪਰਮਿਸ਼ਨ ਹੈ ਉਹ ਕੈਂਸਲ ਕਰ ਦਿੱਤੀ ਹੈ। ਮੈਂ ਰੋਕਾਂਗਾ ਭੈਣ ਜੀ, ਪ੍ਰੈਸ਼ਰ ਵੀ ਸੀ ਕਰਕੇ ਪਾਇਆ ਨਾ, ਕਿਉਂਕਿ ਉਹਨਾਂ ਨੂੰ ਦਿਖ ਰਿਹਾ ਹੈਗਾ ਕਿ ਜਿਹੜੇ ਵੱਡੇ ਚਿਹਰੇ ਨੇ ਉਹ ਤਾਂ ਕੋਈ ਨਾਲ ਹੀ ਨਹੀਂ ਖਲੋਤਾ। ਕੁਝ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਦੀ ਕੁਝ ਟੀਮ ਹੈ ਉਹ ਜ਼ਰੂਰ ਆਪਣਾ ਕੰਮ ਕਰ ਰਹੀ ਹੈਗੀ ਹੈ, ਮਗਰ ਜਿਹੜੀ ਵੱਡੀ ਲੀਡਰਸ਼ਿਪ ਹੈ, ਮੈਂ ਨਾਮ ਲੈ ਕੇ ਕਹਿੰਦਾ ਹਰਮੀਤ ਸਿੰਘ ਕਾਲਕਾ, ਮਨਜਿੰਦਰ ਸਿੰਘ ਸਿਰਸਾ, ਸੁਖਬੀਰ ਬਾਦਲ, ਜਿਨ੍ਹਾਂ ਨੇ ਬੜਾ ਵੱਡਾ ਦਾਵਾ ਕੀਤਾ। ਇੱਕ ਸੈਕਿੰਡ ਜਿਨ੍ਹਾਂ ਨੇ ਦਾਵਾ ਕੀਤਾ ਸੀ ਕਿ ਉੱਥੇ ਜੀ ਆਪਾਂ ਰਿਹਾਈ ਮੋਰਚੇ ਦੇ ਨਾਲ ਵੀ ਹੈਗੇ ਆ, ਬੰਦੀ ਸਿੰਘਾਂ ਦੇ ਹਰ ਮਸਲੇ ਦੇ ਨਾਲ ਖਲੋਤੇ ਹੈਗੇ ਆ। ਇਹ ਸਾਰੇ ਵੱਡੇ ਲੀਡਰਸ਼ਿਪ ਅੱਜ ਨਦਾਰਤ ਨੇ, ਹਲੇ ਤੱਕ ਇੱਥੇ ਕੋਈ ਨਹੀਂ ਆਇਆ। ਲੇਕਿਨ 15 ਤਰੀਕ ਦੀ ਉੱਥੇ ਕੋਈ ਗੱਲ ਨਹੀਂ ਹੋਈ ਸੀ। ਮੇਰੇ ਖਿਆਲ ਹੈ ਕਿ ਇਹਨਾਂ ਨੇ ਸ਼ਾਇਦ ਇਨਵੀਟੇਸ਼ਨ ਨਹੀਂ ਦਿੱਤਾ 15 ਤਰੀਕ ਦਾ, ਕਿਉਂਕਿ ਇਹ ਮੈਂ ਹੀ ਬੋਲਿਆ ਸੀ ਇਕੱਲੀ ਨੇ ਉੱਥੇ। ਔਰ ਉਹਦੇ ਵਿੱਚ ਇਹ ਗੱਲ ਜ਼ਰੂਰ ਹੋਈ ਸੀ ਕਿ ਸਾਰੇ ਜਦੋਂ ਵੀ ਇਹ ਕੋਈ ਵੀ ਪੰਥਕ ਮੁੱਦਾ ਹੋਏਗਾ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਹੈ। ਤੁਹਾਨੂੰ ਪਤਾ ਸਾਰੇ ਧਿਰਾਂ ਆਈਆਂ ਸੀ ਉਹਦੇ ਵਿੱਚ, ਤੇ ਉੱਥੋਂ ਇਹ ਹੀ ਮਤਲਬ ਮਤਾ ਵੀ ਪਾਸ ਕੀਤਾ ਗਿਆ ਕਿ ਆਪਾਂ ਇਹਦੇ ਤੇ 3 ਮਤੇ ਉਹਨਾਂ ਨੇ ਪਾਸ ਕੀਤੇ ਸੀ, ਉੱਤੇ ਕੰਮ ਕਰਨਾ ਹੈ। ਔਰ ਇਹ ਜਿਹੜੇ ਹੁਣ ਆਰਗੇਨਾਈਜ਼ਰ ਨੇ, ਕਿਉਂਕਿ ਇਹਨਾਂ ਨੇ ਸਾਨੂੰ ਪਹਿਲੇ ਰੱਦ ਦਾ ਪਾਤਾ ਸੀ ਕਿ ਇਹ ਰੈਲੀ ਰੱਦ ਹੋ ਗਈ, ਲੇਕਿਨ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਰੱਦ ਨਹੀਂ ਹੋਣੀ ਚਾਹੀਦੀ, ਆਪਾਂ ਨੂੰ ਘੱਟ ਤੋਂ ਘੱਟ ਅਰਦਾਸ ਤੇ ਕਰਨੀ ਚਾਹੀਦੀ ਹੈ। ਫਿਰ ਇਹਨਾਂ ਨੇ ਕਿਹਾ ਅਸੀਂ ਅਰਦਾਸ ਕਰਾਂਗੇ। ਬਾਕੀ ਇਹਨਾਂ ਨੇ ਇਨਵੀਟੇਸ਼ਨ ਕਾਲਕਾ ਜੀ ਨੂੰ ਦਿੱਤਾ ਹੈ ਜਾਂ ਨਹੀਂ ਦਿੱਤਾ ਮੈਨੂੰ ਨਹੀਂ ਪਤਾ, ਪਰ ਸਾਰਿਆਂ ਨੂੰ ਦਿੱਤਾ। ਇੱਕ ਗੱਲ ਇਹਨਾਂ ਨੇ ਮੈਨੂੰ ਕਹੀ ਸੀ, ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਸ਼ਾਇਦ ਦਲਜੀਤ ਸਿੰਘ ਜੀ ਨੇ ਕੱਲ ਮੀਡੀਆ 'ਚ ਨਹੀਂ ਦੱਸੀ। ਉਹ ਇਹਨਾਂ ਨੂੰ ਹਰਮੀਤ ਸਿੰਘ ਕਾਲਕਾ ਜੀ ਨੇ ਕਿਹਾ ਸੀ ਕਿ 13 ਤਰੀਕ ਨੂੰ ਤੁਹਾਨੂੰ ਕੈਂਸਲ ਦੀ ਚਿੱਠੀ ਆ ਜਾਏਗੀ। ਇਹਨਾਂ ਨੂੰ ਕਲੀਅਰ ਕਰਨੀ ਚਾਹੀਦੀ ਨਾ ਗੱਲ, ਕਿਉਂਕਿ ਉਹਨਾਂ ਨੇ ਇਹ ਮੈਨੂੰ ਦੱਸਿਆ ਦਲਜੀਤ ਸਿੰਘ ਜੀ ਨੇ ਕਿ ਉਹਨਾਂ ਨੂੰ ਕਿਵੇਂ ਪਤਾ ਕਿ ਕੈਂਸਲ ਦੀ ਚਿੱਠੀ ਆ ਜਾਏਗੀ। ਤੇ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਇਹਦੇ 'ਚ ਇਹ ਨਹੀਂ ਸੋਚਣਾ ਚਾਹੀਦਾ ਅੱਜ ਕਿ ਮੈਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ, ਔਰ ਇੱਥੇ ਸਭ ਨੂੰ ਆਉਣਾ ਚਾਹੀਦਾ ਹੈ। ਹਰਮੀਤ ਸਿੰਘ ਕਾਲਕਾ ਜੀ ਨੂੰ ਵੀ ਆਉਣਾ ਚਾਹੀਦਾ ਹੈ, ਮਨਜਿੰਦਰ ਸਿੰਘ ਸਿਰਸਾ ਜੀ ਨੂੰ ਅਗਰ ਇਹਨਾਂ ਨੇ ਇਨਵਾਈਟ ਕੀਤਾ ਤਾਂ ਉਹਨਾਂ ਨੂੰ ਵੀ ਆਉਣਾ ਚਾਹੀਦਾ ਹੈ। ਸਭ ਨੂੰ ਆਉਣਾ ਚਾਹੀਦਾ ਤਾਂ ਕਿ ਆ ਕੇ ਇੱਥੇ ਦਿਖਾ ਸਕੋ ਵੀ ਆਪਾਂ ਸਾਰੇ ਸਿੱਖ ਇਕੱਠੇ ਆ। ਇਹਦਾ ਮਤਲਬ ਤਾਂ ਹੋਗਾ ਨਾ ਕਿ ਲੀਡਰਾਂ ਦੀ ਸੁਣੀ ਜਾਏਗੀ, ਆਮ ਸਿੱਖ ਦੀ ਸੁਣੀ ਨਹੀਂ ਜਾਏਗੀ। ਆਮ ਸਿੰਘ ਤਾਂ ਖਲੋਤਾ, ਮਾਫ ਕਰਨਾ, ਡਾਂਗਾ ਖਾਣ ਲਈ ਵੀ ਖਲੋਤਾ, ਗੋਲੀਆਂ ਖਾਣ ਨੂੰ ਵੀ ਖਲੋਤਾ ਸੀ। ਹਾਂ, ਤੇ ਲੀਡਰਾਂ ਨੂੰ ਆਉਣਾ ਚਾਹੀਦਾ। ਦੇਖੋ ਜ਼ਰੂਰ ਆਉਣਾ ਚਾਹੀਦਾ। ਮੈਨੂੰ ਇਹਨਾਂ ਨੇ ਇਨਵੀਟੇਸ਼ਨ ਦਿੱਤਾ ਤੇ ਮੈਂ ਤੇ ਬਿਲਕੁਲ ਖੜੀ ਆ ਨਾਲ, ਔਰ ਇਸ ਕਰਕੇ ਇਹਨਾਂ ਨੂੰ ਸ਼ਾਇਦ ਲੱਗ ਰਿਹਾ ਹੋਏਗਾ ਵੀ ਪੁਲਿਸ ਕਿਧਰੇ ਕੋਈ ਲਾਠੀ ਚਾਰਜ ਕਰੇ ਜਾਂ ਕੋਈ ਗੋਲੀ ਚਲਾ ਦੇ, ਕਿਉਂਕਿ ਪੁਲਿਸ ਨੇ ਇਹੀ ਕਿਹਾ ਕਿ ਅਸੀਂ ਸਾਹਮਣੇ ਖੜੇ ਹਾਂ। ਹੋ ਸਕਦਾ ਇਹਨਾਂ ਨੇ ਤਾਂ ਰੱਦ ਕੀਤਾ ਹੋਵੇ, ਕੱਲ੍ਹ ਨੂੰ ਕੋਈ ਨਜਾਇਜ਼ ਨਾ ਹੋ ਜਾਏ ਕਿਸੇ ਯੂਥ ਦੇ ਨਾਲ ਜਾਂ ਕਿਸੇ ਬੱਚੇ ਨਾਲ ਜਾਂ ਕਿਸੇ ਦੀ ਮਾਂ ਦਾ ਪੁੱਤ ਨਾ ਚਲਾ ਜਾਏ। ਮੈਨੂੰ ਲੱਗਦਾ ਇਸ ਕਰਕੇ ਇਹਨਾਂ ਨੇ ਥੋੜਾ ਜਿਹਾ ਅਰਦਾਸ ਦਾ ਸਮਾਗਮ ਰੱਖਿਆ। ਬਿਲਕੁਲ ਭੈਣ ਜੀ ਨੇ ਆਪਣੀ ਗੱਲ ਰੱਖੀ ਹੈ। ਸਤਨਾਮ ਸਿੰਘ ਖੀਵਾ ਸਾਡੇ ਨਾਲ ਜੁੜੇ ਹੋਏ ਨੇ, ਦਿੱਲੀ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਵੀ ਮੈਂਬਰ ਹੈਗੇ ਨੇ। ਫਤਿਹ ਦੀ ਸਾਂਝ ਪਾਣੇ ਖੀਵਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2 ਮੈਂਬਰ ਭੈਣ ਜੀ ਖਲੋਤੇ ਨੇ, ਤੁਸੀਂ ਖਲੋਤੇ ਹੋ, ਕਮੇਟੀ ਕਿੱਥੇ ਹੈ? ਸਾਰੀਆਂ ਧਿਰਾਂ, ਸਾਰੀਆਂ ਪਾਰਟੀਆਂ ਦੀ ਆਪਾਂ ਗੱਲ ਕਰੀਏ। ਦੇਖੋ ਇਹ ਆਪਣੇ ਮਨ ਦੇ ਵਿਚਾਰ ਆ, ਜੋ ਸਾਡੇ ਦਿਲ 'ਚ ਦਰਦ ਆ, ਅਸੀਂ ਦਰਦ ਕਰਕੇ ਆਏ ਆ, ਬੰਦੀ ਸਿੰਘਾਂ ਲਈ ਆਏ ਆ। ਮੈਂ ਦੂਜੇ ਦਾ ਤਾਂ ਕੋਈ ਜਵਾਬ ਨਹੀਂ ਦੇ ਸਕਦਾ, ਉਹਨੂੰ ਤਾਂ ਤੁਸੀਂ ਪੁੱਛ ਸਕਦੇ ਹੋ। ਨਹੀਂ ਮੈਂ ਤੁਹਾਡੇ ਨਾਲ ਜੁੜਨਾ, ਮੈਂ ਮਾਫੀ ਚਾਹੁੰਦਾ, ਇੱਕ ਸਵਾਲ ਆ ਗਿਆ ਫਿਰ ਭੈਣ ਜੀ ਨੇ ਮੱਥਾ ਟੇਕਣ ਜਾ। ਭੈਣ ਜੀ ਅੱਜ ਦੀ ਰੇਡੀ ਚਲੋ ਕਹਿ ਸਕਦੇ ਹਾਂ ਕਿ ਰੈਲੀ ਨਿਕਲੇਗੀ ਨਹੀਂ ਨਿਕਲੇਗੀ, ਅਤੇ ਪ੍ਰਸ਼ਾਸਨ ਦੇ ਉੱਤੇ ਹੈ ਕਿ ਇੱਥੋਂ ਦੀ ਜਾਣ ਦਿੰਦਾ ਨਹੀਂ ਜਾਣ ਦਿੰਦਾ। ਸੰਗਤਾਂ ਕਿਵੇਂ ਪਹੁੰਚਣ ਉਹ ਗੱਲ ਵੱਖਰੀ ਹੈ ਕਿ ਅਗਰ ਦੁਬਾਰਾ ਪਰਮਿਸ਼ਨ ਲਿੱਤੀ ਜਾਏਗੀ, ਮੈਂ ਤੁਹਾਡੀ ਗੱਲ ਕਰ ਰਿਹਾ, ਮੈਂ ਸਾਰਿਆਂ ਤੋਂ ਸਵਾਲ ਪੁੱਛਣਾ, ਸ਼ੁਰੂਆਤ ਤੁਹਾਡੇ ਤੋਂ ਹੀ ਕਰ ਰਿਹਾ। ਅਗਲੀ ਵਾਰ ਜਦੋਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਲੈਟਰ ਜਾਏਗਾ ਕੀ ਉਹਦੇ ਉੱਤੇ ਤੁਹਾਡੇ ਦਸਤਖਤ ਹੋਣਗੇ? ਤੁਸੀਂ ਨਾਲ ਖੜੇ ਹੋਵੋਗੇ? 100% ਖੜੇ ਹੋਵਾਂਗੇ। ਪਹਿਲੇ ਵੀ ਕਰਾਂਦੇ, ਮੈਂ ਪਹਿਲੇ ਵੀ ਕਰ ਦੇਣੇ ਸੀ ਦਸਤਖਤ। ਚਲੋ ਜਿਹੜਾ ਸਮਾਂ ਬੀਤ ਗਿਆ ਸੀ ਉਹਦੀ ਗੱਲ ਨਹੀਂ। ਸਤਨਾਮ ਸਿੰਘ ਦੇਖੋ ਜੋ ਬੰਦੀ ਸਿੰਘ ਹੈ ਉਹ ਕਿਸੇ ਪਾਰਟੀ ਦੇ ਨਹੀਂ ਹੈਗੇ, ਉਹ ਸਾਧ ਸੰਗਤ ਦੇ ਆ। ਉਹਨਾਂ ਨੇ ਆਪਣੀ ਕੌਮ ਲਈ ਕੁਰਬਾਨੀ ਕੀਤੀ ਆ, ਨਾ ਕਿ ਕਿਸੇ ਇੱਕ ਸਿਆਸੀ ਲੀਡਰ ਲਈ ਕਰੀ ਆ। ਉਹ ਕੌਮੀ ਯੋਧੇ ਆ, ਕੌਮੀ ਯੋਧੇ ਰਹਿਣਗੇ। ਉਹਨਾਂ ਲਈ ਸਾਨੂੰ ਕੁਝ ਵੀ ਕਰਨਾ ਪਏਗਾ, ਚਾਹੇ ਗੋਲੀ ਖਾਣੀ ਪਏਗੀ, ਚਾਹੇ ਸਾਨੂੰ ਜੇਲ੍ਹ 'ਚ ਜਾਣਾ ਪਏਗਾ, ਅਸੀਂ ਜਾਣ ਲਈ ਤਿਆਰ ਹਾਂ। ਮੈਨੂੰ ਹੋਰ ਕਿਸੇ ਦਾ ਤਾਂ ਪਤਾ ਨਹੀਂ ਕੀ ਕਰਨਗੇ ਨਹੀਂ ਕਰਨਗੇ, ਲੇਕਿਨ ਮੇਰੀ ਜੋ ਆਤਮਾ, ਮੇਰੇ ਜੋ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਸਿਖਾਇਆ ਕਿ ਸਿੱਖ ਦੇ ਨਾਲ ਬਾਂਹ ਫੜ ਕੇ ਅਸੀਂ ਖੜੇ ਰਵਾਂਗੇ। ਜਿੱਥੇ ਪਰਮਿਸ਼ਨ ਦੀ ਗੱਲ ਹੋਏਗੀ, ਜਦ ਤੁਸੀਂ ਕਹੋਗੇ ਪਰਮਿਸ਼ਨ ਲੈਣ ਲਈ ਜਾਂ ਬੰਦੀ ਸਿੰਘਾਂ ਲਈ, ਅਸੀਂ ਹਰ ਜਗ੍ਹਾ ਜਾਣ ਲਈ ਤਿਆਰ ਹਾਂ। ਬਿਲਕੁਲ, ਬਹੁਤ ਵਧੀਆ ਗੱਲ ਕੀਤੀ ਕਿ ਜਾਣ ਲਈ ਤਿਆਰ ਆ, ਮਗਰ ਕੀ ਹੁਣ ਪੁਲਿਸ ਪ੍ਰਸ਼ਾਸਨ ਅੱਗੇ ਜਾਣ ਦੇਗਾ? ਇਹ ਵੇਖਣ ਦਾ ਸਮਾਂ ਹੈਗਾ। ਹੋਰ ਸ਼ਖਸੀਅਤਾਂ, ਹੋਰ ਜਿਹੜੀਆਂ ਸੰਗਤਾਂ ਆਉਂਦੀਆਂ ਨੇ, ਅਸੀਂ ਲਗਾਤਾਰ ਜੁੜੇ ਰਵਾਂਗੇ ਤੇ ਇਸ ਮਸਲੇ ਦੇ ਉੱਤੇ ਜਿਹੜੀ ਤਾਜ਼ਾ ਅਪਡੇਟ ਹੈ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝ ਪਾਉਂਦੇ ਰਵਾਂਗੇ। ਬੋਲਣਾ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ।
ਅਰਦਾਸ ਇੱਕ ਓਮਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਇ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਇ। 10ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ। 10 ਪਾਤਸ਼ਾਹੀਆਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਜੋ ਬਾਲੇ ਗਏ ਸੀ ਨਹੀਂ ਕੀਤੀ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਸਮੂਹ ਸਿੰਘ ਸਿੰਘਣੀਆਂ ਭੁਜੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮਕਾਰ ਜੈ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਾਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਆਪਣੀ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ। ਧੰਨ ਧੰਨ ਸ਼ਬਦ ਗੁਰੂ ਪੀਰਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਧੰਨ ਧੰਨ ਗੁਰੂ ਅਮਰਦਾਸ ਜੀ ਆਪ ਜੀ ਦਾ ਪ੍ਰਕਾਸ਼ ਦਿਹਾੜਾ ਆ ਸੰਸਾਰ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੜੇ ਸ਼ਰਧਾ ਅਤੇ ਪਿਆਰ ਸਤਿਕਾਰ ਨਾਲ ਮਨਾ ਰਹੀਆਂ ਹਨ। ਦਾਤਾਰ ਪਾਤਸ਼ਾਹ ਜੀਓ ਆਪ ਜੀ ਦੇ ਗੁਰੂ ਕੇ ਪਿਆਰੇ ਖਾਲਸਾ ਪੰਥ ਅੱਜ ਇੱਥੇ ਇਕੱਠਾ ਹੋਇਆ ਹੈ। ਦਾਤਾਰ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਜੋਦੜੀਆਂ ਬੇਨਤੀਆਂ ਕਰ ਰਹੇ ਹਾਂ ਸਤਿਗੁਰੂ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਮੋਰਚਾ ਆਪ ਜੀ ਦੇ ਆਸ਼ੀਰਵਾਦ ਨਾਲ ਚੱਲ ਰਿਹਾ ਹੈ, ਦਾਤਾਰ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰ ਰਹੇ ਹਾਂ ਸਤਿਗੁਰੂ। ਜਿਤਨੇ ਵੀ ਬੰਦੀ ਸਿੰਘ ਹਨ ਉਹਨਾਂ ਦੀ ਨਿਰਵਿਘਨਤਾ ਸਹਿਤ ਰਿਹਾਈ ਕਰਾਓ। ਦਾਤਾਰ ਪਾਤਸ਼ਾਹ ਜੀ ਉਹ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ੋ, ਗੁਰਸਿੱਖੀ ਜੀਵਨ ਨਾਮ ਬਾਣੀ ਦੀ ਦਾਤ ਬਖਸ਼ੋ। ਇਸੇ ਤਰ੍ਹਾਂ ਪੰਥ ਦੀਆਂ ਸੇਵਾਵਾਂ ਕਰਦਿਆਂ ਆਪ ਜੀ ਦਾ ਗੁਰੂ ਪੰਥ ਖਾਲਸਾ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾਂ ਵਿੱਚ ਜਾਵੇ। ਦਾਤਾਰ ਪਾਤਸ਼ਾਹ ਜੀ ਕਿਰਪਾ ਕਰਨੀ, ਰਹਿਮਤ ਕਰਨੀ। ਇਸੇ ਤਰ੍ਹਾਂ ਸੰਘਰਸ਼ ਵਿੱਚ ਯਤਨਸ਼ੀਲ ਰਹਿਣ ਦੀ ਸਮਰੱਥਾ ਬਖਸ਼ਣੀ, ਕਿਰਪਾ ਕਰਨੀ। ਆਪਣੇ ਬੱਚਿਆਂ ਦੇ ਸੀਸ ਤੇ ਮਿਹਰ ਭਰੇ ਹੱਥ ਰੱਖਣਾ ਔਰ ਸਰਕਾਰ ਨੂੰ ਸੋਝੀ ਬਖਸ਼ਣੀ ਜੋ ਬੰਦੀ ਸਿੰਘਾਂ ਦੀ ਰਿਹਾਈ ਕਰਨ ਵਿੱਚ ਸਹਾਈ ਹੋਵੇ। ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਦਾ ਮਿਲਿਆ ਆਪ ਜੀ ਦਾ ਨਾਮ ਚੇਤਾ ਆਵੇ, ਸੁਖ ਹੋਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।
ਵਾਹਿਗੁਰੂ ਜੀ ਕੀ ਫਤਿਹ। तीने ताप निवारण हारा दुख हंता सुख रास ताको विघन ना को लागे जाकी प्रभ आगे अरदास। इक्यम कार वाहिगुरु जी की फतेह। श्री भगवती जी सहाय वार। श्री भगवती जी की पातशाही 10वीं। प्रीतम भगवती सिमर के गुरु नानक लाए ते आए। फिर गुरु अंगद ते गुरु अमरदास रामदासे होए सहाय। अर्जन हर गोविंद नो सिमरो श्री हर राय। श्री हर किशन ते आइए जिस डिठे सब दुख जाए। तेक बहादुर सिमरिए करनो निर आवे ताए। सब थाई होना जी सहाय। 10वें पातशाह धन 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 श्री गुरु गोबिंद सिंह जी महाराज। सब थाई होना जी सहाय। 10 गुरुआं दी जागदी जोत। धन 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 श्री गुरु ग्रंथ साहिब जी दे पाठ दीदार दा ध्यान धर के खालसा साहिब बोलना जी वाहिगुरू। 5 प्यारे 4 साहिबजादे 40 मुक्ते हत्तियां जप्पियां तप्पियां जिन्हां नाम जप्पिया वन चक्या देख चलाई देख वहाई देख के अनडेट किया तिन्हां दी पवित्र कमाई का ध्यान धर के खालसा साहिब बोलना जी वाहिगुरू। जिन्हां सिंघां सिंघड़ियां ने धर्म हेस सीस दिते बंद बंद कटाए खोपड़ियां लवाइयां चड़खड़ियां ते चढ़े आ रहे तन चरवाए गुरु सिक्खी के सासवासा नाल ने भाई धर्म नहीं हारिया तिन्हां दी पवित्र कमाई का ध्यान धर के खालसा साहिब बोलना जी वाहिगुरू। 5 तख्तां सरबत गुरुद्वारिया का ध्यान धर के खालसा साहिब बोलना जी वाहिगुरू। प्रथमे सरबत खालसा जी की अरदास है जी। सरबत खालसा जी को वाहिगुरू वाहिगुरू वाहिगुरू। चितावे चितावन का सत्ता सब सुख होवे। जहाँ जहाँ खालसा जी साहिब तहाँ तहाँ रक्षा रियाई। तेक तेक फतेह वृत की पैज पंथ की जीत। श्री साहिब जी साहिब खालसा जी का बोल बाले बोलना जी वाहिगुरू। सिखा नूं सिक्खी दान केश दान रहत दान विवेक दान विसाहा दान भरोसा दान दाना सिरदान नाम दान। श्री अमृतसर जी दे इशनान चौंकियां झंडे बुंगे जुग जुग अटल धर्म दा जयकार बोलना जी वाहिगुरू। सिखा दा मन नीवा मत उच्ची मत पद दा राखा आ वाहिगुरू। हे कालपुरख अपने पंथों सदा सहाय दता जियो। श्री ननकाना साहिब ते होर गुरुद्वारे गुरु धामा जिन्हां तो पंथ नूं विछोड़िया गया खुले दर्शन दे दार सेवा संभाल दा दान खालसा पंथ जी नूं बख्शना जी। हे निमाणिया दे मान निताणिया दे तानी ओटियां दी ओट। धन 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 श्री गुरु नानक देव जी महाराज। धन 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 श्री गुरु गोबिंद सिंह जी महाराज। जुगो जुग अटल धन 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 श्री गुरु ग्रंथ साहिब महाराज जीओ। आप जी दे चरना कमला पास अरदास बेनती जोदड़ी है सच्चे पातशाह जीओ। आप जी दे संगतां वासों बंदी सिंह रिहाई मोर्चे वस्ते सच्चे पातशाह जीओ। फतेह नगर गुरुद्वारे साहिब तो रैली आरंभ की गई सी सच्चे पिता वाहिगुरू जी। अरदास सोध की आरंभ की गई सी सच्चे पातशाह जीओ। धन 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 श्री गुरु तेग बहादुर साहब जी महाराज। आप जी दे शहीदी स्थान रकाबगंज साहब पर सी संगतां समूह संगतां इत्थे पहुंचियां हन सच्चे पातशाह जीओ। आप जी दे अगे अरदास बेनती जोदड़ी है सच्चे पातशाह जीओ। जो साडे बंदी सिंह अंदर बैठे ने उन्हां दी आप जी रिहाई कराने वास्ते अपनी संगतां ते हमेशा अंग संग सहाई रह के हर कारज आप सवारना सच्चे पिता वाहिगुरू जीओ। प्रशासन नूं मुद्दी बख्शना सच्चे पिता वाहिगुरू ताकि वो साडे बंदी सिंघां दी रिहाई वास्ते ਜਿਹੜੀਆਂ ਬਣਦੀਆਂ ਵਾ सेवा ने उन्होंने वो नेत्रे चढ़ा सकन सच्चे पातशाह जी। कृपा करनी आप जी दे बच्चे इस सेवा ते चल रहे हैं। आप बच्चों नाल अंग संग सहाई होकर हर मैदान हर दीवान फतेह कराना सच्चे पातशाह जी। कृपा करनी अपनी संगतां नूं डोलन ना दिओ सच्चे पातशाह जी। आप अंग संग सहाई होकर सेवावां करानियां सच्चे पातशाह जी। अरदासां करदे बेनतियां करदियां होईयां भुल्लां माफ़ करनियां सच्चे पातशाह जी। अखर वाधा घाटा पुलचुक माफ़ करना सरबत दे काज रास करना सही प्यार मिल जिना मिलिया तेरा नाम चितावे नानक नाम चढ़दी कला तेरे पाने सरबत दा भला। वाहिगुरु जी का खालसा वाहिगुरु जी की फतेह। बोले सो निहाल सत श्री अकाल। वाहिगुरु जी का खालसा वाहिगुरु जी की फतेह। वाहिगुरू जी का खालसा वाहिगुरू जी की फतेह। टीवी 84 की टीम इस वे मौजूद है गुरुद्वारा रकाबगंज साहब। लगातार असी कवरेज कर रहे हैं कि जी रैली कैंसल हो गई सी मगर उसके बावजूद जिन्हों आप एक अल्फाज वरतते हैं जागदी जमीर वाले शख्स और साडियां भैणां साडे वीर ਜਿਹੜੇ ਅੱਜ कैंसल होने के बावजूद ਇੱਥੇ क्योंकि अरदास की सी मूँह चों अल्फाज कढ़े गए सन कि पातशाह तेरे दर ते आके असीं अरदास करांगे।
ਫਤਿਹਨਗਰ ਸਾਹਿਬ ਵੀ ਅਰਦਾਸ ਕੀਤੀ, ਉੱਥੇ ਵੀ ਜੋ ਗੱਲਬਾਤ ਹੋਈ ਅਸੀਂ ਤੁਹਾਨੂੰ ਉਹ ਵੀ ਦਿਖਾਇਆ ਤੇ ਹੁਣ ਰਕਾਬਗੰਜ ਸਾਹਿਬ ਵੀ ਪਹੁੰਚੇ ਹਾਂ। ਸਾਡੇ ਸੋ ਕਾਲਡ ਲੀਡਰ ਜਿਨ੍ਹਾਂ ਨੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਸਨ ਉਹਨਾਂ ਬਾਰੇ ਸਪੈਸ਼ਲੀ ਤੌਰ ਦੇ ਉੱਤੇ ਇੱਕ ਗਿਫਟ ਆਈ ਹੈਗੀ ਹੈ, ਅਸੀਂ ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਜਿਹੜੇ ਵੀਰ ਸਾਡੇ ਭੈਣ ਸਾਡੇ ਨਾਲ ਜੁੜੇ ਨੇ, ਗਿਣਤੀ ਘੱਟ ਹੈ ਲੇਕਿਨ ਘੱਟੋ ਘੱਟ ਕੇ ਲਈ ਜਿੰਦਾ ਜ਼ਮੀਰ ਵਾਲੇ ਹੈਗੇ ਨੇ, ਸਾਰੇ ਨਾਲ ਫਤਿਹ ਦੀ ਸਾਂਝ ਕਰਨੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਭੈਣ ਜੀ ਨਾਲ ਗੱਲ ਕਰਦੇ ਹੈਗੇ ਆ, ਕੁਝ ਲੈ ਕੇ ਆਏ ਨੇ, ਕਿਉਂ ਲੈ ਕੇ ਆਏ ਨੇ, ਕਿੱਦੇ ਲਈ ਲੈ ਕੇ ਨੇ, ਉਹਨਾਂ ਨਾਲ ਗੱਲ ਕਰਨੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਕੋਈ ਚੀਜ਼ ਲੈ ਕੇ ਆਏ ਹੈਗੇ ਹੋ ਸਾਡੇ ਲੀਡਰਾਂ ਦੇ ਲਈ, ਲੋਕਾਂ ਦੇ ਲਈ, ਕਿਹਦੇ ਲਈ ਲੈ ਕੇ ਆਏ? ਥੋੜਾ ਜਿਹਾ ਆਪਾਂ ਚਾਹੁੰਦੇ ਹੈਗੇ ਕਿ ਗੱਲ ਤੁਸੀਂ ਖੁੱਲ ਕੇ ਕਰੋ। ਸੰਗਤ ਸਾਡੇ ਚੈਨਲ ਦੇ ਰਾਹੀਂ ਪੂਰੇ ਵਰਲਡ ਤੱਕ ਅਸੀਂ ਉਹ ਆਵਾਜ਼ ਪਹੁੰਚਾਣੀ ਹੈਗੀ ਹੈ ਕਿ ਤੁਹਾਡੀ ਉਹ ਜਿਹੜੇ ਸਾਡੇ ਵੀਰਾਂ ਦਾ ਇੱਕ ਦਰਦ ਹੈਗਾ ਉਹ ਤੁਸੀਂ ਕੀ ਕਹੋਗੇ? ਵੇਖੋ ਜੀ, ਕੱਲ ਇੱਕ ਜਦੋਂ ਅਸੀਂ ਤੁਹਾਡੇ ਹੀ ਚੈਨਲ ਰਾਹੀਂ ਆਪਣੇ ਲੀਡਰਾਂ ਨੂੰ, ਸੋ ਕਾਲਡ ਲੀਡਰਾਂ ਨੂੰ ਕਵਾਂਗੀ ਕਿ ਅਸੀਂ ਸਾਦਾ ਦਿੱਤਾ ਸੀ ਕਿ ਅਕਾਲ ਤਖਤ ਸਾਹਿਬ ਜੀ ਦੇ ਉੱਥੇ ਜਾ ਕੇ ਅਸੀਂ ਹੁਕਮ ਉੱਥੋਂ ਦੀ ਲੱਗੇ ਨੇ ਕਿ ਬੰਦੀ ਸਿੰਘਾਂ ਦੀ ਜਿਹੜੀ ਵੀ ਸੇਵਾ, ਜਿਹੜੀ ਵੀ ਕੋਈ ਰੈਲੀ ਜਾਂ ਕੋਈ ਵੀ ਸੇਵਾ ਹੋਏਗੀ ਉਹਦੇ ਵਿੱਚ ਅਸੀਂ ਸਾਰੇ ਇੱਕਮਤ ਹੋ ਕੇ ਚੱਲਾਂਗੇ। ਤੇ ਮੈਂ ਸਮਝਦੀ ਹਾਂ ਕਿ ਅਜੇ ਤੇ ਪਹਿਲਾ ਕਦਮ ਅਸੀਂ ਤੁਰੇ ਸੀ ਉਹਦੇ ਵਿੱਚ ਹੀ ਸਾਰੇ ਫੇਲ ਹੋ ਗਏ ਨੇ। ਕੱਲ ਮੈਂ ਕਿਹਾ ਸੀ ਕਿ ਅਸੀਂ ਸਾਨੂੰ ਜਦੋਂ ਪ੍ਰਸ਼ਾਸਨ ਨੇ ਮਨਾ ਕਰਤਾ ਤੇ ਅਸੀਂ ਪਬਲਿਕਲੀ ਇਹ ਰੈਲੀ ਨੂੰ ਨਹੀਂ ਕੱਢਾਂਗੇ, ਲੇਕਿਨ ਜਿਹੜੇ ਸਾਡੇ ਆਗੂ ਜਿਹੜੇ ਇਲੈਕਸ਼ਨ ਲੜਦੇ ਨੇ, ਜਿਹੜੇ ਗੁਰੂ ਮਹਾਰਾਜ ਦੇ ਦਰ ਤੇ ਖੜੇ ਹੋ ਕੇ ਅਰਦਾਸਾਂ ਸੋਧਦੇ ਨੇ ਕਿ ਸਾਡੀ ਝੋਲੀ ਪੰਥ ਦੀ ਸੇਵਾ ਪਾ ਦਿਓ ਜੀ, ਅਸੀਂ ਸੇਵਾ ਕਰਨੀ ਹੈ, ਤੇ ਮੈਂ ਉਹਨਾਂ ਦੇ ਵਾਸਤੇ ਇਹੀ ਕਵਾਂਗੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ 40 ਸਿੰਘ ਜਦੋਂ ਫਤਵਾ ਲਿਖ ਗਏ ਸੀ ਤੇ ਉਦੋਂ ਮਾਈ ਭਾਗੋ ਜੀ ਨੇ ਉਹਨਾਂ ਦੇ ਜਾ ਕੇ ਜਦੋਂ ਲਾਂਤਾਂ ਪਾਈਆਂ ਸੀ, ਉਹਨਾਂ ਨੂੰ ਚੂੜੀਆਂ ਦਿੱਤੀਆਂ ਸੀ। ਅੱਜ ਮੈਂ ਉਹਨਾਂ ਦੇ ਵਰਗੀ ਤੇ ਬਿਲਕੁਲ ਨਹੀਂ ਬਣ ਸਕਦੀ ਹੈਗੀ, ਲੇਕਿਨ ਉਹਨਾਂ ਦੇ ਦਿਖਾਏ ਹੋਏ ਜਿਹੜਾ ਰਸਤਾ ਹੈਗਾ, ਅੱਜ ਉਹੀ ਚੂੜੀਆਂ ਮੈਂ ਇਹ ਆਪਣੇ ਆਗੂਆਂ ਵਾਸਤੇ ਲੈ ਕੇ ਆਈ ਹਾਂ ਕਿ ਇਹ ਚੂੜੀਆਂ ਪਾ ਲਓ ਔਰ ਆਪਣੇ ਘਰ ਵੜ ਕੇ ਬਹਿ ਜਾਵੋ, ਕਿਉਂਕਿ ਤੁਸੀਂ ਪੰਥ ਦੀ ਗੱਲ ਜ਼ਰੂਰ ਕਰਦੇ ਹੋ ਲੇਕਿਨ ਤੁਹਾਡੇ ਪਾਸੇ ਪੰਥ ਕੋਈ ਮਾਇਨੇ ਨਹੀਂ ਰੱਖਦਾ। ਅਕਾਲ ਤਖਤ ਸਾਹਿਬ ਦੇ ਜਾ ਕੇ ਸਟੇਜਾਂ ਤੇ ਤੁਸੀਂ ਕਹਿ ਸਕਦੇ ਹੋ ਜੀ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਅਸੀਂ ਮੰਨਾਂਗੇ, ਲੇਕਿਨ ਮੈਂ ਸਮਝਦੀ ਹਾਂ ਮੰਨਣ ਨੂੰ ਅਸੀਂ ਤਿਆਰ ਨਹੀਂ। ਸਟੇਜਾਂ 'ਤੇ ਜਾ ਕੇ ਸਿਰਫ ਆਪਣੇ ਮੂੰਹ ਚਮਕਾ ਸਕਦੇ ਹੋ, ਆਪਣੀਆਂ ਨਾਮ ਚਮਕਾ ਸਕਦੇ ਹੋ ਜੀ ਅਸੀਂ ਗਏ ਸੀ, ਅਸੀਂ ਆਹ ਰਾਏ ਦਿੱਤੀ ਸੀ ਜੀ, ਅਸੀਂ ਆਹ ਕੀਤਾ ਸੀ, ਲੇਕਿਨ ਅੱਜ ਇੱਕ ਪਹਿਲਾ ਸਟੈਪ ਜਿਹੜਾ ਚੁੱਕਿਆ ਗਿਆ ਜੀ, ਅਸੀਂ ਰੈਲੀ ਕਰਨਾ ਚਾਹੁੰਦੇ ਹਾਂ, ਅਵੇਅਰਨੈਸ ਕਰਨਾ ਚਾਹੁੰਦੇ ਹਾਂ, ਉਹਦੇ ਵਿੱਚ ਹੀ ਕੋਈ ਵੀ ਆਗੂ ਉੱਥੇ ਪਹੁੰਚਿਆ ਨਹੀਂ। ਸਿਰਫ 2 ਮੈਂਬਰ ਪਹੁੰਚੇ ਨੇ, ਬੀਬੀ ਰਣਜੀਤ ਕੌਰ ਔਰ ਸਤਨਾਮ ਸਿੰਘ ਖੀਵਾ। ਸਿਰਫ ਇਹੀ 2 ਇਹੋ ਜਿਹੇ ਜਿੱਤੇ ਹੋਏ ਮੈਂਬਰ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਤੋਂ ਝੋਲੀ ਅੱਡ ਕੇ ਸੇਵਾ ਮੰਗੀ ਤੇ ਇਹਨਾਂ ਨੂੰ ਝੋਲੀ ਦਿੱਤੀ ਤੇ ਇਹਨਾਂ ਨੇ ਉਹਦਾ ਸਤਿਕਾਰ ਕਰਕੇ ਉੱਥੇ ਪਹੁੰਚੇ ਵੀ। ਬਾਕੀ ਮੈਂ ਆਗੂਆਂ ਨੂੰ ਪੁੱਛਦੀ ਹਾਂ ਕਿੱਥੇ ਹੈ? ਕੁਰਸੀ ਦੀ ਲੜਾਈ ਵਾਸਤੇ ਇੱਕ ਦੂਸਰੇ ਦੀ ਪੱਗਾਂ ਲਾਉਣ ਨੂੰ ਤਿਆਰ ਬੈਠੇ ਨੇ, ਲੇਕਿਨ ਪੰਥ ਦੇ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੇ ਵਾਸਤੇ ਤੁਰਨ ਨੂੰ ਤਿਆਰ ਨਹੀਂ। ਔਰ ਇਹਨਾਂ ਦੀ ਹੀ ਨਾਕਾਮੀ, ਇਹਨਾਂ ਦੀ ਹੀ ਇੱਕ ਘਟੀਆ ਰਣਨੀਤੀਆਂ ਕਰਕੇ ਅੱਜ ਮੈਂ ਸਮਝਦੀ ਹਾਂ ਇਸ ਰੈਲੀ ਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਮਨਾ ਕੀਤਾ, ਇਹਨਾਂ ਆਗੂਆਂ ਕਰਕੇ ਕੀਤਾ, ਕਿਉਂਕਿ ਹਮੇਸ਼ਾ ਕਹਿੰਦੇ ਨਾ ਅੱਗੇ ਇੱਕ ਫੇਸ ਹੁੰਦਾ ਹੈਗਾ। ਜਦੋਂ ਇੱਥੇ ਦਿੱਲੀ ਦਾ ਜਿਹੜਾ ਇੱਕ ਫੇਸ ਸੀ, ਜਦੋਂ ਉਹੀ ਪਿੱਛੇ ਹੋ ਗਿਆ ਤੇ ਮੈਂ ਸਮਝਦੀ ਹਾਂ ਪ੍ਰਸ਼ਾਸਨ ਨੇ ਸਾਡੇ ਤੇ ਡੰਡਾ ਚਲਾਣਾ ਹੀ ਸੀ। ਲੇਕਿਨ ਮੈਂ ਸਮਝਦੀ ਹਾਂ ਅਸੀਂ ਡੰਡੇ ਖਾਣ ਨੂੰ ਵੀ ਤਿਆਰ ਹਾਂ ਤੇ ਅਸੀਂ ਗੋਲੀਆਂ ਖਾਣ ਨੂੰ ਵੀ ਤਿਆਰ ਬੈਠੇ ਹਾਂ, ਲੇਕਿਨ ਆਪਣੀ ਹੱਕ ਔਰ ਸੱਚ ਦੀ ਗੱਲ ਅਸੀਂ ਕਰਾਂਗੇ। ਔਰ ਇਹ ਚੂੜੀਆਂ ਮੈਂ ਉਹਨਾਂ ਨੂੰ ਜ਼ਰੂਰ ਬਾਰ-ਬਾਰ ਕਵਾਂਗੀ ਕਿ ਇਹ ਚੂੜੀਆਂ ਪਾ ਲੈਣਾ, ਕਿਉਂਕਿ ਤੁਸੀਂ ਕਹਿੰਦੇ ਨਾ ਅਸੀਂ ਟੇਬਲ ਟਾਕ ਕਰਨੀ ਹੈਗੀ ਹੈ। ਟੇਬਲ ਟਾਕ ਤੇ ਸਾਨੂੰ ਤੇ ਨਹੀਂ ਪਤਾ ਤੁਸੀਂ ਕਿਹੜੀਆਂ ਕਰਨੀ ਹੈ, ਤੁਸੀਂ ਬੰਦੀ ਸਿੰਘਾਂ ਦੀ ਗੱਲਾਂ ਕਰਨੀਆਂ ਜਾਂ ਤੁਸੀਂ ਆਪਣੇ ਮਫਾਦ ਦੇਖਣੇ ਨੇ, ਆਪਣੇ ਬਿਜ਼ਨਸ ਦੇਖਣੇ ਨੇ, ਸਾਨੂੰ ਨਹੀਂ ਪਤਾ। ਕਿਉਂਕਿ ਟੇਬਲ ਟਾਕ ਤਦ ਕੀਤੀ ਜਾਂਦੀ ਜਦ ਇਹੋ ਜਿਹੀਆਂ ਕੋਈ ਗੱਲਾਂ ਹੋਣ। ਇਹ ਕੌਮ ਦੀ ਗੱਲ ਹੈ, ਕੌਮ ਦੇ ਸਾਹਮਣੇ ਹੋਣੀ ਚਾਹੀਦੀ ਹੈ। ਤੁਸੀਂ ਸਰਕਾਰਾਂ ਦੇ ਘਰ ਜਾਂਦੇ ਹੋ, ਸਰਕਾਰਾਂ ਦੇ ਨਾਲ ਗੱਲ ਕਰਦੇ ਹੋ, ਲੇਕਿਨ ਔਨ ਰਿਕਾਰਡ ਸਾਨੂੰ ਇਸ ਚੀਜ਼ ਦਾ ਸਬੂਤ ਚਾਹੀਦਾ ਹੈ ਕਿ ਤੁਸੀਂ ਕਦੋਂ ਜਾ ਕੇ ਸਰਕਾਰਾਂ ਦੇ ਨਾਲ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਂ ਕੌਮ ਪ੍ਰਸਤੀ ਤੁਸੀਂ ਗੱਲਾਂ ਕੀਤੀਆਂ। ਇੰਨੇ ਕੌਮ ਪ੍ਰਸਤੀ ਬਣਦੇ ਹੈਗੇ। ਲਾਲ ਕਿਲੇ ਤੇ ਤੁਸੀਂ ਕਹਿੰਦੇ ਮੋਦੀ ਸਾਹਿਬ ਨੇ 400 ਸਾਲਾ ਕੀਤਾ ਜੀ, ਅਸੀਂ ਉਹਦੇ ਵਿੱਚ ਲੀਡ ਕੀਤਾ। ਤੁਸੀਂ ਵੱਡੀ ਤੋਂ ਵੱਡੀ ਚੀਜ਼ ਤੇ ਛੱਡੋ, ਬੰਦੀ ਸਿੰਘਾਂ ਦੀ ਰਿਹਾਈ ਤੇ ਛੱਡੋ, ਹੋਰ ਸਾਰੀ ਗੱਲਾਂ ਛੱਡੋ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਲਾਲ ਕਿਲੇ ਦਰਵਾਜ਼ੇ ਬੰਦ ਹੈ, ਇਹ ਉਹ ਤੱਕ ਤੇ ਖੁਲਵਾ ਨਹੀਂ ਸਕੇ ਉਹਨਾਂ ਤੋਂ, ਤੇ ਕਿਹੜੀ ਕਹਿੰਦੇ ਨੇ ਅਸੀਂ 400 ਸਾਲਾ ਮਹਾਰਾਜ ਦੇ ਬਣਾਏ ਆ। ਮੈਂ ਪੁੱਛਦੀ ਹਾਂ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ, ਇਹਨਾਂ ਤੇ ਲਾਂਤਾਂ ਨੇ। ਇਹ ਸਿਰਫ ਆਪਣੇ ਆਪ ਨੂੰ ਜਾਂ ਸੰਗਤਾਂ ਨੂੰ ਧੋਖਾ ਦੇ ਰਹੇ। ਮੈਂ ਕਹਿੰਦਾ ਸੰਗਤਾਂ ਨੂੰ ਵੀ ਨਹੀਂ ਦੇ ਰਹੇ, ਇਹ ਆਪਣੇ ਆਪ ਨੂੰ ਧੋਖਾ ਦੇ ਰਹੇ ਨੇ ਇਹ ਦੱਸ ਕੇ ਕਿ ਜੀ ਅਸੀਂ ਬੜੀ ਸੇਵਾ ਕਰ ਰਹੇ ਹਾਂ। ਸੇਵਾ ਕਰ ਰਹੇ ਹੁੰਦੇ ਛੋਟੀ ਜੀ ਡਿਮਾਂਡ ਕਰ ਰਹੀਆਂ, ਕੋਈ ਜ਼ਿਆਦਾ ਚੀਜ਼ ਨਾ ਮੰਗਣਾ। 4 ਸਾਡੇ ਰਸਤੇ ਬੰਦ ਕਰ ਦਿੱਤੇ ਗਏ ਨੇ, ਔਰ ਜਿੱਥੇ ਬਾਬਾ ਜੀ ਦੇ ਕਹਿੰਦੇ ਕਿ ਅਸੀਂ ਲਾਲ ਕਿਲੇ ਤੇ ਅਸੀਂ ਇੰਨਾ ਵੱਡਾ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ 400 ਸਾਲਾ ਮਨਾ ਰਹੇ ਨੇ, ਇੱਕ ਦਰਵਾਜ਼ੇ ਤੱਕ ਤੁਸੀਂ ਸੰਗਤਾਂ ਵਾਸਤੇ ਨਹੀਂ ਖੋਲ ਸਕੇ ਦਿਨੇ ਕਿ ਸੰਗਤਾਂ ਆਪਣੀ ਗੱਡੀਆਂ ਤੇ ਜਾ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਸਕਣ। ਤੇ ਮੈਂ ਸਮਝਦੀ ਹਾਂ ਕਿ ਟੇਬਲ ਟਾਕ ਤੁਹਾਡੀ ਸਾਨੂੰ ਸਮਝ ਨਹੀਂ ਆਉਂਦੀ। ਕੌਮ ਦੀ ਗੱਲ ਔਨ ਕੈਮਰਾ ਹੋਣੀ ਚਾਹੀਦੀ। ਜਿੱਦਾਂ ਔਨ ਕੈਮਰਾ ਬੈਠ ਕੇ ਤੁਸੀਂ ਇੱਕ ਦੂਸਰੇ ਨੂੰ ਗਾਲਾਂ ਕੱਢਦੇ ਹੋ ਨਾ, ਉੱਦਾਂ ਹੀ ਔਨ ਕੈਮਰਾ ਬੈਠ ਕੇ ਤੁਸੀਂ ਸੰਗਤਾਂ ਨੂੰ
ਸਾਨੂੰ ਦੱਸੋ ਕਿ ਤੁਸੀਂ ਕੌਮ ਵਾਸਤੇ ਕੀ ਕਰ ਰਹੇ ਹੋ। ਤੁਸੀਂ ਕੌਮ ਦੇ ਜਾਂਦੇ, ਜਦੋਂ ਆਪਣੇ ਮੋਦੀਆਂ ਦੇ ਕੋਲ ਜਾਂਦੇ, ਕਿਸੇ ਕੋਲ ਵੀ ਜਾਂਦੇ ਹੋ, ਸਾਨੂੰ ਔਨ ਕੈਮਰਾ ਸਾਨੂੰ ਰਿਕਾਰਡ ਦਿੱਤਾ ਜਾਵੇ ਕਿ ਤੁਸੀਂ ਕਿਹੜੀ ਟੇਬਲ ਟੋਕ ਕਰ ਰਹੇ ਹੋ ਔਰ ਉਹਦਾ ਕੀ ਰਿਜ਼ਲਟ ਆ ਰਿਹਾ ਹੈ। ਅਸੀਂ ਫਿਰ ਵੇਖਾਂਗੇ, ਕਿਉਂਕਿ ਅੱਜ ਤੇ ਤੁਸੀਂ ਇਹ ਦਿਖਾਤਾ ਕਿ ਤੁਸੀਂ ਅਕਾਲ ਤਖਤ ਸਾਹਿਬ ਜੀ ਦਾ, ਕੱਲ ਇੱਕ ਕੁਐਸਚਨ ਆਇਆ ਸੀ ਕਿ ਜੀ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਦੀ ਹੈ ਜਾਂ ਨਹੀਂ ਮੰਨਦੀ ਹੈ, ਤੇ ਉਹ ਉਹਨਾਂ ਦੀ ਅਸੀਂ ਕਿਹਾ ਸੀ ਸੋਚ ਹੈ। ਲੇਕਿਨ ਉਹਨਾਂ ਦੇ ਨਾਲ ਜਿਹੜੇ ਹੋਰ ਆਗੂ ਨਹੀਂ ਆਏ, ਮੈਂ ਸਮਝਦੀ ਹਾਂ ਜਿੰਨੇ ਵੀ ਲੀਡਰ ਜਾਂ ਜਿੰਨੇ ਵੀ ਇਲੈਕਸ਼ਨ ਲੜੇ ਆ, ਉਹਨਾਂ ਨੇ ਆਪ ਦੱਸਤਾ ਕਿ ਉਹ ਅਕਾਲ ਤਖਤ ਸਾਹਿਬ ਜੀ ਦਾ ਕਿੰਨਾ ਹੁਕਮ ਮੰਨਦੇ ਨੇ। ਕਿਉਂਕਿ ਅਕਾਲ ਤਖਤ ਸਾਹਿਬ ਨੇ ਕਿਹਾ ਬੰਦੀ ਸਿੰਘ ਰਿਹਾਈ ਮੋਰਚੇ ਵਾਸਤੇ ਅਸੀਂ ਹਰ ਸੇਵਾ ਕਰਾਂਗੇ, ਜੋ ਸਾਡੇ ਤੋਂ ਸੇਵਾ ਹੋਏਗੀ ਉਹਨਾਂ ਦੀ ਰਿਹਾਈ ਵਾਸਤੇ ਅਸੀਂ ਕਰਾਂਗੇ। ਮੈਂ ਹੁਣ ਇੱਥੇ ਜਦੋਂ ਗੁਰਦੁਆਰਾ ਸਾਹਿਬ ਬੜੀ ਹਾਂ, ਮੈਨੂੰ ਬੀਬੀਆਂ ਪੁੱਛਦੀਆਂ ਜਗਤਾਰ ਸਿੰਘ ਹਵਾਰਾ ਕੌਣ ਨੇ, ਤੇ ਮੈਂ ਕਹਿੰਦੀ ਹਾਂ ਸਾਡੇ ਲਈ ਬੜੀ ਨਮੋਸ਼ੀ ਦੀ ਗੱਲ ਹੈ। ਸ਼ਾਇਦ ਇਸੇ ਕਰਕੇ ਸਾਡੀ ਇੱਕ ਸੋਚ ਸੀ ਕਿ ਅਸੀਂ ਅਵੇਅਰਨੈਸ ਰੈਲੀ ਕਰੀਏ, ਸੰਗਤਾਂ ਤੱਕ ਮੈਸੇਜ ਜਾਏ ਕਿ ਜਗਤਾਰ ਸਿੰਘ ਹਵਾਰਾ ਕੌਣ ਨੇ, ਪ੍ਰੋਫੈਸਰ ਭੁੱਲਰ ਕੌਣ ਨੇ, ਜਿਹੜੇ ਸਾਡੇ ਬੰਦੀ ਸਿੰਘ ਹੈ, ਬੰਦੀ ਸਿੰਘ ਹੈ ਕੌਣ ਜਿਨ੍ਹਾਂ ਵਾਸਤੇ ਅਸੀਂ ਗੱਲ ਕਰ ਰਹੇ ਨੇ, ਉਹਨਾਂ ਨੇ ਕੌਮ ਵਾਸਤੇ ਕੀ ਕੀਤਾ ਸੀ। ਸਾਡੀ ਇਸ ਰੈਲੀ ਦਾ ਮਤਲਬ ਸਿਰਫ ਇੰਨਾ ਹੀ ਸੀ ਕਿ ਅਸੀਂ ਆਪਣੀ ਸੰਗਤਾਂ ਦੇ ਵਿੱਚ ਇਸ ਚੀਜ਼ ਦੀ ਅਵੇਅਰਨੈਸ ਲਿਆਈਏ ਕਿ ਜਗਤਾਰ ਸਿੰਘ ਹਵਾਰਾ ਜਾਂ ਬੰਦੀ ਸਿੰਘ ਕੌਣ ਨੇ। ਭੈਣ ਜੀ ਤੁਸੀਂ ਗੱਲ ਕੀਤੀ ਕਮੇਟੀ ਦੀ, ਕਮੇਟੀ ਦੇ ਇਲਾਵਾ ਅਗਰ ਅਸੀਂ ਆਪੋਜੀਸ਼ਨ ਦੀ ਗੱਲ ਕਰ ਰਹੇ ਹਾਂ, ਅਗਰ ਰੋਲ ਕਿਸੇ ਨੇ ਅਦਾ ਨਹੀਂ ਕੀਤਾ ਤੇ ਮਾਫ ਕਰਨਾ ਆਪੋਜੀਸ਼ਨ ਵੀ ਅੱਜ ਇੱਥੇ ਨਹੀਂ ਆਇਆ। ਅਗਰ ਅਸੀਂ ਕਹੀਏ ਕਿ ਕੁਰਸੀ ਦੀ ਲੜਾਈ ਦੇ ਵੇਲੇ ਤੇ ਸਾਰੇ ਆਪੋਜੀਸ਼ਨ ਵਾਲੇ ਇਕੱਠੇ ਹੋ ਜਾਂਦੇ ਨੇ, ਟੀਮਾਂ ਬਣ ਜਾਂਦੀਆਂ ਨੇ, ਪ੍ਰੈਸ ਕਾਨਫਰੰਸ ਹੋ ਜਾਂਦੀਆਂ ਨੇ, ਅੱਜ ਉਹਨਾਂ ਦੇ ਵੱਲੋਂ ਵੀ ਤਾਂ ਕੋਈ ਵੀ ਨਹੀਂ ਆਇਆ ਨਾ। ਅਗਰ ਕਹੀਏ ਤਾਂ ਗੱਲ ਤਾਂ ਸਵਾਲ ਤੇ ਫਿਰ ਪੂਰੀ ਸਮੁੱਚੀ ਦਿੱਲੀ ਦੀ ਸਿੱਖ ਲੀਡਰਸ਼ਿਪ ਦੇ ਉੱਤੇ ਹੀ ਖੜੀ ਹੁੰਦੀ। ਵੀਰ ਜੀ ਸ਼ਾਇਦ ਆਪ ਜੀ ਨੇ ਸੁਣਿਆ ਨਹੀਂ, ਮੈਂ ਇਸ ਚੂੜੀਆਂ ਸਾਰਿਆਂ ਵਾਸਤੇ ਲਿਆਈਆਂ, ਸਿਰਫ ਇੱਕ ਬੰਦੇ ਵਾਸਤੇ ਨਹੀਂ। ਜੇ ਆਪ ਨਾਮ ਸੁਣਨਾ ਚਾਹੁੰਦੇ ਨੇ ਤਾਂ ਮੈਂ ਸਿੱਧਾ ਸਾਫ਼ ਗੱਲ ਕਰਦੀ ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਪ੍ਰਬੰਧਕ ਜਾਂ ਪ੍ਰਧਾਨ ਨੇ, ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਜਿਹੜੀ ਨਵੀਂ ਹੋਂਦ ਵਿੱਚ ਆਈ ਹੈ, ਇਹਦੇ ਜਿਹੜੇ ਪ੍ਰਧਾਨ ਔਰ ਜਿੰਨੇ ਅੱਗੇ ਬੰਦੇ ਹੈਗੇ ਨੇ, ਜਿੰਨੀਆਂ ਵੀ ਮੈਂ ਟੀਮਾਂ ਦੀ ਗੱਲਾਂ ਕਰਾਂ, ਜਾਂ ਜੱਗ ਆਸਰਾ ਗੁਰੂ ਔਰ ਮਨਜੀਤ ਸਿੰਘ ਜੀ ਕੇ ਦੀ ਹੈਗੀ ਹੈ, ਚਾਹੇ ਆਪ ਸਰਨਾ ਬ੍ਰਦਰਸ ਦੀ ਲੈ ਲਓ, ਚਾਹੇ ਵਡਾਲਾ ਜੀ ਦੀ ਲੈ ਲਓ, ਚਾਹੇ ਰਣਜੀਤ ਸਿੰਘ ਜੀ ਦੀ ਲੈ ਲਓ, ਇਹ ਸਾਰੀ ਚੂੜੀਆਂ ਉਹਨਾਂ ਵਾਸਤੇ ਨੇ। ਕਿਉਂਕਿ ਉਹ ਜਦੋਂ ਇਲੈਕਸ਼ਨ ਹੁੰਦੇ ਨੇ ਉਹ ਇਹ ਕਹਿੰਦੇ ਨੇ ਕਿ ਜੀ ਸਾਡੀ ਝੋਲੀ ਸੇਵਾ ਪਾਓ, ਇਹ ਝੋਲੀਆਂ ਅੱਡਦੇ ਨੇ, ਬੂਹੇ ਜਾ ਕੇ ਸੰਗਤਾਂ ਦੇ ਪੈਰ ਫੜਦੇ ਨੇ ਕਿ ਸਾਨੂੰ ਵੋਟਾਂ ਦੇ ਦਿਓ, ਸਿਰਫ 10 ਦਿਨ। ਲੇਕਿਨ 10 ਦਿਨ ਦੇ ਬਾਅਦ ਕੌਮ ਦਾ ਦਰਦ ਕੌਣ ਦੇਖਦਾ? ਕੋਈ ਨਹੀਂ ਦੇਖਦਾ। ਅੱਜ ਉਹਨਾਂ ਨੇ ਸਾਬਿਤ ਕਰਤਾ ਹੈ। ਨਾਰਾਜ਼ਗੀ ਬਿਲਕੁਲ ਜਾਇਜ਼ ਹੈ। ਸਰ ਇਕਬਾਲ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਹਮੇਸ਼ਾ ਪੰਥਕ ਮਸਲਿਆਂ ਦੇ ਉੱਤੇ ਇਹਨਾਂ ਨੇ ਆਪਣੀ ਸੇਵਾ ਨਿਭਾਈ ਹੈ, ਜਿਸ ਮਰਜ਼ੀ ਪਾਰਟੀ ਜਿਸ ਮਰਜ਼ੀ ਧਿਰ ਨਾਲ ਜੁੜੇ ਹੋਣ। ਹੁਣੇ ਭਾਈ ਸਾਹਿਬ ਜੀ ਇਕਬਾਲ ਸਿੰਘ ਜੀ ਤੁਸੀਂ ਪਲਸਤਰ ਕਰਨ ਵਾਲਾ ਨਾ ਉਹ ਪੋਚਾ ਚੁੱਕਿਆ ਸੀ, ਮੈਂ ਕਹਾਂਗਾ ਤੁਸੀਂ ਇੱਕ ਵਾਰ ਉਹ ਚੁੱਕੋ, ਉਹ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਇੱਕ ਮੈਸੇਜ ਦੇਣਾ ਹੈਗਾ। ਕਿਉਂਕਿ ਤੁਸੀਂ ਉਹ ਚੁੱਕਿਆ ਤੇ ਤੁਸੀਂ ਕਿਹਾ ਕਿ ਆਪਾਂ ਕੌਮ ਦੇ ਲੀਡਰਾਂ ਤੇ ਪੋਚਾ ਫੇਰਨਾ ਹੈ। ਹਕੀਕਤ ਵਿੱਚ ਕਿੱਥੇ ਨਾ ਕਿੱਥੇ ਅਗਰ ਅੱਜ ਅਸੀਂ 30-40 ਗਿਣਤੀ ਦੇ ਅੰਦਰ ਪਹੁੰਚੇ ਹੈਗੇ ਆ, ਗੱਲਾਂ ਕਰਨੇ ਆ ਜਥੇਦਾਰ ਸਾਹਿਬ ਦੇ ਨਾਲ ਖੜੇ ਹੋਣ ਦੀ, ਗੱਲਾਂ ਕਰਨੇ ਆ ਕੌਮ ਦੀ ਅਗਵਾਈ ਦੀ, ਗੱਲਾਂ ਕਰਦੇ ਹੈਗੇ ਆ ਵੱਡੇ ਮੈਂ ਐਗਜ਼ਾਮਪਲ ਦੇ ਦੇਵਾਂ। ਸੰਗਤ ਜੀ ਗੁਰਦੁਆਰਾ ਬੰਗਲਾ ਸਾਹਿਬ ਦੀ ਗੱਲ ਕਰ ਲਈਏ, ਸ਼ੀਸ਼ਗੰਜ ਸਾਹਿਬ ਦੀ ਗੱਲ ਕਰ ਲਈਏ, ਰਕਾਬਗੰਜ ਸਾਹਿਬ ਦੀ ਗੱਲ ਕਰੀਏ, ਨਗਰ ਕੀਰਤਨ ਨਿਕਲਦਾ ਹੈ ਤੇ ਗਿਣਤੀ 10 ਤੋਂ 12 ਲੱਖ ਦੱਸੀ ਜਾਂਦੀ ਹੈ। ਉਸ ਰੂਟ ਦੇ ਉੱਤੇ ਪਰਮਿਸ਼ਨਾਂ ਨਹੀਂ ਲਿੱਤੀਆਂ ਜਾਂਦੀਆਂ, ਸਰਕਾਰ ਨੂੰ ਅਲਟੀਮੇਸ਼ਨ ਦਿੱਤਾ ਜਾਂਦਾ ਹੈ ਕਿ ਅਸੀਂ ਨਗਰ ਕੀਰਤਨ ਕਰਨਾ ਹੈ। ਸਰਕਾਰਾਂ ਕਦੀ ਪਰਮਿਸ਼ਨ ਨਹੀਂ ਦਿੰਦੀਆਂ, ਹਮੇਸ਼ਾ ਸਰਕਾਰ ਨੂੰ ਇਨਫੋਰਮ ਕੀਤਾ ਜਾਂਦਾ। ਉਹ ਸਾਡੀ ਸਿੱਖ ਸੰਗਤ ਸ਼ਾਇਦ ਹਰ ਇੱਕ ਕਦਮ ਦੇ ਉੱਤੇ ਲੰਗਰ ਦੇ ਸਟਾਲ ਹੁੰਦੇ ਨੇ, ਲੰਗਰ ਦੀ ਦੁਰਵਰਤੋਂ ਵੀ ਹੁੰਦੀ ਹੈ, ਇੱਕ ਅਲੱਗ ਵਿਸ਼ਾ, ਲੇਕਿਨ ਸੰਗਤ ਇੰਨੀ ਪਹੁੰਚਦੀ ਹੈਗੀ। ਇਸ ਵੇਲੇ ਜਦੋਂ ਗੱਲ ਕਰ ਰਹੇ ਹਾਂ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਕੀਰਤਨ ਕਰ ਰਹੇ ਨੇ ਰਕਾਬਗੰਜ ਸਾਹਿਬ ਦੇ ਅੰਦਰ, ਅਸੀਂ ਕੰਨ ਰਸ ਜੋਗੇ ਰਹਿ ਗਏ ਹਾਂ। ਸੰਗਤ ਤੁਸੀਂ ਭੈਣ ਜੀ ਤੋਂ ਇੱਕ ਅਲਫਾਜ਼ ਹੁਣੇ ਸੁਣਿਆ ਕਿ ਕੁਝ ਬੀਬੀਆਂ ਨੇ ਇਹਨਾਂ ਕੋਲ ਪੁੱਛਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਕੌਣ ਹੈ। ਇਹ ਸਾਡੀ ਸਾਰੀ ਕੌਮ ਦੇ ਲਈ, ਸਾਡੀ ਲੀਡਰਸ਼ਿਪ ਦੇ ਲਈ ਨਾ ਸ਼ਰਮ ਨਾਲ ਡੁੱਬ ਮਰਨ ਦੀ ਗੱਲ ਆ ਕਿ ਜਿਨ੍ਹਾਂ ਨੇ ਆਪਣੇ ਸੀਸ ਦਿੱਤੇ ਸਾਡੇ ਚਿਹਰੇ ਦੇ ਉੱਤੇ, ਸਾਡੇ ਕੇਸਾਂ ਦੀ ਦਾੜੀ ਦੇ ਉੱਤੇ, ਸਾਡੀ ਪੱਗ ਦੀ ਰਾਖੀ ਦੇ ਲਈ ਵੈਰੀਆਂ ਨੂੰ ਸੋਧਿਆ, ਇਹੋ ਜਿਹੇ ਕੰਮ ਕੀਤੇ ਕਿ ਕੌਮ ਦਾ ਸਿਰ ਉੱਚਾ ਹੋਵੇ। ਉਹਨਾਂ ਦੀ ਗੱਲ ਅੱਜ ਸਾਡੀ ਨਵੀਂ ਜਨਰੇਸ਼ਨ ਤੇ ਛੱਡੋ, ਉਮਰ ਦਰਾਜ਼ ਜਿਹੜੇ ਹੈਗੇ ਨੇ ਬੰਦੇ ਜਿਨ੍ਹਾਂ ਦੀ ਉਮਰ 40-50 ਸਾਲ ਹੈ, ਮਾਫ ਕਰਨਾ ਉਹਨਾਂ ਨੂੰ ਹੀ ਨਹੀਂ ਪਤਾ ਕਿ ਬੰਦੀ ਸਿੰਘ ਕੌਣ ਨੇ ਤੇ ਭਾਈ ਜਗਤਾਰ ਸਿੰਘ ਹਵਾਰਾ ਕੌਣ ਨੇ। ਇੱਕ ਬੜੀ ਵੱਡੀ ਸ਼ਰਮ ਦੀ ਗੱਲ ਹੈ। ਭਾਈ ਸਾਹਿਬ ਸਾਡੇ ਨਾਲ ਜੁੜੇ ਨੇ, ਪੋਚਾ ਵੀ ਹੱਥ 'ਚ ਹੈਗਾ, ਜ਼ਰੂਰ ਇਹਨਾਂ ਦੀ ਭਾਵਨਾ ਪੁੱਛਾਂਗੇ। ਹਾਂਜੀ ਇਕਬਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਵੀਰ ਜੀ, ਪਹਿਲਾਂ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਦਾਸ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਮਹਾਵੀਰ ਨਗਰ ਵਿਖੇ ਮੁੱਖ ਸੇਵਾਦਾਰ ਦੀ ਸੇਵਾ ਸੰਭਾਲਦੇ 22 ਸਾਲ ਹੋ ਗਏ ਨੇ ਤੇ 22 ਸਾਲ ਅਸੀਂ ਵੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜੇ ਤੇ ਨਗਰ ਕੀਰਤਨ ਜਿਹੜਾ ਹੈ ਉਹ ਕੱਢਦੇ ਹਾਂ। ਬਸ ਸਿਰਫ ਇਹ 2 ਸਾਲ ਜਿਹੜੇ ਨੇ ਕੋਵਿਡ ਦੇ ਅੰਦਰ ਜਿਹੜੀ ਪਾਬੰਦੀ ਲੱਗੀ ਹੋਈ ਸੀ ਉਸ ਕਰਕੇ ਅਸੀਂ ਨਗਰ ਕੀਰਤਨ ਨਹੀਂ ਕੱਢਿਆ। ਤੇ ਜਦੋਂ ਵੀ ਅਸੀਂ ਨਗਰ ਕੀਰਤਨ ਕੱਢਦੇ ਹਾਂ ਨਾ ਜਸਵਿੰਦਰ ਵੀਰ ਜੀ, ਮੈਂ ਔਨ ਕੈਮਰੇ ਤੁਹਾਡੇ ਚੈਨਲ ਦੇ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਕਦੇ ਵੀ ਪਰਮਿਸ਼ਨ ਵਾਸਤੇ ਐਪਲੀਕੇਸ਼ਨ ਨਹੀਂ ਦਿੰਦੇ। ਅਸੀਂ ਸਿਰਫ ਜਿਹੜਾ ਹੈ ਕਿ ਥਾਣੇ ਵਿੱਚ ਜਾ ਕੇ ਇੰਟੀਮੇਸ਼ਨ ਦੇ ਦਿੰਦੇ ਆ, ਉਹੀ ਪਰਮਿਸ਼ਨ ਹੁੰਦੀ ਹੈ। ਜਿੰਨੇ ਵੀ ਗੁਰਦੁਆਰੇ, ਚਾਹੇ ਈਵਨ ਕਿ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਨਗਰ ਕੀਰਤਨ 3 ਕੱਢੇ ਜਾਂਦੇ ਨੇ, ਗੁਰੂ ਗੋਬਿੰਦ ਪਾਤਸ਼ਾਹ ਦਾ, ਗੁਰੂ ਤੇਗ ਬਹਾਦਰ ਪਾਤਸ਼ਾਹ ਦਾ, ਗੁਰੂ ਨਾਨਕ ਪਾਤਸ਼ਾਹ ਦਾ।
ਤੇ ਉਹਦੇ ਵਿੱਚ ਵੀ ਪਰਮਿਸ਼ਨ ਨਹੀਂ ਮਿਲਦੀ ਹੈਗੀ, ਕਦੇ ਵੀ ਪਰਮਿਸ਼ਨ ਨਾ ਮਿਲੀ ਹੈ, ਨਾ ਪ੍ਰਸ਼ਾਸਨ ਕਦੇ ਪਰਮਿਸ਼ਨ ਦਿੰਦਾ ਹੈ। ਉਹਦੇ ਵਾਸਤੇ ਵੀ ਇੱਕ ਸਿਰਫ ਇੰਟੀਮੇਸ਼ਨ ਹੁੰਦੀ ਹੈ ਕਿ ਵੀ ਅਸੀਂ ਸਾਡੇ ਇਹ ਰੂਟ ਹੈ ਤੇ ਅਸੀਂ ਉਹ ਬਕਾਇਦਾ ਸਾਡੇ ਕੋਲ ਪੁੱਛਦੇ ਨੇ, ਮੇਰੇ ਕੋਲ ਤੁਸੀਂ ਆ ਕੇ ਦੇਖ ਲੈਣਾ। ਮੇਰੇ ਕੋਲ ਹਾਲੇ ਤੱਕ ਜਦੋਂ ਦਾ ਅਸੀਂ ਨਗਰ ਕੀਰਤਨ ਕੱਢ ਰਹੇ ਸਾਡੇ ਕੋਲ ਸਾਰੀਆਂ ਜਿਹੜੀਆਂ ਐਪਲੀਕੇਸ਼ਨਾਂ ਅਸੀਂ ਦਿੰਦੇ ਹਾਂ ਥਾਣੇ ਦੇ ਵਿੱਚ, ਔਰ ACP ਨੂੰ ਵੀ ਦਿੰਦੇ ਹਾਂ ਤੇ DCP ਨੂੰ ਵੀ ਦਿੰਦੇ ਹਾਂ, ਉਹ ਸਾਰੀਆਂ ਸਾਡੇ ਕੋਲ ਮੌਜੂਦ ਹੈਗੀਆਂ ਨੇ। ਉਹਦੇ ਸਿਰਫ ਅਸੀਂ ਇਹ ਇੱਕ ਦੇ ਦਿੱਤਾ ਜਾਂਦਾ ਕਿ ਉਹ ਸਾਡੇ ਕੋਲ ਪੁੱਛਦੇ ਨੇ ਵੀ ਕਿੰਨੀ ਕੀ ਗੈਦਰਿੰਗ ਹੋਏਗੀ, ਤੇ ਉਹ ਅਸੀਂ ਇਹ ਗੈਦਰਿੰਗ ਉਹਨਾਂ ਨੂੰ ਦੱਸਦੇ ਹਾਂ ਵੀ 500 ਜਾਂ 1000 ਜਾਂ 2000 ਬੰਦਿਆਂ ਦੀ ਗੈਦਰਿੰਗ ਹੋਏਗੀ, ਤੇ ਉਹ ਜਿਹੜੀ ਹੈ ਕਿ ਅਸੀਂ ਇੰਨੀ ਕੁ ਸਾਡੀ ਹੁੰਦੀ ਹੈ। ਔਰ ਹਰ ਕੋਈ ਵੀ ਪ੍ਰੋਟੈਸਟ ਹੁੰਦਾ ਹੈ ਜਾਂ ਕੋਈ ਵੀ ਨਗਰ ਕੀਰਤਨ ਹੁੰਦਾ ਹੈ ਜਾਂ ਕੋਈ ਵੀ ਰੈਲੀ ਹੁੰਦੀ ਹੈ, ਉਹਦੀ ਇੰਟੀਮੇਸ਼ਨ ਨਹੀਂ ਦਿੱਤੀ ਜਾਂਦੀ ਹੈ। ਜਿੱਥੇ ਫੱਟੀ ਪਹੁੰਚਣ ਵਾਲੀ ਗੱਲ ਹੈ ਕਿ ਤੁਸੀਂ ਪਿਛਲੇ ਦਿਨਾਂ 'ਚ ਵੀ ਦੇਖਿਆ ਕਿ ਜਦੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਦੇ ਵਾਸਤੇ ਅਸੀਂ ਜਾਣਾ ਸੀ ਤਿਲਕ ਨਗਰ MLA ਕੋਲ, ਤੇ ਤਾਂ ਵੀ ਦਾਸ ਨੇ ਉਹ ਫੱਟੀ ਪਹੁੰਚੀ ਸੀਗੀ, ਉਹਨਾਂ ਦੇ ਮੂੰਹ ਤੇ ਕਾਲਕ ਪੋਤੀ ਸੀਗੀ, ਤੇ ਉਹਦੇ ਵਾਸਤੇ ਵੀ ਸਾਨੂੰ ਬੜੇ ਫੋਨ ਆਏ ਸੀ ਕਿ ਇਕਬਾਲ ਸਿੰਘ ਜੀ ਥੋੜ੍ਹਾ ਜਿਹਾ ਹੱਥ ਹੌਲਾ ਰੱਖੋ, ਤੇ ਅੱਜ ਹੱਥ ਹੌਲਾ ਹੀ ਰੱਖਿਆ ਹੈ। ਅੱਜ ਉਹ ਕਾਲਖ ਨਾ ਪਹੁੰਚ ਕਰਕੇ ਇਹ ਇੱਕ ਫੱਟੀ ਜੀ ਰੱਖੀ ਹੈ ਕਿ ਬਈ ਜਿੰਨੇ ਵੀ ਜਿਹੜੇ ਵੀ ਪੰਥਕ ਸਾਡੇ ਰਾਜਨੀਤਿਕ ਆਗੂ ਜਾਂ ਧਾਰਮਿਕ ਆਗੂ ਨੇ, ਇਹ ਉਹਨਾਂ ਦੇ ਵਾਸਤੇ ਹੈ ਕਿ ਵੀ ਉਹਨਾਂ ਦੇ ਜਿਹੜੀ ਹੈ ਕਿ ਫੱਟੀ ਪਹੁੰਚਣ ਵਾਲੀ ਗੱਲ ਜਿਹੜੀ ਹੈ ਕਿ ਸਾਰੇ ਵੀਰਾਂ ਨਾਲ ਸਲਾਹ ਕੀਤੀ। ਸਾਰੇ ਬੰਦੇ ਕਹਿੰਦੇ ਕਿ ਵੀ ਕੁਛ ਨਾ ਕੁਛ ਇਕਬਾਲ ਵੀਰ ਜੀ ਦਾਸ ਨੂੰ ਨਾ ਕਿ ਜੱਥੇ ਦੇ ਅੰਦਰ ਇੱਕ ਬਾਬਾ ਬੋੜ ਦੀ ਵੀ ਉਪਾਧੀ ਦਿੱਤੀ ਗਈ, ਜਿਸ ਤਰ੍ਹਾਂ ਤੁਸੀਂ ਵੀ ਪਿੱਛੇ ਕਰਕੇ ਦਿੱਤੀ ਸੀ, ਤੇ ਬਹੁਤ ਸਤਿਕਾਰ ਕਰਦੇ ਨੇ ਆਪਣੇ ਸਾਰੇ ਜਿੰਨੇ ਵੀ ਵੀਰ ਭੈਣਾਂ ਹੈਗੇ ਨੇ, ਸਾਰੇ ਉਮਰ ਤੋਂ ਮੇਰੇ ਤੋਂ ਛੋਟੇ ਨੇ ਤੇ ਮੇਰਾ ਸਤਿਕਾਰ ਕਰਦੇ ਨੇ, ਮੈਨੂੰ ਬਹੁਤ ਇੱਜ਼ਤ ਦਿੰਦੇ ਨੇ, ਤੇ ਗੁਰੂ ਸਾਹਿਬ ਦੇ ਚਰਨਾਂ 'ਚ ਹੱਥ ਜੋੜ ਬੇਨਤੀ ਵੀ ਕਰਦੇ ਆ, ਅਰਦਾਸ ਵੀ ਕਰਦੇ ਆ ਕਿ ਐਵੇਂ ਦੀ ਇੱਜ਼ਤ ਬਣਾਈ ਰੱਖਣ। ਜਿੱਥੇ ਵੀ ਦਾਸ ਨੂੰ ਆਵਾਜ਼ ਮਾਰਦੇ ਨੇ ਤੇ ਦਾਸ 24 ਘੰਟੇ ਸਿੱਖ ਸਿਆਸੀ ਮੋਰਚੇ ਦੇ ਨਾਲ ਇੱਕ ਆਪਣਾ ਫਰਜ਼ ਵੀ ਅਦਾ ਕਰਦਾ ਹੈ, ਤੇ ਨਾਲ ਹੀ ਇੱਕ ਸਿੱਖ ਸਿਆਸੀ ਰਿਹਾਈ ਮੋਰਚੇ ਦਾ ਮੈਂਬਰ ਹੋਣ ਦੇ ਨਾਤੇ ਵੀ। ਬਿਲਕੁਲ ਇਕਬਾਲ ਸਿੰਘ ਜੀ ਨੇ ਬੜੀ ਵਧੀਆ ਗੱਲ ਕੀਤੀ। ਇੱਥੇ ਨਾਲੇ ਨਾਲ ਅਸੀਂ ਦੱਸ ਦਈਏ ਕਿ ਬਕਾਇਦਾ ਜਦੋਂ ਵੀ ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤ ਦੇ ਲਈ ਅਰਦਾਸਾਂ ਹੋਈਆਂ ਨੇ, ਤੇ ਗੁਰਦੁਆਰਾ ਸਿੰਘ ਸਭਾ ਮਹਾਵੀਰ ਨਗਰ ਜਿੱਥੇ ਭਾਈ ਸਾਹਿਬ ਸੇਵਾ ਸੰਭਾਲਦੇ ਨੇ, ਹਮੇਸ਼ਾ ਇਹਨਾਂ ਨੇ ਜੀ ਆਖਿਆ ਕੌਮ ਨੂੰ ਉੱਥੇ ਅਰਦਾਸ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ, ਜਿੱਥੇ ਸਾਡੇ 100 ਕਾਲਡ ਪ੍ਰਬੰਧਕ ਤੇ 100 ਕਾਲਡ ਗੁਰਦੁਆਰਾ ਕਮੇਟੀਆਂ ਇਸ ਚੀਜ਼ ਤੋਂ ਪਾਸਾ ਵੱਟ ਲੈਂਦੀਆਂ ਨੇ ਚਿਹਰਾ ਦਿਖਾਉਣ ਨੂੰ ਜਾਂ ਸੇਵਾ ਨਿਭਾਉਣ ਤੋਂ। ਉੱਥੇ ਭਾਈ ਇਕਬਾਲ ਸਿੰਘ ਹੋਰਾਂ ਨੇ, ਮੈਂ ਫਿਰ ਕਹਾਂ ਜਿਹੜੀ ਮਰਜ਼ੀ ਪਾਰਟੀ ਨਾਲ ਜੁੜੇ ਹੋਣ, ਇੱਕ ਸਿੱਖ ਹੋਣ ਦੇ ਨਾਤੇ ਇਹਨਾਂ ਨੇ ਆਪਣਾ ਪੰਥਕ ਫਰਜ਼ ਨਿਭਾਇਆ, ਔਰ ਸਭ ਤੋਂ ਵੱਡੇ ਹੈਗੇ ਨੇ ਤੇ ਅਸੀਂ ਇਹਨਾਂ ਦਾ ਸਤਿਕਾਰ ਵੀ ਕਰਨਾ। ਮੈਂ ਆਪਣੇ ਇੱਕ ਵੀਰ ਨੂੰ ਗੱਲ ਕਵਾਂਗਾ, ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਜੀ ਅੱਗੇ ਆਓ। ਇਹ ਭਾਈ ਸਾਹਿਬ ਉਚੇਚਾ ਪੰਜਾਬ ਤੋਂ ਆਏ ਨੇ, ਦਿੱਲੀ ਦੇ ਸਿੱਖਾਂ ਲਈ ਸ਼ਰਮ ਦੀ ਗੱਲ ਆ ਜਿਹੜੇ ਘਰੋਂ ਚੋਂ ਬਾਹਰ ਨਹੀਂ ਨਿਕਲੇ, ਤੇ ਸਾਡਾ ਵੀਰ ਪੰਜਾਬ ਤੋਂ ਉਚੇਚਾ ਸਿਰ ਇਸ ਕਰਕੇ ਆਇਆ ਕਿ ਬੰਦੀ ਸਿੰਘ ਰਿਹਾਈ ਮੋਰਚੇ ਦੇ ਅੰਦਰ ਮੈਂ ਆਪਣੀ ਸੇਵਾ ਨਿਭਾ ਸਕਾਂ। ਭਾਈ ਸਾਹਿਬ ਨਾਲ ਫਤਿਹ ਦੀ ਸਾਂਝ ਪਾਉਂਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆਪਣਾ ਨਾਂ ਦੱਸੋ, ਪੰਜਾਬ ਚੋਂ ਕਿੱਥੋਂ ਆਏ ਹੋ ਤੁਸੀਂ? ਦਾਸ ਦਾ ਨਾਮ ਮੋਹਕਮ ਸਿੰਘ, ਪਿੰਡ ਚੱਬਾ ਜੀਰੇ ਦੇ ਨਜ਼ਦੀਕ। ਤੇ ਦਾਸ ਜਦੋਂ ਵੀ ਦਾਸ ਨੂੰ ਸੰਗਤਾਂ ਕੋਈ ਹੁਕਮ ਭੇਜਦੀਆਂ ਨੇ, ਤੇ ਪਿਛਲੇ 35 ਸਾਲ ਤੋਂ ਹਾਜ਼ਰੀ ਭਰੀ ਦੀ ਆ। ਤੇ ਦਾਸ ਦਾ ਪਹਿਲਾ ਭਰਾ ਵੀ ਸ਼ਹੀਦ ਹੋਇਆ 91 ਚ, ਤੇ ਉਦੋਂ ਤੋਂ ਲੈ ਕੇ ਤੇ ਪਰ ਇਹ ਜੋ ਸਰਕਾਰਾਂ ਨੇ ਇਹ ਸਿੱਖਾਂ ਨਾਲ ਜੋ ਧੱਕਾ ਕਰਦੀਆਂ ਨੇ, ਇਹ ਅਸੀਂ ਕਹਿੰਦੇ ਆ ਵੀ ਬਾਜ ਆ ਜਾਣ। ਹੁਣ ਅੱਜ ਫੇਰ ਕਿੰਨਾ ਸਿੱਖਾਂ ਦਾ ਇਹ ਸਾਰਾ ਕਾਰੋਬਾਰ ਹੀ ਬੰਦ ਕਰ ਦਿੱਤਾ, ਤੇ ਪੰਜਾਬ ਤੋਂ ਕੁਝ ਸਿੰਘ ਹੋਰ ਆ ਰਹੇ ਸੀ ਮੇਰੇ ਨਾਲ ਦੇ, ਅਜੇ ਅੰਬਾਲੇ ਪਹੁੰਚੇ ਨੇ 6-7 ਬੀਬੀਆਂ ਤੇ 12-13 ਸਿੰਘ। ਤੇ ਉਹਨਾਂ ਨੂੰ ਹੁਣ ਜਦੋਂ ਪਤਾ ਲੱਗਾ ਵੀ ਇਹ ਸਾਰਾ ਪ੍ਰੋਗਰਾਮ ਹੀ ਸਰਕਾਰ ਨੇ ਸਮਾਪਤ ਕਰ ਦਿੱਤਾ, ਤੇ ਉਹ ਹੁਣ ਅੰਬਾਲੇ ਅਜੇ ਪਹੁੰਚੇ ਨੇ, ਸ਼ਾਇਦ ਆ ਹੀ ਜਾਣ 2 ਘੰਟਿਆਂ ਨੂੰ। ਤੇ ਬਾਕੀ ਦਾਸ ਨੂੰ ਜੋ ਵੀ ਸੰਗਤ ਹੁਕਮ ਲਾਉਂਦੀ ਹੈ ਦਾਸ ਪਹੁੰਚਦਾ। ਤੇ ਦਾਸ ਜਗਤਾਰ ਸਿੰਘ ਹਵਾਰਾ ਦੀਆਂ ਮੁਲਾਕਾਤਾਂ ਵੀ ਕਰਦਾ ਰਿਹਾ। ਤੇ ਸਰਕਾਰਾਂ ਜਿਵੇਂ ਅੱਜ ਸਰਕਾਰਾਂ ਨੇ ਜ਼ੋਰ ਲਾਇਆ ਹੈ, ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਜੋ ਜਗਤਾਰ ਸਿੰਘ ਹਵਾਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਮਿਹਰ ਕੀਤੀ ਆ, ਉਹਨੂੰ ਨਹੀਂ ਉਹ ਡਲਾ ਸਕਦੀਆਂ। ਉਹਦੇ ਹੌਸਲੇ ਨੂੰ, ਉਹਦੇ ਦਿਲ ਨੂੰ, ਉਹਦੇ ਚਿਹਰੇ ਤੇ ਕੋਈ ਜੇਲ੍ਹ ਦੀ ਗਮੀ ਨਹੀਂ। ਦਾਸ ਮੁਲਾਕਾਤਾਂ ਜਗਤਾਰ ਸਿੰਘ ਹਵਾਰੇ ਦੀਆਂ ਕਰਦਾ ਰਿਹਾ, ਤੇ ਉਹਨਾਂ ਨੂੰ ਕੋਈ ਸਰਕਾਰਾਂ ਦਾ ਡਰ ਨਹੀਂ, ਨਾ ਸਰਕਾਰਾਂ ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਨਹੀਂ ਡਲਾ ਸਕਦੀਆਂ, ਤੇ ਨਾ ਉਹ ਡੋਲ ਹੀ ਸਕਦਾ। ਬਾਕੀ ਦਾਸ ਬਰਗਾੜੀ ਮੋਰਚੇ 'ਚ 6 ਮਹੀਨੇ ਲਗਾਤਾਰ ਉੱਥੇ ਲੰਗਰ ਦੀ ਸੇਵਾ ਕੀਤੀ ਆ, ਤੇ ਜੋ ਬੇਅਦਬੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ, ਉਹਨਾਂ ਦਾ ਵੀ ਇਨਸਾਫ ਜਿਹੜਾ ਸੰਗਤਾਂ ਚਾਹੁੰਦੀਆਂ। ਅਜੇ ਤੱਕ 6 ਸਾਲ ਹੋ ਗਏ ਆ, ਤੇ ਸਰਕਾਰਾਂ ਬਸ ਹੁਣ ਆ ਭਗਵੰਤ ਸਰਕਾਰ ਆ ਗਈ ਆ, ਉਹਨਾਂ ਤੇ ਉਮੀਦ ਤਾਂ ਚਲੋ ਰੱਖਦੇ ਆ, ਅਜੇ ਵੀ ਹੋਰ 1 ਸਾਲ ਡੀਕ ਲੈਂਦੇ ਆ,
2-2.5 ਮਹੀਨੇ ਹੋ ਗਏ ਆ ਪਟਿਆਲੇ ਦੇ ਵਿੱਚ ਉਹਨਾਂ ਨੇ ਕੁਝ ਵੀ ਸਿੱਖਾਂ ਬਾਰੇ ਉਲਟਾ ਸਗੋਂ ਮੈਂ ਕਹਿੰਦਾ ਵੀ ਸਿੱਖਾਂ ਦੇ ਪਰਚੇ ਕਰਵਾਏ ਆ। ਤੇ ਬਸ ਇੰਨੀਆਂ ਬੇਨਤੀਆਂ। ਜੀ ਇੱਕ ਸਵਾਲ ਹੈਗਾ, ਆਏ ਕਿਵੇਂ ਹੈਗੇ ਤੁਸੀਂ? ਪੰਜਾਬ ਚੋਂ ਉਚੇਚੇ ਆਏ ਹੋ ਤੁਸੀਂ, ਆਏ ਕਿਉਂ? ਸਪੈਸ਼ਲੀ ਆਏ ਆ ਅੱਜ ਸੰਗਤ ਦਾ। ਜਦੋਂ ਵੀ ਮਾਫੀ ਚਾਹੁੰਦਾ ਮੈਂ ਰੋਕ ਰਿਹਾ ਤੁਹਾਨੂੰ, ਆਪਣੀ ਗੱਡੀ ਤੇ ਆਏ ਹੋ, ਟ੍ਰੇਨ ਤੇ ਆਏ ਹੋ, ਬੱਸ ਤੇ ਕਿਦੋਂ? ਰੇਲ ਤੇ ਆਏ ਹਾਂ ਅਸੀਂ। ਤੇ ਦਾਸ ਦਾ ਮੈਂ ਪਹਿਲਾਂ ਵੀ ਦੱਸਿਆ 91 ਚ ਭਰਾ ਸ਼ਹੀਦ ਹੋਇਆ, ਤੇ ਉਦੋਂ ਤੋਂ ਲੈ ਕੇ ਜੋ ਵੀ ਸੰਗਤ ਦਾ ਹੁਕਮ, ਸੰਗਤ ਗੁਰੂ ਗੋਬਿੰਦ ਸਿੰਘ ਤੋਂ ਮੈਂ ਕਹਿੰਦਾ ਵੀ ਵੱਡੀ ਆ। ਤੇ ਜਦੋਂ ਵੀ ਸੰਗਤ ਦਾ ਹੁਕਮ ਹੁੰਦਾ ਦਾਸ ਹਰ ਜਗ੍ਹਾ ਹਾਜ਼ਰੀ ਲਾਉਂਦਾ ਤੇ ਨਿਮਾਣਾ ਆ ਸੇਵਕ ਆ ਦਾਸ ਸੰਗਤਾਂ ਦਾ। ਸੰਗਤ ਜੀ ਮੈਂ ਇੱਕ ਅਲਫਾਜ਼ ਵਰਤਾਂ, ਸ਼ਾਇਦ ਮੈਂ ਵੱਡੇ ਲਫ਼ਜ਼ ਨਹੀਂ ਵਰਤਦਾ। ਇਨ ਸਿੱਖਣ ਕੋ ਦੂ ਪਾਤਸ਼ਾਹੀ ਯਾਦ ਕਰੇ ਆਪਣੀ ਗੁਰਿਆਈ। ਗੁਰੂ ਸਾਹਿਬ ਦਾ ਫੁਰਮਾਨ ਵਰਤਿਆ ਜਾਂਦਾ, ਅਸੀਂ ਲਫ਼ਜ਼ ਵਰਤੇ ਹੈਗੇ ਆ। ਹਕੀਕਤ ਜਦੋਂ ਖਾਲਸਾ ਰਾਜ ਜਿਸ ਵੇਲੇ ਵੀ ਆਏਗਾ, ਉਸ ਪਾਤਸ਼ਾਹ ਦੀ ਜਦੋਂ ਕਲਾ ਵਰਤੇਗੀ ਤੇ ਯਾਦ ਰੱਖਣਾ ਇਹੋ ਜਿਹੇ ਸਿੰਘਾਂ ਨੇ ਖਾਲਸੇ ਦਾ ਰਾਜ ਕਰਨਾ। ਉਹਨਾਂ ਖਾਲਸਿਆਂ ਜਿਹੜੇ ਆਪਣੇ ਆਪ ਨੂੰ ਮਲੇਛ ਖਾਲਸਾ ਹੈਗੇ ਨੇ, ਜਿਹੜੇ ਲੀਡਰ ਕਹਾਉਂਦੇ ਨੇ, 에ਅਰ ਕੰਡੀਸ਼ਨ ਦਫ਼ਤਰਾਂ 'ਚ ਬੈਠੇ ਨੇ, ਉਹਨਾਂ ਨੇ ਰਾਜ ਨਹੀਂ ਕਰਨਾ। ਬੇਸ਼ੱਕ ਅੱਜ ਕੁਰਸੀਆਂ ਉਹਨਾਂ ਕੋਲ ਨੇ ਜਾਂ ਕੁਰਸੀ ਦੀਆਂ ਲੜਾਈਆਂ 'ਚ ਲੱਗੇ ਹੋਏ ਨੇ, ਮਗਰ ਰਾਜ ਉਸੇ ਖਾਲਸੇ ਨੇ ਕਰਨਾ ਜਿਹੜਾ ਗੁਰੂ ਦੇ ਲਈ ਤੇ ਗੁਰੂ ਦੀ ਸੰਗਤ ਦਾ ਹੁਕਮ ਮੰਨ ਕੇ ਆਪਣੇ ਸਿੰਘਾਂ ਦੀ ਸਤਕਾਰ ਵਜੋਂ ਜਾਂ ਉਹਨਾਂ ਦੀ ਫਿਕਰ ਵਜੋਂ ਹਰ ਜਗ੍ਹਾ ਦੇ ਉੱਤੇ ਪੰਥਕ ਫਰਜ਼ ਨਿਭਾਉਂਦੇ ਹੈਗੇ ਨੇ। ਸਤਨਾਮ ਸਿੰਘ ਖੀਵਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਾਗੋ ਪਾਰਟੀ। ਫਤਿਹ ਦੀ ਸਾਂਝ ਪਾਣਾ ਸਤਨਾਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਿੰਘ ਜੀ, ਤੁਸੀਂ ਆਪਣਾ ਪੰਥਕ ਫਰਜ਼ ਸਮਝਿਆ, ਤੁਸੀਂ ਅੱਜ ਇੱਥੇ ਪਹੁੰਚੇ ਹੈਗੇ ਹੋ। ਸਾਡੀ ਸਮੁੱਚੀ ਲੀਡਰਸ਼ਿਪ, ਮੈਂ ਇੱਕ ਲੀਡਰ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਸਾਰੀ ਲੀਡਰਸ਼ਿਪ ਦੀ ਗੱਲ ਕਰਨਾ। ਉਹਨਾਂ ਦੇ ਇੱਥੇ ਨਾ ਆਉਣ ਦੀ ਤੁਹਾਡੇ ਪਰਸਨਲ ਮੈਂ ਰਾਏ ਪੁੱਛ ਰਿਹਾ ਹੈਗਾ। ਭੈਣ ਜੀ ਨੇ ਤਾਂ ਆਪਣੇ ਦਿਲ ਦੇ ਵਰਵਲੇ ਖੋਲ ਛੱਡੇ ਅੱਜ। ਹੁਣ ਮੈਂ ਕਹਾਂ ਬੜਾ ਕੁਝ ਖੋਲ ਦਿੱਤਾ ਅੱਜ। ਮੈਂ ਤੁਹਾਡੇ ਤੋਂ ਇੱਕ ਸਿੱਖ ਬਣ ਕੇ ਜਵਾਬ ਦੇਣਾ, ਇੱਕ ਮੈਂਬਰ ਬਣ ਕੇ ਜਵਾਬ ਨਾ ਦੇਣਾ। ਅੱਜ ਇਸ ਰੈਲੀ ਦੀ ਨਾਕਾਮੀ ਦੇ ਅੰਦਰ ਸਭ ਤੋਂ ਵੱਡਾ ਕਸੂਰਵਾਰ ਤੁਸੀਂ ਕਿਹਨੂੰ ਮੰਨਦੇ ਹੋ? ਸਭ ਤੋਂ ਵੱਡਾ ਕਸੂਰਵਾਰ ਮੈਂ ਸਾਰਿਆਂ ਨੂੰ ਮੰਨਦਾ, ਜਿੰਨੀ ਵੀ ਲੀਡਰਸ਼ਿਪ ਆ। ਸਾਰੇ ਲੀਡਰਸ਼ਿਪ ਜਿਹੜੇ ਆਪਣੀ ਕੁਰਸੀ ਲਈ ਬੈਠੇ ਆ, ਇਹ ਕਹਿਣ ਵਾਲੀਆਂ ਗੱਲਾਂ ਕਿ ਅਸੀਂ ਪੰਥ ਲਈ ਖੜੇ ਆ ਜਾਂ ਨਹੀਂ ਖੜੇ ਆ, ਸਿਰਫ ਕੁਰਸੀ ਲਈ ਲੜੀ ਜਾ ਰਹੇ ਆ। ਆਪਸ ਵਿੱਚ ਕੁਰਸੀ ਲਈ ਲੜਦੇ ਆ, ਇੱਕ ਦੂਜੇ ਨੂੰ ਸਟੇਜ ਤੋਂ ਬੈਠ ਕੇ ਗਾਲਾਂ ਕੱਢਣ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਆ। ਜੇ ਕਿਸੇ ਨੇ ਚੋਰੀ ਕਰੀ ਆ, ਚੋਰੀ ਦੇ ਇਲਜ਼ਾਮ ਹਰ ਇੱਕ ਤੇ ਲੱਗ ਰਿਹਾ, ਤਾਂ ਟੇਬਲ ਤੇ ਆ ਕੇ ਹਰਮੀਤ ਸਿੰਘ ਕਾਲਕਾ ਜੀ ਕਹਿ ਰਹੇ ਜੀ ਅਸੀਂ ਟੇਬਲ ਤੇ ਗਵਰਨਮੈਂਟ ਨਾਲ ਗੱਲ ਕਰਾਂਗੇ। ਤਾਂ ਜਿੰਨੇ ਇਲਜ਼ਾਮ ਲਗਾ ਰਹੇ ਆ ਸਾਰੇ ਪ੍ਰਧਾਨ ਆਪਸ ਵਿੱਚ ਸਾਰੀਆਂ ਪਾਰਟੀਆਂ, ਇਹ ਟੇਬਲ ਤੇ ਆ ਕੇ ਸੰਗਤ ਦੇ ਸਾਹਮਣੇ ਕਿਉਂ ਨਹੀਂ ਪੁੱਛਦੇ ਕਿ ਤੂੰ ਕਿਹਨੇ ਕੀ ਚੋਰੀ ਕਰੀ ਆ? ਸਿਰਫ ਸਟੇਜ ਤੋਂ ਹੀ ਬੋਲਣ ਦਾ ਮਤਲਬ ਰਹਿ ਗਿਆ। ਮੈਂ ਰੋਕਾਂਗਾ, ਮਾਫੀ ਚਾਹਨਾ, ਵਿਸ਼ੇ ਤੋਂ ਅਸੀਂ ਭਟਕ ਰਹੇ ਹਾਂ। ਇਸ ਵੇਲੇ ਮੁੱਦਾ ਗੋਲਕ ਚੋਰੀ ਦਾ ਨਹੀਂ ਹੈਗਾ, ਮੁੱਦਾ ਬੰਦੀ ਸਿੰਘ ਰਿਹਾਈ ਮੋਰਚੇ ਦਾ ਹੈਗਾ। ਮੈਂ ਉਹਦੇ ਤੇ ਜਵਾਬ ਚਾਹਨਾ ਕਿ ਸਾਰਿਆਂ ਨੇ ਆਪਣਾ ਪੰਥਕ ਫਰਜ਼ ਸਮਝਿਆ। 11 ਤਰੀਕ ਸ਼੍ਰੀ ਅਕਾਲ ਤਖਤ ਸਾਹਿਬ, ਸਾਰੀਆਂ ਸੰਗਤਾਂ, ਸਾਰੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਵੱਡੇ ਵੱਡੇ ਦਾਅਵੇ ਸਾਰੇ ਲੀਡਰਾਂ ਨੇ ਕੀਤੇ ਹਨ। ਮੈਂ ਫਿਰ ਅਲਫਾਜ਼ ਵਰਤਿਆ, ਮੈਂ ਕਿਸੇ ਇੱਕ ਪਾਰਟੀ, ਇੱਕ ਗਰੁੱਪ, ਇੱਕ ਸ਼ਖਸ ਦੀ ਗੱਲ ਨਹੀਂ ਕਰ ਰਿਹਾ। ਮੈਂ ਸਮੁੱਚੀ ਸਿੱਖ ਕੌਮ ਦੀ ਲੀਡਰਸ਼ਿਪ ਦੀ ਅਗਵਾਈ ਕਰਨ ਵਾਲੇ ਉਹਨਾਂ ਅਖੌਤੀ ਲੀਡਰਾਂ ਦੀ ਗੱਲ ਕਰ ਰਿਹਾ ਹੈਗਾ ਵਾਂ, ਜਿਨ੍ਹਾਂ ਨੇ ਉੱਥੇ ਦਮਜੇ ਮਾਰੇ, ਬੜੇ ਵੱਡੇ ਵੱਡੇ ਅਲਫਾਜ਼ ਵਰਤੇ ਕਿ ਬੰਦੀ ਸਿੰਘਾਂ ਲਈ ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ। ਮੇਰਾ ਸਵਾਲ ਉਹ ਹੈਗਾ, ਗੋਲਕ ਨੂੰ ਛੱਡ ਦਿਓ, ਦਿੱਲੀ ਕਮੇਟੀ ਨੂੰ ਛੱਡ ਦਿਓ। ਸਾਡੀ ਲੀਡਰਸ਼ਿਪ ਉਹ ਚਾਹੇ ਦਿੱਲੀ ਕਮੇਟੀ ਦੀ ਪਾਵਰ ਵਿੱਚ ਹੈ ਜਾਂ ਦਿੱਲੀ ਕਮੇਟੀ ਦੀ ਪਾਵਰ ਤੋਂ ਬਜਾਏ ਅਪੋਜੀਸ਼ਨ ਵਿੱਚ ਹੈ, ਉਹਨਾਂ ਨੇ ਪੰਥਕ ਫਰਜ਼ ਕੀ ਸਮਝਿਆ ਹੈਗਾ ਬੰਦੀ ਸਿੰਘਾਂ ਦੇ ਮਸਲੇ 'ਚ? ਮੇਰਾ ਸਵਾਲ ਹੈ। ਬੰਦੀ ਸਿੰਘਾਂ ਦੇ ਮੈਨੂੰ ਪੁੱਛਣ ਦਾ ਕੀ ਮਤਲਬ ਹੈ? ਤੁਸੀਂ ਦੇਖ ਹੀ ਰਹੇ ਹੋ ਕਿ ਕੌਣ ਆਇਆ ਔਰ ਕੌਣ ਕੀ ਕਰ ਰਿਹਾ। ਇਸ ਕਰਕੇ ਬੰਦੀ ਸਿੰਘਾਂ ਲਈ ਅਸੀਂ ਇਹ ਕਹਿੰਦੇ ਆ, ਸਾਰੀ ਸਿੱਖ ਕੌਮ ਨੂੰ ਵੀ ਕਹਿੰਦੇ ਆ ਕਿ ਇਹਨਾਂ ਲੀਡਰਾਂ ਤੋਂ ਸੁਚੇਤ ਹੋ ਕੇ, ਔਰ ਲੀਡਰਾਂ ਨੂੰ ਜਿੰਨੀ ਦੇਰ ਸੰਗਤ ਹੰਗਾਰਾ ਨਹੀਂ ਭਰੇਗੀ ਉਨੀ ਦੇਰ ਲੀਡਰਾਂ ਨੂੰ ਵੀ ਸਮਝ ਨਹੀਂ ਆਉਂਦੀ, ਕਿਉਂਕਿ ਲੀਡਰ ਜਦ ਹਾਰਦਾ ਤਾਂ ਹੀ ਉਹਨੂੰ ਪਤਾ ਲੱਗਦਾ ਕਿ ਮੇਰੀ ਕੀ ਵੈਲਿਊ ਆ। ਮੈਂ ਸਾਰੇ ਲੀਡਰਾਂ ਨੂੰ ਰਿਕੁਐਸਟ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਸਾਰਿਆਂ ਨੇ ਇੱਕ ਮੁੱਠ ਹੋ ਕੇ, ਇੱਕ ਜੁੱਟ ਹੋ ਕੇ ਅਪੀਲ ਕੀਤੀ ਸੀ ਕਿ ਸਾਰੇ ਇਕੱਠੇ ਹੋ ਕੇ ਅਸੀਂ ਬੰਦੀ ਸਿੰਘਾਂ ਲਈ ਰਿਹਾਈ ਲਈ ਮੋਰਚਾ ਵੀ ਲਗਾਵਾਂਗੇ, ਕੋਰਟ ਵਿੱਚ ਵੀ ਜਾਵਾਂਗੇ। ਇਸ ਚੀਜ਼ ਨੂੰ ਦੇਖਦੇ ਹੋਏ ਮੈਨੂੰ ਇਹ ਲੱਗਦਾ ਕਿ ਉੱਥੇ ਸਿਰਫ ਸਟੇਜ ਤੇ ਹੀ ਬੋਲਿਆ ਗਿਆ, ਬੰਦੀ ਸਿੰਘਾਂ ਲਈ ਅਜੇ ਤੱਕ ਇਹਨਾਂ ਨੇ ਕੁਝ ਨਹੀਂ ਕਰਿਆ। ਉਸ ਤੋਂ ਬਾਅਦ 'ਚ ਕੋਈ ਵੀ ਅਜੇ ਤੱਕ ਇਹਨਾਂ ਨੇ ਪੈਰਵਾਈ ਨਹੀਂ ਕਰੀ ਕਿ ਅਸੀਂ ਬੰਦੀ ਸਿੰਘਾਂ ਲਈ ਕੀ ਕਰਾਂਗੇ, ਨਹੀਂ ਕੀ ਕਰਾਂਗੇ। ਅੱਜ ਦੀ ਡੇਟ ਵਿੱਚ ਜੋ ਅਸੀਂ ਦੇਖ ਰਹੇ ਹਾਂ ਬਿਲਕੁਲ ਘਟੀਆ ਗੱਲ ਹੈ ਕਿ ਅੱਜ ਜਿਹੜੀ ਲੀਡਰਸ਼ਿਪ ਸਾਡੀ ਇੱਥੇ ਨਹੀਂ ਪਹੁੰਚੀ। ਮੈਂ ਇਹਦੇ ਨਾਲ ਸਾਰੀ ਲੀਡਰਸ਼ਿਪ ਨੂੰ ਬੇਨਤੀ ਕਰਦਾ ਕਿ ਅੱਗੇ ਤੋਂ ਇਹੋ ਜਿਹੀ ਘਟੀਆ ਹਰਕਤ ਨਾ ਕਰਨ, ਔਰ ਆਪਣੇ ਯੋਧਿਆਂ ਲਈ, ਉਹ ਕੋਈ ਆਪਣੀ ਨੌਕਰੀ ਲਈ, ਆਪਣੇ ਬੱਚਿਆਂ ਲਈ ਜਾਂ ਕਿਸੇ ਵੀ ਆਪਣੇ ਘਰਦਿਆਂ ਲਈ ਜੇਲ੍ਹ ਵਿੱਚ ਨਹੀਂ ਗਏ। ਉਹ ਉਸ ਟਾਈਮ ਇਹੋ ਜਿਹਾ ਵਾਕਿਆ ਸੀ, ਉਸ ਟਾਈਮ ਮੈਂ ਵੀ ਉਹਨਾਂ ਦੇ ਵਿੱਚ ਸੀ, ਉਸ ਟਾਈਮ ਪੰਜਾਬ 'ਚ ਸੀ ਜਦ 84 ਹੋਈ ਆ। ਤਾਂ ਹਰ ਇੱਕ ਸਿੱਖ ਉਸ ਟਾਈਮ ਡਰ ਰਿਹਾ ਸੀ
ਇਸ ਕਰਕੇ ਉਹਨਾਂ ਨੇ ਜੋ ਆਪਣਾ ਭਾਵਨਾ ਗੁਰੂ ਦੀ ਭਾਵਨਾ ਦੇਖ ਕੇ ਇਹ ਕੰਮ ਕਰਿਆ। ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕਰਿਆ ਜਾਵੇ। ਅਗਰ ਜੇ ਗਵਰਨਮੈਂਟ ਨਹੀਂ ਰਿਹਾ ਕਰਦੀ, ਅੱਜ ਰੈਲੀ ਨਹੀਂ ਹੋ ਪਾਈ, ਅਸੀਂ ਇਸ ਨੂੰ ਅੱਗੇ ਤੋਂ ਵੱਡੇ ਪੱਧਰ ਤੇ ਜਾ ਕੇ ਹਰ ਗੁਰਦੁਆਰੇ 'ਚ ਹਰ ਸਿੰਘ ਸਭਾ 'ਚ ਜਾ ਕੇ ਅਪੀਲ ਕਰਾਂਗੇ ਕਿ ਬੰਦੀ ਸਿੰਘਾਂ ਲਈ ਕੁਝ ਨਾ ਕੁਝ ਕੀਤਾ ਜਾਵੇ। ਸਾਰੀ ਸੰਗਤ ਜਿੰਨੀ ਦੇਰ ਇਕੱਠੀ ਨਹੀਂ ਹੋਏਗੀ, ਨਾ ਤਾਂ ਗਵਰਨਮੈਂਟ ਡਰਦੀ ਆ, ਨਾ ਕੋਰਟ ਵਾਲੇ ਵੀ ਨਹੀਂ ਡਰਦੇ। ਕੋਰਟ ਵਾਲੇ ਵੀ, ਜੱਜ ਵੀ ਗਵਰਨਮੈਂਟਾਂ ਦੇ ਕਹਿਣ ਤੇ ਚੱਲ ਰਹੇ ਆ। ਸੰਗਤ ਜੀ, ਅਸੀਂ ਦੁਬਾਰਾ ਜੁੜ ਚੁੱਕੇ ਹੈਗੇ। ਜਿਹੜੇ ਵੀਰ ਮੈਂ ਕਹਾਂਗਾ ਜਿਹੜੇ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਜੀ, ਅੱਗੇ ਆ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਜੀ ਕਿੱਥੋਂ ਆਏ ਤੁਸੀਂ ਤੇ ਕੀ ਨਾਮ ਤੁਹਾਡਾ? ਮੇਰਾ ਨਾਮ ਮਨਮਿੰਦਰ ਹੈ, ਮੈਂ ਰਜੌਰੀ ਗਾਰਡਨ ਤੋਂ ਆਇਆ। ਤੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਸੀ ਕਿ ਰੈਲੀ ਨਿਕਲ ਰਹੀ ਹੈ ਆਪਣੀ, ਤੇ ਆਪਾਂ ਸਵੇਰੇ ਪਹਿਲੇ ਉਧਰ ਗਏ ਫਤਿਹਨਗਰ ਸਾਹਿਬ ਗੁਰਦੁਆਰੇ, ਤੇ ਸਾਨੂੰ ਦੇਖਿਆ ਕੋਈ ਉੱਥੇ ਸੰਗਤ ਨਹੀਂ, ਕੋਈ ਨਹੀਂ। ਦਿੱਲੀ ਦੀ ਲੋਕਲ ਵੀ, ਜਿਸ ਤਰ੍ਹਾਂ ਸਾਡੇ ਘਰ ਦੇ ਕੋਲ ਹੋਰ ਵੀ ਮੁੰਡੇ ਜਿਹੜੇ ਰੈਡੀ ਸੀ, ਕਈਆਂ ਨੂੰ ਵਿੱਚੋਂ ਪਤਾ ਲੱਗਾ ਕਿ ਹਾਂ ਗਵਰਨਮੈਂਟ ਨੇ ਰੈਲੀ ਕੈਂਸਲ ਕਰ ਦਿੱਤੀ ਹੈ। ਇਸ ਕਰਕੇ ਫਿਰ ਕਈ ਸਿੰਘ ਤੇ ਆਏ ਨਹੀਂ ਆਪਣੇ ਉਧਰੋਂ, ਤੇ ਆਪਾਂ ਫਿਰ ਵੀ ਉਧਰੋਂ ਦੀ ਢੂੰਡਦੇ ਨੰਬਰ ਕੰਟੈਕਟ ਹੈਗਾ, ਥੱਲੇ ਕੀਤਾ ਦਲਜੀਤ ਸਿੰਘ ਜੀ ਹੈਗੇ ਨੇ ਕੋਈ, ਤੇ ਉਹਨਾਂ ਨੂੰ ਆਪਾਂ ਇੱਧਰ ਆਏ। ਫਿਰ ਆ ਕੇ ਫਿਰ ਆਪਾਂ ਇੱਧਰ ਮਿਲੇ। ਜੋ ਵੀ ਸਾਨੂੰ ਇਹ ਗਲਤ ਲੱਗੀ ਗੱਲ ਕਿ ਗਵਰਨਮੈਂਟ ਇਸ ਤਰ੍ਹਾਂ ਕਿਉਂ ਕਰ ਰਹੀ ਹੈ, ਬਸ। ਬਿਲਕੁਲ ਨਾਰਾਜ਼ਗੀ ਆਪਣੀ ਜਗ੍ਹਾ ਹੈ। ਹੁਣ ਸਭ ਤੋਂ ਅਖੀਰ ਦੇ ਅੰਦਰ ਸਾਥ ਦਲਜੀਤ ਸਿੰਘ ਜਿਹੜੇ ਮੁਲਾਕਾਤੀ ਵੀ ਹੈਗੇ ਨੇ, ਔਰ ਕਹਿ ਲਈਏ ਕਿ ਅੱਜ ਦੇ ਇਸ ਸਾਰੀ ਸੇਵਾ ਦਾ ਮੁੱਖ ਸੇਵਾਦਾਰ ਵੀ ਹੈਗੇ ਨੇ। ਫਤਿਹ ਦੀ ਸਾਂਝ ਪੈਣਾ ਦਲਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੈਲੀ ਦੀ ਸਰਕਾਰ ਨੇ ਪਰਮਿਸ਼ਨ ਨਹੀਂ ਦਿੱਤੀ, ਤੁਸੀਂ ਪ੍ਰੈਸ ਕਾਨਫਰੰਸ ਕਰਕੇ ਵੀਡੀਓ ਜਾਰੀ ਕੀਤੀ ਹੈ, ਰੈਲੀ ਕੈਂਸਲ ਹੋ ਗਈ, ਮਗਰ ਫਿਰ ਵੀ ਅਰਦਾਸ ਕਰਨੀ ਸੀ, ਅਰਦਾਸ ਪਹੁੰਚੀ। ਕੀ ਕਹੋਗੇ ਸਾਰੇ ਮੈਟਰ ਦੇ ਉੱਤੇ? ਹੁਣ ਇਹ ਤਾਂ ਜੀ ਅਸੀਂ ਮੈਟਰ ਤੇ ਕੀ ਕਰਨਾ ਜੀ, ਅਸੀਂ ਆਪਣੀ ਅਰਦਾਸ ਸੋਧੀ ਹੋਈ ਸੀ, ਆਪਣੀ ਅਰਦਾਸ ਅਸੀਂ ਪੂਰੀ ਕੀਤੀ ਆ। ਸ਼ੁਰੂਆਤ ਕੀਤੀ ਸੀ ਕਿ ਫਤਿਹਨਗਰ ਸਾਹਿਬ ਤੋਂ, ਤੇ ਅਸੀਂ ਸਮਾਪਤੀ ਦੀ ਅਰਦਾਸ ਜਿਹੜੀ ਹੈਗੀ ਆ ਰਕਾਬਗੰਜ ਸਾਹਿਬ ਆ ਕੇ ਕੀਤੀ ਆਪਾਂ। ਅਸੀਂ ਸਿੱਖ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾਇਆ। ਦੇਖੋ ਕੁਛ ਚਿਰ ਪਹਿਲਾਂ ਅਗਰ ਗੱਲ ਕਰੀਏ, ਇੱਕ ਗੱਲ ਪ੍ਰਚਲਿਤ ਹੋ ਗਈ ਸੀ ਕਿ ਸਿੱਖ ਹੁਣ ਖਤਮ ਹੋ ਗਏ ਨੇ, ਜਾਂ ਸਿੱਖਾਂ ਦੀ ਜਿਹੜੀ ਤਾਦਾਦ ਹੈ ਖਤਮ ਹੋ ਚੁੱਕੀ ਹੈ, ਉਹ ਆਲਮੋਸਟ ਮਰਨ ਦੇ ਕਗਾਰ 'ਤੇ ਹੈ ਕੌਮ। ਤੇ ਗਰਜਾ ਸਿੰਘ ਬੋਤਾ ਸਿੰਘ ਨੇ ਚੁੰਗੀ ਲਾ ਕੇ ਸੋਟਿਆਂ ਨਾਲ ਬੰਦੇ ਮਾਰੇ ਸੀਗੇ ਮੁਗਲਾਂ ਦੇ। ਸਮਝ ਲਓ ਕਿ ਅਸੀਂ ਉਹੀ ਹਾਂ, ਭਾਵੇਂ ਗਿਣਤੀ ਘੱਟ ਹੈ, ਪਰ ਅਸੀਂ ਲੜਾਂਗੇ ਜ਼ਰੂਰ। ਬਿਲਕੁਲ ਲੜਾਂਗੇ ਜ਼ਰੂਰ। ਭਾਈ ਬੋਤਾ ਸਿੰਘ, ਗਰਜਾ ਸਿੰਘ ਤੇ ਮਾਈ ਭਾਗੋ ਦੇ ਵਾਰਸ ਖਲੋਤੇ ਨੇ, ਤੇ ਮਲੇਛ ਖਾਲਸਾ ਅੱਜ ਨਹੀਂ ਹੈ। ਮਲੇਛ ਖਾਲਸਾ ਕਿਸੇ ਨੇ ਡੈਫੀਨੇਸ਼ਨ ਪੜ੍ਹਨੀ ਹੋਵੇ ਗੂਗਲ ਤੇ ਸਰਚ ਕਰ ਸਕਦਾ, ਸੋ ਸਾਖੀ ਪੁਰਾਣੀ ਜਨਮ ਸਾਖੀਆਂ 'ਚ ਕਰ ਸਕਦਾ ਕਿ ਮਲੇਛ ਖਾਲਸਾ ਕੌਣ ਸਨ। ਪੜ੍ਹ ਲੈਣਗੇ, ਪਤਾ ਲੱਗ ਜਾਏਗਾ ਅਸੀਂ ਕਿੰਨਾ ਦੀ ਗੱਲ ਕਰ ਰਹੇ ਹੈਗੇ। ਦਲਜੀਤ ਸਿੰਘ ਜੀ, ਹੁਣ ਜਿਸ ਤਰੀਕੇ ਦੇ ਨਾਲ ਅੱਜ ਸਰਕਾਰ ਕਿਤੇ ਨਾ ਕਿਤੇ ਕਾਮਯਾਬ ਹੋਈ, ਔਰ ਤੁਸੀਂ ਵੀ ਆਪਣੇ ਉਸ ਮਿਸ਼ਨ ਵਿੱਚ ਜ਼ਰੂਰ ਕਾਮਯਾਬ ਹੋਏ ਹੋ ਕਿ ਤੁਸੀਂ ਜੋ ਬੰਦੀ ਸਿੰਘਾਂ ਦੇ ਲਈ, ਜਥੇਦਾਰ ਸਾਹਿਬ ਦੇ ਲਈ ਅਰਦਾਸ ਮਿੱਥੀ ਸੀ, ਉਹ ਚਲੋ ਪੂਰੀ ਕਰ ਲਈ। ਜਾਗਦੀ ਜਮੀਰ ਸਿੰਘ, ਫਿਰ ਇਹ ਲਫ਼ਜ਼ ਵਰਤੀਏ, ਅਗਰ ਐਗਜ਼ਾਮਪਲ ਦਿੰਦੇ ਆ, ਅੰਮ੍ਰਿਤ ਸੰਚਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਰਵਾਇਆ। ਇਤਿਹਾਸ ਕਹਿੰਦਾ 70,000 ਤੋਂ ਵੱਧ ਦਾ ਇਕੱਠ ਹੈਗਾ ਸੀ। ਅਗਰ ਗੁਰੂ ਪਾਤਸ਼ਾਹ ਨੇ ਵੀ ਅਗਰ ਉਸ ਵੇਲੇ ਗਿਣਤੀ ਵਧਾਣੀ ਹੁੰਦੀ ਤੇ ਕਹਿ ਦਿੰਦੇ ਲਾਈਨ ਲਾ ਲਓ, ਮੈਂ ਅੰਮ੍ਰਿਤ ਸੰਚਾਰ ਕਰ ਰਿਹਾ, ਮਗਰ ਗੁਰੂ ਪਾਤਸ਼ਾਹ ਨੇ ਸਿਰ ਮੰਗੇ ਸੀ। तो 70,000 की गिनती चो 69,995 नहीं खड़े हुए सन, सिर्फ 5 गुरु के प्यारे खड़े हुए सन। अज मैं कह सकदा कि ਜਿਹੜੇ सिर दिख रहे ने ना, उन्हां दे वारस हैगे ने। ਤੇ ਹੁਣ ਆਉਣ ਵਾਲੇ ਸਮੇਂ 'ਚ ਕੀ ਤੁਹਾਡਾ ਪ੍ਰੋਗਰਾਮ ਮਿੱਥਿਆ ਜਾਣਾ ਹੈ? ਕੀ ਇਹ ਰੈਲੀ ਦੁਬਾਰਾ ਕੱਢੀ ਜਾਏਗੀ? ਕੋਈ ਅਖੰਡ ਪਾਠ ਸਾਹਿਬ ਰੱਖਿਆ ਜਾਏਗਾ? ਕੋਈ ਪ੍ਰੈਸ ਕਾਨਫਰੰਸ ਕੀਤੀ ਜਾਏਗੀ? ਕੋਈ ਪੰਥਕ ਸੈਮੀਨਾਰ ਰੱਖਿਆ ਜਾਏਗਾ? ਕੀ ਅਗਲਾ ਕੋਈ ਪ੍ਰੋਗਰਾਮ ਸੰਗਤ ਦੇ ਲਈ ਸਾਡੇ ਚੈਨਲ ਦੇ ਰਾਹੀਂ ਤੁਸੀਂ ਕੁਝ ਉਲੀਕ ਰਹੇ ਹੋ? ਕੋਈ ਮੈਸੇਜ ਦੇਣਾ ਚਾਹੋਗੇ ਸੰਗਤਾਂ ਨੂੰ ਜਿਹੜੇ ਆਏ ਨੇ ਉਹਨਾਂ ਲਈ ਵੀ, ਤੇ ਜਿਹੜੇ ਮਰੀ ਜ਼ਮੀਰ ਵਾਲੇ ਪ੍ਰੋਗਰਾਮ ਨੂੰ ਫੇਸਬੁੱਕ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਤੇ ਟੀਵੀ ਚੈਨਲ ਦੇ ਰਾਹੀਂ ਦੇਖ ਰਹੇ ਨੇ, ਉਹਨਾਂ ਨੂੰ ਕੋਈ ਸੰਦੇਸ਼ਾ ਦੇਣਾ ਚਾਹੋਗੇ? ਦੇਖੋ, ਇੱਕ ਗੱਲ ਮੈਂ ਤੁਹਾਡੇ ਚੈਨਲ ਰਾਹੀਂ ਕਲੀਅਰ ਕਰ ਦਵਾਂ ਕਿ ਰੈਲੀ ਪੋਸਟਪੋਨ ਹੋਈ ਹੈ, ਕੈਂਸਲ ਨਹੀਂ ਹੋਈ। ਰੈਲੀ ਕੱਢਾਂਗੇ ਜ਼ਰੂਰ, ਮਹੀਨੇ ਬਾਅਦ ਨਹੀਂ, 2 ਮਹੀਨੇ ਬਾਅਦ ਸਹੀ, 3 ਮਹੀਨੇ ਬਾਅਦ ਸਹੀ, ਕਿਉਂਕਿ ਸਾਨੂੰ ਵੀ ਇਸ ਰੈਲੀ ਦੀ ਵਰਕਿੰਗ ਕਰਦੇ ਹੋਏ 3 ਮਹੀਨੇ ਹੋ ਚੁੱਕੇ ਸੀਗੇ। ਔਰ ਇੱਕ ਪੁਲਿਸ ਦੀ ਸਟ੍ਰੈਟੇਜੀ ਹੁੰਦੀ ਹੈ ਕਿ ਤੁਸੀਂ ਅਗਰ ਉਹਨੂੰ 1 ਮਹੀਨਾ ਪਹਿਲੇ ਲੈਟਰ ਦੋਗੇ, ਤੁਹਾਨੂੰ ਤੁਹਾਡੀ ਰੈਲੀ ਤੋਂ 2-3 ਦਿਨ ਪਹਿਲੇ ਤੁਹਾਨੂੰ ਲੈਟਰ ਆਏਗੀ ਕਿ ਤੁਸੀਂ ਕਿਸੇ ਵੀ ਤਰੀਕੇ ਦਾ ਦੂਸਰਾ ਸਟੈਪ ਚੱਕ ਹੀ ਨਾ ਸਕੋ। ਉਹ ਸਾਡੇ ਨਾਲ ਵੀ ਹੋਇਆ। ਰਹੀ ਗੱਲ, ਜਿੱਦਾਂ ਇਕਬਾਲ ਸਿੰਘ ਜੀ ਹੋਣਾ ਨੇ ਕਿਹਾ ਸੀਗਾ ਵੀ ਸਿਰਫ ਆਪਾਂ ਇੰਟੀਮੇਸ਼ਨ ਦੇਈਦਾ, ਮੇਰੀ ਸਾਰੀ ਜਗ੍ਹਾ ਗੱਲ ਹੋਈ ਹੈ, ਮੇਰੀ ਕਮੇਟੀ 'ਚ ਵੀ ਗੱਲ ਹੋਈ ਹੈ। ਇਹ ਗੱਲ ਬਿਲਕੁਲ ਠੀਕ ਹੈ ਕਿ ਉਹ ਇੰਟੀਮੇਸ਼ਨ ਦਿੰਦੇ ਨੇ, ਪਰ ਕਿਸੇ ਨੂੰ ਰਿਟਰਨ ਦੇ ਵਿੱਚ ਕੈਂਸਲੇਸ਼ਨ ਨਹੀਂ ਆਉਂਦੀ। ਸਾਨੂੰ ਰਿਟਰਨ ਦੇ ਵਿੱਚ ਹਰ ਪਾਸੋਂ ਦੀ ਕੈਂਸਲੇਸ਼ਨ ਆਈ ਹੈ। ਟ੍ਰੈਫਿਕ ਪੁਲਿਸ ਤੋਂ ਰਾਤੀ ਮੈਂ ਰਿਸੀਵਿੰਗ ਕੀਤੀ ਹੈ ਕੈਂਸਲੇਸ਼ਨ ਦੀ, DCP ਸੈਂਟਰਲ, DCP ਵੈਸਟ, ਹੈੱਡਕੁਆਟਰ, ਸਾਰੀ ਜਗ੍ਹਾ ਤੋਂ ਕੈਂਸਲੇਸ਼ਨ ਦੀ ਆਈ ਹੈ।
ਬਈ ਹੁਣ ਸਪੋਜ਼ ਟੂ ਵੀ ਹੁਣ ਮੈਂ ਵਿਸ਼ਨੂੰ ਗਾਰਡਨ ਰਹਿੰਦਾ, ਵਿਸ਼ਨੂੰ ਗਾਰਡਨ ਕੱਲ ਇੱਕ ਯਾਤਰਾ ਕੱਢੀ ਗਈ ਹੈ, ਠੀਕ ਹੈ ਜੀ। ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ, ਆਪਾਂ ਕਹਿੰਦੇ ਵੀ ਯਾਤਰਾ ਕੱਢੀ ਗਈ ਹੈ। ਯਾਤਰਾ ਵਿੱਚ ਵੱਡੇ ਵੱਡੇ ਡੀਜੇ ਟਰੱਕਾਂ 'ਚ ਰੱਖ ਕੇ ਚਲਾਏ ਗਏ ਨੇ ਕੱਲ, ਠੀਕ ਹੈ ਜੀ। ਉਹੀ ਰੌਲਾ ਗੋਬਲਾ ਪਾਇਆ ਗਿਆ, ਸਾਰਾ ਕੁਝ ਹੋਇਆ। ਪਰ ਜਦ ਉਹ ਕਰ ਸਕਦੇ ਨੇ ਤਾਂ ਸਿੱਖਾਂ ਦੇ ਨਾਲ ਕੀ ਵਿਤਕਰਾ ਹੈ? ਇਹ ਸਵਾਲ ਤਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵਾਂ ਕਿ ਸਿੱਖਾਂ ਨਾਲ ਹੀ ਵਿਤਕਰਾ ਕਿਉਂ ਹੈ? ਦੇਖੋ ਜੀ, ਸਿੱਖ ਆਪਣੀ ਜਿਹੜੀ ਹੈ ਜੁੱਤੀ ਦੇ ਵਿੱਚ ਪਾਣੀ ਪਾ ਚੁੱਕੇ ਨੇ, ਨਾ ਕਿ ਜ਼ੋਰ ਰੱਖਦੇ ਨੇ। ਜਿਹੜੀ ਜੁੱਤੀ 'ਚ ਪਾਣੀ ਪੈ ਜਾਵੇ ਲੋਕਾਂ ਦਾ, ਉਹ ਤਾਂ ਤਲਵੇ ਚੱਟਣ ਜੋਗੀ ਰਹਿ ਗਈ। ਉਹ ਨਾ ਉੱਠ ਸਕਦੀ ਹੈ ਨਾ ਕੁਝ ਕਰ ਸਕਦੇ। ਜੁੱਤੀ ਗਿੱਲੀ ਦੀ ਗਿੱਲੀ ਹੈ, ਔਰ ਭਾਰ ਵੱਧ ਗਿਆ ਜੁੱਤੀ ਦਾ, ਜ਼ੋਰ ਨਹੀਂ ਹੈ, ਭਾਰ ਵਧਿਆ ਹੋਇਆ ਕਿ ਥੱਲੇ ਬਸ ਗਿੱਲੀ ਰਹਿ ਸਕਦੀ ਹੈ। ਸਾਡੇ ਜਿਹੜੇ ਲੀਡਰ ਨੇ ਉਹਨਾਂ ਦੇ ਸਰਕਾਰਾਂ ਦੇ ਥੱਲੇ ਲੱਗ ਕੇ ਗਿੱਲੇ ਹੋ ਚੁੱਕੇ ਨੇ। ਅਵੇਅਰਨੈਸ ਕਿਵੇਂ ਆਏਗੀ? ਦੇਖੋ ਜੀ, ਅਵੇਅਰਨੈਸ ਅਸੀਂ ਤਾਂ ਚਾਹੁੰਦੇ ਨਹੀਂ ਕਿ ਅਵੇਅਰਨੈਸ ਆਵੇ ਇਹਨਾਂ ਚੀਜ਼ਾਂ ਨੂੰ ਲੈ ਕੇ। ਅਸੀਂ ਕਦੇ ਕਹਿੰਦੇ ਹਾਂ ਕਿ ਵੀ ਕੋਈ ਵੀ ਲੀਡਰ ਖੜਾ ਹੋਵੇ ਜੀ ਮੈਂ ਤੁਹਾਡੀ ਗੱਲ ਤੋਂ ਅਵੇਅਰ ਹੋ ਗਿਆ ਜੀ, ਤੁਸੀਂ ਸਹੀ ਕਹਿ ਰਹੇ ਹੋ। ਮੈਂ ਮਾਫੀ ਚਾਹੁੰਦਾ, ਮੈਂ ਲੀਡਰਾਂ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਤੇ ਬੰਦੀ ਸਿੰਘ ਰਿਹਾਈ ਮਸਲੇ ਦੀ ਗੱਲ ਕਰ ਰਿਹਾ। ਅਸੀਂ ਉਸੇ ਗੱਲ ਤੇ ਹੀ ਆ ਰਹੇ ਹਾਂ। ਅਸੀਂ ਕਿਸੇ ਨੂੰ ਅਵੇਅਰ ਨਹੀਂ ਕਰਨਾ, ਅਸੀਂ ਸੰਗਤ ਨੂੰ ਅਵੇਅਰ ਕਰਨਾ। ਸਾਡਾ ਜਿਹੜਾ ਕਨਸੈਪਟ ਹੈ ਸੰਗਤ ਨੂੰ ਅਵੇਅਰ ਕਰਨ ਦਾ ਹੈਗਾ, ਠੀਕ ਹੈ ਜੀ। ਆਪਾਂ ਇੱਥੇ ਉਹੀ ਗੱਲ ਕਰਾਂਗੇ, ਜਿਹੜੀ ਰੈਲੀ ਅਸੀਂ ਲੀਗਲ ਤੌਰ ਤੇ ਕਰਨਾ ਚਾਹੁੰਦੇ ਹਾਂ, ਭਾਵੇਂ ਸਾਨੂੰ ਇਹਦੇ ਉੱਤੇ ਲਗਾਤਾਰ ਲੈਟਰਾਂ ਦੇ ਕੇ ਦੇਣੀਆਂ ਪੈਣ, ਉਹ ਸਾਰੀਆਂ ਲੈਟਰਾਂ ਦਾ ਪ੍ਰੂਫ ਮੈਂ ਸੰਗਤ ਅੱਗੇ ਰੱਖਾਂਗਾ ਕਿ ਵੀ ਮੈਂ 8 ਵਾਰੀ ਜਾਂ 9 ਵਾਰੀ ਮੈਂ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਹੈ ਸਰਕਾਰਾਂ ਨੂੰ, ਤੇ ਸਰਕਾਰਾਂ ਨੇ ਮੈਨੂੰ ਰਿਟਨ ਵਿੱਚ ਇਹ ਐਪਲੀਕੇਸ਼ਨ 2 ਦਿਨ ਪਹਿਲਾਂ ਦਿੱਤੀ ਹੈ ਜਦੋਂ ਅਸੀਂ ਪ੍ਰੋਗਰਾਮ ਰੱਖਣਾ ਸੀਗਾ। ਇਹ ਹਰ ਵਾਰੀ ਮੇਰੇ ਨਾਲ ਇਦਾਂ ਕਰ ਰਹੇ ਨੇ। ਅਸੀਂ ਇਸ ਸੰਸਥਾ ਨੂੰ ਕਿਸ ਤਰ੍ਹਾਂ ਚਲਾ ਸਕਦੇ, ਅਸੀਂ ਲੀਗਲ ਦੀ ਗੱਲ ਕਰ ਰਹੇ। ਅਸੀਂ ਆਪਣੇ ਵੱਲੋਂ ਪੂਰਾ ਲੀਗਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਦੇ ਵਿੱਚ ਸਰਕਾਰਾਂ ਦਾ ਇਨਵੋਲਵਮੈਂਟ ਹੈ ਤੇ ਅਸੀਂ ਮਾਈਨੋਰਟੀ ਕਮਿਸ਼ਨ ਦੇ ਕੋਲ ਵੀ ਜਾਵਾਂਗੇ ਕਿ ਵੀ ਜੇ ਇਹ ਸਭ ਹੋ ਸਕਦਾ ਹੈ ਦੂਸਰੀਆਂ ਕੌਮਾਂ ਦਾ ਜਾਂ ਦੂਸਰੇ ਧਰਮਾਂ ਦਾ, ਤੇ ਸਿੱਖਾਂ ਨਾਲ ਕੀ ਪ੍ਰੋਬਲਮ ਹੈ? ਕਿ ਅਸੀਂ ਸਿੱਖਾਂ ਨੇ ਪੁਲਿਸ ਵਾਲਿਆਂ ਦਾ ਕੁਝ ਵਿਗਾੜਿਆ, ਜਾਂ ਸਾਡੇ ਹੀ ਬੰਦਿਆਂ ਨੇ ਲੀਡਰਾਂ ਨੇ ਕਿਹਾ ਹੈ ਕਿ ਵੀ ਇਹਨਾਂ ਨੂੰ ਖੜੇ ਨਾ ਹੋਣ ਦੇਣ। ਤੁਹਾਨੂੰ ਮੈਂ ਹੁਣ ਇਸ ਗੱਲ ਦੀ ਅੱਜ ਦੀ ਇੰਟਿਊਸ਼ਨ ਦੇ ਦਿੰਦਾ, ਜੇ ਅਕਾਲ ਪੁਰਖ ਦੀ ਮਿਹਰ ਹਾਲੇ ਵੀ ਹੋਈ ਹੈ ਸਾਡੇ ਤੇ, ਐਸੀ ਗੱਲ ਕਿ ਨਹੀਂ ਹੋਈ, ਜੇ ਅਸੀਂ ਉੱਥੇ ਅਨਾਉਂਸ ਨਾ ਕਰਦੇ ਕੈਂਸਲੇਸ਼ਨ, ਮੈਂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠਾ ਵਾਂ, ਨਾ ਕਰਦੇ ਵੀ 3 ਤੋਂ 4,000 ਸਿੰਘ ਆਉਂਦਾ ਉੱਥੇ। ਫੈਮਲੀਆਂ ਆ ਰਹੀ ਸੀਗੀਆਂ ਪੰਜਾਬ ਤੋਂ, ਅਕਾਲ ਤਖਤ ਦੇ 5 ਪਿਆਰੇ ਵੀ ਆ ਰਹੇ ਸੀਗੇ, ਹਵਾਰਾ ਕਮੇਟੀ ਆਪਣੇ ਵੱਲੋਂ ਯੂਥ ਲੈ ਕੇ ਆ ਰਹੀ ਸੀਗੀ, ਹੋਰ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਉਹ ਸਾਰੀਆਂ ਆ ਰਹੀਆਂ ਸੀਗੀਆਂ। ਹੁਣ ਇਹ ਗੱਲ ਇੱਥੇ ਆਂਦੀ ਹੈ, ਜੇ ਇੰਨਾ ਵੱਡਾ ਇਕੱਠ ਕਰ ਲਿਆ ਹੋਵੇ, ਠੀਕ ਹੈ ਜੀ, ਉਸ ਇਕੱਠ ਦੇ ਵਿੱਚ ਕਿਸੇ ਵੀ ਲੀਡਰ ਨੂੰ ਨਾ ਸਨਮਾਨਿਤ ਕੀਤਾ ਜਾਵੇ ਤੇ ਇਹਨਾਂ ਨੂੰ ਬੜਾ ਨਾ ਉਹ ਫੀਲ ਹੁੰਦਾ ਕਿ ਵੀ ਸਾਨੂੰ ਅਸੀਂ ਈਗੋ ਹਟ ਹੁੰਦੀ ਸੀ, ਤੁਸੀਂ ਕਹਿ ਲਓ, ਉਹ ਈਗੋ ਹਟ ਹੋ ਜਾਂਦੀ ਇਹਨਾਂ ਦੀ। ਇਹ ਵੀ ਇੱਕ ਬੜਾ ਵੱਡਾ ਕਨਸੈਪਟ ਹੈਗਾ ਕਿ ਵੀ ਅਗਰ ਸਾਡੇ ਬਗੈਰ ਕੋਈ ਹੋਰ ਧਿਰ ਖੜੀ ਹੋ ਗਈ ਤਾਂ ਸਾਡਾ ਕੀ ਬਣੂਗਾ। ਇਹ ਵੀ ਅਸੀਂ ਹੁਣ ਇਹੀ ਗੱਲ ਕਨਸੈਪਟ ਨੂੰ ਕਲੀਅਰ ਕਰਨਾ ਚਾਹੁੰਦੇ ਹਾਂ। ਅਸੀਂ ਕੋਈ ਧਿਰ ਨਹੀਂ ਬਣਨਾ ਚਾਹੁੰਦੇ, ਅਸੀਂ ਕੋਈ ਧਿਰ ਨਹੀਂ ਬਣਨਾ ਚਾਹੁੰਦੇ। ਅਸੀਂ ਬਾਰ-ਬਾਰ ਮੈਂ ਇਹ ਗੱਲ ਕਹਿ ਰਿਹਾ ਵਾਂ, ਅਸੀਂ ਕੋਈ ਇਲੈਕਸ਼ਨ ਨਹੀਂ ਲੜਨੇ ਪੋਲੀਟੀਕਲ ਸਿੱਖ ਫਰੰਟ ਨੇ, ਕਿਸੇ ਨੇ ਕੁਝ ਨਹੀਂ ਕਰਨਾ, ਸਾਰਿਆਂ ਦੀ ਆਪਣੀ ਆਪਣੀ ਨਿੱਜੀ ਹੈ। ਤੁਸੀਂ ਅਗਰ ਮੇਰੀ ਗੱਲ ਕਰੋਗੇ ਵੀ ਮੈਂ ਇਲੈਕਸ਼ਨ ਦੇ ਲੜਨ 'ਚ ਕੋਈ ਮੂਡ 'ਚ ਨਹੀਂ ਹੈਗਾ। ਅਸੀਂ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ ਕਿ ਵੀ ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹ ਪੰਥਕ ਹੈ। ਤੁਹਾਡੀ ਜੇ ਕਿਸੇ ਨਾਲ ਦੂਸਰੇ ਲੀਡਰ ਨਾਲ ਨਹੀਂ ਬਣਦੀ, ਤੁਸੀਂ ਉਹਨੂੰ ਨਾ ਬੁਲਾਓ, ਤੁਸੀਂ ਮੈਨੂੰ ਤਾਂ ਬੁਲਾ ਸਕਦੇ ਹੋ। ਤੁਸੀਂ ਮੇਰੇ ਨਾਲ ਗੱਲ ਕਰੋ ਕਿ ਦਲਜੀਤ ਵੀ ਅਸੀਂ ਇਹ ਕੰਮ ਕਰਨਾ, ਮੰਨ ਲਿਆ ਵੀ ਭੈਣ ਜੀ ਜਿਹੜੇ ਜਾਗੋ ਪਾਰਟੀ 'ਚ, ਮੰਨ ਲਿਆ ਵੀ ਇਕਬਾਲ ਸਿੰਘ ਜੀ ਜਿਹੜੇ ਨੇ ਵੀ ਉਹ ਸਰਨਾ ਬ੍ਰਦਰਸ ਦੇ ਵੱਲੋਂ ਪਾਰਟੀ 'ਚ ਹੈਗੇ ਨੇ, ਮੰਨ ਲਿਆ ਤੁਹਾਡੀ ਗੱਲ, ਤੁਸੀਂ ਨਹੀਂ ਬੁਲਾਉਣਾ ਚਾਹੁੰਦੇ, ਨਾ ਬੁਲਾਓ। ਮੈਂ ਤਾਂ ਕਿਸੇ ਪਾਰਟੀ ਤੋਂ ਨਹੀਂ ਆ ਨਾ। ਤੁਸੀਂ ਮੇਰੇ ਨਾਲ ਤਾਂ ਗੱਲ ਕਰ ਸਕਦੇ ਹੋ ਕਿ ਦਲਜੀਤ ਤੁਸੀਂ ਰੈਲੀ ਰੱਖੀ, ਤੁਸੀਂ ਕਿੱਦਾਂ ਕਰਨਾ ਚਾਹੁੰਦੇ ਦੱਸੋ, ਅਸੀਂ ਤੁਹਾਨੂੰ ਉੱਦਾਂ ਹੈਲਪ ਕਰਨ ਨੂੰ ਤਿਆਰ ਹਾਂ। ਤੁਹਾਨੂੰ ਕੀ ਹੈਲਪ ਚਾਹੀਦੀ ਤੁਸੀਂ ਦੱਸੋ, ਅਸੀਂ ਤੁਹਾਡੀ ਹੈਲਪ ਕਰਦੇ ਹਾਂ। ਕਿਸੇ ਨੇ ਨਹੀਂ ਬੋਲਿਆ। ਈਗੋ ਕੀ ਹੈ? ਉਹ ਯਾਰ ਤੂੰ ਉਹਨੂੰ ਕੱਢ ਦੇਂਗਾ ਨਾ ਬਾਹਰ, ਆਪਾਂ ਤੇਰੇ ਨਾਲ ਤੁਰਾਂਗੇ। ਉਹ ਕਹਿੰਦੇ ਨੇ ਤੂੰ ਉਹਨੂੰ ਕੱਢ ਦੇਂਗਾ, ਆਪਾਂ ਤਾਂ ਤੇਰੇ ਨਾਲ ਤੁਰਾਂਗੇ। ਯਾਰ ਮੈਂ ਤੁਹਾਡੇ ਇੱਥੇ ਤੁਹਾਡੇ ਸਲਾਹ ਕਰਾਂ ਥੋੜ੍ਹੀ ਆਇਆ ਵਾਂ। ਮੈਂ ਤੁਹਾਨੂੰ ਸਿਰਫ ਇੰਨਾ ਕਹਿਣਾ ਹੈ ਕਿ ਇਸ ਮਸਲੇ ਉੱਤੇ ਸਾਰੇ ਇਕੱਠੇ ਹੋ ਜਾਓ ਬਸ। ਕਿਤੇ ਨਾ ਕਿਤੇ ਪਰਸਨਲ ਚੌਧਰ ਨੇ ਮਾਰ ਦਿੱਤਾ। ਹਾਲੇ ਵੀ ਇਸ਼ੂ ਇਹੀ ਚੱਲਦਾ ਹੈ। ਪੋਲੀਟੀਕਲ ਇਸ਼ੂਜ਼ ਜਿਹੜੇ ਨੇ ਇੱਥੇ ਇਹੀ ਚੱਲ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਟਾਰਗੇਟ ਕੀਤਾ ਜਾਵੇ। ਮੈਂ ਉਸ ਚੀਜ਼ ਤੋਂ ਬਚਦਾ ਵਾਂ ਕਿ ਵੀ ਮੈਂ ਕਿਸੇ ਦੇ ਨਾਲ ਟਾਰਗੇਟ ਵਿੱਚ ਨਹੀਂ ਆਉਣਾ ਚਾਹੁੰਦਾ, ਕਿਉਂਕਿ ਆਪਾਂ ਨੂੰ ਸਾਰੇ ਇਕੱਠੇ ਕਰਨੇ ਆ। ਜੇ ਮੈਂ ਇੱਕ ਦੇ ਖਿਲਾਫ ਲਗਾਤਾਰ ਬੋਲਦਾ ਰਹੂੰਗਾ ਤੇ ਉਹ ਤਾਂ ਮੇਰੇ ਤੋਂ ਟੁੱਟ ਜਾਏਗਾ। ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਮੈਨੂੰ ਬਾਰ-ਬਾਰ ਕਹਿੰਦੇ ਨੇ ਕਿ ਵੀ ਇੱਕ ਨਿਸ਼ਾਨ ਸਾਹਿਬ ਥੱਲੇ ਸਾਰਿਆਂ ਨੂੰ ਲੈ ਕੇ ਆਉਣਾ ਹੈ, ਜੋ ਸਾਰਿਆਂ ਦੇ ਵਿੱਚ ਇਹ ਸਾਰੇ ਲੀਡਰ ਵੀ ਆਉਂਦੇ ਨੇ ਤੇ ਆਪਾਂ ਨੂੰ ਕਿਹਦੇ ਨਾਲ ਵਿਗਾੜ ਕਰ, ਮੈਂ ਕਿੰਨਾ ਵਿਗਾੜਾਂ ਦੱਸੋ ਸੀ। ਮੈਂ ਤਾਂ ਸਾਰਿਆਂ ਕੋਲ ਜਾਊਂਗਾ। ਅੱਜ ਵੀ ਅਗਰ ਰੈਲੀ ਕੈਂਸਲ ਹੋਈ ਹੈ, ਮੈਂ ਫੇਰ ਵੀ ਇਹਨਾਂ ਸਾਰਿਆਂ ਕੋਲ ਜਾਵਾਂਗਾ ਕਿ ਰੈਲੀ ਦੁਬਾਰਾ ਹੋਵੇਗੀ ਔਰ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਹੋਵੇਗੀ। ਹਾਂ,
ਪ੍ਰੋਐਕਟਿਵ ਸਲੋਗਨਸ, ਨੈਗੇਟਿਵ ਸਲੋਗਨਸ, ਐਂਟੀ ਨੈਸ਼ਨਲ ਗੱਲਾਂ ਅਸੀਂ ਨਹੀਂ ਕਰਾਂਗੇ। ਜਿਹੜੀ ਅੱਜ ਵੀ ਅਸੀਂ ਲਿਖ ਕੇ ਦੇ ਕੇ ਆਏ ਹਾਂ ਸਾਰੀ ਜਗ੍ਹਾ ਤੇ, ਉਹੀ ਗੱਲਾਂ ਉਸ ਟਾਈਮ ਵੀ ਹੋਣਗੀਆਂ। ਰੈਲੀ ਉਹ ਵੀ ਪੀਸਫੁਲ ਹੋਏਗੀ, ਇਹ ਵੀ ਪੀਸਫੁਲ ਹੋਣੀ ਸੀਗੀ। ਗੱਲ ਸਿਰਫ ਇੰਨੀ ਕੁ ਹੈਗੀ ਹੈ ਕਿ ਹੁਣ ਸਾਨੂੰ ਇਹ ਪਰਮਿਸ਼ਨ ਲੈਣ 'ਚ ਕਿੰਨੀ ਕੁ ਮਦਦ ਕਰਨਗੇ। ਅੱਜ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ, ਲੇਕਿਨ ਨੈਕਸਟ ਟਾਈਮ ਅਗਰ ਰੈਲੀ ਫੇਰ ਕੈਂਸਲ ਹੁੰਦੀ ਹੈ ਪਰਮਿਸ਼ਨ, ਕਿਉਂਕਿ ਉਹਦੀ ਮੈਂ ਅਨਾਉਂਸਮੈਂਟ ਤਦ ਤੱਕ ਨਹੀਂ ਕਰਾਂਗਾ ਜਦ ਤੱਕ ਪਰਮਿਸ਼ਨ ਮੇਰੇ ਹੱਥ 'ਚ ਨਹੀਂ ਹੋਏਗੀ। ਉਹਦੀ ਅਨਾਉਂਸਮੈਂਟ ਮੈਂ ਪਰਮਿਸ਼ਨ ਆਪਣੇ ਹੱਥ 'ਚ ਲੈ ਕੇ ਰਿਟਰਨ ਗੱਲ ਕਰਾਂਗਾ। ਮੈਨੂੰ ਪਰਮਿਸ਼ਨ ਜੱਥੇ ਨੂੰ ਮਿਲ ਗਈ ਹੈ, ਅਸੀਂ ਰੈਲੀ ਕੱਢ ਰਹੇ ਹਾਂ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਜੋ ਕਮੀਆਂ ਰਹਿ ਗਈਆਂ ਇਸ ਪੀਸਫੁਲ ਜਿਹੜਾ ਇੱਕ ਕਹੀਏ ਅਵੇਅਰਨੈਸ ਦਾ ਜਿਹੜਾ ਕੈਂਪੇਨ ਹੈਗਾ ਸੀ, ਰੈਲੀ ਹੈਗੀ ਸੀ, ਉਹਦੇ 'ਚ ਲਿਖਤੀ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਐਸਾ ਸਲੋਗਨ ਜਾਂ ਕੋਈ ਵੀ ਫੋਟੋ ਨਹੀਂ ਲੱਗੇਗੀ ਜਿਹਦੇ ਕਰਕੇ ਸਰਕਾਰਾਂ ਨੂੰ ਤਕਲੀਫ ਹੋਵੇ। ਮਗਰ ਕਿਤੇ ਨਾ ਕਿਤੇ ਸਾਡੀ ਲੀਡਰਸ਼ਿਪ ਦੀ ਆਪਣੀ ਚੌਧਰ, ਆਪਣੀ ਮੁੱਛ ਦੀ ਲੜਾਈ ਨੇ ਕੌਮ ਦਾ ਸਿਰ ਨੀਵਾਂ ਕਰ ਦਿੱਤਾ। ਔਰ ਜਿਹੜੇ ਬੰਦੀ ਸਿੰਘ, ਆਪਾਂ ਚਿਹਰੇ ਜਾਂਦੇ ਜਾਂਦੇ ਇੱਕ ਵਾਰ ਉਹ ਸਾਰੇ ਚਿਹਰੇ ਦਿਖਾ ਦਈਏ, ਇਹ ਉਹ ਸੂਰਮੇ ਨੇ ਜਿਨ੍ਹਾਂ ਨੇ ਆਪਣਾ ਸਿਰ ਵਾਰਨ ਦੀ ਗੱਲ ਕੀਤੀ। ਸਾਡੇ ਲਈ ਜੇਲਾਂ ਭੁਗਤ ਰਹੇ ਨੇ, ਸਾਡੀ ਕੌਮ ਦੇ ਲਈ, ਸਾਡੀ ਪੱਗ ਦੇ ਲਈ, ਸਾਡੇ ਕੇਸਾਂ ਦੇ ਲਈ, ਸਾਡੇ ਦਾੜੇ ਦੇ ਲਈ। ਇਹਨਾਂ ਨੇ ਆਪਣੀ ਕਿਸੇ ਪਰਸਨਲ ਪ੍ਰਾਪਰਟੀ, ਪਰਸਨਲ ਜਾਗੀਰ ਜਾਂ ਆਪਣੇ ਕਿਸੇ ਧੀ ਪੁੱਤਰ ਦੇ ਲਈ ਕੋਈ ਝਗੜਾ ਨਹੀਂ ਕੀਤਾ। ਇਹਨਾਂ ਨੇ ਕੌਮ ਦੇ ਲਈ ਆਪਣੇ ਸਿਰ ਦੇਣ ਦੀ ਗੱਲ ਕੀਤੀ। ਔਰ 27 30 ਸਾਲ 35 ਸਾਲ ਹੋ ਗਏ ਨੇ ਜੇਲ੍ਹਾਂ ਦੇ ਅੰਦਰ ਭੁਗਤਦੇ ਹੋਏ। ਆਪਣੀਆਂ ਸਜ਼ਾਵਾਂ ਪੂਰੀ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਆਪਣੀਆਂ ਰਿਹਾਈਆਂ ਨਹੀਂ ਕਰਾ ਸਕੇ, ਕਿਉਂਕਿ ਕਸੂਰ ਸਾਡੀ ਲੀਡਰਸ਼ਿਪ ਦਾ, ਜਿਹੜੀ ਸੋਚਦੀ ਹੈ, ਜਿਹੜੀ ਸਰਕਾਰਾਂ ਦੇ ਨਾਲ ਸੈਟਿੰਗ ਕਰ ਲੈਂਦੀ ਹੈ ਕਿ ਸਾਡੀ ਜਿਹੜੀ ਕੁਰਸੀ ਹੈਗੀ ਉਹ ਬਰਕਰਾਰ ਰਵੇ, ਜਿਹੜੇ ਜੇਲ੍ਹਾਂ 'ਚ ਸੜਦੇ ਨੇ ਉਹ ਸੜੀ ਜਾਣ। ਇਹ ਹਕੀਕਤ ਹੈ ਸਾਡੇ ਲੀਡਰਾਂ ਦੀ ਸੋਚ ਦੀ, ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ। ਔਰ ਬਾਕਾਇਦਾ ਅੱਜ ਰਕਾਬਗੰਜ ਸਾਹਿਬ, ਕਿਉਂਕਿ ਅੱਜ ਦੀ ਰੈਲੀ ਦੀ ਅਰਦਾਸ ਦੀ ਸਮਾਪਤੀ ਸੀ, ਫਤਿਹਨਗਰ ਤੋਂ ਲੈ ਕੇ ਹੁਣ ਤੱਕ ਅਸੀਂ ਪੂਰੇ ਪ੍ਰੋਗਰਾਮ ਨੂੰ ਕਵਰ ਕੀਤਾ ਹੈਗਾ। ਅਸੀਂ ਆਪਣਾ ਪੰਥਕ ਫਰਜ਼ ਨਿਭਾਇਆ, ਮਗਰ ਸਾਡੇ ਸੋ ਕਾਲਡ ਹੋਰ ਟੀਵੀ ਚੈਨਲ ਜਾਂ ਵੈਬ ਚੈਨਲ ਸਾਰੇ ਨਦਾਰਦ ਨੇ, ਸਾਡੇ ਇਲਾਵਾ ਕਵਰੇਜ ਕਰਨ ਲਈ ਕੋਈ ਵੀ ਨਹੀਂ ਆਇਆ ਹੈਗਾ। ਸਾਡੇ ਇੱਕ ਹੋਰ ਵੀਰ ਨੇ ਜਿਹੜੇ ਇੱਕ ਹੋਰ ਚੈਨਲ 'ਚ ਨੇ, ਉਹਨਾਂ ਨੇ ਪੁੱਛਿਆ ਸੀ ਕੀ ਪ੍ਰੋਗਰਾਮ ਹੈ, ਆਪਾਂ ਉਹਦੀ ਸਿਫਤ ਕਰਾਂਗੇ ਕਿ ਉਹਨੇ ਪੁੱਛਿਆ ਸੀ ਤੇ ਮੈਂ ਕਿਹਾ ਸੀ ਕਿ ਸਾਡੇ ਕਿਸੇ ਲੀਡਰ ਨੇ ਨਹੀਂ ਆਣਾ ਤੇ ਸਾਡਾ ਉਹ ਵੀਰ ਨਹੀਂ ਆਇਆ। ਮਗਰ ਘੱਟ ਘੱਟ ਉਹਨੇ ਆਪਣਾ ਇੱਕ ਪੰਥਕ ਫਰਕ ਸਮਝਿਆ। ਮਗਰ ਉਹਦੇ ਇਲਾਵਾ ਸਾਡੇ ਸੈਂਕੜਿਆਂ ਦੀ ਗਿਣਤੀ ਦੇ ਅੰਦਰ ਵੈਬ ਚੈਨਲ, ਬਕਾਇਦਾ ਬਲੌਗਰ ਤੇ ਬਕਾਇਦਾ ਟੀਵੀ ਚੈਨਲ ਚਲਾਉਣ ਵਾਲੇ ਅੱਜ ਕਿੱਥੇ ਹੈਗੇ ਨੇ, ਇਹ ਸਵਾਲ ਅਸੀਂ ਤੁਹਾਡੇ ਲਈ ਛੱਡ ਕੇ ਚੱਲੇ ਹਾਂ। ਤੇ ਅਖੀਰ ਦੇ ਅੰਦਰ ਸਾਡੇ ਵੀਰ ਔਰ ਭੈਣਾਂ ਜਿਨ੍ਹਾਂ ਨੇ ਅੱਜ ਅਗਰ ਲਫ਼ਜ਼ ਵਰਤੀ ਹੈ ਮਾਈ ਭਾਗੋ ਦਾ ਫਰਜ਼ ਨਿਭਾਇਆ, ਬੋਤਾ ਸਿੰਘ ਗਰਜਾ ਸਿੰਘ ਦਾ ਫਰਜ਼ ਨਿਭਾਇਆ। ਰੈਲੀ ਪੋਸਟਪੋਨ ਹੋਈ ਹੈ, ਦਲਜੀਤ ਸਿੰਘ ਦਾ ਕਹਿਣਾ ਹੈਗਾ ਕੈਂਸਲ ਨਹੀਂ ਹੋਈ ਹੈਗੀ। ਆਉਣ ਵਾਲੇ ਸਮੇਂ 'ਚ ਅਗਲੀ ਅਪਡੇਟ ਲੈ ਕੇ ਫਿਰ ਅਸੀਂ ਹਾਜ਼ਰ ਹੋਵਾਂਗੇ। ਲੈਣੇ ਆ ਸਾਰਿਆਂ ਤੋਂ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਇਸ ਵੇਲੇ ਖੜੇ ਹੈਗੇ ਆ ਗੁਰਦੁਆਰਾ ਫਤਿਹਨਗਰ ਸਾਹਿਬਜ਼ਾਦਿਆਂ ਦੇ। ਜਿਸ ਤਰੀਕੇ ਨਾਲ ਤੁਸੀਂ ਦੇਖ ਚੁੱਕੇ ਹੈਗੇ ਹੋ ਪੂਰੇ ਰਸਤੇ ਦੇ ਉੱਤੇ ਫੋਰਸ ਲੱਗੀ ਹੋਈ ਹੈਗੀ ਆ ਦੋਨੋਂ ਪਾਸੇ। ਜਿਹੜਾ ਆਪਾਂ ਜੇਲ ਰੋਡ ਵਾਲੀ ਸਾਈਡ ਤੋਂ ਆਉਣ ਦੀ ਗੱਲ ਕਰਦੇ ਆ, ਉਹ ਵਾਲੀ ਸਾਈਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਆਉਣ ਦੀ ਬੈਕ ਸਾਈਡ ਜਿਹੜੀ ਫਤਿਹਨਗਰ ਦੇ ਅੰਦਰੋਂ ਆਉਂਦੀ ਹੈਗੀ ਹੈ, ਉਸ ਜਗ੍ਹਾ ਦੇ ਉੱਤੇ ਪੂਰੇ ਪੁਲਿਸ ਵੱਲੋਂ ਬੈਰੀਕੇਡ ਲਗਾ ਦਿੱਤੇ ਗਏ ਨੇ। ਬੰਦੀ ਸਿੰਘਾਂ ਦੀ ਰਿਹਾਈ ਦਾ ਉਹ ਮਸਲਾ ਜਿਹੜਾ ਸਿੱਖਾਂ ਦਾ ਸੰਵਿਧਾਨਿਕ ਹੱਕ ਹੈ, ਉਸ ਹੱਕ ਨੂੰ ਰੋਕਣ ਦੇ ਲਈ ਅੱਜ ਇਸ ਜਗ੍ਹਾ ਦੇ ਉੱਤੇ ਫੋਰਸ ਲਗਾ ਦਿੱਤੀ ਗਈ ਹੈ। ਹਾਲਾਂਕਿ ਬੰਦੀ ਸਿੰਘ ਰਿਹਾਈ ਮੋਰਚੇ ਦੇ ਵੱਲੋਂ ਜਿਹੜੀ ਰੈਲੀ ਹੈਗੀ ਉਹ ਕੈਂਸਲ ਕਰ ਦਿੱਤੀ ਗਈ ਸੀ, ਮਗਰ ਲਗਾਤਾਰ ਸੰਗਤਾਂ ਦਾ ਕਹਿ ਲਈਏ ਰੁਝਾਨ ਇੱਥੇ ਜਾਰੀ ਹੈਗਾ। ਸਾਡੇ ਨਾਲ ਭੈਣ ਜੀ ਮਨਪ੍ਰੀਤ ਕੌਰ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪੈਣੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹੋਗੇ ਭੈਣ ਜੀ, ਫੋਰਸ ਲੱਗਣ ਦੇ ਬਾਵਜੂਦ ਵੀ ਤੁਸੀਂ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਫੋਰਸ ਲੱਗੀ ਹੋਵੇ ਜਾਂ ਮਿਲਟਰੀ ਜੋ ਮਰਜ਼ੀ ਲੱਗ ਜੇ, ਲੇਕਿਨ ਸਾਨੂੰ ਸਾਡੀਆਂ ਜਿਹੜੀਆਂ ਅਰਦਾਸਾਂ ਨੇ ਉਹ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਠੀਕ ਹੈ, ਇਹਨਾਂ ਨੇ ਸਾਨੂੰ ਪਬਲਿਕਲੀ ਇੱਕ ਬੋਲਿਆ ਕਿ ਸੰਗਤਾਂ ਦਾ ਜਿਹੜਾ ਇਕੱਠ ਹੈ ਉਹ ਨਾ ਕਰੋ, ਲੇਕਿਨ ਜਿਹੜੀਆਂ ਸਾਡੀਆਂ ਦੋਨੋਂ ਗੁਰਦੁਆਰਾ ਸਾਹਿਬ ਵਿੱਚ ਅਰਦਾਸਾਂ ਨੇ ਉਹ ਅਸੀਂ ਜਿਹੜੀਆਂ ਸੋਤੀਆਂ ਨੇ ਉਹ ਅਸੀਂ ਜ਼ਰੂਰ ਕਰਾਂਗੇ, ਔਰ ਉਹਨੂੰ ਸਾਨੂੰ ਕੋਈ ਰੋਕ ਨਹੀਂ ਸਕਦਾ ਹੈਗਾ। ਕੋਈ ਪ੍ਰਸ਼ਾਸਨ ਨਹੀਂ ਰੋਕ ਸਕਦਾ, ਕੋਈ ਮਿਲਟਰੀ ਫੋਰਸ ਕੋਈ ਵੀ ਨਹੀਂ ਰੋਕ ਸਕਦਾ ਹੈਗਾ। ਅਸੀਂ ਆਪਣੇ ਗੁਰਦੁਆਰੇ 'ਚ ਅਰਦਾਸਾਂ ਕਰਨ ਆਏ ਹਾਂ, ਔਰ ਅਰਦਾਸ ਅਸੀਂ ਸੋਧ ਕੇ ਰਕਾਬਗੰਜ ਸਾਹਿਬ ਜਾ ਕੇ ਆਪਣੀ ਜਿਹੜੀ ਅਰਦਾਸ ਹੈਗੀ ਹੈ ਉਹ ਵੀ ਉੱਥੇ ਜਾ ਕੇ ਸੋਧਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹੋਗੇ ਤੁਸੀਂ ਪੁੱਛ ਰਹੇ ਹੋ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। मैं संगत जी वैसे तो चलो एज फैक्टर भी है और एक हार्ट पेशेंट होने करके मैं ज़्यादातर प्रोटेस्ट मार्च में नहीं जाता हूँ, पर जो कल मोर्चा कैंसल किया गया, दिल्ली गवर्नमेंट वालों परमिशन नहीं दी गई, तो उसके बाद ये मैं देखा कि असं लोग किसी दबाव थले थोड़ा है कि असं प्रोटेस्ट भी नहीं कर सकते। प्रोटेस्ट करना साडा जमहूरी हक है और डिमांड करते हैं असी कि साडे बंदी सिंघां दी रिहाई की जाए। किस वजह करके असं कोई गलत मांग कर रहे हैं? ਜਿਹੜੇ ਆਪਣੀ ਸਜ਼ਾ ਕਿਸੇ ਕੋਰਟ ਵੱਲੋਂ ਦਿੱਤੀ ਹੋਈ ਸਜ਼ਾ ਪੂਰੀ ਕਰ ਚੁੱਕੇ, ਉਹਨਾਂ ਨੂੰ ਕਿਸ ਹੱਕ ਨਾਲ ਸਰਕਾਰ ਉਹਨਾਂ ਨੂੰ ਜੇਲ੍ਹ ਵਿੱਚ ਰੱਖ ਰਹੀ ਹੈ? ਇਹ ਸਰਕਾਰ ਉਹਨਾਂ ਨੂੰ ਜੇਲ੍ਹ ਵਿੱਚ ਰੱਖ ਕੇ ਸਿੱਖ ਕੌਮ ਨੂੰ ਦਬਾਉਣ ਦਾ ਇੱਕ ਸੁਨੇਹਾ ਦੇ ਰਹੀ ਹੈ, ਜਿਸ ਤੋਂ ਅਸੀਂ ਮੁਨਕਰ ਹੈਗੇ ਔਰ ਇਹਨਾਂ ਦਾ ਵਿਰੋਧ ਕਰਦੇ ਹਾਂ। ਮੈਂ ਇੱਕ ਗੱਲ ਜਾਣਦਾ, ਸੁਭਾਸ਼ ਚੰਦਰ ਬੋਸ ਨੇ ਦੇ ਵਿੱਚ ਇੱਕ ਖੂਬੀ ਸੀਗੀ, ਉਹ ਕੈਪੇਬਿਲਿਟੀ ਇਹ ਸੀਗੀ ਉਸਦੀ ਕਿ ਉਹ ਆਰਮੀ ਨੂੰ ਮੋਬਿਲਾਈਜ਼ ਕਰ ਸਕਦਾ ਸੀ, ਕਿਸੇ ਆਰਮੀ ਨੂੰ ਇਕੱਠੀ ਕਰਕੇ ਆਰਮੀ ਨੂੰ ਅੰਗਰੇਜ਼ਾਂ ਦੇ ਖਿਲਾਫ ਵਰਤ ਸਕਦਾ ਸੀ ਪਬਲਿਕ ਨੂੰ, ਔਰ ਮੈਂ ਵੀ ਉਸੇ ਰਸਤੇ 'ਤੇ ਚੱਲਦਾ। ਮੈਂ ਮੋਟੀਵੇਟ ਕਰਨ ਲਈ ਆਇਆ। कल मैं सब तो पहली पोस्ट पा दी थी इस करके कि मैं चल रहा है कि मैं इतने मार्च में जा रहा। वजह यही सी कि सिख यूथ और सिख लोग मोटिवेट होन और वध तो वध इस मोर्चे शामिल होन। असी देख लेने दिल्ली पुलिस की अरेस्ट कर दी है, साढ़े की कार्रवाई कर दी है, फ्री है वो अपने कर ली जो उन्होंने करना, असी अपने लिए फ्री है, असी उन्होंने गुलाम नहीं। ਅਜਮੇਰ ਸਿੰਘ ਜੀ ਕੁਝ ਸਵਾਲ ਭੈਣ ਜੀ ਨਾਲ ਵੀ ਨੇ ਤੇ ਅਜਮੇਰ ਸਿੰਘ ਜੀ ਤੁਹਾਡੇ ਨਾਲ ਵੀ ਹੈ, ਕਿਉਂਕਿ ਇਹ ਸਵਾਲ ਇਸ ਕਰਕੇ ਉੱਠਣੇ ਲਾਜ਼ਮੀ ਹੈਗੇ ਨੇ ਕਿ ਸੰਗਤੀ ਤੌਰ ਦੇ ਉੱਤੇ ਕਹੀਏ ਸੰਗਤ ਜ਼ਿਆਦਾ ਨਹੀਂ ਹੈਗੀ। ਸਾਡੇ ਜਿਹੜੇ ਲੀਡਰ ਹੈਗੇ ਨੇ ਉਹਨਾਂ ਨੇ ਕਿੱਥੇ ਨਾ ਕਿੱਥੇ ਸਾਥ ਦੇਣ ਦੀ ਗੱਲ ਜ਼ਰੂਰ ਕੀਤੀ ਹੈ, ਮਗਰ ਹਾਲੇ ਤੱਕ ਕੋਈ ਵੀ ਨਜ਼ਰ ਨਹੀਂ ਆਇਆ। ਕੀ ਤੁਸੀਂ ਕਹੋਗੇ? ਔਰ ਇਹ ਸਵਾਲ ਭੈਣ ਜੀ ਤੋਂ ਵੀ ਹੈਗਾ। ਮੈਂ ਇਸ ਚੀਜ਼ ਦਾ ਸਭ ਤੋਂ ਵੱਡਾ ਜਾਂਦਾ ਕਿ ਦਿੱਲੀ ਦੇ ਵਿੱਚ ਜਦੋਂ ਦਾ ਮਨਜਿੰਦਰ ਸਿੰਘ ਸਿਰਸਾ ਨੂੰ ਦਬਾਅ ਵਿੱਚ ਲੈ ਕੇ ਉੱਥੇ ਗਏ ਨੇ, ਉਸ ਤੋਂ ਬਾਅਦ ਇੱਕ ਵੈਕਿਊਮ ਜਿਹਾ ਆ ਗਿਆ ਦਿੱਲੀ ਲੀਡਰਸ਼ਿਪ ਦੇ ਵਿੱਚ, ਔਰ ਕੋਈ ਵੀ ਜ਼ਿਆਦਾਤਰ ਰੁਝਾਨ ਵੱਧ ਗਿਆ ਕਿ ਸਾਰੇ ਬੀਜੇਪੀ ਵੱਲ ਵੱਧ ਰਹੇ ਨੇ, ਔਰ ਬੀਜੇਪੀ ਵਾਲਿਆਂ ਦਾ ਮਤਲਬ ਸਰਕਾਰੀ ਹੋ ਰਹੇ ਨੇ, ਤੇ ਜਿਹੜੇ ਸਰਕਾਰੀ ਹੋ ਰਹੇ ਨੇ ਉਹਨਾਂ ਦੇ ਮੂੰਹ ਦੇ ਤਾਲੇ ਤੇ ਲੱਗਣੇ ਹੀ ਲੱਗਣੇ, ਉਹਨਾਂ ਨੂੰ ਪੋਸਟਾਂ ਮਿਲੇ, ਅਵਾਰਡ ਮਿਲਣੇ। ਚਾਹੇ ਉਹ ਸਰਾਰ ਤਰਲੋਚਨ ਸਿੰਘ ਹੈਗਾ MP ਪੁਰਾਣਾ, ਜਿਸ ਉੱਤੇ ਸਿੱਖਾਂ ਨੂੰ ਬੜਾ ਇਤਬਾਰ ਸੀ, ਉਹ ਵੀ ਸਰਕਾਰੀ ਹੋ ਗਿਆ, ਔਰ ਜਿੰਨੇ ਹੈਗੇ ਨੇ ਸਰਕਾਰੀ ਹੋ ਗਏ ਨੇ। ਤੇ ਸਿੱਖ ਕੌਮ ਅੱਗੇ ਵੀ ਲੀਡਰਲੈਸ ਸੀ, ਹੁਣ ਤਾਂ ਟੋਟਲੀ ਲੀਡਰਲੈਸ ਦਿੱਲੀ ਦੇ ਵਿੱਚ ਵੀ ਹੋ ਗਈ ਹੈ। ਇਸ ਕਰਕੇ ਹੀ ਤਾਂ ਅਸੀਂ ਅੱਗੇ ਆਏ, ਨਹੀਂ ਤਾਂ ਸਾਨੂੰ ਆਉਣ ਦੀ ਲੋੜ ਕੀ ਪਈ ਸੀ। ਮੈਂ ਇਹੀ ਕਹਾਂਗੀ ਜੀ, ਸਾਨੂੰ ਸੁਨੇਹਾ ਤੇ ਇਹੀ ਮਿਲਿਆ ਸੀ ਕਿ ਕੁਝ ਲੀਡਰ ਇੱਥੇ ਪਹੁੰਚ ਰਹੇ ਹੈਗੇ ਨੇ, ਔਰ ਸਮੇਂ ਵੀ ਹੋ ਚੁੱਕਿਆ, ਹੋ ਸਕਦਾ ਹੈ ਕਿ 5-10 ਮਿੰਟ ਤੱਕ ਉਹ ਆਣ, ਕਿਉਂਕਿ ਕੱਲ ਮੈਂ ਇੱਕ ਗੱਲ ਕਹੀ ਸੀ, ਜਿਹੜੇ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਦੇ ਨੇ ਉਹ ਇੱਥੇ 10 ਵਜੇ ਜ਼ਰੂਰ ਪਹੁੰਚਣਗੇ, ਔਰ ਆਪਣੀ ਜਿਹੜੀ ਅਰਦਾਸ ਹੈ ਜ਼ਰੂਰ ਅਸੀਂ ਸੋਧਾਂਗੇ, ਔਰ ਉਮੀਦ ਕਰਦੀ ਹਾਂ ਜ਼ਰੂਰ ਆਣਗੇ। ਜਿਹੜੇ ਨਹੀਂ ਆਣਗੇ ਉਹ ਆਪਣੇ ਆਪ ਵਿੱਚ ਇਹ ਦੱਸਣਗੇ ਕਿ ਉਹ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਨਹੀਂ ਮੰਨਦੇ ਹੈਗੇ ਆ। ਸੰਗਤ ਜੀ, ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਭਾਈ ਦਲਜੀਤ ਸਿੰਘ ਜਿਹੜੇ ਮੁਲਾਕਾਤੀ ਵੀ ਨੇ ਜਥੇਦਾਰ ਸਾਹਿਬ ਦੇ ਨਾਲ, ਹੋਰ ਸਿੰਘ ਜਿਹੜੇ ਹੈਗੇ ਨੇ ਇੱਥੇ ਪਹੁੰਚ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਲਜੀਤ ਸਿੰਘ ਜੀ, ਫੋਰਸ ਲੱਗੀ ਹੋਈ ਹੈ, ਸੰਗਤਾਂ ਨਾ ਮਾਤਰ ਹੈਗੀਆਂ ਨੇ, ਕਹੀਏ ਕਿ ਜਿਹੜੇ ਬੰਦੀ ਸਿੰਘ ਹੈਗੇ ਨੇ, ਆਪਾਂ ਬੰਦੀ ਸਿੰਘ ਰਿਹਾਈ ਮੋਰਚੇ ਦੀ ਜਿਹੜੀ ਟੀਮ ਹੈਗੀ ਹੈ ਉਹ ਇਸ ਵੇਲੇ ਇੱਥੇ ਮੌਜੂਦ ਹੈਗੀ। ਜਿਵੇਂ ਤੁਸੀਂ ਦੇਖ ਹੀ ਰਹੇ ਹੈਗੇ ਹੋ ਸਾਡੇ ਨਾਲ ਸਾਰੇ ਵੀਰ ਚੁੱਕੇ ਨੇ। ਦਲਜੀਤ ਸਿੰਘ ਜੀ, ਫੋਰਸ ਨੇ ਤੁਹਾਨੂੰ ਮਨਾ ਕਰ ਦਿੱਤਾ, ਉਹ ਜਮਹੂਰੀ ਹੱਕ ਜੋ ਸਾਡਾ ਹੱਕ ਹੈ, ਜਦੋਂ ਸਿੱਖਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਂਦਾ ਤਾਂ ਉਹਦੇ ਇਨਸਾਫ ਲਈ ਅਗਰ ਕੋਈ ਆਵਾਜ਼ ਚੁੱਕਦਾ ਹੈ ਤਾਂ ਹਮੇਸ਼ਾ ਅੱਤਵਾਦੀ ਖਾਲਿਸਤਾਨੀ ਦਾ ਟੈਗ ਲਗਾ ਦਿੱਤਾ ਜਾਂਦਾ, ਜੋ ਤੁਹਾਡੀ ਟੀਮ ਦੇ ਉੱਤੇ ਲੱਗ ਚੁੱਕਾ ਹੈਗਾ। ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਗੱਲ ਨਹੀਂ ਜੀ, ਟੈਗ ਜਿਹੜੇ ਨੇ ਇਹ ਸਮਝ ਲਓ ਕਿ ਅਸੀਂ ਮੂਹਰੇ ਖੜੇ ਹਾਂ ਤਾਂ ਸਾਡੇ 'ਤੇ ਲੱਗਾ ਹੈ। ਜਿਹੜੇ ਸੋਚ ਰਹੇ ਨੇ ਕਿ ਵੀ ਅਸੀਂ ਪਿੱਛੇ ਲੁੱਕ ਕੇ ਰਹਿ ਜਾਵਾਂਗੇ ਪੱਗਾਂ ਬੰਨ੍ਹ ਕੇ, ਤੇ ਉਹ ਵੀ ਸਮਝ ਕੇ ਚੱਲਣ ਕਿ ਵੀ ਜੁੱਤੀਆਂ ਤਾਂ ਉਹਨਾਂ ਨੂੰ ਪੈਣਗੀਆਂ। ਕੋਈ ਗੱਲ ਨਹੀਂ, ਵਾਰੀ ਬਾਅਦ 'ਚੋਂ ਆਏਗੀ, ਟੈਨਸ਼ਨ ਨਹੀਂ ਲੈਣੀ, ਵਾਰੀ ਆਏਗੀ ਜ਼ਰੂਰ।
ਅਸੀਂ ਹੱਕਾਂ ਦੀ ਲੜਾਈ ਲੜ ਰਹੇ ਹਾਂ, ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ। ਅਸੀਂ ਕੋਈ ਨਾਰਾ ਨਹੀਂ ਲਾਇਆ। ਅਸੀਂ ਕਿਸੇ ਨਾਰੇ ਨੂੰ ਲਾਉਣ ਨੂੰ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਅਸੀਂ ਇੱਥੇ ਆ ਕੇ ਉਹ ਸਾਰੇ ਬੰਦੇ ਨੂੰ ਪ੍ਰਵੋਕ ਕਰਾਂਗੇ। ਅਸੀਂ ਨਾ ਸਕਦੇ ਤੁਸੀਂ ਲਗਾਓ, ਅਸੀਂ ਇੱਦਾਂ ਦਾ ਕੁਝ ਵੀ ਨਹੀਂ ਗਾ। ਅਸੀਂ ਹਰ ਇੱਕ ਲਾਅ ਨੂੰ ਮੰਨਦੇ ਹੋਏ ਅਸੀਂ ਹਰ ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਯਾਰ। ਅਸੀਂ ਸਮਝਦੇ ਹਾਂ ਕਿ ਵੀ ਤੁਸੀਂ ਐਟਲੀਸਟ ਘੱਟੋ ਘੱਟ ਇੱਥੇ ਹੁਣ ਅਰਦਾਸ ਕਰਨੀ ਹੈ। ਇੰਨੀ ਫੋਰਸ ਆਉਣ ਦਾ ਮਤਲਬ ਹੀ ਨਹੀਂ ਬਣਦਾ। ਜੇ ਇੰਨਾ ਡਰ ਲੱਗਦਾ ਸਿੱਖਾਂ ਨੂੰ ਵੱਖਰਾ ਦੇਸ਼ ਦੇ ਦਿਓ ਯਾਰ। ਤੁਸੀਂ ਕਿਉਂ ਇਸ ਗੱਲ ਦਾ ਰੌਲਾ ਪਾ ਰਹੇ ਹੋ? ਜੇ ਸਿੱਖਾਂ ਨੂੰ ਵਿੱਚ ਰੱਖਣਾ ਹੈ, ਆਪਣੇ ਨਾਲ ਕਹਿ ਰਹੇ ਹੋ ਕਿ 9 ਮਾਸ ਦਾ ਰਿਸ਼ਤਾ ਹੈਗਾ ਹੈ, ਤੇ ਸਿੱਖਾਂ ਦੇ ਹੱਕਾਂ ਦੀ ਗੱਲ ਵੀ ਤਾਂ ਕਰੋਗੇ ਨਾ। ਹੁਣ ਤੁਸੀਂ ਸਿੱਖਾਂ ਦੇ ਹੱਕਾਂ ਦੀ ਗੱਲ ਕਰੋ ਨਾ ਵੀ ਇਹਨਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਬੰਦਾ ਬਣਾ ਕੇ ਰੱਖਿਆ ਜਾਵੇ ਸਿੱਖ ਨੂੰ। ਉਹ ਸਿੱਖ ਜਿਹੜੇ ਸਾਡੇ ਲੀਡਰ ਨੇ ਵੀ ਉਹ ਇਸ ਗੱਲ ਤੇ ਚੁੱਪ ਹੋ ਜਾਂਦੇ ਨੇ ਵੀ ਕਿਸੇ ਨੇ ਮਾੜੀ ਜਿਹੀ ਵੀ ਉੱਚੀ ਆਵਾਜ਼ 'ਚ ਗੱਲ ਕਰਤੀ, ਵੱਡੇ ਅਫਸਰ ਨੇ ਤੇ ਸਾਰੇ ਦੁਬਕ ਕੇ ਘਰ ਆ ਕੇ ਬਹਿ ਜਾਂਦੇ ਨੇ। ਉਹ ਨਹੀਂ ਆ ਜੀ, ਤੁਹਾਡੀ ਗੱਲ ਨਹੀਂ ਬਣਨੀ। ਬਈ ਸਾਡੀ ਗੱਲ ਕੀ ਹੈ? ਮੈਨੂੰ ਗੱਲ ਦੱਸੋ ਵੀ ਮਸਲਾ ਕੌਮ ਦਾ ਕਿ ਸਾਡਾ ਹੈ? ਵੀ ਮੇਰੇ ਦੇ ਘਰ ਦਾ ਕੋਈ ਬੰਦਾ ਜੇਲ੍ਹ 'ਚ ਬੰਦ ਨਹੀਂ ਹੈਗਾ ਜਿਹਨੂੰ 30 ਸਾਲ ਹੋ ਗਏ ਹੋਣ। ਉਹ ਕੌਣ ਨੇ? ਉਹ ਵੀ ਕੌਮ ਲਈ ਗਏ ਸੀ। ਕੋਈ ਆਪਣਾ ਕੋਈ ਉਹ ਥੋੜ੍ਹੀ ਕਿਸੇ ਦਾ ਪਰਸਨਲ ਗਰਾਊਂਡ ਤੇ ਕਿਸੇ ਦਾ ਵੀ ਨਹੀਂ ਹੈਗਾ। ਆਪਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਵੀ ਜਦ ਤੱਕ ਸਿੱਖ ਇਕੱਠੇ ਨਹੀਂ ਹੋਣਗੇ ਇੱਥੇ ਕੁਝ ਨਹੀਂ ਹੋ ਸਕਦਾ। ਇੱਥੇ ਕੁਝ ਨਹੀਂ ਹੋ ਸਕਦਾ ਜਦ ਸਿੱਖ ਇਕੱਠੇ ਨਹੀਂ ਹੋਣਗੇ। ਸਾਡੇ ਨਾਲ ਹੋਰ ਸੰਗਤਾਂ ਵੀ ਜੁੜ ਚੁੱਕੀਆਂ ਨੇ, ਇਕਬਾਲ ਸਿੰਘ ਵੀ ਜੁੜ ਚੁੱਕੇ ਨੇ, ਮਿੰਟੂ ਵੀਰ ਜੀ ਵੀ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਣੇ। ਇਕਬਾਲ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹਨਗਰ ਗੁਰਦੁਆਰਾ ਸਾਹਿਬ ਨੇ ਲਿਖਤੀ ਤੌਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਨੂੰ ਕਹਿ ਦਿੱਤਾ ਜੀ ਇਹ ਸਿੱਖਾਂ ਦੇ ਮਸਲੇ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਤੁਹਾਡਾ ਕੀ ਕਹਿਣਾ? ਸਿੱਧਾ ਸਵਾਲ, ਸਿੱਧਾ ਜਵਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਵੀਰ ਜੀ, ਇਹ ਤੇ ਕਮੇਟੀ ਸਿੱਖਾਂ ਨੂੰ ਸਿੱਖ ਹੀ ਨਹੀਂ ਮੰਨਦੀ। ਅੱਜ ਦੇਖੋ ਕੈਮਰੇ ਵਾਲੇ ਨੂੰ ਮੈਂ ਕਹਿਣਾ ਕਿ ਅੱਜ ਦਿਖਾਓ ਕਿੰਨਾ ਵਧੀਆ ਪ੍ਰੋਗਰਾਮ ਹੈਗਾ, ਕਿਸ ਤਰ੍ਹਾਂ ਦਿਖਾ ਰਹੇ ਨੇ। ਅੱਜ ਇਸ ਤਰ੍ਹਾਂ ਹੀ ਰਹਿਣਾ ਚਾਹੀਦਾ। ਇਹ ਜਿਹੜਾ ਹੈ ਨਾ ਅੱਜ ਤੋਂ ਸਮੇਂ ਉਹ ਲਾਗੂ ਕਰਤਾ ਕਿ ਇਹ ਇਸ ਤਰ੍ਹਾਂ ਹੀ ਰਹੇਗਾ। ਸਭ ਦੁਕਾਨਾਂ ਅੰਦਰ ਰਹਿਣਗੀਆਂ, ਕੋਈ ਦੁਕਾਨਾਂ ਬਾਹਰ ਨਹੀਂ ਰਹਿਣਗੀਆਂ। ਸਭ ਤੋਂ ਵੱਡੀ ਗੱਲ ਹੈ ਕਿ ਕਮੇਟੀ, ਮੈਂ ਆਇਆ ਸੀਗਾ ਆਪਣਾ ਦਲਜੀਤ ਵੀਰ ਜੀ ਨਾਲ, ਕਮੇਟੀ ਨੂੰ ਸੱਦਾ ਪੱਤਰ ਦੇਣ ਵਾਸਤੇ ਸਟੋਰ ਜਿਹੜਾ ਬਣਿਆ ਇਹਦੇ ਅੰਦਰ ਅਸੀਂ ਸੱਦਾ ਪੱਤਰ ਦਿੱਤਾ ਸੀ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਜੀ ਅਸੀਂ ਸਰੋਪਾ ਨਹੀਂ ਪਾਉਂਦੇ ਕਿਸੇ ਨੂੰ ਵੀ, ਕਿਸੇ ਪਾਰਟੀ ਨੂੰ ਸਰੋਪਾ ਨਹੀਂ ਪਾਉਂਦੇ। ਤੇ ਮੈਂ ਕਿਹਾ ਵੀਰ ਜੀ ਸਰੋਪਾ ਤਾਂ ਚਾਹੀਦਾ ਹੀ ਨਹੀਂ। ਸਰੋਪਾ ਤੇ ਉਹ ਬੈਠਾ ਪਰਮਪਿਤਾ ਪਰਮਾਤਮਾ, ਉਹਦੇ ਕੋਲੋਂ ਲਾਂਗੇ ਨਾ ਸਰੋਪਾ ਨਹੀਂ ਚਾਹੀਦਾ। ਸਿਰਫ ਅਸੀਂ ਅਰਦਾਸ ਕਰਨੀ ਹੈ ਤੇ ਰੈਲੀ ਦੀ ਅਰਦਾਸ ਦੀ ਸ਼ੁਰੂਆਤ ਦੀ ਜਿਹੜੀ ਹੈ ਉਹ ਆਰੰਭਤਾ ਦੀ ਅਰਦਾਸ ਕਰਕੇ ਅਸੀਂ ਰਕਾਬਗੰਜ ਸਾਹਿਬ ਚਲੇ ਜਾਣਾ। ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਕਿ ਵੀ ਸਾਨੂੰ ਕੋਈ ਇਤਰਾਜ਼ ਹੈ ਜਾਂ ਨਹੀਂ ਹੈ। ਦਾਸ ਦੇ ਨਾਲ ਰਿੰਟਾ ਵੀਰ ਜੀ ਦੀ ਗੱਲ ਹੋਈ ਸੀ, ਗੁਰਪ੍ਰੀਤ ਸਿੰਘ ਰਿੰਟਾ ਵੀਰ ਜੀ। ਤੁਹਾਨੂੰ ਪਤਾ ਜਸਵਿੰਦਰ ਵੀਰ ਜੀ ਦਾਸ ਇੱਥੇ 2014-15 ਵਿੱਚ ਬੈਠਾ ਸੀਗਾ ਭੁੱਖ ਹੜਤਾਲ ਤੇ ਮੇਰੇ ਵੀਰ ਰਿੰਟਾ ਵੀਰ ਨੇ ਬੜਾ ਮੇਰਾ ਉਸ ਟਾਈਮ ਸਾਥ ਦਿੱਤਾ ਜੀ। ਸਭ ਤੋਂ ਪਹਿਲਾਂ ਰਾਤੀ 11:30 ਵਜੇ ਤਿਲਕ ਨਗਰ ਚੌਂਕ ਤੋਂ ਅਸੀਂ ਚੱਲੇ ਸੀ ਤੇ ਰਿੰਟਾ ਵੀਰ ਜੀ ਨੇ ਕਿਹਾ ਕਿ ਵੀ ਭੁੱਖ ਹੜਤਾਲ ਤੇ ਕੌਣ ਬੈਠੇਗਾ? ਮੈਂ ਕਿਹਾ ਜੀ ਮੈਂ ਬੈਠਾਂਗਾ। ਮੇਰੀ ਵਾਰੀ ਸੀ ਉੱਥੇ ਚੌਂਕ 'ਚ ਬੈਠਣ ਦੀ ਤੇ ਮੈਂ ਕਿਹਾ ਮੈਂ ਬੈਠਾਂਗਾ। ਤੇ ਰਿੰਟਾ ਵੀਰ ਜੀ ਕਹਿੰਦੇ ਕਿ ਉਹਨਾਂ ਨੇ ਤੇ ਟੈਂਟ ਚੁੱਕ ਦਿੱਤਾ ਹੈ। ਤੇ ਮੈਂ ਕਿਹਾ ਆਪਾਂ ਇੱਥੇ ਹੀ ਬੈਠ ਜੰਨੇ ਆ। ਤੇ ਮੇਰੇ ਵੀਰ ਨੇ ਰਿੰਟਾ ਵੀਰ ਜੀ ਨੇ ਕਿਹਾ ਕਿ ਨਹੀਂ ਇੱਥੇ ਨਹੀਂ ਬੰਨੇ, ਆਪਾਂ ਚਲੋ ਛੋਟੇ ਸਾਹਿਬ ਦੇ ਗੁਰਦੁਆਰੇ ਬੰਨੇ ਆ। ਅਸੀਂ ਛੋਟੇ ਸਾਹਿਬ ਦੇ ਗੁਰਦੁਆਰੇ ਇੱਥੇ ਆ ਗਏ ਤੇ ਦਾਸ ਜਦੋਂ ਇੱਥੇ ਬੈਠਣ ਲੱਗਾ ਤਾਂ ਬਰਸਾਤ ਹੋ ਗਈ ਸੀ ਸ਼ੁਰੂ, ਤੁਹਾਨੂੰ ਯਾਦ ਹੋਏ ਬਰਸਾਤ ਹੋ ਗਈ। ਤੇ ਉਹ ਇੱਕ ਰਿੰਟਾ ਵੀਰ ਜਿਹੜਾ ਹੈ ਕਿ ਉੱਥੇ ਇੱਕ ਬੈਨਰ ਲੱਗਾ ਹੋਇਆ ਸੀਗਾ, ਬੋਰਡ ਹੋਲਡਿੰਗ ਜਿਹਨੂੰ ਕਹਿੰਦੇ ਆਪਾਂ, ਉਹ ਪੁੱਟ ਕੇ ਲਿਆਇਆ ਉਹਨੇ ਮੇਰੇ ਉੱਪਰ ਇਸ ਤਰ੍ਹਾਂ ਖੜ ਰੱਖ ਕੇ। ਔਰ ਉਹ ਵਿਚਾਰਾ ਮੀਂਹ ਦੇ ਵਿੱਚ ਖੜਾ ਰਿਹਾ, ਪਰ ਦਾਸ ਦੇ ਉੱਤੇ ਉਹਨੇ ਮੀਂਹ ਨਹੀਂ ਪੈਣ ਦਿੱਤਾ। ਉਹ ਆਪ ਖੜਾ ਰਿਹਾ ਪਕੜ ਕੇ, 2 ਬੰਦੇ ਉਹਨਾਂ ਦੇ ਉੱਤੇ ਮੀਂਹ ਪੈਂਦਾ ਰਿਹਾ ਪਰ ਮੇਰੇ ਉੱਤੇ ਮੀਂਹ ਨਹੀਂ ਉਹਨਾਂ ਨੇ ਪੈਣ ਦਿੱਤਾ। ਉਹਨਾਂ ਨੇ ਬਿਠਾਇਆ। ਉਹ ਪੱਕਾ ਮੋਰਚਾ ਲੱਗਾ, 22-23 ਦਿਨ ਮੋਰਚਾ ਇੱਥੇ ਚੱਲਿਆ ਸੀ। ਤੇ ਰਿੰਟਾ ਵੀਰ ਜੀ ਨਾਲ ਮੇਰੀ ਗੱਲ ਹੋਈ ਸੀ ਤੇ ਰਿੰਟਾ ਵੀਰ ਜੀ ਨੇ ਕਿਹਾ ਕਿ ਜਦੋਂ ਤੁਸੀਂ ਉੱਥੇ ਭੁੱਖ ਹੜਤਾਲ ਤੇ ਬੈਠੇ ਸੀ ਕਿਸੇ ਨੂੰ ਇੰਟੀਮੇਸ਼ਨ ਦਿੱਤੀ ਸੀ, ਕਿਸੇ ਕੋਲ ਪਰਮਿਸ਼ਨ ਲਈ ਸੀ? ਇਹ ਗੁਰੂ ਘਰ ਹੈ, ਪਰਮਿਸ਼ਨ ਲੈਣ ਦੀ ਕਿਸੇ ਨੂੰ ਲੋੜ ਨਹੀਂ। ਅਰਦਾਸ ਕਰਨੀ ਤੁਸੀਂ ਆਪਣੀ ਅਰਦਾਸ ਕਰੋ। ਤੁਹਾਡੇ ਨਾਲ ਬੜੇ ਰਵਾਂਗਾ ਇਲਜ਼ਾਮ ਜਿਹੜੇ ਲੱਗੇ ਨੇ ਰਿੰਟਾ ਜੀ ਸਾਡੇ ਨਾਲ ਨੇ। ਗੁਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕਬਾਲ ਸਿੰਘ ਨੇ ਔਨ ਕੈਮਰਾ ਤੁਹਾਡੇ ਸਾਹਮਣੇ ਲਾਈਵ ਗੱਲ ਕਰ ਰਹੇ ਹੈਗੇ ਨੇ ਕਿ 2014-15 ਜਦੋਂ ਭੁੱਖ ਹੜਤਾਲ ਦੀ ਗੱਲ ਸੀ ਤੁਸੀਂ ਸਾਥ ਦਿੱਤਾ, ਫਿਰ ਅਸੀਂ ਅੱਜ ਕਿਹੜੀ ਮਜਬੂਰੀ ਪੈ ਗਈ ਕਿ ਤੁਸੀਂ ਗੁਰਦੁਆਰਾ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਚਿੱਠੀ ਲਿਖ ਦਿੱਤੀ ਕਿ ਇਸ ਪ੍ਰੋਗਰਾਮ ਦੇ ਨਾਲ ਸਾਡੇ ਗੁਰਦੁਆਰੇ ਦਾ ਸਾਡਾ ਕੋਈ ਲੈਣਾ ਦੇਣਾ? ਪੁਲਿਸ ਪ੍ਰਸ਼ਾਸਨ ਨੂੰ ਚਿੱਠੀ ਗੁਰਦੁਆਰੇ ਨੇ ਨਹੀਂ ਲਿਖੀ। ਪੁਲਿਸ ਪ੍ਰਸ਼ਾਸਨ ਚਿੱਠੀ ਗੁਰਦੁਆਰੇ ਨੂੰ ਆਈ। ਉਹਨਾਂ ਨੇ ਪੁੱਛਿਆ ਤੁਹਾਨੂੰ ਕੋਈ ਇਤਲਾ ਹੈਗੀ, ਇਨਫੋਰਮ ਹੈਗੀ? ਉਹ ਕਹਿੰਦੇ ਸਾਨੂੰ ਗੁਰਦੁਆਰਾ ਨੇ ਕਿਹਾ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਇਸ ਰੈਲੀ ਦੀ। ਇਹ ਗੱਲ ਹੋਈ ਹੈ। ਇਹਨਾਂ ਨੇ ਹੁਣ ਜਿਵੇਂ ਇਕਬਾਲ ਸਿੰਘ ਹੋਰੀ ਕਹਿ ਰਹੇ ਨੇ ਕਿ ਇਹਨਾਂ ਨੇ ਤੁਹਾਡੇ ਗੁਰਦੁਆਰਾ ਕਮੇਟੀ ਨੂੰ ਕੋਈ ਇਨਵੀਟੇਸ਼ਨ, ਕੋਈ ਸੱਦਾ ਪੱਤਰ ਨਹੀਂ ਦਿੱਤਾ? ਇਨਵੀਟੇਸ਼ਨ ਦਿੱਤਾ ਇਹਨਾਂ ਨੇ, ਸੱਦਾ ਦਿੱਤਾ ਰੈਲੀ ਅਨਾਉਂਸ ਕਰਨ ਤੋਂ ਬਾਅਦ।
ਰੈਲੀ ਪਹਿਲਾਂ ਅਨਾਉਂਸ ਕਰਤੀ ਇਹਨਾਂ ਨੇ, ਉਹਦੇ ਬਾਅਦ ਸੱਦਾ ਪੱਤਰ ਦੇਣ ਆਏ ਨੇ। ਫਿਰ ਵੀ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਨੇ ਤੁਹਾਡੀ ਕਮੇਟੀ ਨੂੰ ਕਿਹਾ, ਤੁਹਾਨੂੰ ਕਿਹਾ, ਤਦ ਤੱਕ ਤੁਹਾਨੂੰ ਪਤਾ ਤਾਂ ਲੱਗ ਹੀ ਚੁੱਕਾ ਸੀ ਉਸ ਤੋਂ ਪਹਿਲਾਂ ਚਿੱਠੀ ਆ ਗਈ ਸੀ, ਪ੍ਰਸ਼ਾਸਨ ਦੀ ਚਿੱਠੀ ਪਹਿਲਾਂ ਆ ਗਈ ਸੀ, ਮੇਰੇ ਕੋਲ ਚਿੱਠੀ ਹੈਗੀ, ਕਾਪੀ ਹੈਗੀ ਮੇਰੇ ਕੋਲ। ਉਸ ਤੋਂ ਬਾਅਦ ਵੀ ਤਾਂ ਕਹਿ ਹੀ ਸਕਦੇ ਸੀ, ਅਗਰ ਤੁਸੀਂ ਸਿੱਖ ਕੌਮ ਦੇ ਨਾਲ ਖਲੋਤੇ, ਮਾਫ ਕਰਨਾ, ਗੁਰਦੁਆਰਾ ਸਾਹਿਬ ਸਿੱਖ ਕੌਮ ਦੇ ਨਾਲ ਖਲੋਤਾ, ਬੰਦੀ ਸਿੰਘਾਂ ਦੇ ਹੱਕ 'ਚ ਖਲੋਤਾ, ਤੇ ਤੁਸੀਂ ਬਾਅਦ ਵਿੱਚ ਚਿੱਠੀ ਦੇ ਸਕਦੇ ਹੋ ਨਾ ਪੁਲਿਸ ਪ੍ਰਸ਼ਾਸਨ ਨੂੰ ਕਿ ਹਾਂਜੀ ਇੱਥੇ ਸੰਗਤ ਆਈ। ਚਿੱਠੀ ਦਿੱਤੀ, ਉਹਨਾਂ ਨੇ ਕਹਿਤਾ ਵੀ ਪੀਸਫੁਲ ਰੈਲੀ ਹੈ, ਕੋਈ ਦਿੱਕਤ ਨਹੀਂ ਹੈ। ਦਲਜੀਤ ਸਿੰਘ ਮੇਰੇ ਨਾਲ ਗਿਆ ਸੀ, ਥਾਣੇ ਗਏ ਸੀ, ਆਪਾਂ ਐਸਐਚਓ ਮਿਲ ਕੇ ਆਏ ਹਾਂ। ਦਲਜੀਤ ਸਿੰਘ ਨੇ ਸਾਰਾ ਐਸਐਚਓ ਨੂੰ ਸਾਰੀ ਗੱਲ ਸਮਝਾਈ ਵੀ ਕੀ ਗੱਲ ਹੈ, ਕੀ ਗੱਲ ਨਹੀਂ ਹੈਗੀ, ਪੂਰੀ ਗੱਲਬਾਤ ਕਰਕੇ ਆਏ ਹਾਂ। ਪੁਲਿਸ ਨੇ ਕਿਹਾ ਸਾਨੂੰ ਸਾਡੇ ਕੋਲ ਪਰਮਿਸ਼ਨ ਹੈ ਕਿ ਤੁਸੀਂ ਰੈਲੀ ਨਹੀਂ ਕਰ ਸਕਦੇ। ਦਲਜੀਤ ਸਿੰਘ ਨੇ ਕਿਹਾ ਵੀ ਕਿਹਾ ਦਲਜੀਤ ਸਿੰਘ ਨੇ ਜੇ ਤੁਸੀਂ ਅਰੈਸਟ ਕਰਨਾ ਮੈਨੂੰ ਅਰੈਸਟ ਕਰ ਲਓ, ਮੈਨੂੰ ਕੋਈ ਦਿੱਕਤ ਨਹੀਂ ਹੈਗੀ, ਅਸੀਂ ਰੈਲੀ ਕਰਨੀ ਹੈ ਪੀਸਫੁਲ ਰੈਲੀ, ਭਾਵੇਂ ਸਾਨੂੰ 5 ਬੰਦੇ ਪਰਮਿਸ਼ਨ ਦੇ ਦਿਓ, ਅਸੀਂ 5 ਮੋਟਰਸਾਈਕਲ ਚੱਲਾਂਗੇ, ਜ਼ਿਆਦਾ ਇਕੱਠਾ ਕਰਨਾ ਨਹੀਂ, ਅਸੀਂ ਇਕੱਠਾ ਕਰਨਾ ਨਹੀਂ, ਅਸੀਂ ਰੈਲੀ ਕਰਨੀ ਹੈ। ਅਸੀਂ ਲਗਾਤਾਰ ਸੰਗਤ ਜੀ ਗੁਰਦੁਆਰਾ ਕਮੇਟੀ ਵੀ ਆਪਣਾ ਪੱਖ ਰੱਖ ਰਹੀ ਹੈਗੀ, ਔਰ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਮਿੰਟੂ ਵੀ ਜੀ ਜੁੜ ਚੁੱਕੇ ਨੇ। ਮਿੰਟੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਹਮਣੇ ਦੋਨੋਂ ਧਿਰਾਂ ਨੇ, ਗੁਰਦੁਆਰਾ ਕਮੇਟੀ ਵੱਲੋਂ ਵੀ ਨਹੀਂ, ਮੇਰਾ ਸਵਾਲ ਸੁਣ ਲਓ। ਗੁਰਦੁਆਰਾ ਪਹਿਲੇ ਆਪਣਾ ਜਸਵਿੰਦਰ ਜੀ, ਸਾਰੇ ਪੰਥ ਖਾਲਸਾ ਨੂੰ, ਗੁਰੂ ਨਾਨਕ ਨਾਮ ਲੈਵਾ ਗੁਰੂ ਕੀਆਂ ਸੰਗਤਾਂ ਨੂੰ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ। ਹੁਣ ਤੁਸੀਂ ਆਪਣਾ ਸਵਾਲ ਕਰੋ। ਮੇਰਾ ਸਵਾਲ ਹੈਗਾ, ਤੁਹਾਡੇ ਸਾਹਮਣੇ ਰਿੰਟਾ ਜੀ ਖਲੋਤੇ ਨੇ, ਫਤਿਹਨਗਰ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵਿਚਕਾਰ ਸੇਵਾ ਨਿਭਾ ਰਹੇ ਨੇ। ਬੰਦੀ ਸਿੰਘ ਰਿਹਾਈ ਮੋਰਚਾ ਤੁਹਾਡੇ ਨਾਲ ਖਲੋਤਾ ਹੈ, ਇਹਨਾਂ ਦਾ ਆਰੋਪ ਹੈਗਾ ਕਿ ਅੱਜ ਦੀ ਰੈਲੀ ਖਰਾਬ ਹੋਈ ਹੈ ਤੇ ਫਤਿਹਨਗਰ ਗੁਰਦੁਆਰਾ ਸਾਹਿਬ ਕਰਕੇ ਹੋਈ ਹੈ, ਇਹਨਾਂ ਦੀ ਕਮੇਟੀ ਕਰਕੇ ਹੋਈ ਹੈ, ਇਹਨਾਂ ਨੇ ਸਿੱਖਾਂ ਦੇ ਨਾਲ ਦਗਾ ਕੀਤਾ, ਧੋਖਾ ਕੀਤਾ। ਬੰਦੀ ਸਿੰਘ ਰਿਹਾਈ ਮੋਰਚੇ ਦੇ ਉੱਤੇ ਕਮੇਟੀ ਨਾਲ ਨਹੀਂ ਖਲੋਤੀ, ਤੁਹਾਡਾ ਕੀ? ਦੇਖੋ, ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰ ਦਿਆਂ, ਸਾਡੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਸਾਡੀ ਕੌਮ ਇਸ ਵੇਲੇ ਸੁਚੇਤ ਹੈ। ਇਹ ਭੁਲੇਖਾ ਪ੍ਰਸ਼ਾਸਨ ਨੂੰ ਕੱਢ ਦੇਣਾ ਚਾਹੀਦਾ ਹੈ ਕਿ ਅਸੀਂ ਇਹ ਗੱਲ ਜਿਹੜੀ ਸੋਚਦੇ ਆ ਨਾ ਵੀ ਇਹ ਕਨਫਿਊਜ਼ਨ ਕਮੇਟੀ ਦੇ ਵਿੱਚ ਤੇ ਪੰਥ ਖਾਲਸਾ ਦੇ ਵਿੱਚ ਕਨਫਿਊਜ਼ਨ ਪੈਦਾ ਕਰਕੇ ਪ੍ਰਸ਼ਾਸਨ ਨੂੰ ਕੋਈ ਲਾਹਾ ਹੋਏਗਾ, ਨਹੀਂ ਹੋਏਗਾ। ਉਹਦਾ ਪ੍ਰਮਾਣ ਅਕਾਲ ਤਖਤ ਸਾਹਿਬ ਤੇ ਜਿਹੜੀ ਮੀਟਿੰਗ ਹੋਈ ਹੈ, ਜਿਹੜਾ ਪੰਥ ਇਕੱਠਾ ਹੋਇਆ, ਇਹਨਾਂ ਦੇ ਭੁਲੇਖੇ ਉੱਥੇ ਵੀ ਕਾਫੀ ਦੂਰ ਹੋਏ ਨੇ। ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਜ਼ਰੂਰ ਕਰਨਾ ਚਾਹਾਂਗਾ, ਆਪ ਜੀ ਦੇ ਮੀਡੀਆ ਦੇ ਰਾਹੀਂ। ਪ੍ਰਸ਼ਾਸਨ ਨੂੰ ਇਹ ਸੋਚ ਲੈਣਾ ਚਾਹੀਦਾ, ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ। ਅੱਜ ਮੇਰੀ ਉਮਰ 62 ਸਾਲ ਦੀ ਏ, ਮੈਂ ਆਪਣੇ ਦੇਸ਼ ਵੱਲ ਦੇਖ ਰਿਹਾ, ਸਾਡਾ ਦੇਸ਼ ਉਸ ਪਾਸੇ ਵੱਲ ਤੁਰ ਰਿਹਾ। ਅੱਜ ਸ਼੍ਰੀਲੰਕਾ ਵੱਲ ਸਾਨੂੰ ਝਾਤੀ ਮਾਰ ਲੈਣੀ ਚਾਹੀਦੀ ਏ, ਉੱਥੇ ਵੀ ਇਹੋ ਹੀ ਹਾਲਾਤ ਪੈਦਾ ਕੀਤੇ ਗਏ ਸੀ। ਕੋਈ ਅਗਰ ਆਪਣੇ ਹੱਕ ਦੀ ਗੱਲ ਕਰ ਰਿਹਾ ਹੈ, ਕੋਈ ਆਪਣੀ ਮੰਗ ਕਰਦਾ ਹੈ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਗਰ ਅਰਦਾਸ ਕਰਨੀ ਹੈ ਗੁਰਦੁਆਰੇ, ਕਿਆ ਉਹ ਵੀ ਅਸੀਂ ਪ੍ਰਸ਼ਾਸਨ ਕੋਲੋਂ ਪਰਮਿਸ਼ਨ ਲਵਾਂਗੇ? ਇਹ ਕਨਫਿਊਜ਼ਨ ਪਾਈ ਜਾ ਰਹੀ ਹੈ ਪ੍ਰਬੰਧਕ ਕਮੇਟੀ ਦੇ ਵਿੱਚ ਤੇ ਪੰਥ ਖਾਲਸਾ ਦੇ ਵਿੱਚ, ਜਿਹੜੀ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਔਰ ਅਸੀਂ ਪ੍ਰਸ਼ਾਸਨ ਨੂੰ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦੇ ਹਾਂ, ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਮੰਗ ਰੱਖਣਾ ਚਾਹੁੰਦੇ ਹਾਂ। ਜੇ ਤੁਸੀਂ ਸਾਨੂੰ ਕੋਈ ਅਰੈਸਟ ਕਰੋ, ਜੇਲ੍ਹਾਂ 'ਚ ਭੇਜੋ, ਤੇ ਸਾਨੂੰ ਇਸ ਗੱਲ ਦਾ ਕੋਈ ਖੌਫ ਨਾ ਕੋਈ ਹੈ ਤੇ ਨਾ ਕਦੀ ਹੋਇਆ ਤੇ ਨਾ ਕਦੀ ਹੋਏਗਾ। ਅਸੀਂ ਨਾ ਜੇਲ੍ਹਾਂ ਤੋਂ ਡਰਦੇ ਹਾਂ ਔਰ ਨਾ ਸ਼ਹੀਦੀਆਂ ਤੋਂ ਡਰਦੇ ਹਾਂ। ਅਸੀਂ ਤਿਆਰ ਰਹਿੰਦੇ ਹਾਂ, ਹਰ ਵੇਲੇ ਅਰਦਾਸ ਵੀ ਕਰਾਂਗੇ, ਉਹਨਾਂ ਦੀ ਮੰਗ ਵੀ ਕਰਾਂਗੇ। ਪ੍ਰਸ਼ਾਸਨ ਨੂੰ ਅਗਰ ਕੋਈ ਮੈਨੂੰ ਤਾਂ ਹੈਰਾਨਗੀ ਹੁੰਦੀ ਏ, ਮੈਂ ਜੇਲ੍ਹ ਰੋਡ ਤੋਂ ਆਇਆ ਵੀ ਇਦਾਂ ਦਾ ਮਾਹੌਲ ਜਿਵੇਂ ਕਰਫਿਊ ਵਾਲਾ ਮਾਹੌਲ ਬਣਾ ਦਿੱਤਾ ਗਿਆ। ਇਹਨਾਂ ਨੂੰ ਪ੍ਰਸ਼ਾਸਨ ਨੂੰ ਨਹੀਂ ਪਤਾ ਵੀ ਅੱਜ ਗੁਰੂ ਅਮਰਦਾਸ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਔਰ ਸੰਗਤਾਂ ਨੇ ਇੱਥੇ ਅਰਦਾਸਾਂ ਕਰਨੀਆਂ ਨੇ, ਝੋਲੀਆਂ ਭਰਨੀਆਂ ਨੇ। ਤੁਸੀਂ ਇਹ ਕਿਹੜਾ ਪ੍ਰਸ਼ਾਸਨ ਹੈ, ਕਿਹੜੇ ਪਾਸੇ ਤੁਰ ਪਿਆ? ਇਹ ਸਰਕਾਰ ਕਿਹੜੇ ਪਾਸੇ ਤੁਰ ਪਈ ਹੈ? ਸਰਕਾਰ ਨੂੰ ਸੋਚਣਾ ਪਏਗਾ। ਅਗਰ ਇਹ ਹਾਲਾਤ ਬਣਾਈ ਰੱਖੇ ਤਾਂ ਮੈਂ ਕਹਿੰਦਾ ਵੀ ਦੇਸ਼ ਵਾਸਤੇ ਠੀਕ ਨਹੀਂ ਹੈ। ਤੁਹਾਨੂੰ ਕੀ ਲੱਗਦਾ ਇਹ ਜਿਹੜੀ ਰੋਕ ਲੱਗੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ, ਇਹਦੇ ਪਿੱਛੇ ਕਿਹਦਾ ਦਿਮਾਗ ਦਾ ਗੱਲ? ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਗੱਲ ਕਰੀਏ, ਸੈਂਟਰ ਦੀ ਮੋਦੀ ਸਰਕਾਰ ਦੀ ਗੱਲ ਕਰੀਏ? ਇਹਦੇ ਵਿੱਚ ਬਿਲਕੁਲ ਕਲੀਅਰ ਕੱਟ ਮੈਂ ਮੋਦੀ ਸਰਕਾਰ ਨਾਲੋਂ ਵੀ ਜ਼ਿਆਦਾ ਉਹ ਜਿਹੜੇ ਮੋਦੀ ਸਰਕਾਰ ਦੀ ਗੋਦੀ ਵਿੱਚ ਗਰਦਾਰ ਬੈਠ ਗਏ ਨੇ, ਇਹ ਸਾਰੀ ਸਾਜ਼ਿਸ਼ ਉਹਨਾਂ ਦੀ ਏ, ਕਲੀਅਰ ਕੱਟ ਸਾਜ਼ਿਸ਼ ਉਹਨਾਂ ਦੀ ਏ। ਉਹ ਕਿੱਥੇ ਬੈਠ ਕੇ ਆਪਣੀ ਵਿਉਂਤਾਂ ਕੱਟਦੇ ਪਏ ਨੇ, ਕਦੀ ਕਮੇਟੀ ਦੇ ਉੱਤੇ ਬਦਨਾਮੀ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਕਦੀ ਪੰਥ ਦੇ ਵਿੱਚ ਕਨਫਿਊਜ਼ਨ। ਮੈਂ ਵੀ ਕਿਸੇ ਅਫਸਰ ਨੂੰ ਬੇਨਤੀ ਕੀਤੀ ਸੀ, ਇਹ ਜਦੋਂ ਬੱਚਿਆਂ ਨੇ ਪ੍ਰੋਗਰਾਮ ਇੱਥੋਂ ਪ੍ਰੋਟੈਸਟ ਜਿਹੜਾ ਮਾਰਚ ਕੱਢਣਾ ਸੀ ਰਕਾਬਗੰਜ ਸਾਹਿਬ, ਮੈਂ ਵੀ 1-2 ਅਫਸਰਾਂ ਨਾਲ ਗੱਲ ਕੀਤੀ ਸੀ। ਉਹਨਾਂ ਨੂੰ ਕਿਹਾ ਸੀ ਭਾਈ ਤੁਹਾਨੂੰ ਇਹਦੇ 'ਚ ਕੀ ਦਿੱਕਤ ਹੈ? ਜਦੋਂ ਤੁਸੀਂ ਕੋਈ ਵੀ ਆਪਣਾ ਕੋਈ ਪ੍ਰੋਟੈਸਟ ਕਰਦਾ ਤਾਂ ਉਹਨੂੰ ਰਾਹ ਦਿੰਦੇ ਹੋ, ਇਹਨਾਂ ਨੂੰ ਰਾਹ ਕਿਉਂ ਨਹੀਂ ਦੇ ਰਹੇ? ਇਹ ਕੋਈ ਦੇਸ਼ ਦੀਆਂ ਕੁਰਬਾਨੀਆਂ ਕਰਨ ਵਾਸਤੇ 93% ਸ਼ਹੀਦੀਆਂ ਅਸੀਂ ਪਾ ਰਹੇ ਹਾਂ, ਸਾਡੇ ਪੁਰਖੇ ਪਾ ਰਹੇ ਨੇ, ਤੇ ਸਾਡੇ ਨਾਲ ਹੀ ਧੱਕਾ ਕਿਉਂ ਕੀਤਾ ਜਾਂਦਾ? ਇਹ ਮੈਂ ਤਾਂ ਮੋਦੀ ਸਰਕਾਰ ਨੂੰ ਬੇਨਤੀ ਕਰਾਂਗਾ, ਹੋਮ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਾਂਗਾ, ਜਿਹੜੇ ਤੁਹਾਡੀ ਗੋਦ ਵਿੱਚ ਇਸ ਵੇਲੇ ਬੈਠੇ ਆ ਨਾ, ਇਹ ਤੇ ਜਿੱਥੇ ਹਰੇ ਘਾਹ ਤੇ ਬਹਿ ਜਾਣ, ਹਰਾ ਘਾਹ ਵੀ ਸੜ ਜਾਂਦਾ ਹੈ। ਤੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਤੁਸੀਂ ਇਹ ਜਿਹੜਾ ਕੋਈ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ। ਅੱਜ ਗੁਰੂ ਅਮਰਦਾਸ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਤੇ ਅਸੀਂ ਇਹ ਕਿਹੜੇ ਸਾਡੇ ਵਾਸਤੇ ਇਦਾਂ ਕਰਫਿਊ ਲਾਤਾ ਗਿਆ? ਕੀ ਗੱਲ ਹੋ ਗਈ? ਇਹ ਕਿਹਦੇ ਇਸ਼ਾਰੇ ਤੇ ਕਰਫਿਊ ਲਾਇਆ ਗਿਆ? ਇਹ ਕਰਫਿਊ ਵਾਲੇ ਹਾਲਾਤ ਕਿਉਂ ਬਣਾਏ ਗਏ ਨੇ? ਲੋਕੀ ਸੰਗਤ ਡਰ ਕੇ ਗੁਰਦੁਆਰੇ ਵੀ ਨਹੀਂ ਜਾਵੇ। ਮੈਂ ਬੜਾ ਮਨ ਦੁਖਿਆ ਮੇਰਾ।
ਬਿਲਕੁਲ ਅਜਮੇਰ ਸਿੰਘ ਕੁਝ ਕਹਿਣਾ ਚਾਹੁੰਦੇ ਨੇ। ਅਜਮੇਰ ਸਿੰਘ ਕੀ ਕਹੋਗੇ? ਮੈਂ ਸਿਰਫ ਦੋਨੋਂ ਪੱਖਾਂ ਦੀ ਗੱਲ ਦੇਖ ਕੇ ਕਹਿ ਰਿਹਾ। ਮੈਂ ਰਿੰਡਾ ਵੀਰ ਜੀ ਦੀ ਗੱਲ ਦੇ ਉੱਤੇ ਸਹਿਮਤ ਤਾਂ ਨਹੀਂ ਆ, ਕਿਉਂਕਿ ਜਿਸ ਵੇਲੇ ਦਿੱਲੀ ਪੁਲਿਸ ਨੇ ਇਹਨਾਂ ਨੂੰ ਲੈਟਰ ਦਿੱਤਾ ਉਸ ਵੇਲੇ ਇਹਨਾਂ ਕੋਲੇ ਜਾਣਕਾਰੀ ਸੀਗੀ ਕਿ ਰੈਲੀ ਕੱਢੀ ਜਾਣੀ ਹੈ। ਇਸ ਕਰਕੇ ਇਸ ਤੋਂ ਬਚ ਨਹੀਂ ਸਕਦੇ ਇਸ ਇਲਜ਼ਾਮ ਤੋਂ। ਜਾਣ ਬੁੱਝ ਕੇ ਇਹਨਾਂ ਨੇ ਦਿੱਲੀ ਪੁਲਿਸ ਨੂੰ ਕਹਿਤਾ ਕਿ ਸਾਡੇ ਕੋਲੇ ਇਨਫੋਰਮੇਸ਼ਨ ਨਹੀਂ ਹੈ, ਜਦ ਕਿ ਇਹਨਾਂ ਕੋਲੇ ਜਾਣਕਾਰੀ ਸੀਗੀ। ਇਹ ਇਸ ਕਰਕੇ ਕਹਿ ਰਿਹਾ ਕਿਉਂਕਿ ਪੰਥਕ ਮਸਲੇ ਅੱਗੇ ਵੀ ਖੜੇ ਹੋਣਗੇ, ਅੱਜ ਵੀ ਖੜੇ ਨੇ, ਅੱਗੇ ਵੀ ਖੜੇ ਹੋਣਗੇ। ਗੁਰਦੁਆਰੇ ਅਗਰ ਸਿੱਖਾਂ ਲਈ ਗੁਰੂ ਘਰ ਹੈਗੇ ਨੇ, ਧਰਮਸ਼ਾਲਾ ਹੈਗੀ ਆ, ਇੱਥੇ ਭੁੱਖੇ ਲਈ ਰੋਟੀ ਦਾ ਘਰ ਹੈ, ਗਰੀਬ ਮਰੀਜ਼ ਦੇ ਲਈ ਇਲਾਜ ਦੀ ਉਮੀਦ ਰੱਖਦਾ, ਤੇ ਜਿਹਨੇ ਰਾਤ ਕੱਢਣੀ ਉਹਦੇ ਲਈ ਰਹਿਣ ਬਸੇਰੇ ਦਾ ਇੰਤਜ਼ਾਮ ਰੱਖਦਾ, ਹਰ ਇੱਕ ਲਈ ਕੋਈ ਨਾ ਕੋਈ ਆਸ ਹੁੰਦੀ ਆ। ਔਰ ਗੁਰਦੁਆਰਾ ਜਿਹੜਾ ਪੰਥਕ ਘਰ ਹੈਗਾ, ਇਹਦੇ ਵਿੱਚ ਕਮੇਟੀਆਂ ਨੂੰ ਸਿੱਖ ਪੰਥ ਦੇ ਭਲੇ ਦੇ ਲਈ ਖਾਤਰ ਆਪਣੇ ਕੰਮ ਕਰਨੇ ਚਾਹੀਦੇ ਆ, ਨਾ ਕਿ ਸਿਰਫ ਆਪਣੇ ਸਵਾਰਥਾਂ ਦੇ ਲਈ। ਇਹ ਮੈਂ ਕਹਿਣਾ ਚਾਹੂੰਗਾ, ਮੂੰਹ ਦੇ ਉੱਤੇ ਕਹਿਣਾ, ਬਿਨਾਂ ਸੰਗ ਦੇ ਕਹਿਣਾ ਕਿ ਇਹਦੇ ਵਿੱਚ ਇਹਨਾਂ ਨੇ ਰਿੰਟਾ ਸਾਹਿਬ ਨੇ ਗਲਤੀ ਕੀਤੀ ਹੈ। ਔਰ ਫਿਰ ਵੀ ਚਲੋ ਜੋ ਵੀ ਹੈ ਹੁਣ ਇੱਥੇ ਹਾਜ਼ਰ ਹੈਗੇ ਨੇ, ਜੋ ਵੀ ਕਹਿਣ ਨਾ ਕਹਿਣ ਆਪਣੀ ਸਫਾਈ ਜਨਾਂ ਦੀ ਗੱਲ ਹੈ। ਪਰ ਜਿਹੜੇ ਸਵਾਲ ਇਸ ਗੱਲ ਦਾ ਹੈਗਾ ਕਿ ਸਾਰੀ ਜਾਣਕਾਰੀ ਹੁੰਦੇ, ਭਾਵੇਂ ਇੱਕ ਬੰਦਾ, ਜਿੱਦਾਂ ਭਾਈ ਸਾਹਿਬ ਨੇ ਉਹਨੇ ਗੱਲ ਕੀਤੀ ਸੀ ਕਿ ਚਾਹੇ 5 ਬੰਦੇ ਤੁਰਦੇ, ਮੈਂ ਵੀ ਤਾਂ ਇਕੱਲਾ ਤੁਰਿਆ ਸੀ, ਮੈਨੂੰ ਕੀ ਪਤਾ ਸੀ ਕਿ ਇਹਨੇ ਸਿੱਖ ਆਣਗੇ। ਜਿਸ ਵੇਲੇ ਮੈਂ ਕਿਹਾ ਸੀ ਕਿ ਕੋਈ ਨਹੀਂ ਤੁਰਦਾ, ਅਸੀਂ ਤੁਰਾਂਗੇ, ਕਿਉਂਕਿ ਠੀਕ ਹੈ ਰੋਕਣਾ, ਦਿੱਲੀ ਪੁਲਿਸ ਨੇ ਰੋਕ ਲੇ, ਅਰੈਸਟ ਕਰਨਾ ਕਰ ਲੇ। ਪਰ ਮੈਂ ਤੁਹਾਨੂੰ ਕਿਹਾ ਕਿ ਮੋਟੀਵੇਸ਼ਨ ਇੱਕ ਚੀਜ਼ ਹੁੰਦੀ ਹੈ, ਮੋਟੀਵੇਟ ਕਰਨ ਦੇ ਲਈ ਤੁਹਾਨੂੰ ਅੱਗੇ ਆਉਣਾ ਪਏਗਾ। ਔਰ ਸਿੱਖ ਇਹਦਾ ਹੈ ਨਹੀਂ ਕਿ ਲੀਡਰਲੈਸ, ਉਹ ਵੱਡੇ ਲੀਡਰ ਪੋਲੀਟੀਕਲ ਲੀਡਰ ਨਹੀਂ ਹੈਗੇ ਨਾ, ਸਿੱਖ ਆਪਣੇ ਆਪ ਵਿੱਚ ਇੱਕ ਲੀਡਰ ਹੈਗਾ। ਬਿਲਕੁਲ ਸਿੱਖ ਆਪਣੇ ਆਪ ਵਿੱਚ ਇੱਕ ਲੀਡਰ ਹੈ, ਲੇਕਿਨ ਬਦਕਿਸਮਤੀ ਕਹਿ ਲਈਏ ਸਾਡੀ ਕੌਮ ਦੀ ਕਿ ਜਦੋਂ ਅਸੀਂ ਟਾਕ ਟੇਬਲ ਉੱਤੇ ਬੈਠਦੇ ਹਾਂ, ਸਰਕਾਰਾਂ ਦੇ ਨਾਲ ਆਪਣੇ ਹੱਕਾਂ ਦੀ ਗੱਲ ਹੁੰਦੀ ਹੈ ਤੇ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਮਾਰ ਖਾ ਜਾਂਦੀ ਹੈ। ਹੋਰ ਚਿਹਰੇ ਜੁੜ ਰਹੇ ਨੇ, ਬੀਬੀ ਰਣਜੀਤ ਕੌਰ ਵੀ ਆ ਗਏ ਨੇ, ਅਸੀਂ ਇਹਨਾਂ ਨਾਲ ਵੀ ਗੱਲ ਕਰਨਾ। ਇਕਬਾਲ ਸਿੰਘ ਜੀ ਕੀ ਕਹੋਗੇ? ਇਲਜ਼ਾਮ ਫਿਰ ਮੈਂ ਕਹਾਂ ਰਿੰਟਾ ਜੀ ਤੇ ਲੱਗ ਰਹੇ ਨੇ, ਕਮੇਟੀ ਦੇ ਉੱਤੇ ਲੱਗ ਰਹੇ ਨੇ, ਔਨ ਕੈਮਰਾ ਕਹਿ ਰਹੇ ਨੇ ਜੀ ਅਸੀਂ ਤੁਹਾਡੇ ਨਾਲ ਆ, ਕੀ ਔਨ ਪੇਪਰ ਨਾਲ ਨੇ? ਦੇਖੋ, ਮੈਂ ਜਿੱਥੇ ਤੱਕ ਤੁਹਾਨੂੰ ਦੱਸਿਆ ਪਹਿਲਾਂ ਵੀ ਕਿਹਾ ਕਿ ਰਿੰਟਾ ਵੀਰ ਜੀ ਇੱਕ ਪੰਥ ਦਰਦੀ ਸ਼ਖਸੀਅਤ ਹੈ ਔਰ ਹਰ ਟਾਈਮ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਰਹਿੰਦੇ ਨੇ। ਅੱਜ ਪਤਾ ਨਹੀਂ ਕਿ ਰਿੰਟਾ ਵੀਰ ਦੀ ਮਜਬੂਰੀ ਸੀ ਕਿ ਜਿਹੜੀ ਬਾਜੀ ਇਹ ਕਮੇਟੀ ਨਾਲ ਡਿਸੀਜਨ ਹੈ, ਮੇਰਾ ਡਿਸੀਜਨ ਥੋੜਾ ਕੋਈ, ਮੇਰਾ ਕੋਈ ਡਿਸੀਜਨ ਨਹੀਂ ਹੈ ਜੀ। ਕਮੇਟੀ ਵੱਲੋਂ ਤਾਂ ਤੁਸੀਂ ਬਣਾਣਾ ਨਾ, ਇਹ ਕਮੇਟੀ ਬਣਾਣਾ ਤਾਂ ਆਈ ਨਹੀਂ, ਕਮੇਟੀ ਬਣਾਣਾ ਸਹੀ ਨਹੀਂ ਆਏ। ਘਰੋਂ ਫੋਨ ਤੇ ਗੱਲਾਂ ਕਰਦੇ ਨੇ ਸਾਰੇ। ਦਲਜੀਤ ਸਿੰਘ ਨੇ ਫੋਨ ਕੀਤਾ, ਸਾਰਿਆਂ ਨੇ ਫੋਨ ਕੀਤਾ, ਕੋਈ ਕਮੇਟੀ ਦੇਖੋ ਗੁਰਦੁਆਰੇ ਆਪਣੇ ਗੁਰਦੁਆਰੇ ਕਮੇਟੀ ਹੈਗੀ, ਇਹਨੂੰ ਮਿਲਣ ਆਉਂਦੇ ਨਾ ਕਹਿਣ ਕਿਉਂ ਜਿੱਦੇ ਮਾਰਨ ਜੀ, ਤੁਸੀਂ ਮਿਲਣ ਆਏ ਹੋ ਸੀ, ਤੁਸੀਂ ਕਹਿਣ ਆਏ ਹੋ ਕੋਈ ਇਹਨਾਂ ਨੂੰ, ਕੋਈ ਵੀ ਬੰਦਾ ਬੰਦੇ ਇੱਥੇ ਜਿਹੜੇ ਨਹੀਂ ਪਹੁੰਚੇ ਕਿਉਂ ਨਹੀਂ ਪਹੁੰਚੇ, ਇਹ ਗੱਲ ਦੱਸੋ ਮੈਨੂੰ। ਕਿੱਥੇ ਬੈਠੇ ਨੇ? ਨਹੀਂ, ਜਿਨ੍ਹਾਂ ਨੇ ਮੋਟਰਸਾਈਕਲ ਦੇ ਰੈਲੀ ਕੱਢਣੀ ਸੀਗੀ, ਰੈਲੀ ਕੱਢਣੀ ਸੀ ਜਿਨ੍ਹਾਂ ਨੇ, ਬੈਠੇ ਵਿਜੇ ਨੇ ਸਾਰੇ, ਤੇ ਫਿਰ ਕਿਉਂ ਨਹੀਂ ਕੱਢੀ ਹੈਗੀ? ਪੁਲਿਸ ਦੇ ਡਰ ਤੋਂ ਨਹੀਂ ਕੱਢੀ ਹੈਗੀ? ਇਹਨੇ ਮੋਟਰਸਾਈਕਲ ਕੱਢ ਰਹੇ ਆ, ਰੈਲੀ ਕੌਣ ਕਰ ਰਿਹਾ? ਨਹੀਂ ਕੱਢ ਰਹੇ, ਕੱਢ ਰਹੇ ਆ, ਕੱਢ ਰਹੇ। ਰੈਲੀ ਬਿਲਕੁਲ ਨਿਕਲੇਗੀ, ਰੈਲੀ ਵੀ ਨਿਕਲੇਗੀ। ਲੀਡਰ ਸਾਰੇ ਆਉਂਦੇ ਹੈਗੇ ਨੇ, ਵੀਰ ਜੀ ਸਾਰੇ ਆ ਰਹੇ ਨੇ, ਸਭ ਚੋਰ ਹੈਗੇ ਨੇ। ਰੈਲੀ ਵੀ ਨਿਕਲੇਗੀ। ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਵਾਂ, ਅੱਜ ਤੁਹਾਡੇ ਚੈਨਲ ਦੇ ਰਾਹੀਂ ਮੈਂ ਜਸਵਿੰਦਰ ਵੀਰ ਜੀ ਇੱਕ ਬਹੁਤ ਵੱਡੀ ਗੱਲ ਕਹਿਣ ਲੱਗਾ ਕਿ ਰੈਲੀ ਵੀ ਨਿਕਲੇਗੀ। ਜਿਸ ਦਿਨ ਗੁਰੂ ਸਾਹਿਬ ਨੇ ਕਿਰਪਾ ਕੀਤੀ, ਇਹ ਬੰਦੀ ਜਿਹੜੇ ਸਿੰਘ ਨੇ ਨਾ, ਇਹ ਪੰਥ ਦੇ ਬੰਦੀ ਸਿੰਘ ਨੇ, ਔਰ ਕਿਸੇ ਵੀ ਲੀਡਰ ਨੂੰ ਜਾਂ ਕਿਸੇ ਵੀ ਕਮੇਟੀ ਨੂੰ ਕੋਈ ਕ੍ਰੈਡਿਟ ਨਹੀਂ ਲੈਣ ਦਿਆਂਗੇ। ਔਰ ਸਭ ਤੋਂ ਪਹਿਲਾਂ ਇਹ ਤੁਹਾਨੂੰ ਕਹਿ ਦੇਵਾਂ, ਇਹ ਬੰਦੀ ਸਿੰਘਾਂ ਦੇ ਮੋਰਚੇ ਦੇ ਸਿੱਖ ਸਿਆਸੀ ਰਿਹਾਈ ਮੋਰਚੇ ਦਾ ਇੱਕ ਮੈਂਬਰ ਹੋਣ ਦੇ ਨਾਤੇ ਮੈਂ ਕਹਿ ਰਿਹਾ, ਮੇਰਾ ਨਿੱਜੀ ਵੀ ਹੈ ਔਰ ਸਿੱਖ ਸਿਆਸੀ ਰਿਹਾਈ ਮੋਰਚੇ ਦਾ ਮੈਂਬਰ ਹੋਣ ਦੇ ਨਾਤੇ ਵੀ ਅੱਜ ਮੈਂ ਇੱਕ ਤੁਹਾਨੂੰ ਇੱਕ ਗੱਲ ਹੋਰ ਕਹਿ ਰਿਹਾ। ਜਿਸ ਦਿਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਰਿਹਾ ਹੋਣਗੇ, ਰਿਹਾ ਕਿੱਥੋਂ ਹੋਣਾ? ਤਿਹਾੜ ਜੇਲ੍ਹ ਤੋਂ। ਸਭ ਤੋਂ ਪਹਿਲਾਂ ਮੱਥਾ ਟੇਕਣ ਵਾਸਤੇ ਛੋਟੇ ਸਾਹਿਬਜ਼ਾਦੇ ਗੁਰਦੁਆਰੇ ਆਣਗੇ ਔਰ ਉਸ ਦਿਨ ਦੇਖਾਂਗੇ ਕਿਹੜੀ ਕਮੇਟੀ ਮੱਥਾ ਟੇਕਣ ਤੋਂ ਮਨਾ ਕਰਦੀ ਹੈ ਜਾਂ ਅਰਦਾਸ ਕਰਨ ਤੋਂ। ਤੁਹਾਡਾ ਇਕਬਾਲ ਸਿੰਘ ਜੀ ਤੁਹਾਡਾ ਕਹਿਣਾ ਠੀਕ ਹੈ, ਭਾਈ ਸਾਹਿਬ ਦੀ ਇੱਕ ਨਾਰਾਜ਼ਗੀ ਹੈਗੀ, ਕੀ ਕਹਿਣਾ ਵੀਰ ਜੀ ਤੁਹਾਡਾ? ਵੀਰ ਜੀ ਮੇਰਾ ਕਹਿਣਾ ਇਹੀ ਹੋਏਗਾ ਕਿ ਅੱਜ ਸਾਰੇ ਇਕੱਠੇ ਨਹੀਂ ਹੈਗੇ। ਪਹਿਲੀ ਗੱਲ ਤਾਂ ਸਭ ਨੂੰ ਇਕੱਠੇ ਹੋਣ ਦੀ ਲੋੜ ਹੈਗੀ ਹੈ। ਇੱਕ ਦਾ ਮੂੰਹ ਉੱਧਰ ਹੁੰਦਾ ਤੇ ਇੱਕ ਦਾ ਮੂੰਹ ਉੱਧਰ ਹੁੰਦਾ, ਇੱਕ ਤਾਂ ਕੋਈ ਬੀਜੇਪੀ ਨੂੰ ਸਪੋਰਟ ਕਰਦਾ ਪਿਆ ਤੇ ਕੋਈ ਕਾਂਗਰਸ ਨੂੰ ਕਰਦਾ, ਕੋਈ ਆਪ ਨੂੰ ਕਰਦਾ। ਜਿੱਥੇ ਉਹਨੂੰ ਫਾਇਦਾ ਹੁੰਦਾ ਉਹਦੀ ਗੋਦੀ ਜਾ ਕੇ ਬਹਿ ਜਾਂਦਾ। ਮੀਡੀਆ ਵੈਸੇ ਤੁਹਾਡਾ ਕੋਈ ਨਹੀਂ, ਸਰਕਾਰ ਤੁਹਾਡੀ ਵੈਸੇ ਕੋਈ ਨਹੀਂ, ਕੋਈ ਬੰਦਾ ਤੁਹਾਡੀ ਹੈਲਪ ਕਰਨ ਨਾਲ ਹੈ? ਤੁਸੀਂ ਹਰ ਇੱਕ ਦੀ ਬਾਹ ਫੜਦੇ ਹੋ। ਸਿੱਖ ਹਰ ਇੱਕ ਦੀ ਬਾਹ ਫੜਦਾ, ਮੁਸ਼ਕਿਲ ਵੇਲੇ ਵਕਤ ਲੰਗਰ ਲਗਾ ਕੇ ਬਹਿ ਜਾਂਦਾ। ਅੱਜ ਸਿੱਖ ਦੀ ਬਾਹ ਕੌਣ ਫੜਦਾ? ਕੋਈ ਫੜਦਾ? ਦੱਸੋ। ਕਸੂਰਵਾਰ ਮੰਨਦੇ ਹੋ ਕਿ ਸਾਡੀ ਵਿਕਾਊ ਲੀਡਰਸ਼ਿਪ, ਮੈਂ ਵਿਕਾਊ ਲਫ਼ਜ਼ ਵਰਤ ਰਿਹਾ, ਬਿਲਕੁਲ ਟੋਟਲੀ ਵਿਕਾਊ ਹੈ। ਉਹ ਦਿੱਲੀ ਦੀ ਹੋਵੇ ਚਾਹੇ ਸ਼੍ਰੋਮਣੀ ਕਮੇਟੀ ਹੋਵੇ। ਜਥੇਦਾਰ ਕੀ ਕਰਦੇ ਪਏ ਅਕਾਲ ਤਖਤ ਸਾਹਿਬ ਦੇ? ਕੀ ਕਰ ਰਹੇ ਨੇ ਉਹ? ਕੀ ਬਿਆਨ ਦੇ ਰਹੇ ਨੇ ਉਹ? ਰੋਜ਼ਾਨਾ ਉਹਨਾਂ ਦਾ ਉਲਟਾ ਸਿੱਧਾ ਬਿਆਨ ਆਉਂਦਾ। ਤੁਸੀਂ ਕੋਈ ਕੌਮ ਦੇ ਫੇਵਰ ਹੀ ਦੇ ਰਹੇ ਹੋ ਬਿਆਨ। ਰਿਹਾਈ ਮੋਰਚੇ ਦੇ ਬੰਦੀ ਸਿੰਘਾਂ ਦੇ ਮਾਮਲੇ 'ਚ ਜਥੇਦਾਰ ਸਾਹਿਬ ਨੇ ਕਿਹਾ ਔਰ ਪੰਥ ਇਕੱਠਾ ਕੀਤਾ ਹੈ। ਅਕਾਲ ਤਖਤ ਉਹਦੇ ਆਪਣਾ ਤੇਜਾ ਸਿੰਘ ਸਮੁੰਦਰੀ ਹਾਲ 'ਚ ਮੀਟਿੰਗ ਵੀ ਹੋਈ ਹੈ, ਸਾਰੀਆਂ ਧਿਰਾਂ ਇਕੱਠੀਆਂ ਹੋਈਆਂ ਨੇ। ਅਸੀਂ ਇਹ ਜਥੇਦਾਰ ਸਾਹਿਬ ਦੇ ਉੱਤੇ ਇਹ ਇਲਜ਼ਾਮ ਨਹੀਂ ਲਗਾ ਸਕਦੇ ਕਿ ਬੰਦੀ ਸਿੰਘਾਂ ਦੇ ਮਾਮਲੇ 'ਚ ਉਹ ਇਹ ਭੈਣ ਜੀ ਮੇਰੀ ਉੱਥੇ ਸੀਗੀ।
ਪਿੱਛੇ ਜੋ ਦੇਖੋ ਨਾਰਾਜ਼ਗੀ ਸੰਗਤ ਦੀ ਦਿਖ ਰਹੀ ਹੈਗੀ ਹੈ ਕਿ ਮਾਫ ਕਰਨਾ ਜਿਹੜੀ ਵੱਡੀ ਜਿਹਨੂੰ ਆਪਾਂ ਕ੍ਰੀਮੀ ਲੇਅਰ ਕਹਿ ਦਿੰਦੇ ਆ ਵੱਡੇ ਚਿਹਰੇ ਅੱਜ ਨਦਾਰਤ ਹੈਗੇ ਨੇ। ਬੀਬੀ ਰਣਜੀਤ ਕੌਰ ਜੁੜ ਚੁੱਕੇ ਨੇ। ਭੈਣ ਜੀ ਨੂੰ ਮੈਂ ਬੇਨਤੀ ਕਰਾਂਗਾ ਤੁਸੀਂ ਇੱਥੇ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੁਸੀਂ ਇੱਥੇ ਪਹੁੰਚੇ ਹੋ, ਮੈਂ ਸਿੱਧਾ ਸਵਾਲ ਤੁਹਾਡੇ ਸਾਹਮਣੇ। ਸੰਗਤ ਦੀ ਨਾਰਾਜ਼ਗੀ ਹੈ ਕਿ ਸਾਡੀ ਲੀਡਰਸ਼ਿਪ ਵਿਕਾਊ ਹੈ, ਲੀਡਰ ਨਾਲ ਖੜੇ ਨਹੀਂ ਹੁੰਦੇ। ਤੁਸੀਂ ਠੀਕ ਹੈ, ਮੁਬਾਰਕ ਹੈ, ਤੁਸੀਂ ਆਪਣਾ ਫਰਜ਼ ਸਮਝ ਕੇ ਆਏ ਹੋ, ਲੇਕਿਨ ਪਰਮਿਸ਼ਨ ਲੈਣ ਵੇਲੇ ਔਰ ਸਾਰੇ ਕੰਮ ਵੇਲੇ ਤੁਸੀਂ ਵੀ ਕਿੱਥੇ ਹੈਗੇ ਸੀ? ਦੇਖੋ ਜਦੋਂ ਮੇਰੇ ਕੋਲ ਸਰਦਾਰ ਦਲਜੀਤ ਸਿੰਘ ਜੀ ਆਏ ਸੀ ਤੇ ਸਾਨੂੰ ਇਹਨਾਂ ਨੇ ਇਹ ਕਿਹਾ ਸੀ ਕਿ ਵੀ ਅਸੀਂ ਪਰਮਿਸ਼ਨਾਂ ਲੈ ਚੁੱਕੇ ਹੋਏ ਆ ਔਰ ਤੁਸੀਂ ਆਣਾ ਹੈ, ਤੇ ਅਸੀਂ ਤੇ 5-6 ਗੱਡੀਆਂ ਵੀ ਤਿਆਰ ਕੀਤੀਆਂ ਹੋਈਆਂ ਸੀ ਆਉਣ ਵਾਸਤੇ। ਲੇਡੀ ਸਾਰੀਆਂ ਤਿਆਰ ਸੀ, ਸਾਡੀਆਂ ਬੀਬੀਆਂ ਆਉਣ ਵਾਸਤੇ ਨਾਲ। ਲੇਕਿਨ ਫਿਰ ਮੈਸੇਜ ਆਇਆ ਕਿ ਵੀ ਇੰਨਾ ਪ੍ਰੈਸ਼ਰ ਪਾਇਆ ਹੈ ਪੁਲਿਸ ਨੇ ਕਿ ਉਹਨਾਂ ਦੀ ਜਿਹੜੀ ਪਰਮਿਸ਼ਨ ਹੈ ਉਹ ਕੈਂਸਲ ਕਰ ਦਿੱਤੀ ਹੈ। ਮੈਂ ਰੋਕਾਂਗਾ ਭੈਣ ਜੀ, ਪ੍ਰੈਸ਼ਰ ਵੀ ਸੀ ਕਰਕੇ ਪਾਇਆ ਨਾ, ਕਿਉਂਕਿ ਉਹਨਾਂ ਨੂੰ ਦਿਖ ਰਿਹਾ ਹੈਗਾ ਕਿ ਜਿਹੜੇ ਵੱਡੇ ਚਿਹਰੇ ਨੇ ਉਹ ਤਾਂ ਕੋਈ ਨਾਲ ਹੀ ਨਹੀਂ ਖਲੋਤਾ। ਕੁਝ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਦੀ ਕੁਝ ਟੀਮ ਹੈ ਉਹ ਜ਼ਰੂਰ ਆਪਣਾ ਕੰਮ ਕਰ ਰਹੀ ਹੈਗੀ ਹੈ, ਮਗਰ ਜਿਹੜੀ ਵੱਡੀ ਲੀਡਰਸ਼ਿਪ ਹੈ, ਮੈਂ ਨਾਮ ਲੈ ਕੇ ਕਹਿੰਦਾ ਹਰਮੀਤ ਸਿੰਘ ਕਾਲਕਾ, ਮਨਜਿੰਦਰ ਸਿੰਘ ਸਿਰਸਾ, ਸੁਖਬੀਰ ਬਾਦਲ, ਜਿਨ੍ਹਾਂ ਨੇ ਬੜਾ ਵੱਡਾ ਦਾਵਾ ਕੀਤਾ। ਇੱਕ ਸੈਕਿੰਡ ਜਿਨ੍ਹਾਂ ਨੇ ਦਾਵਾ ਕੀਤਾ ਸੀ ਕਿ ਉੱਥੇ ਜੀ ਆਪਾਂ ਰਿਹਾਈ ਮੋਰਚੇ ਦੇ ਨਾਲ ਵੀ ਹੈਗੇ ਆ, ਬੰਦੀ ਸਿੰਘਾਂ ਦੇ ਹਰ ਮਸਲੇ ਦੇ ਨਾਲ ਖਲੋਤੇ ਹੈਗੇ ਆ। ਇਹ ਸਾਰੇ ਵੱਡੇ ਲੀਡਰਸ਼ਿਪ ਅੱਜ ਨਦਾਰਤ ਨੇ, ਹਲੇ ਤੱਕ ਇੱਥੇ ਕੋਈ ਨਹੀਂ ਆਇਆ। ਲੇਕਿਨ 15 ਤਰੀਕ ਦੀ ਉੱਥੇ ਕੋਈ ਗੱਲ ਨਹੀਂ ਹੋਈ ਸੀ। ਮੇਰੇ ਖਿਆਲ ਹੈ ਕਿ ਇਹਨਾਂ ਨੇ ਸ਼ਾਇਦ ਇਨਵੀਟੇਸ਼ਨ ਨਹੀਂ ਦਿੱਤਾ 15 ਤਰੀਕ ਦਾ, ਕਿਉਂਕਿ ਇਹ ਮੈਂ ਹੀ ਬੋਲਿਆ ਸੀ ਇਕੱਲੀ ਨੇ ਉੱਥੇ। ਔਰ ਉਹਦੇ ਵਿੱਚ ਇਹ ਗੱਲ ਜ਼ਰੂਰ ਹੋਈ ਸੀ ਕਿ ਸਾਰੇ ਜਦੋਂ ਵੀ ਇਹ ਕੋਈ ਵੀ ਪੰਥਕ ਮੁੱਦਾ ਹੋਏਗਾ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਹੈ। ਤੁਹਾਨੂੰ ਪਤਾ ਸਾਰੇ ਧਿਰਾਂ ਆਈਆਂ ਸੀ ਉਹਦੇ ਵਿੱਚ, ਤੇ ਉੱਥੋਂ ਇਹ ਹੀ ਮਤਲਬ ਮਤਾ ਵੀ ਪਾਸ ਕੀਤਾ ਗਿਆ ਕਿ ਆਪਾਂ ਇਹਦੇ ਤੇ 3 ਮਤੇ ਉਹਨਾਂ ਨੇ ਪਾਸ ਕੀਤੇ ਸੀ, ਉੱਤੇ ਕੰਮ ਕਰਨਾ ਹੈ। ਔਰ ਇਹ ਜਿਹੜੇ ਹੁਣ ਆਰਗੇਨਾਈਜ਼ਰ ਨੇ, ਕਿਉਂਕਿ ਇਹਨਾਂ ਨੇ ਸਾਨੂੰ ਪਹਿਲੇ ਰੱਦ ਦਾ ਪਾਤਾ ਸੀ ਕਿ ਇਹ ਰੈਲੀ ਰੱਦ ਹੋ ਗਈ, ਲੇਕਿਨ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਰੱਦ ਨਹੀਂ ਹੋਣੀ ਚਾਹੀਦੀ, ਆਪਾਂ ਨੂੰ ਘੱਟ ਤੋਂ ਘੱਟ ਅਰਦਾਸ ਤੇ ਕਰਨੀ ਚਾਹੀਦੀ ਹੈ। ਫਿਰ ਇਹਨਾਂ ਨੇ ਕਿਹਾ ਅਸੀਂ ਅਰਦਾਸ ਕਰਾਂਗੇ। ਬਾਕੀ ਇਹਨਾਂ ਨੇ ਇਨਵੀਟੇਸ਼ਨ ਕਾਲਕਾ ਜੀ ਨੂੰ ਦਿੱਤਾ ਜਾਂ ਨਹੀਂ ਦਿੱਤਾ ਮੈਨੂੰ ਨਹੀਂ ਪਤਾ, ਪਰ ਸਾਰਿਆਂ ਨੂੰ ਦਿੱਤਾ। ਇੱਕ ਗੱਲ ਇਹਨਾਂ ਨੇ ਮੈਨੂੰ ਕਹੀ ਸੀ, ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਸ਼ਾਇਦ ਦਲਜੀਤ ਸਿੰਘ ਜੀ ਨੇ ਕੱਲ ਮੀਡੀਆ 'ਚ ਨਹੀਂ ਦੱਸੀ ਹੋ। ਇਹਨਾਂ ਨੂੰ ਹਰਮੀਤ ਸਿੰਘ ਕਾਲਕਾ ਜੀ ਨੇ ਕਿਹਾ ਸੀ ਕਿ 13 ਤਰੀਕ ਨੂੰ ਤੁਹਾਨੂੰ ਕੈਂਸਲ ਦੀ ਚਿੱਠੀ ਆ ਜਾਏਗੀ। ਇਹਨਾਂ ਨੂੰ ਕਲੀਅਰ ਕਰਨੀ ਚਾਹੀਦੀ ਨਾ ਗੱਲ, ਕਿਉਂਕਿ ਉਹਨਾਂ ਨੇ ਇਹ ਮੈਨੂੰ ਦੱਸਿਆ ਦਲਜੀਤ ਸਿੰਘ ਜੀ ਨੇ ਕਿ ਉਹਨਾਂ ਨੂੰ ਕਿਵੇਂ ਪਤਾ ਕਿ ਕੈਂਸਲ ਦੀ ਚਿੱਠੀ ਆ ਜਾਏਗੀ। ਤੇ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਇਹਦੇ 'ਚ ਇਹ ਨਹੀਂ ਸੋਚਣਾ ਚਾਹੀਦਾ ਅੱਜ ਕਿ ਮੈਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ, ਔਰ ਇੱਥੇ ਸਭ ਨੂੰ ਆਉਣਾ ਚਾਹੀਦਾ ਹੈ। ਹਰਮੀਤ ਸਿੰਘ ਕਾਲਕਾ ਜੀ ਨੂੰ ਵੀ ਆਉਣਾ ਚਾਹੀਦਾ ਹੈ, ਮਨਜਿੰਦਰ ਸਿੰਘ ਸਿਰਸਾ ਜੀ ਨੂੰ ਅਗਰ ਇਹਨਾਂ ਨੇ ਇਨਵਾਈਟ ਕੀਤਾ ਤਾਂ ਉਹਨਾਂ ਨੂੰ ਵੀ ਆਉਣਾ ਚਾਹੀਦਾ ਹੈ। ਸਭ ਨੂੰ ਆਉਣਾ ਚਾਹੀਦਾ ਹੈ ਤਾਂ ਕਿ ਆ ਕੇ ਇੱਥੇ ਦਿਖਾ ਸਕੋ ਵੀ ਆਪਾਂ ਸਾਰੇ ਸਿੱਖ ਇਕੱਠੇ ਆ। ਇਹਦਾ ਮਤਲਬ ਤਾਂ ਹੋਗਾ ਨਾ ਕਿ ਲੀਡਰਾਂ ਦੀ ਸੁਣੀ ਜਾਏਗੀ, ਆਮ ਸਿੱਖ ਦੀ ਸੁਣੀ ਨਹੀਂ ਜਾਏਗੀ। ਆਮ ਸਿੰਘ ਦਾ ਖਲੋਤਾ, ਮਾਫ ਕਰਨਾ, ਡਾਂਗਾ ਖਾਣ ਲਈ ਵੀ ਖਲੋਤਾ, ਗੋਲੀਆਂ ਖਾਣ ਨੂੰ ਵੀ ਖਲੋਤਾ ਸੀ। ਹਾਂ, ਤੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ। ਦੇਖੋ ਜ਼ਰੂਰ ਆਉਣਾ ਚਾਹੀਦਾ। ਮੈਨੂੰ ਇਹਨਾਂ ਨੇ ਇਨਵੀਟੇਸ਼ਨ ਦਿੱਤਾ ਤੇ ਮੈਂ ਤੇ ਬਿਲਕੁਲ ਖੜੀ ਆ ਨਾਲ, ਔਰ ਇਸ ਕਰਕੇ ਇਹਨਾਂ ਨੂੰ ਸ਼ਾਇਦ ਲੱਗ ਰਿਹਾ ਹੋਏਗਾ ਵੀ ਪੁਲਿਸ ਕਿਧਰੇ ਕੋਈ ਲਾਠੀ ਚਾਰਜ ਕਰੇ ਜਾਂ ਕੋਈ ਗੋਲੀ ਚਲਾ ਦੇ, ਕਿਉਂਕਿ ਪੁਲਿਸ ਨੇ ਇਹੀ ਕਿਹਾ ਕਿ ਅਸੀਂ ਸਾਹਮਣੇ ਖੜੇ ਹਾਂ। ਹੋ ਸਕਦਾ ਇਹਨਾਂ ਨੇ ਤਾਂ ਰੱਦ ਕੀਤਾ ਹੋਵੇ, ਕੱਲ੍ਹ ਨੂੰ ਕੋਈ ਨਜਾਇਜ਼ ਨਾ ਹੋ ਜਾਏ ਕਿਸੇ ਯੂਥ ਦੇ ਨਾਲ ਜਾਂ ਕਿਸੇ ਬੱਚੇ ਨਾਲ ਜਾਂ ਕਿਸੇ ਦੀ ਮਾਂ ਦਾ ਪੁੱਤ ਨਾ ਚਲਾ ਜਾਏ। ਮੈਨੂੰ ਲੱਗਦਾ ਇਸ ਕਰਕੇ ਇਹਨਾਂ ਨੇ ਥੋੜਾ ਜਿਹਾ ਅਰਦਾਸ ਦਾ ਸਮਾਗਮ ਰੱਖਿਆ। ਬਿਲਕੁਲ ਭੈਣ ਜੀ ਨੇ ਆਪਣੀ ਗੱਲ ਰੱਖੀ ਹੈ। ਸਤਨਾਮ ਸਿੰਘ ਖੀਵਾ ਸਾਡੇ ਨਾਲ ਜੁੜੇ ਹੋਏ ਨੇ, ਦਿੱਲੀ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਵੀ ਮੈਂਬਰ ਹੈਗੇ ਨੇ। ਫਤਿਹ ਦੀ ਸਾਂਝ ਪਾਣੇ ਖੀਵਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਮੈਂਬਰ ਭੈਣ ਜੀ ਖਲੋਤੇ ਨੇ, ਤੁਸੀਂ ਖਲੋਤੇ ਹੋ, ਕਮੇਟੀ ਕਿੱਥੇ ਹੈ? ਸਾਰੀਆਂ ਧਿਰਾਂ, ਸਾਰੀਆਂ ਪਾਰਟੀਆਂ ਦੀ ਆਪਾਂ ਗੱਲ ਕਰੀਏ। ਦੇਖੋ ਇਹ ਆਪਣੇ ਮਨ ਦੇ ਵਿਚਾਰ ਆ, ਜੋ ਸਾਡੇ ਦਿਲ 'ਚ ਦਰਦ ਆ, ਅਸੀਂ ਦਰਦ ਕਰਕੇ ਆਏ ਆ, ਬੰਦੀ ਸਿੰਘਾਂ ਲਈ ਆਏ ਆ। ਮੈਂ ਦੂਜੇ ਦਾ ਤਾਂ ਕੋਈ ਜਵਾਬ ਨਹੀਂ ਦੇ ਸਕਦਾ, ਉਹਨੂੰ ਤਾਂ ਤੁਸੀਂ ਪੁੱਛ ਸਕਦੇ ਹੋ। ਨਹੀਂ ਮੈਂ ਤੁਹਾਡੇ ਨਾਲ ਜੁੜਨਾ, ਮੈਂ ਮਾਫੀ ਚਾਹੁੰਦਾ, ਇੱਕ ਸਵਾਲ ਆ ਗਿਆ ਫਿਰ ਭੈਣ ਜੀ ਨੇ ਮੱਥਾ ਟੇਕਣ ਜਾ। ਭੈਣ ਜੀ ਅੱਜ ਦੀ ਡੇਟ ਚਲੋ ਕਹਿ ਸਕਦੇ ਹਾਂ ਕਿ ਰੈਲੀ ਨਿਕਲੇਗੀ ਨਹੀਂ ਨਿਕਲੇਗੀ, ਅਤੇ ਪ੍ਰਸ਼ਾਸਨ ਦੇ ਉੱਤੇ ਹੈ ਕਿ ਇੱਥੋਂ ਦੀ ਜਾਣ ਦਿੰਦਾ ਨਹੀਂ ਜਾਣ ਦਿੰਦਾ। ਸੰਗਤਾਂ ਕਿਵੇਂ ਪਹੁੰਚਣ ਉਹ ਗੱਲ ਵੱਖਰੀ ਹੈ ਕਿ ਅਗਰ ਦੁਬਾਰਾ ਪਰਮਿਸ਼ਨ ਲਿੱਤੀ ਜਾਏਗੀ, ਮੈਂ ਤੁਹਾਡੀ ਗੱਲ ਕਰ ਰਿਹਾ, ਮੈਂ ਸਾਰਿਆਂ ਤੋਂ ਸਵਾਲ ਪੁੱਛਣਾ, ਸ਼ੁਰੂਆਤ ਤੁਹਾਡੇ ਤੋਂ ਹੀ ਕਰ ਰਿਹਾ। ਅਗਲੀ ਵਾਰ ਜਦੋਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਲੈਟਰ ਜਾਏਗਾ ਕੀ ਉਦੋਂ ਤੇ ਤੁਹਾਡੇ ਦਸਤਖਤ ਹੋਣਗੇ, ਤੁਸੀਂ ਨਾਲ ਖੜੇ ਹੋਵੋਗੇ? 100% ਖੜੇ ਹੋਵਾਂਗੇ। ਪਹਿਲੇ ਵੀ ਕਰਾਂਦੇ, ਮੈਂ ਪਹਿਲੇ ਵੀ ਕਰ ਦੇਣੇ ਸੀ ਦਸਤਖਤ। ਚਲੋ ਜਿਹੜਾ ਸਮਾਂ ਬੀਤ ਗਿਆ ਸੀ ਉਹਦੀ ਗੱਲ ਨਹੀਂ। ਸਤਨਾਮ ਸਿੰਘ ਦੇਖੋ ਜੋ ਬੰਦੀ ਸਿੰਘ ਹੈ ਉਹ ਕਿਸੇ ਪਾਰਟੀ ਦੇ ਨਹੀਂ ਹੈਗੇ, ਉਹ ਸਾਧ ਸੰਗਤ ਦੇ ਆ। ਉਹਨਾਂ ਨੇ ਆਪਣੀ ਕੌਮ ਲਈ ਕੁਰਬਾਨੀ ਕੀਤੀ ਆ, ਨਾ ਕਿ ਕਿਸੇ ਇੱਕ ਸਿਆਸੀ ਲੀਡਰ ਲਈ ਕਰੀ ਆ। ਉਹ ਕੌਮੀ ਯੋਧੇ ਆ, ਕੌਮੀ ਯੋਧੇ ਰਹਿਣਗੇ। ਉਹਨਾਂ ਲਈ ਸਾਨੂੰ ਕੁਝ ਵੀ ਕਰਨਾ ਪਏਗਾ, ਚਾਹੇ ਗੋਲੀ ਖਾਣੀ ਪਏਗੀ, ਚਾਹੇ ਸਾਨੂੰ ਜੇਲ੍ਹ 'ਚ ਜਾਣਾ ਪਏਗਾ, ਅਸੀਂ ਜਾਣ ਲਈ ਤਿਆਰ ਹਾਂ। ਮੈਨੂੰ ਹੋਰ ਕਿਸੇ ਦਾ ਤਾਂ ਪਤਾ ਨਹੀਂ ਕੀ ਕਰਨਗੇ ਕਿ ਨਹੀਂ ਕਰਨਗੇ, ਲੇਕਿਨ ਮੇਰੀ ਜੋ ਆਤਮਾ, ਮੇਰੇ ਜੋ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਸਿਖਾਇਆ ਕਿ ਸਿੱਖ ਦੇ ਨਾਲ ਬਾਂਹ ਫੜ ਕੇ ਅਸੀਂ ਖੜੇ ਰਵਾਂਗੇ। ਜਿੱਥੇ ਪਰਮਿਸ਼ਨ ਦੀ ਗੱਲ ਹੋਏਗੀ, ਜਦ ਤੁਸੀਂ ਕਹੋਗੇ ਪਰਮਿਸ਼ਨ ਲੈਣ ਲਈ ਜਾਂ ਬੰਦੀ ਸਿੰਘਾਂ ਲਈ, ਅਸੀਂ ਹਰ ਜਗ੍ਹਾ ਜਾਣ ਲਈ ਤਿਆਰ ਹਾਂ। ਬਿਲਕੁਲ ਬਹੁਤ ਵਧੀਆ ਗੱਲ ਕੀਤੀ ਕਿ ਜਾਣ ਲਈ ਤਿਆਰ ਆ, ਮਗਰ ਕੀ ਹੁਣ ਪੁਲਿਸ ਪ੍ਰਸ਼ਾਸਨ ਅੱਗੇ ਜਾਣ ਦੇਗਾ, ਇਹ ਵੇਖਣ ਦਾ ਸਮਾਂ ਹੈਗਾ। ਹੋਰ ਸ਼ਖਸੀਅਤਾਂ, ਹੋਰ ਜਿਹੜੀਆਂ ਸੰਗਤਾਂ ਆਉਂਦੀਆਂ ਨੇ, ਅਸੀਂ ਲਗਾਤਾਰ ਜੁੜੇ ਰਵਾਂਗੇ ਤੇ ਇਸ ਮਸਲੇ ਦੇ ਉੱਤੇ ਜਿਹੜੀ ਤਾਜ਼ਾ ਅਪਡੇਟ ਹੈ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝ ਪਾਉਂਦੇ ਰਵਾਂਗੇ। ਬੋਲਣਾ ਜੀ, ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ।
ਅਰਦਾਸ ਇੱਕ ਓਮਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਇ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਇ। 10ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ। 10 ਪਾਤਸ਼ਾਹੀਆਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪੜੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਜੋ ਬਾਲੇ ਗਏ ਸੀ ਨਹੀਂ ਕੀਤੀ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਸਮੂਹ ਸਿੰਘ ਸਿੰਘਣੀਆਂ ਭੁਜੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। प्रथम सरबत खालसा जी की अरदास है जी। सरबत खालसा जी को वाहेगुरु वाहेगुरु वाहेगुरु। चित आवे चेतावन का सदका सर्व सुख होवे, जहाँ जहाँ खालसा जी साहिब तहाँ तहाँ रचिया रियायत देग तेग फतेह बिरद की पैज पंथ की जीत। श्री साहब जी सहाय खालसे जी के बोल वाले बोलो जी वाहेगुरु। सिखां नूं सिक्खी दान, केस दान, रहत दान, विवेक दान, विसाह दान, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮਕਾਰ ਜੈ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਾਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਧੰਨ ਧੰਨ ਸ਼ਬਦ ਗੁਰੂ ਪੀਰਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਧੰਨ ਧੰਨ ਗੁਰੂ ਅਮਰਦਾਸ ਜੀ ਆਪ ਜੀ ਦਾ ਪ੍ਰਕਾਸ਼ ਦਿਹਾੜਾ ਆ ਸੰਸਾਰ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੜੇ ਸ਼ਰਧਾ ਅਤੇ ਪਿਆਰ ਸਤਿਕਾਰ ਨਾਲ ਮਨਾ ਰਹੀਆਂ ਹਨ। ਦਾਤਾਰ ਪਾਤਸ਼ਾਹ ਜੀਓ ਆਪ ਜੀ ਦੇ ਗੁਰੂ ਕੇ ਪਿਆਰੇ ਖਾਲਸਾ ਪੰਥ ਅੱਜ ਇੱਥੇ ਇਕੱਠਾ ਹੋਇਆ ਹੈ। ਦਾਤਾਰ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਜੋਦੜੀਆਂ ਬੇਨਤੀਆਂ ਕਰ ਰਹੇ ਹਾਂ ਸਤਿਗੁਰੂ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਮੋਰਚਾ ਆਪ ਜੀ ਦੇ ਆਸ਼ੀਰਵਾਦ ਨਾਲ ਚੱਲ ਰਿਹਾ ਹੈ, ਦਾਤਾਰ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰ ਰਹੇ ਹਾਂ ਸਤਿਗੁਰੂ। ਜਿਤਨੇ ਵੀ ਬੰਦੀ ਸਿੰਘ ਹਨ ਉਹਨਾਂ ਦੀ ਨਿਰਵਿਘਨਤਾ ਸਹਿਤ ਰਿਹਾਈ ਕਰਾਓ। ਦਾਤਾਰ ਪਾਤਸ਼ਾਹ ਜੀ ਉਹ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ੋ, ਗੁਰਸਿੱਖੀ ਜੀਵਨ ਨਾਮ ਬਾਣੀ ਦੀ ਦਾਤ ਬਖਸ਼ੋ। ਇਸੇ ਤਰ੍ਹਾਂ ਪੰਥ ਦੀਆਂ ਸੇਵਾਵਾਂ ਕਰਦਿਆਂ ਆਪ ਜੀ ਦਾ ਗੁਰੂ ਪੰਥ ਖਾਲਸਾ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਵਿੱਚ ਜਾਵੇ। ਦਾਤਾਰ ਪਾਤਸ਼ਾਹ ਜੀ ਕਿਰਪਾ ਕਰਨੀ, ਰਹਿਮਤ ਕਰਨੀ, ਇਸੇ ਤਰ੍ਹਾਂ ਸੰਘਰਸ਼ ਵਿੱਚ ਯਤਨਸ਼ੀਲ ਰਹਿਣ ਦੀ ਸਮਰੱਥਾ ਬਖਸ਼ਣੀ, ਕਿਰਪਾ ਕਰਨੀ, ਆਪਣੇ ਬੱਚਿਆਂ ਦੇ ਸੀਸ ਤੇ ਮਿਹਰ ਭਰੇ ਹੱਥ ਰੱਖਣਾ ਔਰ ਸਰਕਾਰ ਨੂੰ ਸੋਝੀ ਬਖਸ਼ਣੀ ਜੋ ਬੰਦੀ ਸਿੰਘਾਂ ਦੀ ਰਿਹਾਈ ਕਰਨ ਵਿੱਚ ਸਹਾਈ ਹੋਵੇ। ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਦਾ ਮਿਲਿਆ ਆਪ ਜੀ ਦਾ ਨਾਮ ਚੇਤਾ ਆਵੇ, ਸੁਖ ਹੋਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸ੍ਰੀ ਅਕਾਲ।
ਫਤਿਹ। तीने ताप निवारण हारा दुख हंता सुख रास ताको विघन नाको लागे जाकी प्रभ आगे अरदास। इक्यम कार वाहिगुरु जी की फतेह। श्री भगवती जी सहाय वार। श्री भगवती जी की पातशाही 10वीं प्रीतम भगवती सिमर के गुरु नानक लाए ते आए। फिर गुरु अंगद ते गुरु अमरदास रामदास से होए सहाय। अर्जन हर गोबिंद नु सिमरो श्री हर राय। श्री हर किशन ते आइए जिस जिठे सब दुख जाए। तेक बहादुर सिमरिए करनो नित आवे ताए। सब थाई होना जी सहाय। 10वें पातशाह धन 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 श्री गुरु गोबिंद सिंह जी महाराज। सब थाई होना जी सहाय। 10 गुरुआं दी जागदी जोत। धन 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 श्री गुरु ग्रंथ साहिब जी दे पाठ दीदार दा ध्यान धर के खालसा साहिब बोलना जी वाहिगुरु। 5 प्यारे 4 साहिबजादे 40 मुक्ते हत्तियां जप्पियां तप्पियां जिन्हां नाम जप्पिया वन चक्या देख चलाई देख वहाई देख के अनडेट किया। तिन्हां दी पवित्र कमाई का ध्यान धर के खालसा साहिब बोलना जी वाहिगुरु। जिन्हां सिंघां सिंघणियां ने धर्म हेस सीस दिते बंद बंद कटाए खोपड़ियां लवाइयां चड़खड़ियां ते चढ़े आ रहे ना तन चरवाए गुरु सिੱਖੀ के सासो आसा नाल निभाई धर्म नहीं हारिया। तिन्हां दी पवित्र कमाई का ध्यान धर के खालसा साहिब बोलना जी वाहिगुरु। 5 तख्तां सरबत गुरुद्वारिया का ध्यान धर के खालसा साहिब बोलना जी वाहिगुरु। प्रथमे सरबत खालसा जी की अरदास है जी। सरबत खालसा जी को वाहिगुरु वाहिगुरु वाहिगुरु। चितावे चितावन का सत्ता सब सुख होवे। जहाँ जहाँ खालसा जी साहिब तहाँ तहाँ रक्षा रियाई। तेक तेक फतेह वृत की पैज पंथ की जीत। श्री साहिब जी साहिब खालसा जी का बोल बाले बोलना जी वाहिगुरु। सिखा नूं सिक्खी दान केश दान रहत दान विवेक दान विसाहा दान भरोसा दान दाना सिरदान नाम दान। श्री अमृतसर जी दे इशनान चौंकियां झंडे बुंगे जुग जुग अटल धर्म दा जयकार बोलना जी वाहिगुरु। सिखा दा मन नीवा मत उच्ची मत पद दा राखा आ वाहिगुरु। हे कालपुरख अपने पंथ तो सदा सहाय दता जियो। श्री ननकाना साहिब ते होर गुरुद्वारे गुरु धामां जिन्हां तो पंथ नूं विछोड़िया गया खुले दर्शन दे दार सेवा संभाल दा दान खालसा पंथ जी नूं बख्शना जी। हे निमाणिया दे मान निताणिया दे तानी ओटियां दी ओट। धन 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 श्री गुरु नानक देव जी महाराज। धन 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 श्री गुरु गोबिंद सिंह जी महाराज। जुगो जुग अटल धन 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 श्री गुरु ग्रंथ साहिब महाराज जीओ। आप जी दे चरना कमला पास अरदास बेनती जोदड़ी है सच्चे पातशाह जीओ। आप जी दे संगतां वासों बंदी सिंह रिहाई मोर्चे वस्ते सच्चे पातशाह जीओ। फतेह नगर गुरुद्वारे साहिब तो रैली आरंभ की गई सी सच्चे पिता वाहिगुरु जी। अरदास सोध की आरंभ की गई सी सच्चे पातशाह जीओ। धन 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 श्री गुरु तेग बहादुर साहब जी महाराज। आप जी दे शहीदी स्थान रकाबगंज साहब परसी संगतां समूह संगतां इत्थे पहुंचियां हन सच्चे पातशाह जीओ। आप जी दे अगे अरदास बेनती जोदड़ी है सच्चे पातशाह जीओ। जो साडे बंदी सिंह अंदर बैठे ने उन्हां दी आप जी रिहाई कराने वास्ते अपनी संगतां ते हमेशा अंग संग सहाई रह के हर कारज आप सवारना सच्चे पिता वाहिगुरु जीओ। प्रशासन नूं समृद्धि बख्शना सच्चे पिता वाहिगुरु ताकि वो साडे बंदी सिंघां दी रिहाई वास्ते ਜਿਹੜੀਆਂ ਬਣਦੀਆਂ ਵਾ सेवा ने उन्होंने वो नेत्रे चढ़ा सकन सच्चे पातशाह जी। कृपा करनी आप जी दे बच्चे इस सेवा ते चल रहे हैं। आप बच्चों नाल अंग संग सहाई होकर हर मैदान हर दीवान फतेह कराना सच्चे पातशाह जी। कृपा करनी अपनी संगतां नूं डोलन ना दिओ सच्चे पातशाह जी। आप अंग संग सहाई होकर सेवावां करानियां सच्चे पातशाह जी। अरदासां करदे बेनतियां करदियां होईयां भुल्लां माफ़ करनियां सच्चे पातशाह जी। अखर वाधा घाटा पुलचक माफ़ करना सरबत दे काज रास करना सही प्यार मिल जिना मिलिया तेरा नाम चितावे नानक नाम चढ़दी कला तेरे पाने सरबत दा भला। वाहिगुरु जी का खालसा वाहिगुरु जी की फतेह। बोले सो निहाल सत श्री अकाल। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। टीवी 84 की टीम इस वे मौजूद है गुरुद्वारा रकाबगंज साहब। लगातार असी कवरेज कर रहे हैं कि जी रैली कैंसल हो गई सी मगर उसके बावजूद जिन्हों आप एक अल्फाज वरतते हैं जागदी जमीर वाले शख्स और साडियां भैणां साडे वीर ਜਿਹੜੇ ਅੱਜ कैंसल होने के बावजूद ਇੱਥੇ क्योंकि अरदास की सी मूँह चों अल्फाज कढ़े गए सन कि पातशाह तेरे दर ते आके असीं अरदास करांगे।
ਫਤਿਹਨਗਰ ਸਾਹਿਬ ਵੀ ਅਰਦਾਸ ਕੀਤੀ, ਉੱਥੇ ਵੀ ਜੋ ਗੱਲਬਾਤ ਹੋਈ ਅਸੀਂ ਤੁਹਾਨੂੰ ਉਹ ਵੀ ਦਿਖਾਇਆ। ਤੇ ਹੁਣ ਰਕਾਬਗੰਜ ਸਾਹਿਬ ਵੀ ਪਹੁੰਚੇ ਹਾਂ। ਸਾਡੇ ਸੋ ਕਾਲਡ ਲੀਡਰ ਜਿਨ੍ਹਾਂ ਨੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਸਨ, ਉਹਨਾਂ ਬਾਰੇ ਸਪੈਸ਼ਲੀ ਤੌਰ ਦੇ ਉੱਤੇ ਇੱਕ ਗਿਫਟ ਆਈ ਹੈਗੀ ਹੈ, ਅਸੀਂ ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਜਿਹੜੇ ਵੀਰ ਸਾਡੇ ਭੈਣ ਸਾਡੇ ਨਾਲ ਜੁੜੇ ਨੇ, ਗਿਣਤੀ ਘੱਟ ਹੈ ਲੇਕਿਨ ਘੱਟੋ ਘੱਟ ਕੇ ਲਈ ਜਿੰਦਾ ਜ਼ਮੀਰ ਵਾਲੇ ਹੈਗੇ ਨੇ, ਸਾਰੇ ਨਾਲ ਫਤਿਹ ਦੀ ਸਾਂਝ ਕਰਨੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਭੈਣ ਜੀ ਨਾਲ ਗੱਲ ਕਰਦੇ ਹੈਗੇ ਆ, ਕੁਝ ਲੈ ਕੇ ਆਏ ਨੇ, ਕਿਉਂ ਲੈ ਕੇ ਆਏ ਨੇ, ਕਿੱਦੇ ਲਈ ਲੈ ਕੇ ਨੇ, ਉਹਨਾਂ ਨਾਲ ਗੱਲ ਕਰਨੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਕੋਈ ਚੀਜ਼ ਲੈ ਕੇ ਆਏ ਹੈਗੇ ਹੋ ਸਾਡੇ ਲੀਡਰਾਂ ਦੇ ਲਈ, ਲੋਕਾਂ ਦੇ ਲਈ, ਕਿਹਦੇ ਲਈ ਲੈ ਕੇ ਆਏ? ਥੋੜਾ ਜਿਹਾ ਆਪਾਂ ਚਾਹੁੰਦੇ ਹੈਗੇ ਕਿ ਗੱਲ ਤੁਸੀਂ ਖੁੱਲ ਕੇ ਕਰੋ। ਸੰਗਤ ਸਾਡੇ ਚੈਨਲ ਦੇ ਰਾਹੀਂ ਪੂਰੇ ਵਰਲਡ ਤੱਕ ਅਸੀਂ ਉਹ ਆਵਾਜ਼ ਪਹੁੰਚਾਣੀ ਹੈਗੀ ਹੈ ਕਿ ਤੁਹਾਡੀ ਉਹ ਜਿਹੜੇ ਸਾਡੇ ਵੀਰਾਂ ਦਾ ਇੱਕ ਦਰਦ ਹੈਗਾ, ਉਹ ਤੁਸੀਂ ਕੀ ਕਹੋਗੇ? ਵੇਖੋ ਜੀ, ਕੱਲ ਇੱਕ ਜਦੋਂ ਅਸੀਂ ਤੁਹਾਡੇ ਹੀ ਚੈਨਲ ਰਾਹੀਂ ਆਪਣੇ ਲੀਡਰਾਂ ਨੂੰ, ਸੋ ਕਾਲਡ ਲੀਡਰਾਂ ਨੂੰ ਕਵਾਂਗੀ ਕਿ ਅਸੀਂ ਸਾਦਾ ਦਿੱਤਾ ਸੀ ਕਿ ਅਕਾਲ ਤਖਤ ਸਾਹਿਬ ਜੀ ਦੇ ਉੱਥੇ ਜਾ ਕੇ ਅਸੀਂ ਹੁਕਮ ਉੱਥੋਂ ਦੀ ਲੱਗੇ ਨੇ ਕਿ ਬੰਦੀ ਸਿੰਘਾਂ ਦੀ ਜਿਹੜੀ ਵੀ ਸੇਵਾ, ਜਿਹੜੀ ਵੀ ਕੋਈ ਰੈਲੀ ਜਾਂ ਕੋਈ ਵੀ ਸੇਵਾ ਹੋਏਗੀ ਉਹਦੇ ਵਿੱਚ ਅਸੀਂ ਸਾਰੇ ਇੱਕਮਤ ਹੋ ਕੇ ਚੱਲਾਂਗੇ। ਤੇ ਮੈਂ ਸਮਝਦੀ ਹਾਂ ਕਿ ਅਜੇ ਤੇ ਪਹਿਲਾ ਕਦਮ ਅਸੀਂ ਤੁਰੇ ਸੀ, ਉਹਦੇ ਵਿੱਚ ਹੀ ਸਾਰੇ ਫੇਲ ਹੋ ਗਏ ਨੇ। ਕੱਲ ਮੈਂ ਕਿਹਾ ਸੀ ਕਿ ਸਾਨੂੰ ਜਦੋਂ ਪ੍ਰਸ਼ਾਸਨ ਨੇ ਮਨਾ ਕਰਤਾ ਤੇ ਅਸੀਂ ਪਬਲਿਕਲੀ ਇਹ ਰੈਲੀ ਨੂੰ ਨਹੀਂ ਕੱਢਾਂਗੇ, ਲੇਕਿਨ ਜਿਹੜੇ ਸਾਡੇ ਆਗੂ ਜਿਹੜੇ ਇਲੈਕਸ਼ਨ ਲੜਦੇ ਨੇ, ਜਿਹੜੇ ਗੁਰੂ ਮਹਾਰਾਜ ਦੇ ਦਰ ਤੇ ਖੜੇ ਹੋ ਕੇ ਅਰਦਾਸਾਂ ਸੋਧਦੇ ਨੇ ਕਿ ਸਾਡੀ ਝੋਲੀ ਪੰਥ ਦੀ ਸੇਵਾ ਪਾ ਦਿਓ ਜੀ, ਅਸੀਂ ਸੇਵਾ ਕਰਨੀ ਹੈ। ਤੇ ਮੈਂ ਉਹਨਾਂ ਦੇ ਵਾਸਤੇ ਇਹੀ ਕਵਾਂਗੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ 40 ਸਿੰਘ ਜਦੋਂ ਫਤਵਾ ਲੈ ਗਏ ਸੀ ਤੇ ਉਦੋਂ ਮਾਈ ਭਾਗੋ ਜੀ ਨੇ ਉਹਨਾਂ ਦੇ ਜਾ ਕੇ ਜਦੋਂ ਲਾਂਤਾਂ ਪਾਈਆਂ ਸੀ, ਉਹਨਾਂ ਨੂੰ ਚੂੜੀਆਂ ਦਿੱਤੀਆਂ ਸੀ। ਅੱਜ ਮੈਂ ਉਹਨਾਂ ਦੇ ਵਰਗੀ ਤੇ ਬਿਲਕੁਲ ਨਹੀਂ ਬਣ ਸਕਦੀ ਹੈਗੀ, ਲੇਕਿਨ ਉਹਨਾਂ ਦੇ ਦਿਖਾਏ ਹੋਏ ਜਿਹੜਾ ਰਸਤਾ ਹੈਗਾ, ਅੱਜ ਉਹੀ ਚੂੜੀਆਂ ਮੈਂ ਇਹ ਆਪਣੇ ਆਗੂਆਂ ਵਾਸਤੇ ਲੈ ਕੇ ਆਈ ਹਾਂ ਕਿ ਇਹ ਚੂੜੀਆਂ ਪਾ ਲਓ ਔਰ ਆਪਣੇ ਘਰ ਵੜ ਕੇ ਬਹਿ ਜਾਵੋ, ਕਿਉਂਕਿ ਤੁਸੀਂ ਪੰਥ ਦੀ ਗੱਲ ਜ਼ਰੂਰ ਕਰਦੇ ਹੋ ਲੇਕਿਨ ਤੁਹਾਡੇ ਪਾਸੇ ਪੰਥ ਕੋਈ ਮਾਇਨੇ ਨਹੀਂ ਰੱਖਦਾ। ਅਕਾਲ ਤਖਤ ਸਾਹਿਬ ਦੇ ਜਾ ਕੇ ਸਟੇਜਾਂ ਤੇ ਤੁਸੀਂ ਕਹਿ ਸਕਦੇ ਹੋ ਜੀ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਅਸੀਂ ਮੰਨਾਂਗੇ, ਲੇਕਿਨ ਮੈਂ ਸਮਝਦੀ ਹਾਂ ਮੰਨਣ ਨੂੰ ਅਸੀਂ ਤਿਆਰ ਨਹੀਂ। ਸਟੇਜਾਂ 'ਤੇ ਜਾ ਕੇ ਸਿਰਫ ਆਪਣੇ ਮੂੰਹ ਚਮਕਾ ਸਕਦੇ ਹੋ, ਆਪਣੀਆਂ ਨਾਮ ਚਮਕਾ ਸਕਦੇ ਹੋ ਜੀ ਅਸੀਂ ਗਏ ਸੀ, ਅਸੀਂ ਆਹ ਰਾਏ ਦਿੱਤੀ ਸੀ ਜੀ, ਅਸੀਂ ਆਹ ਕੀਤਾ ਸੀ, ਲੇਕਿਨ ਅੱਜ ਇੱਕ ਪਹਿਲਾ ਸਟੈਪ ਜਿਹੜਾ ਚੁੱਕਿਆ ਗਿਆ ਜੀ, ਅਸੀਂ ਰੈਲੀ ਕਰਨਾ ਚਾਹੁੰਦੇ ਹਾਂ, ਅਵੇਅਰਨੈਸ ਕਰਨਾ ਚਾਹੁੰਦੇ ਹਾਂ, ਉਹਦੇ ਵਿੱਚ ਹੀ ਕੋਈ ਵੀ ਆਗੂ ਉੱਥੇ ਪਹੁੰਚਿਆ ਨਹੀਂ। ਸਿਰਫ 2 ਮੈਂਬਰ ਪਹੁੰਚੇ ਨੇ, ਬੀਬੀ ਰਣਜੀਤ ਕੌਰ ਔਰ ਸਤਨਾਮ ਸਿੰਘ ਖੀਵਾ। ਸਿਰਫ ਇਹੀ 2 ਇਹੋ ਜਿਹੇ ਜਿੱਤੇ ਹੋਏ ਮੈਂਬਰ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਤੋਂ ਝੋਲੀ ਅੱਡ ਕੇ ਸੇਵਾ ਮੰਗੀ ਤੇ ਇਹਨਾਂ ਨੂੰ ਝੋਲੀ ਦਿੱਤੀ ਤੇ ਇਹਨਾਂ ਨੇ ਉਹਦਾ ਸਤਿਕਾਰ ਕਰਕੇ ਉੱਥੇ ਪਹੁੰਚੇ ਵੀ। ਬਾਕੀ ਮੈਂ ਆਗੂਆਂ ਨੂੰ ਪੁੱਛਦੀ ਹਾਂ ਕਿੱਥੇ ਹੈ? ਕੁਰਸੀ ਦੀ ਲੜਾਈ ਵਾਸਤੇ ਇੱਕ ਦੂਸਰੇ ਦੀ ਪੱਗਾਂ ਲਾਉਣ ਨੂੰ ਤਿਆਰ ਬੈਠੇ ਨੇ, ਲੇਕਿਨ ਪੰਥ ਦੇ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੇ ਵਾਸਤੇ ਤੁਰਨ ਨੂੰ ਤਿਆਰ ਨਹੀਂ। ਔਰ ਇਹਨਾਂ ਦੀ ਹੀ ਨਾਕਾਮੀ, ਇਹਨਾਂ ਦੀ ਹੀ ਇੱਕ ਘਟੀਆ ਰਣਨੀਤੀਆਂ ਕਰਕੇ ਅੱਜ ਮੈਂ ਸਮਝਦੀ ਹਾਂ ਇਸ ਰੈਲੀ ਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਮਨਾ ਕੀਤਾ, ਇਹਨਾਂ ਆਗੂਆਂ ਕਰਕੇ ਕੀਤਾ। ਕਿਉਂਕਿ ਹਮੇਸ਼ਾ ਕਹਿੰਦੇ ਨਾ ਅੱਗੇ ਇੱਕ ਫੇਸ ਹੁੰਦਾ ਹੈਗਾ, ਜਦੋਂ ਇੱਥੇ ਦਿੱਲੀ ਦਾ ਜਿਹੜਾ ਇੱਕ ਫੇਸ ਸੀ ਜਦੋਂ ਉਹੀ ਪਿੱਛੇ ਹੋ ਗਿਆ ਤੇ ਮੈਂ ਸਮਝਦੀ ਪ੍ਰਸ਼ਾਸਨ ਨੇ ਸਾਡੇ ਤੇ ਡੰਡਾ ਚਲਾਣਾ ਹੀ ਸੀ। ਲੇਕਿਨ ਮੈਂ ਸਮਝਦੀ ਹਾਂ ਅਸੀਂ ਡੰਡੇ ਖਾਣ ਨੂੰ ਵੀ ਤਿਆਰ ਹਾਂ ਤੇ ਅਸੀਂ ਗੋਲੀਆਂ ਖਾਣ ਨੂੰ ਵੀ ਤਿਆਰ ਬੈਠੇ ਹਾਂ, ਲੇਕਿਨ ਆਪਣੀ ਹੱਕ ਔਰ ਸੱਚ ਦੀ ਗੱਲ ਅਸੀਂ ਕਰਾਂਗੇ। ਔਰ ਇਹ ਚੂੜੀਆਂ ਮੈਂ ਉਹਨਾਂ ਨੂੰ ਜ਼ਰੂਰ ਬਾਰ-ਬਾਰ ਕਵਾਂਗੀ ਕਿ ਇਹ ਚੂੜੀਆਂ ਪਾ ਲੈਣਾ, ਕਿਉਂਕਿ ਤੁਸੀਂ ਕਹਿੰਦੇ ਨਾ ਅਸੀਂ ਟੇਬਲ ਟਾਕ ਕਰਨੀ ਹੈਗੀ ਹੈ। ਟੇਬਲ ਟਾਕ ਤੇ ਸਾਨੂੰ ਤੇ ਨਹੀਂ ਪਤਾ ਤੁਸੀਂ ਕਿਹੜੀਆਂ ਕਰਨੀ ਹੈ, ਤੁਸੀਂ ਬੰਦੀ ਸਿੰਘਾਂ ਦੀ ਗੱਲਾਂ ਕਰਨੀਆਂ ਜਾਂ ਤੁਸੀਂ ਆਪਣੇ ਮਫਾਦ ਦੇਖਣੇ ਨੇ, ਆਪਣੇ ਬਿਜ਼ਨਸ ਦੇਖਣੇ ਨੇ, ਸਾਨੂੰ ਨਹੀਂ ਪਤਾ। ਕਿਉਂਕਿ ਟੇਬਲ ਟਾਕ ਤਦ ਕੀਤੀ ਜਾਂਦੀ ਜਦ ਇਹੋ ਜਿਹੀਆਂ ਕੋਈ ਗੱਲਾਂ ਹੋਣ। ਇਹ ਕੌਮ ਦੀ ਗੱਲ ਹੈ, ਕੌਮ ਦੇ ਸਾਹਮਣੇ ਹੋਣੀ ਚਾਹੀਦੀ ਹੈ। ਤੁਸੀਂ ਸਰਕਾਰਾਂ ਦੇ ਘਰ ਜਾਂਦੇ ਹੋ, ਸਰਕਾਰਾਂ ਦੇ ਨਾਲ ਗੱਲ ਕਰਦੇ ਹੋ, ਲੇਕਿਨ ਔਨ ਰਿਕਾਰਡ ਸਾਨੂੰ ਇਸ ਚੀਜ਼ ਦਾ ਸਬੂਤ ਚਾਹੀਦਾ ਹੈ ਕਿ ਤੁਸੀਂ ਕਦੋਂ ਜਾ ਕੇ ਸਰਕਾਰਾਂ ਦੇ ਨਾਲ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਂ ਕੌਮ ਪ੍ਰਸਤੀ ਤੁਸੀਂ ਗੱਲਾਂ ਕੀਤੀਆਂ। ਇੰਨੇ ਕੌਮ ਪ੍ਰਸਤੀ ਬਣਦੇ ਹੈਗੇ। ਲਾਲ ਕਿਲੇ ਤੇ ਤੁਸੀਂ ਕਹਿੰਦੇ ਮੋਦੀ ਸਾਹਿਬ ਨੇ 400 ਸਾਲਾ ਕੀਤਾ ਜੀ, ਅਸੀਂ ਉਹਦੇ ਵਿੱਚ ਲੀਡ ਕੀਤਾ। ਤੁਸੀਂ ਵੱਡੀ ਤੋਂ ਵੱਡੀ ਚੀਜ਼ ਤੇ ਛੱਡੋ, ਬੰਦੀ ਸਿੰਘਾਂ ਦੀ ਰਿਹਾਈ ਤੇ ਛੱਡੋ, ਹੋਰ ਸਾਰੀ ਗੱਲਾਂ ਛੱਡੋ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜਾ ਲਾਲ ਕਿਲੇ ਦਰਵਾਜ਼ੇ ਬੰਦ ਹੈ, ਇਹ ਉਹ ਤੱਕ ਤੇ ਖੁਲਵਾ ਨਹੀਂ ਸਕੇ ਉਹਨਾਂ ਤੋਂ, ਤੇ ਕਿਹੜੀ ਕਹਿੰਦੇ ਨੇ ਅਸੀਂ 400 ਸਾਲਾ ਮਹਾਰਾਜ ਦੇ ਬਣਾਏ ਆ। ਮੈਂ ਪੁੱਛਦੀ ਹਾਂ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ, ਇਹਨਾਂ ਤੇ ਲਾਂਤਾਂ ਨੇ। ਇਹ ਸਿਰਫ ਆਪਣੇ ਆਪ ਨੂੰ ਜਾਂ ਸੰਗਤਾਂ ਨੂੰ ਧੋਖਾ ਦੇ ਰਹੇ। ਮੈਂ ਕਹਿੰਦਾ ਸੰਗਤਾਂ ਨੂੰ ਵੀ ਨਹੀਂ ਦੇ ਰਹੇ, ਇਹ ਆਪਣੇ ਆਪ ਨੂੰ ਧੋਖਾ ਦੇ ਰਹੇ ਨੇ ਇਹ ਦੱਸ ਕੇ ਕਿ ਜੀ ਅਸੀਂ ਬੜੀ ਸੇਵਾ ਕਰ ਰਹੇ ਹਾਂ। ਸੇਵਾ ਕਰ ਰਹੇ ਹੁੰਦੇ ਛੋਟੀ ਜੀ ਡਿਮਾਂਡ ਕਰ ਰਹੀਆਂ, ਕੋਈ ਜ਼ਿਆਦਾ ਚੀਜ਼ ਨਾ ਮੰਗਣਾ। 4 ਸਾਡੇ ਰਸਤੇ ਬੰਦ ਕਰ ਦਿੱਤੇ ਗਏ ਨੇ। ਔਰ ਜਿੱਥੇ ਬਾਬਾ ਜੀ ਦੇ ਕਹਿੰਦੇ ਸੀ ਅਸੀਂ ਲਾਲ ਕਿਲੇ ਤੇ ਅਸੀਂ ਇੰਨਾ ਵੱਡਾ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ 400 ਸਾਲਾ ਮਨਾ ਰਹੇ ਨੇ, ਇੱਕ ਦਰਵਾਜ਼ੇ ਤੱਕ ਤੁਸੀਂ ਸੰਗਤਾਂ ਵਾਸਤੇ ਨਹੀਂ ਖੋਲ ਸਕੇ ਦਿਨੇ ਕਿ ਸੰਗਤਾਂ ਆਪਣੀ ਗੱਡੀਆਂ ਤੇ ਜਾ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਸਕਣ। ਤੇ ਮੈਂ ਸਮਝਦੀ ਹਾਂ ਕਿ ਟੇਬਲ ਟਾਕ ਤੁਹਾਡੀ ਸਾਨੂੰ ਸਮਝ ਨਹੀਂ ਆਉਂਦੀ। ਕੌਮ ਦੀ ਗੱਲ ਔਨ ਕੈਮਰਾ ਹੋਣੀ ਚਾਹੀਦੀ। ਜਿੱਦਾਂ ਔਨ ਕੈਮਰਾ ਬੈਠ ਕੇ ਤੁਸੀਂ ਇੱਕ ਦੂਸਰੇ ਨੂੰ ਗਾਲਾਂ ਕੱਢਦੇ ਹੋ ਨਾ, ਉੱਦਾਂ ਹੀ ਔਨ ਕੈਮਰਾ ਬੈਠ ਕੇ ਤੁਸੀਂ ਸੰਗਤਾਂ ਨੂੰ
ਸਾਨੂੰ ਦੱਸੋ ਕਿ ਤੁਸੀਂ ਕੌਮ ਵਾਸਤੇ ਕੀ ਕਰ ਰਹੇ ਹੋ। ਤੁਸੀਂ ਕੌਮ ਦੇ ਜਾਂਦੇ ਜਦੋਂ ਆਪਣੇ ਮੋਦੀਆਂ ਦੇ ਕੋਲ ਜਾਂਦੇ, ਕਿਸੇ ਕੋਲ ਵੀ ਜਾਂਦੇ ਹੋ, ਸਾਨੂੰ ਔਨ ਕੈਮਰਾ ਸਾਨੂੰ ਰਿਕਾਰਡ ਦਿੱਤਾ ਜਾਵੇ ਕਿ ਤੁਸੀਂ ਕਿਹੜੀ ਟੇਬਲ ਟੋਕ ਕਰ ਰਹੇ ਹੋ ਔਰ ਉਹਦਾ ਕੀ ਰਿਜ਼ਲਟ ਆ ਰਿਹਾ ਹੈ। ਅਸੀਂ ਫਿਰ ਵੇਖਾਂਗੇ, ਕਿਉਂਕਿ ਅੱਜ ਤੇ ਤੁਸੀਂ ਇਹ ਦਿਖਾਤਾ ਕਿ ਤੁਸੀਂ ਅਕਾਲ ਤਖਤ ਸਾਹਿਬ ਜੀ ਦਾ ਕੱਲ ਇੱਕ ਕੁਐਸਚਨ ਆਇਆ ਸੀ ਕਿ ਜੀ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਦੀ ਹੈ ਜਾਂ ਨਹੀਂ ਮੰਨਦੀ ਹੈ, ਤੇ ਉਹ ਉਹਨਾਂ ਦੀ ਅਸੀਂ ਕਿਹਾ ਸੀ ਸੋਚ ਹੈ। ਲੇਕਿਨ ਉਹਨਾਂ ਦੇ ਨਾਲ ਜਿਹੜੇ ਹੋਰ ਆਗੂ ਨਹੀਂ ਆਏ, ਮੈਂ ਸਮਝਦੀ ਹਾਂ ਜਿੰਨੇ ਵੀ ਲੀਡਰ ਜਾਂ ਜਿੰਨੇ ਵੀ ਇਲੈਕਸ਼ਨ ਲੜੇ ਆ, ਉਹਨਾਂ ਨੇ ਆਪ ਦੱਸਤਾ ਕਿ ਉਹ ਅਕਾਲ ਤਖਤ ਸਾਹਿਬ ਜੀ ਦਾ ਕਿੰਨਾ ਹੁਕਮ ਮੰਨਦੇ ਨੇ। ਕਿਉਂਕਿ ਅਕਾਲ ਤਖਤ ਸਾਹਿਬ ਨੇ ਕਿਹਾ ਬੰਦੀ ਸਿੰਘ ਰਿਹਾਈ ਮੋਰਚੇ ਵਾਸਤੇ ਅਸੀਂ ਹਰ ਸੇਵਾ ਕਰਾਂਗੇ, ਜੋ ਸਾਡੇ ਤੋਂ ਸੇਵਾ ਹੋਏਗੀ ਉਹਨਾਂ ਦੀ ਰਿਹਾਈ ਵਾਸਤੇ ਅਸੀਂ ਕਰਾਂਗੇ। ਮੈਂ ਹੁਣ ਇੱਥੇ ਜਦੋਂ ਗੁਰਦੁਆਰਾ ਸਾਹਿਬ ਬੜੀ ਹਾਂ, ਮੈਨੂੰ ਬੀਬੀਆਂ ਪੁੱਛਦੀਆਂ ਜਗਤਾਰ ਸਿੰਘ ਹਵਾਰਾ ਕੌਣ ਨੇ, ਤੇ ਮੈਂ ਕਹਿੰਦੀ ਹਾਂ ਸਾਡੇ ਲਈ ਬੜੀ ਨਮੋਸ਼ੀ ਦੀ ਗੱਲ ਹੈ। ਸ਼ਾਇਦ ਇਸੇ ਕਰਕੇ ਸਾਡੀ ਇੱਕ ਸੋਚ ਸੀ ਕਿ ਅਸੀਂ ਅਵੇਅਰਨੈਸ ਰੈਲੀ ਕਰੀਏ, ਸੰਗਤਾਂ ਤੱਕ ਮੈਸੇਜ ਜਾਏ ਕਿ ਜਗਤਾਰ ਸਿੰਘ ਹਵਾਰਾ ਕੌਣ ਨੇ, ਪ੍ਰੋਫੈਸਰ ਭੁੱਲਰ ਕੌਣ ਨੇ, ਜਿਹੜੇ ਸਾਡੇ ਬੰਦੀ ਸਿੰਘ ਹੈ, ਬੰਦੀ ਸਿੰਘ ਹੈ ਕੌਣ ਜਿਨ੍ਹਾਂ ਵਾਸਤੇ ਅਸੀਂ ਗੱਲ ਕਰ ਰਹੇ ਨੇ, ਉਹਨਾਂ ਨੇ ਕੌਮ ਵਾਸਤੇ ਕੀ ਕੀਤਾ ਸੀ। ਸਾਡੀ ਇਸ ਰੈਲੀ ਦਾ ਮਤਲਬ ਸਿਰਫ ਇੰਨਾ ਹੀ ਸੀ ਕਿ ਅਸੀਂ ਆਪਣੀ ਸੰਗਤਾਂ ਦੇ ਵਿੱਚ ਇਸ ਚੀਜ਼ ਦੀ ਅਵੇਅਰਨੈਸ ਲਿਆਈਏ ਕਿ ਜਗਤਾਰ ਸਿੰਘ ਹਵਾਰਾ ਜਾਂ ਬੰਦੀ ਸਿੰਘ ਕੌਣ ਨੇ। ਭੈਣ ਜੀ ਤੁਸੀਂ ਗੱਲ ਕੀਤੀ ਕਮੇਟੀ ਦੀ, ਕਮੇਟੀ ਦੇ ਇਲਾਵਾ ਅਗਰ ਅਸੀਂ ਆਪੋਜੀਸ਼ਨ ਦੀ ਗੱਲ ਕਰ ਰਹੇ ਹਾਂ, ਅਗਰ ਰੋਲ ਕਿਸੇ ਨੇ ਅਦਾ ਨਹੀਂ ਕੀਤਾ ਤੇ ਮਾਫ ਕਰਨਾ ਆਪੋਜੀਸ਼ਨ ਵੀ ਅੱਜ ਇੱਥੇ ਨਹੀਂ ਆਇਆ। ਅਗਰ ਅਸੀਂ ਕਹੀਏ ਕਿ ਕੁਰਸੀ ਦੀ ਲੜਾਈ ਦੇ ਵੇਲੇ ਤੇ ਸਾਰੇ ਆਪੋਜੀਸ਼ਨ ਵਾਲੇ ਇਕੱਠੇ ਹੋ ਜਾਂਦੇ ਨੇ, ਟੀਮਾਂ ਬਣ ਜਾਂਦੀਆਂ ਨੇ, ਪ੍ਰੈਸ ਕਾਨਫਰੰਸ ਹੋ ਜਾਂਦੀਆਂ ਨੇ, ਅੱਜ ਉਹਨਾਂ ਦੇ ਵੱਲੋਂ ਵੀ ਤਾਂ ਕੋਈ ਵੀ ਨਹੀਂ ਆਇਆ ਨਾ। ਅਗਰ ਕਹੀਏ ਤਾਂ ਗੱਲ ਤਾਂ ਸਵਾਲ ਤੇ ਫਿਰ ਪੂਰੀ ਸਮੁੱਚੀ ਦਿੱਲੀ ਦੀ ਸਿੱਖ ਲੀਡਰਸ਼ਿਪ ਦੇ ਉੱਤੇ ਹੀ ਖੜੀ ਹੁੰਦੀ। ਵੀਰ ਜੀ ਸ਼ਾਇਦ ਆਪ ਜੀ ਨੇ ਸੁਣਿਆ ਨਹੀਂ, ਮੈਂ ਇਸ ਚੂੜੀਆਂ ਸਾਰਿਆਂ ਵਾਸਤੇ ਲਿਆਈਆਂ, ਸਿਰਫ ਇੱਕ ਬੰਦੇ ਵਾਸਤੇ ਨਹੀਂ। ਜੇ ਆਪ ਨਾਮ ਸੁਣਨਾ ਚਾਹੁੰਦੇ ਨੇ ਤਾਂ ਮੈਂ ਸਿੱਧਾ ਸਾਫ਼ ਗੱਲ ਕਰਦੀ ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਪ੍ਰਬੰਧਕ ਜਾਂ ਪ੍ਰਧਾਨ ਨੇ, ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਜਿਹੜੀ ਨਵੀਂ ਹੋਂਦ ਵਿੱਚ ਆਈ ਹੈ, ਇਹਦੇ ਜਿਹੜੇ ਪ੍ਰਧਾਨ ਔਰ ਜਿੰਨੇ ਅੱਗੇ ਬੰਦੇ ਹੈਗੇ ਨੇ, ਜਿੰਨੀਆਂ ਵੀ ਮੈਂ ਟੀਮਾਂ ਦੀ ਗੱਲਾਂ ਕਰਾਂ, ਜਾਂ ਜੱਗ ਆਸਰਾ ਗੁਰੂ ਔਰ ਮਨਜੀਤ ਸਿੰਘ ਜੀ ਕੇ ਦੀ ਹੈਗੀ ਹੈ, ਚਾਹੇ ਆਪ ਸਰਨਾ ਬ੍ਰਦਰਸ ਦੀ ਲੈ ਲਓ, ਚਾਹੇ ਵਡਾਲਾ ਜੀ ਦੀ ਲੈ ਲਓ, ਚਾਹੇ ਰਣਜੀਤ ਸਿੰਘ ਜੀ ਦੀ ਲੈ ਲਓ, ਇਹ ਸਾਰੀ ਚੂੜੀਆਂ ਉਹਨਾਂ ਵਾਸਤੇ ਨੇ। ਕਿਉਂਕਿ ਉਹ ਜਦੋਂ ਇਲੈਕਸ਼ਨ ਹੁੰਦੇ ਨੇ ਉਹ ਇਹ ਕਹਿੰਦੇ ਨੇ ਕਿ ਜੀ ਸਾਡੀ ਝੋਲੀ ਸੇਵਾ ਪਾਓ, ਐ ਝੋਲੀਆਂ ਅੱਡਦੇ ਨੇ, ਬੂਹੇ ਜਾ ਕੇ ਸੰਗਤਾਂ ਦੇ ਪੈਰ ਫੜਦੇ ਨੇ ਕਿ ਸਾਨੂੰ ਵੋਟਾਂ ਦੇ ਦਿਓ, ਸਿਰਫ 10 ਦਿਨ। ਲੇਕਿਨ 10 ਦਿਨ ਦੇ ਬਾਅਦ ਕੌਮ ਦਾ ਦਰਦ ਕੌਣ ਦੇਖਦਾ? ਕੋਈ ਨਹੀਂ ਦੇਖਦਾ। ਅੱਜ ਉਹਨਾਂ ਨੇ ਸਾਬਿਤ ਕਰਤਾ ਹੈ। ਨਾਰਾਜ਼ਗੀ ਬਿਲਕੁਲ ਜਾਇਜ਼ ਹੈ। ਸਰ ਇਕਬਾਲ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਹਮੇਸ਼ਾ ਪੰਥਕ ਮਸਲਿਆਂ ਦੇ ਉੱਤੇ ਇਹਨਾਂ ਨੇ ਆਪਣੀ ਸੇਵਾ ਨਿਭਾਈ ਹੈ, ਜਿਸ ਮਰਜ਼ੀ ਪਾਰਟੀ ਜਿਸ ਮਰਜ਼ੀ ਧਿਰ ਨਾਲ ਜੁੜੇ ਹੋਣ। ਹੁਣੇ ਭਾਈ ਸਾਹਿਬ ਜੀ ਇਕਬਾਲ ਸਿੰਘ ਜੀ ਤੁਸੀਂ ਪਲਸਤਰ ਕਰਨ ਵਾਲਾ ਨਾ ਉਹ ਪੋਚਾ ਚੁੱਕਿਆ ਸੀ, ਮੈਂ ਕਹਾਂਗਾ ਤੁਸੀਂ ਇੱਕ ਵਾਰ ਉਹ ਚੁੱਕੋ, ਉਹ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਇੱਕ ਮੈਸੇਜ ਦੇਣਾ ਹੈਗਾ। ਕਿਉਂਕਿ ਤੁਸੀਂ ਉਹ ਚੁੱਕਿਆ ਤੇ ਤੁਸੀਂ ਕਿਹਾ ਕਿ ਆਪਾਂ ਕੌਮ ਦੇ ਲੀਡਰਾਂ ਤੇ ਪੋਚਾ ਫੇਰਨਾ ਹੈ। ਹਕੀਕਤ ਵਿੱਚ ਕਿੱਥੇ ਨਾ ਕਿੱਥੇ ਅਗਰ ਅੱਜ ਅਸੀਂ 30-40 ਗਿਣਤੀ ਦੇ ਅੰਦਰ ਪਹੁੰਚੇ ਹੈਗੇ ਆ, ਗੱਲਾਂ ਕਰਨੇ ਆ ਜਥੇਦਾਰ ਸਾਹਿਬ ਦੇ ਨਾਲ ਖੜੇ ਹੋਣ ਦੀ, ਗੱਲਾਂ ਕਰਨੇ ਆ ਕੌਮ ਦੀ ਅਗਵਾਈ ਦੀ, ਗੱਲਾਂ ਕਰਦੇ ਹੈਗੇ ਆ ਵੱਡੇ ਮੈਂ ਐਗਜ਼ਾਮਪਲ ਦੇ ਦੇਵਾਂ। ਸੰਗਤ ਜੀ ਗੁਰਦੁਆਰਾ ਬੰਗਲਾ ਸਾਹਿਬ ਦੀ ਗੱਲ ਕਰ ਲਈਏ, ਸ਼ੀਸ਼ਗੰਜ ਸਾਹਿਬ ਦੀ ਗੱਲ ਕਰ ਲਈਏ, ਰਕਾਬਗੰਜ ਸਾਹਿਬ ਦੀ ਗੱਲ ਕਰੀਏ, ਨਗਰ ਕੀਰਤਨ ਨਿਕਲਦਾ ਹੈ ਤੇ ਗਿਣਤੀ 10 ਤੋਂ 12 ਲੱਖ ਦੱਸੀ ਜਾਂਦੀ ਹੈ। ਉਸ ਰੂਟ ਦੇ ਉੱਤੇ ਪਰਮਿਸ਼ਨਾਂ ਨਹੀਂ ਲਿੱਤੀਆਂ ਜਾਂਦੀਆਂ, ਸਰਕਾਰ ਨੂੰ ਅਲਟੀਮੇਸ਼ਨ ਦਿੱਤਾ ਜਾਂਦਾ ਹੈ ਕਿ ਅਸੀਂ ਨਗਰ ਕੀਰਤਨ ਕਰਨਾ ਹੈ। ਸਰਕਾਰਾਂ ਕਦੀ ਪਰਮਿਸ਼ਨ ਨਹੀਂ ਦਿੰਦੀਆਂ, ਹਮੇਸ਼ਾ ਸਰਕਾਰ ਨੂੰ ਇਨਫੋਰਮ ਕੀਤਾ ਜਾਂਦਾ। ਉਹ ਸਾਡੀ ਸਿੱਖ ਸੰਗਤ ਸ਼ਾਇਦ ਹਰ ਇੱਕ ਕਦਮ ਦੇ ਉੱਤੇ ਲੰਗਰ ਦੇ ਸਟਾਲ ਹੁੰਦੇ ਨੇ, ਲੰਗਰ ਦੀ ਦੁਰਵਰਤੋਂ ਵੀ ਹੁੰਦੀ ਹੈ, ਇੱਕ ਅਲੱਗ ਵਿਸ਼ਾ, ਲੇਕਿਨ ਸੰਗਤ ਇੰਨੀ ਪਹੁੰਚਦੀ ਹੈਗੀ। ਇਸ ਵੇਲੇ ਜਦੋਂ ਗੱਲ ਕਰ ਰਹੇ ਹਾਂ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਕੀਰਤਨ ਕਰ ਰਹੇ ਨੇ ਰਕਾਬਗੰਜ ਸਾਹਿਬ ਦੇ ਅੰਦਰ, ਅਸੀਂ ਕੰਨ ਰਸ ਜੋਗੇ ਰਹਿ ਗਏ ਹਾਂ। ਸੰਗਤ ਤੁਸੀਂ ਭੈਣ ਜੀ ਤੋਂ ਇੱਕ ਅਲਫਾਜ਼ ਹੁਣੇ ਸੁਣਿਆ ਕਿ ਕੁਝ ਬੀਬੀਆਂ ਨੇ ਇਹਨਾਂ ਕੋਲ ਪੁੱਛਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਕੌਣ ਹੈ। ਇਹ ਸਾਡੀ ਸਾਰੀ ਕੌਮ ਦੇ ਲਈ, ਸਾਡੀ ਲੀਡਰਸ਼ਿਪ ਦੇ ਲਈ ਨਾ ਸ਼ਰਮ ਨਾਲ ਡੁੱਬ ਮਰਨ ਦੀ ਗੱਲ ਆ ਕਿ ਜਿਨ੍ਹਾਂ ਨੇ ਆਪਣੇ ਸੀਸ ਦਿੱਤੇ ਸਾਡੇ ਚਿਹਰੇ ਦੇ ਉੱਤੇ, ਸਾਡੇ ਕੇਸਾਂ ਦੀ ਦਾੜੀ ਦੇ ਉੱਤੇ, ਸਾਡੀ ਪੱਗ ਦੀ ਰਾਖੀ ਦੇ ਲਈ ਵੈਰੀਆਂ ਨੂੰ ਸੋਧਿਆ, ਇਹੋ ਜਿਹੇ ਕੰਮ ਕੀਤੇ ਕਿ ਕੌਮ ਦਾ ਸਿਰ ਉੱਚਾ ਹੋਵੇ। ਉਹਨਾਂ ਦੀ ਗੱਲ ਅੱਜ ਸਾਡੀ ਨਵੀਂ ਜਨਰੇਸ਼ਨ ਤੇ ਛੱਡੋ, ਉਮਰ ਦਰਾਜ਼ ਜਿਹੜੇ ਹੈਗੇ ਨੇ ਬੰਦੇ ਜਿਨ੍ਹਾਂ ਦੀ ਉਮਰ 40-50 ਸਾਲ ਹੈ, ਮਾਫ ਕਰਨਾ ਉਹਨਾਂ ਨੂੰ ਹੀ ਨਹੀਂ ਪਤਾ ਕਿ ਬੰਦੀ ਸਿੰਘ ਕੌਣ ਨੇ ਤੇ ਭਾਈ ਜਗਤਾਰ ਸਿੰਘ ਹਵਾਰਾ ਕੌਣ ਨੇ। ਇੱਕ ਬੜੀ ਵੱਡੀ ਸ਼ਰਮ ਦੀ ਗੱਲ ਹੈ। ਭਾਈ ਸਾਹਿਬ ਸਾਡੇ ਨਾਲ ਜੁੜੇ ਨੇ, ਪੋਚਾ ਵੀ ਹੱਥ 'ਚ ਹੈਗਾ, ਜ਼ਰੂਰ ਇਹਨਾਂ ਦੀ ਭਾਵਨਾ ਪੁੱਛਾਂਗੇ। ਹਾਂਜੀ ਇਕਬਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਵੀਰ ਜੀ, ਪਹਿਲਾਂ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਦਾਸ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਮਹਾਵੀਰ ਨਗਰ ਵਿਖੇ ਮੁੱਖ ਸੇਵਾਦਾਰ ਦੀ ਸੇਵਾ ਸੰਭਾਲਦੇ 22 ਸਾਲ ਹੋ ਗਏ ਨੇ ਤੇ 22 ਸਾਲ ਅਸੀਂ ਵੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜੇ ਤੇ ਨਗਰ ਕੀਰਤਨ ਜਿਹੜਾ ਹੈ ਉਹ ਕੱਢਦੇ ਹਾਂ। ਬਸ ਸਿਰਫ ਇਹ 2 ਸਾਲ ਜਿਹੜੇ ਨੇ ਕੋਵਿਡ ਦੇ ਅੰਦਰ ਜਿਹੜੀ ਪਾਬੰਦੀ ਲੱਗੀ ਹੋਈ ਸੀ ਉਸ ਕਰਕੇ ਅਸੀਂ ਨਗਰ ਕੀਰਤਨ ਨਹੀਂ ਕੱਢਿਆ। ਤੇ ਜਦੋਂ ਵੀ ਅਸੀਂ ਨਗਰ ਕੀਰਤਨ ਕੱਢਦੇ ਹਾਂ ਨਾ ਜਸਵਿੰਦਰ ਵੀਰ ਜੀ, ਮੈਂ ਔਨ ਕੈਮਰੇ ਤੁਹਾਡੇ ਚੈਨਲ ਦੇ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਕਦੇ ਵੀ ਪਰਮਿਸ਼ਨ ਵਾਸਤੇ ਐਪਲੀਕੇਸ਼ਨ ਨਹੀਂ ਦਿੰਦੇ। ਅਸੀਂ ਸਿਰਫ ਜਿਹੜਾ ਹੈ ਕਿ ਥਾਣੇ ਵਿੱਚ ਜਾ ਕੇ ਇੰਟੀਮੇਸ਼ਨ ਦੇ ਦਿੰਦੇ ਆ, ਉਹੀ ਪਰਮਿਸ਼ਨ ਹੁੰਦੀ ਹੈ। ਜਿੰਨੇ ਵੀ ਗੁਰਦੁਆਰੇ, ਚਾਹੇ ਈਵਨ ਕਿ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਨਗਰ ਕੀਰਤਨ 3 ਕੱਢੇ ਜਾਂਦੇ ਨੇ, ਗੁਰੂ ਗੋਬਿੰਦ ਪਾਤਸ਼ਾਹ ਦਾ, ਗੁਰੂ ਤੇਗ ਬਹਾਦਰ ਪਾਤਸ਼ਾਹ ਦਾ, ਗੁਰੂ ਨਾਨਕ ਪਾਤਸ਼ਾਹ ਦਾ।
ਤੇ ਉਹਦੇ ਵਿੱਚ ਵੀ ਪਰਮਿਸ਼ਨ ਨਹੀਂ ਮਿਲਦੀ ਹੈਗੀ, ਕਦੇ ਵੀ ਪਰਮਿਸ਼ਨ ਨਾ ਮਿਲੀ ਹੈ, ਨਾ ਪ੍ਰਸ਼ਾਸਨ ਕਦੇ ਪਰਮਿਸ਼ਨ ਦਿੰਦਾ ਹੈ। ਉਹਦੇ ਵਾਸਤੇ ਵੀ ਇੱਕ ਸਿਰਫ ਇੰਟੀਮੇਸ਼ਨ ਹੁੰਦੀ ਹੈ ਕਿ ਵੀ ਅਸੀਂ ਸਾਡੇ ਇਹ ਰੂਟ ਹੈ ਤੇ ਅਸੀਂ ਉਹ ਬਕਾਇਦਾ ਸਾਡੇ ਕੋਲ ਪੁੱਛਦੇ ਨੇ, ਮੇਰੇ ਕੋਲ ਤੁਸੀਂ ਆ ਕੇ ਦੇਖ ਲੈਣਾ। ਮੇਰੇ ਕੋਲ ਹਾਲੇ ਤੱਕ ਜਦੋਂ ਦਾ ਅਸੀਂ ਨਗਰ ਕੀਰਤਨ ਕੱਢ ਰਹੇ ਸਾਡੇ ਕੋਲ ਸਾਰੀਆਂ ਜਿਹੜੀਆਂ ਐਪਲੀਕੇਸ਼ਨਾਂ ਅਸੀਂ ਦਿੰਦੇ ਹਾਂ ਥਾਣੇ ਦੇ ਵਿੱਚ, ਔਰ ACP ਨੂੰ ਵੀ ਦਿੰਦੇ ਹਾਂ ਤੇ DCP ਨੂੰ ਵੀ ਦਿੰਦੇ ਹਾਂ, ਉਹ ਸਾਰੀਆਂ ਸਾਡੇ ਕੋਲ ਮੌਜੂਦ ਹੈਗੀਆਂ ਨੇ। ਉਹਦੇ ਸਿਰਫ ਅਸੀਂ ਇਹ ਇੱਕ ਦੇ ਦਿੱਤਾ ਜਾਂਦਾ ਕਿ ਉਹ ਸਾਡੇ ਕੋਲ ਪੁੱਛਦੇ ਨੇ ਵੀ ਕਿੰਨੀ ਕੀ ਗੈਦਰਿੰਗ ਹੋਏਗੀ, ਤੇ ਉਹ ਅਸੀਂ ਇਹ ਗੈਦਰਿੰਗ ਉਹਨਾਂ ਨੂੰ ਦੱਸਦੇ ਹਾਂ ਵੀ 500 ਜਾਂ 1000 ਜਾਂ 2000 ਬੰਦਿਆਂ ਦੀ ਗੈਦਰਿੰਗ ਹੋਏਗੀ, ਤੇ ਉਹ ਜਿਹੜੀ ਹੈ ਕਿ ਅਸੀਂ ਇੰਨੀ ਕੁ ਸਾਡੀ ਹੁੰਦੀ ਹੈ। ਔਰ ਹਰ ਕੋਈ ਵੀ ਪ੍ਰੋਟੈਸਟ ਹੁੰਦਾ ਹੈ ਜਾਂ ਕੋਈ ਵੀ ਨਗਰ ਕੀਰਤਨ ਹੁੰਦਾ ਹੈ ਜਾਂ ਕੋਈ ਵੀ ਰੈਲੀ ਹੁੰਦੀ ਹੈ, ਉਹਦੀ ਇੰਟੀਮੇਸ਼ਨ ਨਹੀਂ ਦਿੱਤੀ ਜਾਂਦੀ ਹੈ। ਜਿੱਥੇ ਫੱਟੀ ਪਹੁੰਚਣ ਵਾਲੀ ਗੱਲ ਹੈ ਕਿ ਤੁਸੀਂ ਪਿਛਲੇ ਦਿਨਾਂ 'ਚ ਵੀ ਦੇਖਿਆ ਕਿ ਜਦੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਦੇ ਵਾਸਤੇ ਅਸੀਂ ਜਾਣਾ ਸੀ ਤਿਲਕ ਨਗਰ MLA ਕੋਲ, ਤੇ ਤਾਂ ਵੀ ਦਾਸ ਨੇ ਉਹ ਫੱਟੀ ਪਹੁੰਚੀ ਸੀਗੀ ਤੇ ਉਹਨਾਂ ਦੇ ਮੂੰਹ ਤੇ ਕਾਲਕ ਪੋਤੀ ਸੀਗੀ, ਤੇ ਉਹਦੇ ਵਾਸਤੇ ਵੀ ਸਾਨੂੰ ਬੜੇ ਫੋਨ ਆਏ ਸੀ ਕਿ ਇਕਬਾਲ ਸਿੰਘ ਜੀ ਥੋੜ੍ਹਾ ਜਿਹਾ ਹੱਥ ਹੌਲਾ ਰੱਖੋ, ਤੇ ਅੱਜ ਹੱਥ ਹੌਲਾ ਹੀ ਰੱਖਿਆ ਹੈ। ਅੱਜ ਉਹ ਕਾਲਖ ਨਾ ਪਹੁੰਚ ਕਰਕੇ ਇਹ ਇੱਕ ਫੱਟੀ ਜੀ ਰੱਖੀ ਹੈ ਕਿ ਬਈ ਜਿੰਨੇ ਵੀ ਜਿਹੜੇ ਵੀ ਪੰਥਕ ਸਾਡੇ ਰਾਜਨੀਤਿਕ ਆਗੂ ਜਾਂ ਧਾਰਮਿਕ ਆਗੂ ਨੇ, ਇਹ ਉਹਨਾਂ ਦੇ ਵਾਸਤੇ ਹੈ ਕਿ ਵੀ ਉਹਨਾਂ ਦੇ ਜਿਹੜੀ ਹੈ ਕਿ ਫੱਟੀ ਪਹੁੰਚਣ ਵਾਲੀ ਗੱਲ ਜਿਹੜੀ ਹੈ ਕਿ ਸਾਰੇ ਵੀਰਾਂ ਨਾਲ ਸਲਾਹ ਕੀਤੀ। ਸਾਰੇ ਬੰਦੇ ਕਹਿੰਦੇ ਕਿ ਵੀ ਕੁਛ ਨਾ ਕੁਝ ਇਕਬਾਲ ਵੀਰ ਜੀ ਦਾਸ ਨੂੰ ਨਾ ਕਿ ਜੱਥੇ ਦੇ ਅੰਦਰ ਇੱਕ ਬਾਬਾ ਬੋੜ ਦੀ ਵੀ ਉਪਾਧੀ ਦਿੱਤੀ ਗਈ, ਜਿਸ ਤਰ੍ਹਾਂ ਤੁਸੀਂ ਵੀ ਪਿੱਛੇ ਕਰਕੇ ਦਿੱਤੀ ਸੀ, ਤੇ ਬਹੁਤ ਸਤਿਕਾਰ ਕਰਦੇ ਨੇ ਆਪਣੇ ਸਾਰੇ ਜਿੰਨੇ ਵੀ ਵੀਰ ਭੈਣਾਂ ਹੈਗੇ ਨੇ, ਸਾਰੇ ਉਮਰ ਤੋਂ ਮੇਰੇ ਤੋਂ ਛੋਟੇ ਨੇ ਤੇ ਮੇਰਾ ਸਤਿਕਾਰ ਕਰਦੇ ਨੇ, ਮੈਨੂੰ ਬਹੁਤ ਇੱਜ਼ਤ ਦਿੰਦੇ ਨੇ, ਤੇ ਗੁਰੂ ਸਾਹਿਬ ਦੇ ਚਰਨਾਂ 'ਚ ਹੱਥ ਜੋੜ ਬੇਨਤੀ ਵੀ ਕਰਦੇ ਆ, ਅਰਦਾਸ ਵੀ ਕਰਦੇ ਆ ਕਿ ਐਵੇਂ ਦੀ ਇੱਜ਼ਤ ਬਣਾਈ ਰੱਖਣ। ਜਿੱਥੇ ਵੀ ਦਾਸ ਨੂੰ ਆਵਾਜ਼ ਮਾਰਦੇ ਨੇ ਤੇ ਦਾਸ 24 ਘੰਟੇ ਸਿੱਖ ਸਿਆਸੀ ਮੋਰਚੇ ਦੇ ਨਾਲ ਇੱਕ ਆਪਣਾ ਫਰਜ਼ ਵੀ ਅਦਾ ਕਰਦਾ ਹੈ, ਤੇ ਨਾਲ ਹੀ ਇੱਕ ਸਿੱਖ ਸਿਆਸੀ ਰਿਹਾਈ ਮੋਰਚੇ ਦਾ ਮੈਂਬਰ ਹੋਣ ਦੇ ਨਾਤੇ ਵੀ। ਬਿਲਕੁਲ ਇਕਬਾਲ ਸਿੰਘ ਜੀ ਨੇ ਬੜੀ ਵਧੀਆ ਗੱਲ ਕੀਤੀ। ਇੱਥੇ ਨਾਲੇ ਨਾਲ ਅਸੀਂ ਦੱਸ ਦਈਏ ਕਿ ਬਕਾਇਦਾ ਜਦੋਂ ਵੀ ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤ ਦੇ ਲਈ ਅਰਦਾਸਾਂ ਹੋਈਆਂ ਨੇ ਤੇ ਗੁਰਦੁਆਰਾ ਸਿੰਘ ਸਭਾ ਮਹਾਵੀਰ ਨਗਰ ਜਿੱਥੇ ਭਾਈ ਸਾਹਿਬ ਸੇਵਾ ਸੰਭਾਲਦੇ ਨੇ, ਹਮੇਸ਼ਾ ਇਹਨਾਂ ਨੇ ਜੀ ਆਖਿਆ ਕੌਮ ਨੂੰ ਉੱਥੇ ਅਰਦਾਸ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ, ਜਿੱਥੇ ਸਾਡੇ 100 ਕਾਲਡ ਪ੍ਰਬੰਧਕ ਤੇ 100 ਕਾਲਡ ਗੁਰਦੁਆਰਾ ਕਮੇਟੀਆਂ ਇਸ ਚੀਜ਼ ਤੋਂ ਪਾਸਾ ਵੱਟ ਲੈਂਦੀਆਂ ਨੇ ਚਿਹਰਾ ਦਿਖਾਉਣ ਨੂੰ ਜਾਂ ਸੇਵਾ ਨਿਭਾਉਣ ਤੋਂ। ਉੱਥੇ ਭਾਈ ਇਕਬਾਲ ਸਿੰਘ ਹੋਰਾਂ ਨੇ, ਮੈਂ ਫਿਰ ਕਹਾਂ ਜਿਹੜੀ ਮਰਜ਼ੀ ਪਾਰਟੀ ਨਾਲ ਜੁੜੇ ਹੋਣ, ਇੱਕ ਸਿੱਖ ਹੋਣ ਦੇ ਨਾਤੇ ਇਹਨਾਂ ਨੇ ਆਪਣਾ ਪੰਥਕ ਫਰਜ਼ ਨਿਭਾਇਆ ਔਰ ਸਭ ਤੋਂ ਵੱਡੇ ਹੈਗੇ ਨੇ ਤੇ ਅਸੀਂ ਇਹਨਾਂ ਦਾ ਸਤਿਕਾਰ ਵੀ ਕਰਨਾ। ਮੈਂ ਆਪਣੇ ਇੱਕ ਵੀਰ ਨੂੰ ਗੱਲ ਕਵਾਂਗਾ, ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਜੀ ਅੱਗੇ ਆਓ। ਇਹ ਭਾਈ ਸਾਹਿਬ ਉਚੇਚਾ ਪੰਜਾਬ ਤੋਂ ਆਏ ਨੇ, ਦਿੱਲੀ ਦੇ ਸਿੱਖਾਂ ਲਈ ਸ਼ਰਮ ਦੀ ਗੱਲ ਆ ਜਿਹੜੇ ਘਰੋਂ ਚੋਂ ਬਾਹਰ ਨਹੀਂ ਨਿਕਲੇ, ਤੇ ਸਾਡਾ ਵੀਰ ਪੰਜਾਬ ਤੋਂ ਉਚੇਚਾ ਸਿਰ ਇਸ ਕਰਕੇ ਆਇਆ ਕਿ ਬੰਦੀ ਸਿੰਘ ਰਿਹਾਈ ਮੋਰਚੇ ਦੇ ਅੰਦਰ ਮੈਂ ਆਪਣੀ ਸੇਵਾ ਨਿਭਾ ਸਕਾਂ। ਭਾਈ ਸਾਹਿਬ ਨਾਲ ਫਤਿਹ ਦੀ ਸਾਂਝ ਪਾਉਂਦੇ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਜੀ ਆਪਣਾ ਨਾਂ ਦੱਸੋ, ਪੰਜਾਬ ਚੋਂ ਕਿੱਥੋਂ ਆਏ ਹੋ ਤੁਸੀਂ? ਦਾਸ ਦਾ ਨਾਮ ਮੋਹਕਮ ਸਿੰਘ, ਪਿੰਡ ਚੱਬਾ ਜੀਰੇ ਦੇ ਨਜ਼ਦੀਕ। ਤੇ ਦਾਸ ਜਦੋਂ ਵੀ ਦਾਸ ਨੂੰ ਸੰਗਤਾਂ ਕੋਈ ਹੁਕਮ ਭੇਜਦੀਆਂ ਨੇ ਤੇ ਪਿਛਲੇ 35 ਸਾਲ ਤੋਂ ਹਾਜ਼ਰੀ ਭਰੀ ਦੀ ਆ। ਤੇ ਦਾਸ ਦਾ ਪਹਿਲਾ ਭਰਾ ਵੀ ਸ਼ਹੀਦ ਹੋਇਆ 91 ਚ, ਤੇ ਉਦੋਂ ਤੋਂ ਲੈ ਕੇ ਤੇ ਪਰ ਇਹ ਜੋ ਸਰਕਾਰਾਂ ਨੇ ਇਹ ਸਿੱਖਾਂ ਨਾਲ ਜੋ ਧੱਕਾ ਕਰਦੀਆਂ ਨੇ, ਇਹ ਅਸੀਂ ਕਹਿੰਦੇ ਆ ਵੀ ਬਾਜ ਆ ਜਾਣ। ਹੁਣ ਅੱਜ ਫੇਰ ਕਿੰਨਾ ਸਿੱਖਾਂ ਦਾ ਇਹ ਸਾਰਾ ਕਾਰੋਬਾਰ ਹੀ ਬੰਦ ਕਰ ਦਿੱਤਾ। ਤੇ ਪੰਜਾਬ ਤੋਂ ਕੁਝ ਸਿੰਘ ਹੋਰ ਆ ਰਹੇ ਸੀ ਮੇਰੇ ਨਾਲ ਦੇ, ਅਜੇ ਅੰਬਾਲੇ ਪਹੁੰਚੇ ਨੇ 6-7 ਬੀਬੀਆਂ ਤੇ 12-13 ਸਿੰਘ। ਤੇ ਉਹਨਾਂ ਨੂੰ ਹੁਣ ਜਦੋਂ ਪਤਾ ਲੱਗਾ ਵੀ ਇਹ ਸਾਰਾ ਪ੍ਰੋਗਰਾਮ ਹੀ ਸਰਕਾਰ ਨੇ ਸਮਾਪਤ ਕਰ ਦਿੱਤਾ, ਤੇ ਉਹ ਹੁਣ ਅੰਬਾਲੇ ਅਜੇ ਪਹੁੰਚੇ ਨੇ, ਸ਼ਾਇਦ ਆ ਹੀ ਜਾਣ 2 ਘੰਟਿਆਂ ਨੂੰ। ਤੇ ਬਾਕੀ ਦਾਸ ਨੂੰ ਜੋ ਵੀ ਸੰਗਤ ਹੁਕਮ ਲਾਉਂਦੀ ਹੈ ਦਾਸ ਪਹੁੰਚਦਾ। ਤੇ ਦਾਸ ਜਗਤਾਰ ਸਿੰਘ ਹਵਾਰਾ ਦੀਆਂ ਮੁਲਾਕਾਤਾਂ ਵੀ ਕਰਦਾ ਰਿਹਾ। ਤੇ ਸਰਕਾਰਾਂ ਜਿਵੇਂ ਅੱਜ ਸਰਕਾਰਾਂ ਨੇ ਜ਼ੋਰ ਲਾਇਆ, ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਜੋ ਜਗਤਾਰ ਸਿੰਘ ਹਵਾਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਮਿਹਰ ਕੀਤੀ ਆ, ਉਹਨੂੰ ਨਹੀਂ ਉਹ ਡਲਾ ਸਕਦੀਆਂ। ਉਹਦੇ ਹੌਸਲੇ ਨੂੰ, ਉਹਦੇ ਦਿਲ ਨੂੰ, ਉਹਦੇ ਚਿਹਰੇ ਤੇ ਕੋਈ ਜੇਲ੍ਹ ਦੀ ਗਮੀ ਨਹੀਂ। ਦਾਸ ਮੁਲਾਕਾਤਾਂ ਜਗਤਾਰ ਸਿੰਘ ਹਵਾਰੇ ਦੀਆਂ ਕਰਦਾ ਰਿਹਾ, ਤੇ ਉਹਨਾਂ ਨੂੰ ਕੋਈ ਸਰਕਾਰਾਂ ਦਾ ਡਰ ਨਹੀਂ, ਨਾ ਸਰਕਾਰਾਂ ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਨਹੀਂ ਡਲਾ ਸਕਦੀਆਂ ਤੇ ਨਾ ਉਹ ਡੋਲ ਹੀ ਸਕਦਾ। ਬਾਕੀ ਦਾਸ ਬਰਗਾੜੀ ਮੋਰਚੇ 'ਚ 6 ਮਹੀਨੇ ਲਗਾਤਾਰ ਉੱਥੇ ਲੰਗਰ ਦੀ ਸੇਵਾ ਕੀਤੀ ਆ। ਤੇ ਜੋ ਬੇਅਦਬੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ, ਉਹਨਾਂ ਦਾ ਵੀ ਇਨਸਾਫ ਜਿਹੜਾ ਸੰਗਤਾਂ ਚਾਹੁੰਦੀਆਂ। ਅਜੇ ਤੱਕ 6 ਸਾਲ ਹੋ ਗਏ ਆ, ਤੇ ਸਰਕਾਰਾਂ ਬਸ ਹੁਣ ਆ ਭਗਵੰਤ ਸਰਕਾਰ ਆ ਗਈ ਆ, ਉਹਨਾਂ ਤੇ ਉਮੀਦ ਤਾਂ ਚਲੋ ਰੱਖਦੇ ਆ, ਅਜੇ ਵੀ ਹੋਰ 1 ਸਾਲ ਡੀਕ ਲੈਂਦੇ ਆ।
2-2.5 ਮਹੀਨੇ ਹੋ ਗਏ ਆ ਪਟਿਆਲੇ ਦੇ ਵਿੱਚ ਉਹਨਾਂ ਨੇ ਕੁਝ ਵੀ ਸਿੱਖਾਂ ਬਾਰੇ ਉਲਟਾ ਸਗੋਂ ਮੈਂ ਕਹਿੰਦਾ ਵੀ ਸਿੱਖਾਂ ਦੇ ਪਰਚੇ ਕਰਵਾਏ ਆ। ਤੇ ਬਸ ਇੰਨੀਆਂ ਬੇਨਤੀਆਂ। ਜੀ ਇੱਕ ਸਵਾਲ ਹੈਗਾ, ਆਏ ਕਿਵੇਂ ਅੱਗੇ ਤੁਸੀਂ ਪੰਜਾਬ ਚੋਂ ਉਚੇਚੇ ਆਏ ਹੋ, ਤੁਸੀਂ ਆਏ ਕਿਉਂ? ਸਪੈਸ਼ਲੀ ਆਏ ਆ ਅੱਜ ਸੰਗਤ ਦਾ ਜਦੋਂ ਵੀ ਮਾਫੀ ਚਾਹੁੰਦਾ ਮੈਂ ਰੋਕ ਰਿਹਾ ਤੁਹਾਨੂੰ, ਆਪਣੀ ਗੱਡੀ ਤੇ ਆਇਓ, ਟ੍ਰੇਨ ਤੇ ਆਇਓ, ਬੱਸ ਤੇ ਕਿਦੋਂ? ਰੇਲ ਤੇ ਆਏ ਆ ਅਸੀਂ। ਤੇ ਦਾਸ ਦਾ ਮੈਂ ਪਹਿਲਾਂ ਵੀ ਦੱਸਿਆ 91 ਚ ਭਰਾ ਸ਼ਹੀਦ ਹੋਇਆ ਤੇ ਉਦੋਂ ਤੋਂ ਲੈ ਕੇ ਜੋ ਵੀ ਸੰਗਤ ਦਾ ਹੁਕਮ, ਸੰਗਤ ਗੁਰੂ ਗੋਬਿੰਦ ਸਿੰਘ ਤੋਂ ਮੈਂ ਕਹਿੰਦਾ ਵੀ ਵੱਡੀ ਆ। ਤੇ ਜਦੋਂ ਵੀ ਸੰਗਤ ਦਾ ਹੁਕਮ ਹੁੰਦਾ ਦਾਸ ਹਰ ਜਗ੍ਹਾ ਹਾਜ਼ਰੀ ਲਾਉਂਦਾ ਤੇ ਨਿਮਾਣਾ ਆ ਸੇਵਕ ਦਾਸ ਸੰਗਤਾਂ ਦਾ। ਸੰਗਤ ਜੀ ਮੈਂ ਇੱਕ ਅਲਫਾਜ਼ ਵਰਤਾਂ, ਸ਼ਾਇਦ ਮੈਂ ਵੱਡੇ ਲਫ਼ਜ਼ ਨਹੀਂ ਵਰਤਦਾ। ਇਨ ਸਿੱਖਣ ਕੋ ਦੂ ਪਾਤਸ਼ਾਹੀ ਯਾਦ ਕਰੇ ਆਪਣੀ ਗੁਰਿਆਈ, ਗੁਰੂ ਸਾਹਿਬ ਦਾ ਫੁਰਮਾਨ ਵਰਤਿਆ ਜਾਂਦਾ, ਅਸੀਂ ਲਫ਼ਜ਼ ਵਰਤੇ ਹੈਗੇ ਆ। ਹਕੀਕਤ ਜਦੋਂ ਖਾਲਸਾ ਰਾਜ ਜਿਸ ਵੇਲੇ ਵੀ ਆਏਗਾ ਉਸ ਪਾਤਸ਼ਾਹ ਦੀ ਜਦੋਂ ਕਲਾ ਵਰਤੇਗੀ ਤੇ ਯਾਦ ਰੱਖਣਾ ਇਹੋ ਜਿਹੇ ਸਿੰਘਾਂ ਨੇ ਖਾਲਸੇ ਦਾ ਰਾਜ ਕਰਨਾ। ਉਹਨਾਂ ਖਾਲਸਿਆਂ ਜਿਹੜੇ ਆਪਣੇ ਆਪ ਨੂੰ ਮਲੇਛ ਖਾਲਸਾ ਹੈਗੇ ਨੇ, ਜਿਹੜੇ ਲੀਡਰ ਕਹਾਉਂਦੇ ਨੇ, 에ਅਰ ਕੰਡੀਸ਼ਨ ਦਫ਼ਤਰਾਂ 'ਚ ਬੈਠੇ ਨੇ, ਉਹਨਾਂ ਨੇ ਰਾਜ ਨਹੀਂ ਕਰਨਾ। ਬੇਸ਼ੱਕ ਅੱਜ ਕੁਰਸੀਆਂ ਉਹਨਾਂ ਕੋਲ ਨੇ ਜਾਂ ਕੁਰਸੀ ਦੀਆਂ ਲੜਾਈਆਂ 'ਚ ਲੱਗੇ ਹੋਏ ਨੇ, ਮਗਰ ਰਾਜ ਉਸੇ ਖਾਲਸੇ ਨੇ ਕਰਨਾ ਜਿਹੜਾ ਗੁਰੂ ਦੇ ਲਈ ਤੇ ਗੁਰੂ ਦੀ ਸੰਗਤ ਦਾ ਹੁਕਮ ਮੰਨ ਕੇ ਆਪਣੇ ਸਿੰਘਾਂ ਦੀ ਸਤਕਾਰ ਵਜੋਂ ਜਾਂ ਉਹਨਾਂ ਦੀ ਫਿਕਰ ਵਜੋਂ ਹਰ ਜਗ੍ਹਾ ਦੇ ਉੱਤੇ ਪੰਥਕ ਫਰਜ਼ ਨਿਭਾਉਂਦੇ ਹੈਗੇ ਨੇ। ਸਤਨਾਮ ਸਿੰਘ ਖੀਵਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਾਗੋ ਪਾਰਟੀ। ਫਤਿਹ ਦੀ ਸਾਂਝ ਪਾਣਾ ਸਤਨਾਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਿੰਘ ਜੀ, ਤੁਸੀਂ ਆਪਣਾ ਪੰਥਕ ਫਰਜ਼ ਸਮਝਿਆ, ਤੁਸੀਂ ਅੱਜ ਇੱਥੇ ਪਹੁੰਚੇ ਹੈਗੇ ਹੋ। ਸਾਡੀ ਸਮੁੱਚੀ ਲੀਡਰਸ਼ਿਪ, ਮੈਂ ਇੱਕ ਲੀਡਰ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਸਾਰੀ ਲੀਡਰਸ਼ਿਪ ਦੀ ਗੱਲ ਕਰਨਾ। ਉਹਨਾਂ ਦੇ ਇੱਥੇ ਨਾ ਆਉਣ ਦੀ ਤੁਹਾਡੇ ਪਰਸਨਲ ਮੈਂ ਰਾਏ ਪੁੱਛ ਰਿਹਾ ਹੈਗਾ। ਭੈਣ ਜੀ ਨੇ ਤਾਂ ਆਪਣੇ ਦਿਲ ਦੇ ਵਰਵਲੇ ਖੋਲ ਛੱਡੇ। ਅੱਜ ਹੁਣ ਮੈਂ ਕਹਾਂ ਬੜਾ ਕੁਝ ਖੋਲ ਦਿੱਤਾ। ਅੱਜ ਮੈਂ ਤੁਹਾਡੇ ਤੋਂ ਇੱਕ ਸਿੱਖ ਬਣ ਕੇ ਜਵਾਬ ਦੇਣਾ, ਇੱਕ ਮੈਂਬਰ ਬਣ ਕੇ ਜਵਾਬ ਨਾ ਦੇਣਾ। ਅੱਜ ਇਸ ਰੈਲੀ ਦੀ ਨਾਕਾਮੀ ਦੇ ਅੰਦਰ ਸਭ ਤੋਂ ਵੱਡਾ ਕਸੂਰਵਾਰ ਤੁਸੀਂ ਕਿਹਨੂੰ ਮੰਨਦੇ ਹੋ? ਸਭ ਤੋਂ ਵੱਡਾ ਕਸੂਰਵਾਰ ਮੈਂ ਸਾਰਿਆਂ ਨੂੰ ਮੰਨਦਾ, ਜਿੰਨੀ ਵੀ ਲੀਡਰਸ਼ਿਪ ਆ, ਸਾਰੇ ਲੀਡਰਸ਼ਿਪ ਜਿਹੜੇ ਆਪਣੀ ਕੁਰਸੀ ਲਈ ਬੈਠੇ ਆ। ਇਹ ਕਹਿਣ ਵਾਲੀਆਂ ਗੱਲਾਂ ਕਿ ਅਸੀਂ ਪੰਥ ਲਈ ਖੜੇ ਆ ਜਾਂ ਨਹੀਂ ਖੜੇ ਆ, ਸਿਰਫ ਕੁਰਸੀ ਲਈ ਲੜੀ ਜਾ ਰਹੇ ਆ। ਆਪਸ ਵਿੱਚ ਕੁਰਸੀ ਲਈ ਲੜਦੇ ਆ, ਇੱਕ ਦੂਜੇ ਨੂੰ ਸਟੇਜ ਤੋਂ ਬੈਠ ਕੇ ਗਾਲਾਂ ਕੱਢਣ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਆ। ਜੇ ਕਿਸੇ ਨੇ ਚੋਰੀ ਕਰੀ ਆ, ਚੋਰੀ ਦੇ ਇਲਜ਼ਾਮ ਹਰ ਇੱਕ ਤੇ ਲੱਗ ਰਿਹਾ, ਤਾਂ ਟੇਬਲ ਤੇ ਆ ਕੇ ਹਰਮੀਤ ਸਿੰਘ ਕਾਲਕਾ ਜੀ ਕਹਿ ਰਹੇ ਜੀ ਅਸੀਂ ਟੇਬਲ ਤੇ ਗਵਰਨਮੈਂਟ ਨਾਲ ਗੱਲ ਕਰਾਂਗੇ। ਤਾਂ ਜਿੰਨੇ ਇਲਜ਼ਾਮ ਲਗਾ ਰਹੇ ਆ ਸਾਰੇ ਪ੍ਰਧਾਨ ਆਪਸ ਵਿੱਚ, ਸਾਰੀਆਂ ਪਾਰਟੀਆਂ, ਇਹ ਟੇਬਲ ਤੇ ਆ ਕੇ ਸੰਗਤ ਦੇ ਸਾਹਮਣੇ ਕਿਉਂ ਨਹੀਂ ਪੁੱਛਦੇ ਕਿ ਤੂੰ ਕਿਹਨੇ ਕੀ ਚੋਰੀ ਕਰੀ ਆ? ਸਿਰਫ ਸਟੇਜ ਤੋਂ ਹੀ ਬੋਲਣ ਦਾ ਮਤਲਬ ਰਹਿ ਗਿਆ। ਮੈਂ ਰੋਕਾਂਗਾ, ਮਾਫੀ ਚਾਹਨਾ, ਵਿਸ਼ੇ ਤੋਂ ਅਸੀਂ ਭਟਕ ਰਹੇ ਹਾਂ। ਇਸ ਵੇਲੇ ਮੁੱਦਾ ਗੋਲਕ ਚੋਰੀ ਦਾ ਨਹੀਂ ਹੈਗਾ, ਮੁੱਦਾ ਬੰਦੀ ਸਿੰਘ ਰਿਹਾਈ ਮੋਰਚੇ ਦਾ ਹੈਗਾ। ਮੈਂ ਉਹਦੇ ਤੇ ਜਵਾਬ ਚਾਹਨਾ ਕਿ ਸਾਰਿਆਂ ਨੇ ਆਪਣਾ ਪੰਥਕ ਫਰਜ਼ ਸਮਝਿਆ। 11 ਤਰੀਕ ਸ਼੍ਰੀ ਅਕਾਲ ਤਖਤ ਸਾਹਿਬ, ਸਾਰੀਆਂ ਸੰਗਤਾਂ, ਸਾਰੀਆਂ ਜਥੇਬੰਦੀਆਂ ਹਾਜ਼ਰ ਹੁੰਦੀਆਂ ਨੇ। ਵੱਡੇ ਵੱਡੇ ਦਾਅਵੇ ਸਾਰੇ ਲੀਡਰਾਂ ਨੇ ਕੀਤੇ ਹਨ। ਮੈਂ ਫਿਰ ਅਲਫਾਜ਼ ਵਰਤਿਆ, ਮੈਂ ਕਿਸੇ ਇੱਕ ਪਾਰਟੀ, ਇੱਕ ਗਰੁੱਪ, ਇੱਕ ਸ਼ਖਸ ਦੀ ਗੱਲ ਨਹੀਂ ਕਰ ਰਿਹਾ। ਮੈਂ ਸਮੁੱਚੀ ਸਿੱਖ ਕੌਮ ਦੀ ਲੀਡਰਸ਼ਿਪ ਦੀ ਅਗਵਾਈ ਕਰਨ ਵਾਲੇ ਉਨ ਅਖੌਤੀ ਲੀਡਰਾਂ ਦੀ ਗੱਲ ਕਰ ਰਿਹਾ ਹੈਗਾ ਵਾ, ਜਿਨ੍ਹਾਂ ਨੇ ਉੱਥੇ ਦਮਜੇ ਮਾਰੇ, ਬੜੇ ਵੱਡੇ ਵੱਡੇ ਅਲਫਾਜ਼ ਵਰਤੇ ਕਿ ਬੰਦੀ ਸਿੰਘਾਂ ਲਈ ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ। ਮੇਰਾ ਸਵਾਲ ਉਹ ਹੈਗਾ, ਗੋਲਕ ਨੂੰ ਛੱਡ ਦਿਓ, ਦਿੱਲੀ ਕਮੇਟੀ ਨੂੰ ਛੱਡ ਦਿਓ। ਸਾਡੀ ਲੀਡਰਸ਼ਿਪ ਚਾਹੇ ਦਿੱਲੀ ਕਮੇਟੀ ਦੀ ਪਾਵਰ ਵਿੱਚ ਹੈ ਜਾਂ ਦਿੱਲੀ ਕਮੇਟੀ ਦੀ ਪਾਵਰ ਤੋਂ ਬਜਾਏ ਅਪੋਜੀਸ਼ਨ ਵਿੱਚ ਹੈ, ਉਹਨਾਂ ਨੇ ਪੰਥਕ ਫਰਜ਼ ਕੀ ਸਮਝਿਆ ਹੈਗਾ ਬੰਦੀ ਸਿੰਘਾਂ ਦੇ ਮਸਲੇ 'ਚ? ਮੇਰਾ ਸਵਾਲ ਹੈ ਬੰਦੀ ਸਿੰਘਾਂ ਦੇ ਮੈਨੂੰ ਪੁੱਛਣ ਦਾ ਕੀ ਮਤਲਬ ਹੈ? ਤੁਸੀਂ ਦੇਖ ਹੀ ਰਹੇ ਹੋ ਕਿ ਕੌਣ ਆਇਆ ਔਰ ਕੌਣ ਕੀ ਕਰ ਰਿਹਾ। ਇਸ ਕਰਕੇ ਬੰਦੀ ਸਿੰਘਾਂ ਲਈ ਅਸੀਂ ਇਹ ਕਹਿੰਦੇ ਆ, ਸਾਰੀ ਸਿੱਖ ਕੌਮ ਨੂੰ ਵੀ ਕਹਿੰਦੇ ਆ ਕਿ ਇਹਨਾਂ ਲੀਡਰਾਂ ਤੋਂ ਸੁਚੇਤ ਹੋ ਕੇ, ਔਰ ਲੀਡਰਾਂ ਨੂੰ ਜਿੰਨੀ ਦੇਰ ਸੰਗਤ ਹੰਗਾਰਾ ਨਹੀਂ ਭਰੇਗੀ ਉਨੀ ਦੇਰ ਲੀਡਰਾਂ ਨੂੰ ਵੀ ਸਮਝ ਨਹੀਂ ਆਉਂਦੀ, ਕਿਉਂਕਿ ਲੀਡਰ ਜ਼ਿਆਦਾ ਹਾਰਦਾ ਤਾਂ ਹੀ ਉਹਨੂੰ ਪਤਾ ਲੱਗਦਾ ਕਿ ਮੇਰੀ ਕੀ ਵੈਲਿਊ ਆ। ਮੈਂ ਸਾਰੇ ਲੀਡਰਾਂ ਨੂੰ ਰਿਕੁਐਸਟ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਸਾਰਿਆਂ ਨੇ ਇੱਕ ਮੁੱਠ ਹੋ ਕੇ, ਇਕਜੁੱਟ ਹੋ ਕੇ ਅਪੀਲ ਕੀਤੀ ਸੀ ਕਿ ਸਾਰੇ ਇਕੱਠੇ ਹੋ ਕੇ ਅਸੀਂ ਬੰਦੀ ਸਿੰਘਾਂ ਲਈ ਰਿਹਾਈ ਲਈ ਮੋਰਚਾ ਵੀ ਲਗਾਵਾਂਗੇ, ਕੋਰਟ ਵਿੱਚ ਵੀ ਜਾਵਾਂਗੇ। ਇਸ ਚੀਜ਼ ਨੂੰ ਦੇਖਦੇ ਹੋਏ ਮੈਨੂੰ ਇਹ ਲੱਗਦਾ ਕਿ ਉੱਥੇ ਸਿਰਫ ਸਟੇਜ ਤੇ ਹੀ ਬੋਲਿਆ ਗਿਆ, ਬੰਦੀ ਸਿੰਘਾਂ ਲਈ ਅਜੇ ਤੱਕ ਇਹਨਾਂ ਨੇ ਕੁਝ ਨਹੀਂ ਕਰਿਆ। ਉਸ ਤੋਂ ਬਾਅਦ ਵਿੱਚ ਕੋਈ ਵੀ ਅਜੇ ਤੱਕ ਇਹਨਾਂ ਨੇ ਪੈਰਵਾਈ ਨਹੀਂ ਕਰੀ ਕਿ ਅਸੀਂ ਬੰਦੀ ਸਿੰਘਾਂ ਲਈ ਕੀ ਕਰਾਂਗੇ, ਨਹੀਂ ਕੀ ਕਰਾਂਗੇ। ਅੱਜ ਦੀ ਡੇਟ ਵਿੱਚ ਜੋ ਅਸੀਂ ਦੇਖ ਰਹੇ ਹਾਂ ਬਿਲਕੁਲ ਘਟੀਆ ਗੱਲ ਹੈ ਕਿ ਅੱਜ ਜਿਹੜੀ ਲੀਡਰਸ਼ਿਪ ਸਾਡੀ ਇੱਥੇ ਨਹੀਂ ਪਹੁੰਚੀ। ਮੈਂ ਇਹਦੇ ਨਾਲ ਸਾਰੀ ਲੀਡਰਸ਼ਿਪ ਨੂੰ ਬੇਨਤੀ ਕਰਦਾ ਕਿ ਅੱਗੇ ਤੋਂ ਇਹੋ ਜਿਹੀ ਘਟੀਆ ਹਰਕਤ ਨਾ ਕਰਨ, ਔਰ ਆਪਣੇ ਯੋਧਿਆਂ ਲਈ, ਉਹ ਕੋਈ ਆਪਣੀ ਨੌਕਰੀ ਲਈ, ਆਪਣੇ ਬੱਚਿਆਂ ਲਈ ਜਾਂ ਕਿਸੇ ਵੀ ਆਪਣੇ ਘਰਦਿਆਂ ਲਈ ਜੇਲ੍ਹ ਵਿੱਚ ਨਹੀਂ ਗਏ। ਉਹ ਉਸ ਟਾਈਮ ਇਹੋ ਜਿਹਾ ਵਾਕਿਆ ਸੀ, ਉਸ ਟਾਈਮ ਮੈਂ ਵੀ ਉਹਨਾਂ ਦੇ ਵਿੱਚ ਸੀ, ਉਸ ਟਾਈਮ ਪੰਜਾਬ 'ਚ ਸੀ ਜਦ 84 ਹੋਈ ਆ। ਤਾਂ ਹਰ ਇੱਕ ਸਿੱਖ ਉਸ ਟਾਈਮ ਡਰ ਰਿਹਾ ਸੀ।
ਇਸ ਕਰਕੇ ਉਹਨਾਂ ਨੇ ਜੋ ਆਪਣਾ ਭਾਵਨਾ ਗੁਰੂ ਦੀ ਭਾਵਨਾ ਦੇਖ ਕੇ ਇਹ ਕੰਮ ਕਰਿਆ। ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕਰਿਆ ਜਾਵੇ। ਅਗਰ ਜੇ ਗਵਰਨਮੈਂਟ ਨਹੀਂ ਰਿਹਾ ਕਰਦੀ, ਅੱਜ ਰੈਲੀ ਨਹੀਂ ਹੋ ਪਾਈ, ਅਸੀਂ ਇਸ ਨੂੰ ਅੱਗੇ ਤੋਂ ਵੱਡੇ ਪੱਧਰ ਤੇ ਜਾ ਕੇ ਹਰ ਗੁਰਦੁਆਰੇ 'ਚ ਹਰ ਸਿੰਘ ਸਭਾ 'ਚ ਜਾ ਕੇ ਅਪੀਲ ਕਰਾਂਗੇ ਕਿ ਬੰਦੀ ਸਿੰਘਾਂ ਲਈ ਕੁਝ ਨਾ ਕੁਝ ਕੀਤਾ ਜਾਵੇ। ਸਾਰੀ ਸੰਗਤ ਜਿੰਨੀ ਦੇਰ ਇਕੱਠੀ ਨਹੀਂ ਹੋਏਗੀ, ਨਾ ਤਾਂ ਗਵਰਨਮੈਂਟ ਡਰਦੀ ਆ, ਨਾ ਕੋਰਟ ਵਾਲੇ ਵੀ ਨਹੀਂ ਡਰਦੇ। ਕੋਰਟ ਵਾਲੇ ਵੀ, ਜੱਜ ਵੀ ਗਵਰਨਮੈਂਟਾਂ ਦੇ ਕਹਿਣ ਤੇ ਚੱਲ ਰਹੇ ਆ। ਸੰਗਤ ਜੀ ਅਸੀਂ ਦੁਬਾਰਾ ਜੁੜ ਚੁੱਕੇ ਹੈਗੇ ਹਾਂ। ਜਿਹੜੇ ਵੀਰ ਮੈਂ ਕਹਾਂਗਾ ਜਿਹੜੇ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਜੀ ਅੱਗੇ ਆ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਜੀ ਕਿੱਥੋਂ ਆਏ ਤੁਸੀਂ ਤੇ ਕੀ ਨਾਮ ਤੁਹਾਡਾ? ਮੇਰਾ ਨਾਮ ਮਨਮਿੰਦਰ ਹੈ, ਮੈਂ ਰਜੌਰੀ ਗਾਰਡਨ ਤੋਂ ਆਇਆ। ਤੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਸੀ ਕਿ ਰੈਲੀ ਨਿਕਲ ਰਹੀ ਹੈ ਆਪਣੀ, ਤੇ ਆਪਾਂ ਸਵੇਰੇ ਪਹਿਲੇ ਉਧਰ ਗਏ ਫਤਿਹਨਗਰ ਸਾਹਿਬ ਗੁਰਦੁਆਰੇ, ਤੇ ਸਾਨੂੰ ਦੇਖਿਆ ਕੋਈ ਉੱਥੇ ਸੰਗਤ ਨਹੀਂ, ਕੋਈ ਨਹੀਂ। ਦਿੱਲੀ ਦੀ ਲੋਕਲ ਵੀ, ਜਿਸ ਤਰ੍ਹਾਂ ਸਾਡੇ ਘਰ ਦੇ ਕੋਲ ਹੋਰ ਵੀ ਮੁੰਡੇ ਜਿਹੜੇ ਰੈਡੀ ਸੀ, ਕਈਆਂ ਨੂੰ ਵਿੱਚੋਂ ਪਤਾ ਲੱਗਾ ਕਿ ਹਾਂ ਗਵਰਨਮੈਂਟ ਨੇ ਰੈਲੀ ਕੈਂਸਲ ਕਰ ਦਿੱਤੀ ਹੈ। ਇਸ ਕਰਕੇ ਫਿਰ ਕਈ ਸਿੰਘ ਤੇ ਆਏ ਨਹੀਂ ਆਪਣੇ ਉਧਰੋਂ, ਤੇ ਆਪਾਂ ਫਿਰ ਵੀ ਉਧਰੋਂ ਦੀ ਢੂੰਡਦੇ ਨੰਬਰ ਕੰਟੈਕਟ ਹੈਗਾ ਸੀ ਥੱਲੇ ਕੀਤਾ, ਦਲਜੀਤ ਸਿੰਘ ਜੀ ਹੈਗੇ ਨੇ ਕੋਈ, ਤੇ ਉਹਨਾਂ ਨੂੰ ਆਪਾਂ ਇੱਧਰ ਆਏ। ਫਿਰ ਆ ਕੇ ਫਿਰ ਆਪਾਂ ਇੱਧਰ ਮਿਲੇ। ਜੋ ਵੀ ਸਾਨੂੰ ਇਹ ਗਲਤ ਲੱਗੀ ਗੱਲ ਕਿ ਗਵਰਨਮੈਂਟ ਇਸ ਤਰ੍ਹਾਂ ਕਿਉਂ ਕਰ ਰਹੀ ਹੈ, ਬਸ। ਬਿਲਕੁਲ ਨਾਰਾਜ਼ਗੀ ਆਪਣੀ ਜਗ੍ਹਾ ਹੈ। ਹੁਣ ਸਭ ਤੋਂ ਅਖੀਰ ਦੇ ਅੰਦਰ ਸਾਥ ਦਲਜੀਤ ਸਿੰਘ ਜਿਹੜੇ ਮੁਲਾਕਾਤੀ ਵੀ ਹੈਗੇ ਨੇ, ਔਰ ਕਹਿ ਲਈਏ ਕਿ ਅੱਜ ਦੇ ਇਸ ਸਾਰੀ ਸੇਵਾ ਦਾ ਮੁੱਖ ਸੇਵਾਦਾਰ ਵੀ ਹੈਗੇ ਨੇ। ਫਤਿਹ ਦੀ ਸਾਂਝ ਪੈਣਾ ਦਲਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੈਲੀ ਦੀ ਸਰਕਾਰ ਨੇ ਪਰਮਿਸ਼ਨ ਨਹੀਂ ਦਿੱਤੀ, ਤੁਸੀਂ ਪ੍ਰੈਸ ਕਾਨਫਰੰਸ ਕਰਕੇ ਵੀਡੀਓ ਜਾਰੀ ਕੀਤੀ ਹੈ, ਰੈਲੀ ਕੈਂਸਲ ਹੋ ਗਈ, ਮਗਰ ਫਿਰ ਵੀ ਅਰਦਾਸ ਕਰਨੀ ਸੀ, ਅਰਦਾਸ ਪਹੁੰਚੀ। ਕੀ ਕਹੋਗੇ ਸਾਰੇ ਮੈਟਰ ਦੇ ਉੱਤੇ? ਹੁਣ ਇਹ ਤਾਂ ਜੀ ਅਸੀਂ ਮੈਟਰ ਤੇ ਕੀ ਕਰਨਾ ਜੀ, ਅਸੀਂ ਆਪਣੀ ਅਰਦਾਸ ਹੁੰਦੀ ਹੋਈ ਸੀ, ਆਪਣੀ ਅਰਦਾਸ ਅਸੀਂ ਪੂਰੀ ਕੀਤੀ ਆ। ਸ਼ੁਰੂਆਤ ਕੀਤੀ ਸੀ ਕਿ ਫਤਿਹਨਗਰ ਸਾਹਿਬ ਤੋਂ, ਤੇ ਅਸੀਂ ਸਮਾਪਤੀ ਦੀ ਅਰਦਾਸ ਜਿਹੜੀ ਹੈਗੀ ਆ ਰਕਾਬਗੰਜ ਸਾਹਿਬ ਆ ਕੇ ਕੀਤੀ ਆਪਾਂ। ਅਸੀਂ ਸਿੱਖ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾਇਆ ਹੈ। ਦੇਖੋ ਕੁਛ ਚਿਰ ਪਹਿਲਾਂ ਅਗਰ ਗੱਲ ਕਰੀਏ, ਇੱਕ ਗੱਲ ਪ੍ਰਚਲਿਤ ਹੋ ਗਈ ਸੀ ਕਿ ਸਿੱਖ ਹੁਣ ਖਤਮ ਹੋ ਗਏ ਨੇ, ਜਾਂ ਸਿੱਖਾਂ ਦੀ ਜਿਹੜੀ ਤਾਦਾਦ ਹੈ ਖਤਮ ਹੋ ਚੁੱਕੀ ਹੈ, ਉਹ ਆਲਮੋਸਟ ਮਰਨ ਦੇ ਕਗਾਰ 'ਤੇ ਹੈ ਕੌਮ। ਤੇ ਗਰਜਾ ਸਿੰਘ ਬੋਤਾ ਸਿੰਘ ਨੇ ਚੁੰਗੀ ਲਾ ਕੇ ਸੋਟਿਆਂ ਨਾਲ ਬੰਦੇ ਮਾਰੇ ਸੀਗੇ ਮੁਗਲਾਂ ਦੇ। ਸਮਝ ਲਓ ਕਿ ਅਸੀਂ ਉਹੀ ਹਾਂ, ਭਾਵੇਂ ਗਿਣਤੀ ਘੱਟ ਹੈ ਪਰ ਅਸੀਂ ਲੜਾਂਗੇ ਜ਼ਰੂਰ। ਬਿਲਕੁਲ ਲੜਾਂਗੇ ਜ਼ਰੂਰ। ਭਾਈ ਬੋਤਾ ਸਿੰਘ, ਗਰਜਾ ਸਿੰਘ ਤੇ ਮਾਈ ਭਾਗੋ ਦੇ ਵਾਰਸ ਖਲੋਤੇ ਨੇ, ਤੇ ਮਲੇਛ ਖਾਲਸਾ ਅੱਜ ਨਹੀਂ ਹੈ। ਮਲੇਛ ਖਾਲਸਾ ਕਿਸੇ ਨੇ ਡੈਫੀਨੇਸ਼ਨ ਪੜ੍ਹਨੀ ਹੋਵੇ ਗੂਗਲ ਤੇ ਸਰਚ ਕਰ ਸਕਦਾ, ਸੋ ਸਾਖੀ ਪੁਰਾਣੀ ਜਨਮ ਸਾਖੀਆਂ 'ਚ ਕਰ ਸਕਦਾ ਕਿ ਮਲੇਛ ਖਾਲਸਾ ਕੌਣ ਸਨ। ਪੜ੍ਹ ਲੈਣਗੇ, ਪਤਾ ਲੱਗ ਜਾਏਗਾ ਅਸੀਂ ਕਿੰਨਾ ਦੀ ਗੱਲ ਕਰ ਰਹੇ ਹੈਗੇ ਆ। ਦਲਜੀਤ ਸਿੰਘ ਜੀ, ਹੁਣ ਜਿਸ ਤਰੀਕੇ ਦੇ ਨਾਲ ਅੱਜ ਸਰਕਾਰ ਕਿਤੇ ਨਾ ਕਿਤੇ ਕਾਮਯਾਬ ਹੋਈ, ਔਰ ਤੁਸੀਂ ਵੀ ਆਪਣੇ ਉਸ ਮਿਸ਼ਨ ਵਿੱਚ ਜ਼ਰੂਰ ਕਾਮਯਾਬ ਹੋਏ ਹੋ ਕਿ ਤੁਸੀਂ ਜੋ ਬੰਦੀ ਸਿੰਘਾਂ ਦੇ ਲਈ, ਜਥੇਦਾਰ ਸਾਹਿਬ ਦੇ ਲਈ ਅਰਦਾਸ ਮਿੱਥੀ ਸੀ, ਉਹ ਚਲੋ ਪੂਰੀ ਕਰ ਲਈ। ਜਾਗਦੀ ਜਮੀਰ ਸਿੰਘ, ਫਿਰ ਇਹ ਲਫ਼ਜ਼ ਵਰਤੀਏ, ਅਗਰ ਐਗਜ਼ਾਮਪਲ ਦਿੰਦੇ ਆ, ਅੰਮ੍ਰਿਤ ਸੰਚਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਰਵਾਇਆ। ਇਤਿਹਾਸ ਕਹਿੰਦਾ 70,000 ਤੋਂ ਵੱਧ ਦਾ ਇਕੱਠ ਹੈਗਾ ਸੀ। ਅਗਰ ਗੁਰੂ ਪਾਤਸ਼ਾਹ ਨੇ ਵੀ ਅਗਰ ਉਸ ਵੇਲੇ ਗਿਣਤੀ ਵਧਾਣੀ ਹੁੰਦੀ ਤੇ ਕਹਿ ਦਿੰਦੇ ਲਾਈਨ ਲਾ ਲਓ, ਮੈਂ ਅੰਮ੍ਰਿਤ ਸੰਚਾਰ ਕਰ ਰਿਹਾ, ਮਗਰ ਗੁਰੂ ਪਾਤਸ਼ਾਹ ਨੇ ਸਿਰ ਮੰਗੇ ਸੀ। तो 70,000 की गिनती चो 69,995 नहीं खड़े हुए सन, सिर्फ 5 गुरु के प्यारे खड़े हुए सन। अज मैं कह सकना कि जेडे सिर दिख रहे ने ना, उन्हां दे वारस हैगे ने। तो हुण आउण वाले समय की तुहाडा प्रोग्राम मिथ्या जाना है कि यह रैली दोबारा कड्डी जाएगी, कोई अखंड पाठ साहब रखा जाएगा, कोई प्रेस कॉन्फ्रेंस की जाएगी, कोई पंथक सैमीनार रखा जाएगा, कि अगला कोई प्रोग्राम संगत दे लई साडे चैनल दे राही तुसीं कुछ उलीक रहे हो, कोई मैसेज देना चाहोगे संगतां नूं ਜਿਹੜੇ ਆਏ ਨੇ ਉਹਨਾਂ ਲਈ ਵੀ, ਤੇ ਜਿਹੜੇ ਮਰੀ ਜ਼ਮੀਰ ਵਾਲੇ ਪ੍ਰੋਗਰਾਮ ਨੂੰ ਫੇਸਬੁੱਕ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਤੇ ਟੀਵੀ ਚੈਨਲ ਦੇ ਰਾਹੀਂ ਦੇਖ ਰਹੇ ਨੇ, ਉਹਨਾਂ ਨੂੰ ਕੋਈ ਸੰਦੇਸ਼ਾ ਦੇਣਾ ਚਾਹੋਗੇ? ਦੇਖੋ, ਇੱਕ ਗੱਲ ਮੈਂ ਤੁਹਾਡੇ ਚੈਨਲ ਰਾਹੀਂ ਕਲੀਅਰ ਕਰ ਦਵਾਂ ਕਿ ਰੈਲੀ ਪੋਸਟਪੋਨ ਹੋਈ ਹੈ, ਕੈਂਸਲ ਨਹੀਂ ਹੋਈ। ਰੈਲੀ ਕੱਢਾਂਗੇ ਜ਼ਰੂਰ, ਮਹੀਨੇ ਬਾਅਦ ਨਹੀਂ, 2 ਮਹੀਨੇ ਬਾਅਦ ਸਹੀ, 3 ਮਹੀਨੇ ਬਾਅਦ ਸਹੀ, ਕਿਉਂਕਿ ਸਾਨੂੰ ਵੀ ਇਸ ਰੈਲੀ ਦੀ ਵਰਕਿੰਗ ਕਰਦੇ ਹੋਏ 3 ਮਹੀਨੇ ਹੋ ਚੁੱਕੇ ਸੀਗੇ। ਔਰ ਇੱਕ ਪੁਲਿਸ ਦੀ ਸਟ੍ਰੈਟੇਜੀ ਹੁੰਦੀ ਹੈ ਕਿ ਤੁਸੀਂ ਅਗਰ ਉਹਨੂੰ 1 ਮਹੀਨਾ ਪਹਿਲੇ ਲੈਟਰ ਦੋਗੇ, ਤੁਹਾਨੂੰ ਤੁਹਾਡੀ ਰੈਲੀ ਤੋਂ 2-3 ਦਿਨ ਪਹਿਲੇ ਤੁਹਾਨੂੰ ਲੈਟਰ ਆਏਗੀ ਕਿ ਤੁਸੀਂ ਕਿਸੇ ਵੀ ਤਰੀਕੇ ਦਾ ਦੂਸਰਾ ਸਟੈਪ ਚੱਕ ਹੀ ਨਾ ਸਕੋ। ਉਹ ਸਾਡੇ ਨਾਲ ਵੀ ਹੋਇਆ। ਰਹੀ ਗੱਲ, ਜਿੱਦਾਂ ਇਕਬਾਲ ਸਿੰਘ ਜੀ ਹੋਣਾ ਨੇ ਕਿਹਾ ਸੀਗਾ ਵੀ ਸਿਰਫ ਆਪਾਂ ਇੰਟੀਮੇਸ਼ਨ ਦੇਈਦਾ, ਮੇਰੀ ਸਾਰੀ ਜਗ੍ਹਾ ਗੱਲ ਹੋਈ ਹੈ, ਮੇਰੀ ਕਮੇਟੀ 'ਚ ਵੀ ਗੱਲ ਹੋਈ ਹੈ, ਇਹ ਗੱਲ ਬਿਲਕੁਲ ਠੀਕ ਹੈ ਕਿ ਉਹ ਇੰਟੀਮੇਸ਼ਨ ਦਿੰਦੇ ਨੇ, ਪਰ ਕਿਸੇ ਨੂੰ ਰਿਟਰਨ ਦੇ ਵਿੱਚ ਕੈਂਸਲੇਸ਼ਨ ਨਹੀਂ ਆਉਂਦੀ। ਸਾਨੂੰ ਰਿਟਰਨ ਦੇ ਵਿੱਚ ਹਰ ਪਾਸੋਂ ਦੀ ਕੈਂਸਲੇਸ਼ਨ ਆਈ ਹੈ। ट्रैफिक पुलिस तो राती मैं रिसीविंग की है कैंसलेशन दी, DCP सेंट्रल, DCP वैस्ट, हैडकुआटर, सारी जगह तो कैंसलेशन दी आई है।
ਬਈ ਹੁਣ ਸਪੋਜ਼ ਟੂ ਵੀ ਹੁਣ ਮੈਂ ਵਿਸ਼ਨੂੰ ਗਾਰਡਨ ਰਹਿੰਦਾ, ਵਿਸ਼ਨੂੰ ਗਾਰਡਨ ਕੱਲ ਇੱਕ ਯਾਤਰਾ ਕੱਢੀ ਗਈ ਹੈ, ਠੀਕ ਹੈ ਜੀ। ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ, ਆਪਾਂ ਕਹਿੰਦੇ ਵੀ ਯਾਤਰਾ ਕੱਢੀ ਗਈ ਹੈ। ਯਾਤਰਾ ਵਿੱਚ ਵੱਡੇ ਵੱਡੇ ਡੀਜੇ ਟਰੱਕਾਂ 'ਚ ਰੱਖ ਕੇ ਚਲਾਏ ਗਏ ਨੇ ਕੱਲ, ਠੀਕ ਹੈ ਜੀ। ਉਹੀ ਰੌਲਾ ਗੋਬਲਾ ਪਾਇਆ ਗਿਆ, ਸਾਰਾ ਕੁਝ ਹੋਇਆ। ਪਰ ਜਦ ਉਹ ਕਰ ਸਕਦੇ ਨੇ ਤਾਂ ਸਿੱਖਾਂ ਦੇ ਨਾਲ ਕੀ ਵਿਤਕਰਾ ਹੈ? ਇਹ ਸਵਾਲ ਤਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵਾਂ ਕਿ ਸਿੱਖਾਂ ਨਾਲ ਹੀ ਵਿਤਕਰਾ ਕਿਉਂ ਹੈ? ਦੇਖੋ ਜੀ, ਸਿੱਖ ਆਪਣੀ ਜਿਹੜੀ ਹੈ ਜੁੱਤੀ ਦੇ ਵਿੱਚ ਪਾਣੀ ਪਾ ਚੁੱਕੇ ਨੇ, ਨਾ ਕਿ ਜ਼ੋਰ ਰੱਖਦੇ ਨੇ। ਜਿਹੜੀ ਜੁੱਤੀ 'ਚ ਪਾਣੀ ਪੈ ਜਾਵੇ ਲੋਕਾਂ ਦਾ, ਉਹ ਤਾਂ ਤਲਵੇ ਚੱਟਣ ਜੋਗੀ ਰਹਿ ਗਈ। ਉਹ ਨਾ ਉੱਠ ਸਕਦੀ ਹੈ ਨਾ ਕੁਝ ਕਰ ਸਕਦੇ। ਜੁੱਤੀ ਗਿੱਲੀ ਦੀ ਗਿੱਲੀ ਹੈ, ਔਰ ਭਾਰ ਵੱਧ ਗਿਆ ਜੁੱਤੀ ਦਾ, ਜ਼ੋਰ ਨਹੀਂ ਹੈ, ਭਾਰ ਵਧਿਆ ਹੋਇਆ ਕਿ ਥੱਲੇ ਬਸ ਗਿੱਲੀ ਰਹਿ ਸਕਦੀ ਹੈ। ਸਾਡੇ ਜਿਹੜੇ ਲੀਡਰ ਨੇ ਉਹਨਾਂ ਦੇ ਸਰਕਾਰਾਂ ਦੇ ਥੱਲੇ ਲੱਗ ਕੇ ਗਿੱਲੇ ਹੋ ਚੁੱਕੇ ਨੇ। ਅਵੇਅਰਨੈਸ ਕਿਵੇਂ ਆਏਗੀ? ਦੇਖੋ ਜੀ, ਅਵੇਅਰਨੈਸ ਅਸੀਂ ਤਾਂ ਚਾਹੁੰਦੇ ਹੀ ਨਹੀਂ ਕਿ ਅਵੇਅਰਨੈਸ ਆਵੇ ਇਹਨਾਂ ਚੀਜ਼ਾਂ ਨੂੰ ਲੈ ਕੇ। ਅਸੀਂ ਕਦੇ ਕਹਿੰਦੇ ਹਾਂ ਕਿ ਵੀ ਕੋਈ ਵੀ ਲੀਡਰ ਖੜਾ ਹੋਵੇ ਜੀ ਮੈਂ ਤੁਹਾਡੀ ਗੱਲ ਤੋਂ ਅਵੇਅਰ ਹੋ ਗਿਆ ਜੀ, ਤੁਸੀਂ ਸਹੀ ਕਹਿ ਰਹੇ ਹੋ। ਮੈਂ ਮਾਫੀ ਚਾਹੁੰਦਾ, ਮੈਂ ਲੀਡਰਾਂ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਤੇ ਬੰਦੀ ਸਿੰਘ ਰਿਹਾਈ ਮਸਲੇ ਦੀ ਗੱਲ ਕਰ ਰਿਹਾ। ਅਸੀਂ ਉਸੇ ਗੱਲ ਤੇ ਹੀ ਆ ਰਹੇ ਹਾਂ। ਅਸੀਂ ਕਿਸੇ ਨੂੰ ਅਵੇਅਰ ਨਹੀਂ ਕਰਨਾ, ਅਸੀਂ ਸੰਗਤ ਨੂੰ ਅਵੇਅਰ ਕਰਨਾ। ਸਾਡਾ ਜਿਹੜਾ ਕਨਸੈਪਟ ਹੈ ਸੰਗਤ ਨੂੰ ਅਵੇਅਰ ਕਰਨ ਦਾ ਹੈਗਾ, ਠੀਕ ਹੈ ਜੀ। ਆਪਾਂ ਇੱਥੇ ਉਹੀ ਗੱਲ ਕਰਾਂਗੇ, ਜਿਹੜੀ ਰੈਲੀ ਅਸੀਂ ਲੀਗਲ ਤੌਰ ਤੇ ਕਰਨਾ ਚਾਹੁੰਦੇ ਹਾਂ, ਭਾਵੇਂ ਸਾਨੂੰ ਇਹਦੇ ਉੱਤੇ ਲਗਾਤਾਰ ਲੈਟਰਾਂ ਦੇ ਕੇ ਦੇਣੀਆਂ ਪੈਣ, ਉਹ ਸਾਰੀਆਂ ਲੈਟਰਾਂ ਦਾ ਪ੍ਰੂਫ ਮੈਂ ਸੰਗਤ ਅੱਗੇ ਰੱਖਾਂਗਾ ਕਿ ਵੀ ਮੈਂ 8 ਵਾਰੀ ਜਾਂ 9 ਵਾਰੀ ਮੈਂ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਹੈ ਸਰਕਾਰਾਂ ਨੂੰ, ਤੇ ਸਰਕਾਰਾਂ ਨੇ ਮੈਨੂੰ ਰਿਟਨ ਵਿੱਚ ਇਹ ਐਪਲੀਕੇਸ਼ਨ 2 ਦਿਨ ਪਹਿਲਾਂ ਦਿੱਤੀ ਹੈ ਜਦੋਂ ਅਸੀਂ ਪ੍ਰੋਗਰਾਮ ਰੱਖਣਾ ਸੀਗਾ। ਇਹ ਹਰ ਵਾਰੀ ਮੇਰੇ ਨਾਲ ਇਦਾਂ ਕਰ ਰਹੇ ਨੇ। ਅਸੀਂ ਇਸ ਸੰਸਥਾ ਨੂੰ ਕਿਸ ਤਰ੍ਹਾਂ ਚਲਾ ਸਕਦੇ ਜੇ ਅਸੀਂ ਲੀਗਲ ਦੀ ਗੱਲ ਕਰ ਰਹੇ? ਅਸੀਂ ਆਪਣੇ ਵੱਲੋਂ ਪੂਰਾ ਲੀਗਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਦੇ ਵਿੱਚ ਸਰਕਾਰਾਂ ਦਾ ਇਨਵੋਲਵਮੈਂਟ ਹੈ ਤੇ ਅਸੀਂ ਮਾਈਨੋਰਟੀ ਕਮਿਸ਼ਨ ਦੇ ਕੋਲ ਵੀ ਜਾਵਾਂਗੇ ਕਿ ਵੀ ਜੇ ਇਹ ਸਭ ਹੋ ਸਕਦਾ ਹੈ ਦੂਸਰੀਆਂ ਕੌਮਾਂ ਦਾ ਜਾਂ ਦੂਸਰੇ ਧਰਮਾਂ ਦਾ, ਤੇ ਸਿੱਖਾਂ ਨਾਲ ਕੀ ਪ੍ਰੋਬਲਮ ਹੈ? ਕਿ ਅਸੀਂ ਸਿੱਖਾਂ ਨੇ ਪੁਲਿਸ ਵਾਲਿਆਂ ਦਾ ਕੁਝ ਵਿਗਾੜਿਆ, ਜਾਂ ਸਾਡੇ ਹੀ ਬੰਦਿਆਂ ਨੇ ਲੀਡਰਾਂ ਨੇ ਕਿਹਾ ਹੈ ਕਿ ਵੀ ਇਹਨਾਂ ਨੂੰ ਖੜੇ ਨਾ ਹੋਣ ਦੇਣ? ਤੁਹਾਨੂੰ ਮੈਂ ਹੁਣ ਇਸ ਗੱਲ ਦੀ ਅੱਜ ਦੀ ਇੰਟਿਊਸ਼ਨ ਦੇ ਦਿੰਦਾ। ਜੇ ਅਕਾਲ ਪੁਰਖ ਦੀ ਮਿਹਰ ਹਾਲੇ ਵੀ ਹੋਈ ਹੈ ਸਾਡੇ ਤੇ, ਐਸੀ ਗੱਲ ਕਿ ਨਹੀਂ ਹੋਈ, ਜੇ ਅਸੀਂ ਉੱਥੇ ਅਨਾਉਂਸ ਨਾ ਕਰਦੇ ਕੈਂਸਲੇਸ਼ਨ, ਮੈਂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠਾ ਵਾਂ, ਨਾ ਕਰਦੇ ਵੀ 3 ਤੋਂ 4,000 ਸਿੰਘ ਆਉਂਦਾ ਉੱਥੇ। ਫੈਮਲੀਆਂ ਆ ਰਹੀ ਸੀਗੀਆਂ ਪੰਜਾਬ ਤੋਂ, ਅਕਾਲ ਤਖਤ ਦੇ 5 ਪਿਆਰੇ ਵੀ ਆ ਰਹੇ ਸੀਗੇ, ਹਵਾਰਾ ਕਮੇਟੀ ਆਪਣੇ ਵੱਲੋਂ ਯੂਥ ਲੈ ਕੇ ਆ ਰਹੀ ਸੀਗੀ, ਹੋਰ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਉਹ ਸਾਰੀਆਂ ਆ ਰਹੀਆਂ ਸੀਗੀਆਂ। ਹੁਣ ਇਹ ਗੱਲ ਇੱਥੇ ਆਂਦੀ ਹੈ, ਜੇ ਇੰਨਾ ਵੱਡਾ ਇਕੱਠ ਕਰ ਲਿਆ ਹੋਵੇ, ਠੀਕ ਹੈ ਜੀ, ਉਸ ਇਕੱਠ ਦੇ ਵਿੱਚ ਕਿਸੇ ਵੀ ਲੀਡਰ ਨੂੰ ਨਾ ਸਨਮਾਨਿਤ ਕੀਤਾ ਜਾਵੇ ਤੇ ਇਹਨਾਂ ਨੂੰ ਬੜਾ ਨਾ ਉਹ ਫੀਲ ਹੁੰਦਾ ਕਿ ਵੀ ਸਾਨੂੰ ਅਸੀਂ ਈਗੋ ਹਟ ਹੁੰਦੀ ਸੀ, ਤੁਸੀਂ ਕਹਿ ਲਓ, ਉਹ ਈਗੋ ਹਟ ਹੋ ਜਾਂਦੀ ਇਹਨਾਂ ਦੀ। ਇਹ ਵੀ ਇੱਕ ਬੜਾ ਵੱਡਾ ਕਨਸੈਪਟ ਹੈਗਾ ਕਿ ਵੀ ਅਗਰ ਸਾਡੇ ਬਗੈਰ ਕੋਈ ਹੋਰ ਧਿਰ ਖੜੀ ਹੋ ਗਈ ਤਾਂ ਸਾਡਾ ਕੀ ਬਣੂਗਾ? ਇਹ ਵੀ ਅਸੀਂ ਹੁਣ ਇਹੀ ਗੱਲ ਕਨਸੈਪਟ ਨੂੰ ਕਲੀਅਰ ਕਰਨਾ ਚਾਹੁੰਦੇ ਹਾਂ। ਅਸੀਂ ਕੋਈ ਧਿਰ ਨਹੀਂ ਬਣਨਾ ਚਾਹੁੰਦੇ, ਅਸੀਂ ਕੋਈ ਧਿਰ ਨਹੀਂ ਬਣਨਾ ਚਾਹੁੰਦੇ। ਅਸੀਂ ਬਾਰ-ਬਾਰ ਮੈਂ ਇਹ ਗੱਲ ਕਹਿ ਰਿਹਾ ਵਾਂ, ਅਸੀਂ ਕੋਈ ਇਲੈਕਸ਼ਨ ਨਹੀਂ ਲੜਨੇ ਪੋਲੀਟੀਕਲ ਸਿੱਖ ਫਰੰਟਾਂ ਨੇ, ਕਿਸੇ ਨੇ ਕੁਝ ਨਹੀਂ ਕਰਨਾ, ਸਾਰਿਆਂ ਦੀ ਆਪਣੀ ਆਪਣੀ ਨਿੱਜੀ ਹੈ। ਤੁਸੀਂ ਅਗਰ ਮੇਰੀ ਗੱਲ ਕਰੋਗੇ ਵੀ ਮੈਂ ਇਲੈਕਸ਼ਨ ਦੇ ਲੜਨ 'ਚ ਕੋਈ ਮੂਡ 'ਚ ਨਹੀਂ ਹੈਗਾ। ਅਸੀਂ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ ਕਿ ਵੀ ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹ ਪੰਥਕ ਹੈ। ਤੁਹਾਡੀ ਜੇ ਕਿਸੇ ਨਾਲ ਦੂਸਰੇ ਲੀਡਰ ਨਾਲ ਨਹੀਂ ਬਣਦੀ, ਤੁਸੀਂ ਉਹਨੂੰ ਨਾ ਬੁਲਾਓ, ਤੁਸੀਂ ਮੈਨੂੰ ਤੇ ਬੁਲਾ ਸਕਦੇ ਹੋ। ਤੁਸੀਂ ਮੇਰੇ ਨਾਲ ਗੱਲ ਕਰੋ ਕਿ ਦਲਜੀਤ ਵੀ ਅਸੀਂ ਇਹ ਕੰਮ ਕਰਨਾ। ਮੰਨ ਲਿਆ ਵੀ ਭੈਣ ਜੀ ਜਿਹੜੇ ਜਾਗੋ ਪਾਰਟੀ 'ਚ, ਮੰਨ ਲਿਆ ਵੀ ਇਕਬਾਲ ਸਿੰਘ ਜੀ ਜਿਹੜੇ ਨੇ ਵੀ ਉਹ ਸਰਨਾ ਬ੍ਰਦਰਸ ਤੋਂ ਮਤਲਬ ਪਾਰਟੀ 'ਚ ਆਏ ਨੇ, ਮੰਨ ਲਿਆ ਤੁਹਾਡੀ ਗੱਲ ਤੁਸੀਂ ਨਹੀਂ ਬੁਲਾਉਣਾ ਚਾਹੁੰਦੇ, ਨਾ ਬੁਲਾਓ। ਮੈਂ ਤਾਂ ਕਿਸੇ ਪਾਰਟੀ ਤੋਂ ਨਹੀਂ ਆ ਨਾ। ਤੁਸੀਂ ਮੇਰੇ ਨਾਲ ਤਾਂ ਗੱਲ ਕਰ ਸਕਦੇ ਹੋ ਕਿ ਦਲਜੀਤ ਤੁਸੀਂ ਰੈਲੀ ਰੱਖੀਏ, ਤੁਸੀਂ ਕਿੱਦਾਂ ਕਰਨਾ ਚਾਹੁੰਦੇ ਦੱਸੋ, ਅਸੀਂ ਤੁਹਾਨੂੰ ਉੱਦਾਂ ਹੈਲਪ ਕਰਨ ਨੂੰ ਤਿਆਰ ਹਾਂ। ਤੁਹਾਨੂੰ ਕੀ ਹੈਲਪ ਚਾਹੀਦੀ ਤੁਸੀਂ ਦੱਸੋ, ਅਸੀਂ ਤੁਹਾਡੀ ਹੈਲਪ ਕਰਦੇ ਹਾਂ। ਕਿਸੇ ਨੇ ਨਹੀਂ ਬੋਲਿਆ। ਈਗੋ ਕੀ ਹੈ? ਯਾਰ ਤੂੰ ਉਹਨੂੰ ਕੱਢ ਦੇਂਗਾ ਨਾ ਬਾਹਰ, ਆਪਾਂ ਤੇਰੇ ਨਾਲ ਤੁਰਾਂਗੇ। ਉਹ ਕਹਿੰਦੇ ਨੇ ਤੂੰ ਉਹਨੂੰ ਕੱਢ ਦੇਂਗਾ ਆਪਾਂ ਤਾਂ ਆਪਾਂ ਤੇਰੇ ਨਾਲ ਤੁਰਾਂਗੇ। ਯਾਰ ਮੈਂ ਤੁਹਾਡੇ ਇੱਥੇ ਤੁਹਾਡੇ ਸਲਾਹ ਕਰਾਂ ਥੋੜ੍ਹੀ ਆਇਆ ਵਾਂ। ਮੈਂ ਤੁਹਾਨੂੰ ਸਿਰਫ ਇੰਨਾ ਕਹਿਣਾ ਹੈ ਕਿ ਇਸ ਮਸਲੇ ਉੱਤੇ ਸਾਰੇ ਇਕੱਠੇ ਹੋ ਜਾਓ ਬਸ। ਕਿਤੇ ਨਾ ਕਿਤੇ ਪਰਸਨਲ ਚੌਧਰ ਨੇ ਮਾਰ ਦਿੱਤਾ। ਹਾਲੇ ਵੀ ਇਸ਼ੂ ਇਹੀ ਚੱਲਦਾ ਹੈ। ਪੋਲੀਟੀਕਲ ਇਸ਼ੂਜ਼ ਜਿਹੜੇ ਨੇ ਇੱਥੇ ਇਹੀ ਚੱਲ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਟਾਰਗੇਟ ਕੀਤਾ ਜਾਵੇ। ਮੈਂ ਉਸ ਚੀਜ਼ ਤੋਂ ਬਚਦਾ ਵਾਂ ਕਿ ਵੀ ਮੈਂ ਕਿਸੇ ਦੇ ਨਾਲ ਟਾਰਗੇਟ ਵਿੱਚ ਨਹੀਂ ਆਉਣਾ ਚਾਹੁੰਦਾ, ਕਿਉਂਕਿ ਆਪਾਂ ਨੂੰ ਸਾਰੇ ਇਕੱਠੇ ਕਰਨੇ ਆ। ਜੇ ਮੈਂ ਇੱਕ ਦੇ ਖਿਲਾਫ ਲਗਾਤਾਰ ਬੋਲਦਾ ਰਹੂੰਗਾ ਤੇ ਉਹ ਤਾਂ ਮੇਰੇ ਤੋਂ ਟੁੱਟ ਜਾਏਗਾ। ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਮੈਨੂੰ ਬਾਰ-ਬਾਰ ਕਹਿੰਦੇ ਨੇ ਕਿ ਵੀ ਇੱਕ ਨਿਸ਼ਾਨ ਸਾਹਿਬ ਥੱਲੇ ਸਾਰਿਆਂ ਨੂੰ ਲੈ ਕੇ ਆਉਣਾ, ਜੋ ਸਾਰਿਆਂ ਦੇ ਵਿੱਚ ਇਹ ਸਾਰੇ ਲੀਡਰ ਵੀ ਆਉਂਦੇ ਨੇ ਤੇ ਆਪਾਂ ਨੂੰ ਕਿਹਦੇ ਨਾਲ ਵਿਗਾੜ ਕਰ, ਮੈਂ ਕਿੰਨਾ ਵਿਗਾੜਾਂ ਦੱਸੋ ਸੀ? ਮੈਂ ਤਾਂ ਸਾਰਿਆਂ ਕੋਲ ਜਾਊਂਗਾ। ਅੱਜ ਵੀ ਅਗਰ ਰੈਲੀ ਕੈਂਸਲ ਹੋਈ ਹੈ, ਮੈਂ ਫੇਰ ਵੀ ਇਹਨਾਂ ਸਾਰਿਆਂ ਕੋਲ ਜਾਵਾਂਗਾ ਕਿ ਰੈਲੀ ਦੁਬਾਰਾ ਹੋਵੇਗੀ ਔਰ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਹੋਵੇਗੀ। ਹਾਂ,
ਪ੍ਰੋਐਕਟਿਵ ਸਲੋਗਨਸ, ਨੈਗੇਟਿਵ ਸਲੋਗਨਸ, ਐਂਟੀ ਨੈਸ਼ਨਲ ਗੱਲਾਂ ਅਸੀਂ ਨਹੀਂ ਕਰਾਂਗੇ। ਜਿਹੜੀ ਅੱਜ ਵੀ ਅਸੀਂ ਲਿਖ ਕੇ ਦੇ ਕੇ ਆਏ ਹਾਂ ਸਾਰੀ ਜਗ੍ਹਾ ਤੇ, ਉਹੀ ਗੱਲਾਂ ਉਸ ਟਾਈਮ ਵੀ ਹੋਣਗੀਆਂ। ਰੈਲੀ ਉਹ ਵੀ ਪੀਸਫੁਲ ਹੋਏਗੀ, ਇਹ ਵੀ ਪੀਸਫੁਲ ਹੋਣੀ ਸੀਗੀ। ਗੱਲ ਸਿਰਫ ਇੰਨੀ ਕੁ ਹੈਗੀ ਹੈ ਕਿ ਹੁਣ ਸਾਨੂੰ ਇਹ ਪਰਮਿਸ਼ਨ ਲੈਣ 'ਚ ਕਿੰਨੀ ਕੁ ਮਦਦ ਕਰਨਗੇ। ਅੱਜ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ, ਲੇਕਿਨ ਨੈਕਸਟ ਟਾਈਮ ਅਗਰ ਰੈਲੀ ਫੇਰ ਕੈਂਸਲ ਹੁੰਦੀ ਹੈ ਪਰਮਿਸ਼ਨ, ਕਿਉਂਕਿ ਉਹਦੀ ਮੈਂ ਅਨਾਉਂਸਮੈਂਟ ਤਦ ਤੱਕ ਨਹੀਂ ਕਰਾਂਗਾ ਜਦ ਤੱਕ ਪਰਮਿਸ਼ਨ ਮੇਰੇ ਹੱਥ 'ਚ ਨਹੀਂ ਹੋਏਗੀ। ਉਹਦੀ ਅਨਾਉਂਸਮੈਂਟ ਮੈਂ ਪਰਮਿਸ਼ਨ ਆਪਣੇ ਹੱਥ 'ਚ ਲੈ ਕੇ ਰਿਟਰਨ ਗੱਲ ਕਰਾਂਗਾ। ਮੈਨੂੰ ਪਰਮਿਸ਼ਨ ਜੱਥੇ ਨੂੰ ਮਿਲ ਗਈ ਹੈ, ਅਸੀਂ ਰੈਲੀ ਕੱਢ ਰਹੇ ਹਾਂ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਜੋ ਕਮੀਆਂ ਰਹਿ ਗਈਆਂ ਇਸ ਪੀਸਫੁਲ ਜਿਹੜਾ ਇੱਕ ਕਹੀਏ ਅਵੇਅਰਨੈਸ ਦਾ ਜਿਹੜਾ ਕੈਂਪੇਨ ਹੈਗਾ ਸੀ, ਰੈਲੀ ਹੈਗੀ ਸੀ, ਉਹਦੇ 'ਚ ਲਿਖਤੀ ਤੌਰ ਤੇ ਕਿਹਾ ਗਿਆ ਸੀ ਕਿ ਕੋਈ ਵੀ ਐਸਾ ਸਲੋਗਨ ਜਾਂ ਕੋਈ ਵੀ ਫੋਟੋ ਨਹੀਂ ਲੱਗੇਗੀ ਜਿਹਦੇ ਕਰਕੇ ਸਰਕਾਰਾਂ ਨੂੰ ਤਕਲੀਫ ਹੋਵੇ। ਮਗਰ ਕਿਤੇ ਨਾ ਕਿਤੇ ਸਾਡੀ ਲੀਡਰਸ਼ਿਪ ਦੀ ਆਪਣੀ ਚੌਧਰ, ਆਪਣੀ ਮੁੱਛ ਦੀ ਲੜਾਈ ਨੇ ਕੌਮ ਦਾ ਸਿਰ ਨੀਵਾਂ ਕਰ ਦਿੱਤਾ। ਔਰ ਜਿਹੜੇ ਬੰਦੀ ਸਿੰਘ, ਆਪਾਂ ਚਿਹਰੇ ਜਾਂਦੇ ਜਾਂਦੇ ਇੱਕ ਵਾਰ ਉਹ ਸਾਰੇ ਚਿਹਰੇ ਦਿਖਾ ਦਈਏ, ਇਹ ਉਹ ਸੂਰਮੇ ਨੇ ਜਿਨ੍ਹਾਂ ਨੇ ਆਪਣਾ ਸਿਰ ਵਾਰਨ ਦੀ ਗੱਲ ਕੀਤੀ। ਸਾਡੇ ਲਈ ਜੇਲਾਂ ਭੁਗਤ ਰਹੇ ਨੇ, ਸਾਡੀ ਕੌਮ ਦੇ ਲਈ, ਸਾਡੀ ਪੱਗ ਦੇ ਲਈ, ਸਾਡੇ ਕੇਸਾਂ ਦੇ ਲਈ, ਸਾਡੇ ਦਾੜੇ ਦੇ ਲਈ। ਇਹਨਾਂ ਨੇ ਆਪਣੀ ਕਿਸੇ ਪਰਸਨਲ ਪ੍ਰਾਪਰਟੀ, ਪਰਸਨਲ ਜਾਗੀਰ ਜਾਂ ਆਪਣੇ ਕਿਸੇ ਧੀ ਪੁੱਤਰ ਦੇ ਲਈ ਕੋਈ ਝਗੜਾ ਨਹੀਂ ਕੀਤਾ। ਇਹਨਾਂ ਨੇ ਕੌਮ ਦੇ ਲਈ ਆਪਣੇ ਸਿਰ ਦੇਣ ਦੀ ਗੱਲ ਕੀਤੀ। ਔਰ 27 30 ਸਾਲ 35 ਸਾਲ ਹੋ ਗਏ ਨੇ ਜੇਲਾਂ ਦੇ ਅੰਦਰ ਭੁਗਤਦੇ ਹੋਏ। ਆਪਣੀਆਂ ਸਜ਼ਾਵਾਂ ਪੂਰੀ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਆਪਣੀਆਂ ਰਿਹਾਈਆਂ ਨਹੀਂ ਕਰਾ ਸਕੇ, ਕਿਉਂਕਿ ਕਸੂਰ ਸਾਡੀ ਲੀਡਰਸ਼ਿਪ ਦਾ, ਜਿਹੜੀ ਸੋਚਦੀ ਹੈ, ਜਿਹੜੀ ਸਰਕਾਰਾਂ ਦੇ ਨਾਲ ਸੈਟਿੰਗ ਕਰ ਲੈਂਦੀ ਹੈ ਕਿ ਸਾਡੀ ਜਿਹੜੀ ਕੁਰਸੀ ਹੈਗੀ ਉਹ ਬਰਕਰਾਰ ਰਵੇ, ਜਿਹੜੇ ਜੇਲ੍ਹਾਂ 'ਚ ਸੜਦੇ ਨੇ ਉਹ ਸੜੀ ਜਾਣ। ਇਹ ਹਕੀਕਤ ਹੈ ਸਾਡੇ ਲੀਡਰਾਂ ਦੀ ਸੋਚ ਦੀ, ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ। ਔਰ ਬਾਕਾਇਦਾ ਅੱਜ ਰਕਾਬਗੰਜ ਸਾਹਿਬ, ਕਿਉਂਕਿ ਅੱਜ ਦੀ ਰੈਲੀ ਦੀ ਅਰਦਾਸ ਦੀ ਸਮਾਪਤੀ ਸੀ, ਫਤਿਹਨਗਰ ਤੋਂ ਲੈ ਕੇ ਹੁਣ ਤੱਕ ਅਸੀਂ ਪੂਰੇ ਪ੍ਰੋਗਰਾਮ ਨੂੰ ਕਵਰ ਕੀਤਾ ਹੈਗਾ। ਅਸੀਂ ਆਪਣਾ ਪੰਥਕ ਫਰਜ਼ ਨਿਭਾਇਆ, ਮਗਰ ਸਾਡੇ ਸੋ ਕਾਲਡ ਹੋਰ ਟੀਵੀ ਚੈਨਲ ਜਾਂ ਵੈਬ ਚੈਨਲ ਸਾਰੇ ਨਦਾਰਦ ਨੇ, ਸਾਡੇ ਇਲਾਵਾ ਕਵਰੇਜ ਕਰਨ ਲਈ ਕੋਈ ਵੀ ਨਹੀਂ ਆਇਆ ਹੈਗਾ। ਸਾਡੇ ਇੱਕ ਹੋਰ ਵੀਰ ਨੇ ਜਿਹੜੇ ਇੱਕ ਹੋਰ ਚੈਨਲ 'ਚ ਨੇ, ਉਹਨਾਂ ਨੇ ਪੁੱਛਿਆ ਸੀ ਕੀ ਪ੍ਰੋਗਰਾਮ ਹੈ, ਆਪਾਂ ਉਹਦੀ ਸਿਫਤ ਕਰਾਂਗੇ ਕਿ ਉਹਨੇ ਪੁੱਛਿਆ ਸੀ ਤੇ ਮੈਂ ਕਿਹਾ ਸੀ ਕਿ ਸਾਡੇ ਕਿਸੇ ਲੀਡਰ ਨੇ ਨਹੀਂ ਆਣਾ ਤੇ ਸਾਡਾ ਉਹ ਵੀਰ ਨਹੀਂ ਆਇਆ। ਮਗਰ ਘੱਟ ਘੱਟ ਉਹਨੇ ਆਪਣਾ ਇੱਕ ਪੰਥਕ ਫਰਕ ਸਮਝਿਆ। ਮਗਰ ਉਹਦੇ ਇਲਾਵਾ ਸਾਡੇ ਸੈਂਕੜਿਆਂ ਦੀ ਗਿਣਤੀ ਦੇ ਅੰਦਰ ਵੈਬ ਚੈਨਲ, ਬਕਾਇਦਾ ਬਲੌਗਰ ਤੇ ਬਕਾਇਦਾ ਟੀਵੀ ਚੈਨਲ ਚਲਾਉਣ ਵਾਲੇ ਅੱਜ ਕਿੱਥੇ ਹੈਗੇ ਨੇ, ਇਹ ਸਵਾਲ ਅਸੀਂ ਤੁਹਾਡੇ ਲਈ ਛੱਡ ਕੇ ਚੱਲੇ ਹਾਂ। ਤੇ ਅਖੀਰ ਦੇ ਅੰਦਰ ਸਾਡੇ ਵੀਰ ਔਰ ਭੈਣਾਂ ਜਿਨ੍ਹਾਂ ਨੇ ਅੱਜ ਅਗਰ ਲਫ਼ਜ਼ ਵਰਤੀ ਹੈ, ਮਾਈ ਭਾਗੋ ਦਾ ਫਰਜ਼ ਨਿਭਾਇਆ, ਬੋਤਾ ਸਿੰਘ ਗਰਜਾ ਸਿੰਘ ਦਾ ਫਰਜ਼ ਨਿਭਾਇਆ। ਰੈਲੀ ਪੋਸਟਪੋਨ ਹੋਈ ਹੈ, ਦਲਜੀਤ ਸਿੰਘ ਦਾ ਕਹਿਣਾ ਹੈਗਾ ਕੈਂਸਲ ਨਹੀਂ ਹੋਈ ਹੈਗੀ। ਆਉਣ ਵਾਲੇ ਸਮੇਂ 'ਚ ਅਗਲੀ ਅਪਡੇਟ ਲੈ ਕੇ ਫਿਰ ਅਸੀਂ ਹਾਜ਼ਰ ਹੋਵਾਂਗੇ। ਲੈਣੇ ਆ ਸਾਰਿਆਂ ਤੋਂ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।